सत श्री अकाल, नमस्कार, आदाब, अस्सलाम वालेकुम। ਪੰਜਾਬੀ ਲਹਿਰ ਦੇ ਪ੍ਰੋਗਰਾਮ ਪੰਜਾਬੀ ਸਾਥ ਵਿੱਚ ਜੁੜ ਚੁੱਕੇ ਸਾਰੇ ਹੀ ਦੋਸਤਾਂ ਨੂੰ ਸਰਬਜੀਤ ਸਿੰਘ ਅਰੋੜਾ ਵੱਲੋਂ ਇੱਕ ਵਾਰ ਫੇਰ ਨਿੱਕੀ ਜੀ ਆਇਆਂ ਨੂੰ ਤੁਹਾਡਾ ਸਵਾਗਤ ਕਰਦੇ ਹਾਂ। ਜੀ ਆਇਆਂ ਨੂੰ ਕਹਿੰਦੇ ਤੁਹਾਨੂੰ ਸਾਰਿਆਂ ਨੂੰ। ਕਹਿੰਦੇ ਨੇ ਕਿਸੇ ਵੀ ਕੌਮ, ਕਿਸੇ ਵੀ ਜ਼ੁਬਾਨ, ਕਿਸੇ ਵੀ ਖਿੱਤੇ ਦੇ ਲੋਕਾਂ ਦੀ ਪਛਾਣ ਉਸ ਦੇ ਅਦਬ, ਉਸ ਦੀ ਸ਼ਾਇਰੀ, ਉਸ ਦੀ ਲਿਖਤਾਂ ਤੋਂ ਹੁੰਦੀ ਹੈ। ਤੇ ਜੇ ਮੈਂ ਪੰਜਾਬੀ ਸ਼ਾਇਰੀ ਦੀ ਗੱਲ ਕਰਾਂ ਤੇ ਪੰਜਾਬੀ ਸ਼ਾਇਰੀ ਦੀ ਵੀ ਪਛਾਣ ਨੇ ਬਾਬਾ ਫਰੀਦ ਸਾਹਿਬ ਜਿਨ੍ਹਾਂ ਤੋਂ ਪੰਜਾਬੀ ਸ਼ਾਇਰੀ ਦੀ ਸ਼ੁਰੂਆਤ ਹੋਈ। ਬਲਕਿ ਇਸ ਤੋਂ ਵੀ ਪਹਿਲਾਂ ਇੱਕ ਗੱਲ ਮੈਂ ਹੋਰ ਕਰਦਾ ਜਾਵਾਂ। ਜਦੋਂ ਬਚਪਨ ਵਿੱਚ ਅਸੀਂ ਬਾਲਪੁਣ ਵਿੱਚ ਸਾਨੂੰ ਮਾਵਾਂ ਕੁਝ ਚੀਜ਼ ਸਿਖਾਉਂਦੀਆਂ ਨੇ, ਕੁਛ ਸਾਨੂੰ ਛੋਟੀ ਛੋਟੀ, ਭਾਵੇਂ ਉਹ ਤੁਹਾਡੇ ਕਿਸੇ ਵੀ ਜ਼ੁਬਾਨ ਦੇ ਵਿੱਚ ਤੁਸੀਂ ਉਹ ਸਿੱਖੋ, ਭਾਵੇਂ ਉਹਨੂੰ ਹਿੰਦੀ ਵਿੱਚ ਸਿੱਖੋ, ਉਰਦੂ ਵਿੱਚ ਸਿੱਖੋ, ਪੰਜਾਬੀ ਵਿੱਚ ਸਿੱਖੋ, ਅੰਗਰੇਜ਼ੀ ਵਿੱਚ ਸਿੱਖੋ, ਯਾਨੀ ਜੋ ਵੀ ਤੁਹਾਡੀ ਮਾਂ ਮਾਦਰੀ ਜ਼ੁਬਾਨ ਹੈ, ਜਿਸ ਵੀ ਜ਼ੁਬਾਨ ਵਿੱਚ ਤੁਹਾਨੂੰ ਮਾਂ ਸਿਖਾ ਰਹੀ ਹੈ, ਉਹ ਛੋਟੀ ਛੋਟੀ 2 ਲਾਈਨਾਂ 4 ਲਾਈਨਾਂ ਦੀ ਕਵਿਤਾਵਾਂ ਜਾਂ ਪੋਅਮਸ ਜਾਂ ਪੋਇਟਰੀ ਸਿਖਾਈ ਜਾਂਦੀ ਹੈ, ਕਿਉਂਕਿ ਉਹ ਅਕਸਰ ਤੁਹਾਨੂੰ ਉਹ ਚੀਜ਼ਾਂ ਯਾਦ ਰਹਿ ਜਾਂਦੀਆਂ ਨੇ। ਸੋ ਇਸ ਕਰਕੇ ਕਵਿਤਾ ਦਾ ਬੜਾ ਅਸਰ ਹੈ ਸਾਡੀ ਜ਼ਿੰਦਗੀ ਉੱਤੇ, ਭਾਵੇਂ ਅਸੀਂ ਉਹਨੂੰ ਜਾਣ ਕੇ ਜਾਣਦੇ ਬੁੱਝਦੇ ਪੜ੍ਹੀਏ ਜਾਂ ਭਾਵੇਂ ਅਣਜਾਣੇ ਜਦੋਂ ਪੜ੍ਹ ਲਈਏ, ਸੁਣ ਲਈਏ, ਉਹ ਸਾਨੂੰ ਬਹੁਤ ਸਾਰੀ ਚੀਜ਼ਾਂ ਯਾਦ ਰਹਿ ਜਾਂਦੀਆਂ ਨੇ। ਸੋ ਪੰਜਾਬੀ ਅਦਬ, ਪੰਜਾਬੀ ਸਾਹਿਤ, ਖਾਸ ਤੌਰ ਤੇ ਕਵਿਤਾ, ਪੰਜਾਬੀ ਪੋਇਟਰੀ ਦੀ ਗੱਲ ਕਰਨ ਲਈ ਅਸੀਂ ਆਪਣੇ ਅੱਜ ਦੇ ਪ੍ਰੋਗਰਾਮ ਵਿੱਚ 2 ਬੜੇ ਨਾਮਵਰ ਸ਼ਾਇਰਾਂ ਨੂੰ ਦਾਵਤ ਦਿੱਤੀ ਹੈ ਤੇ ਉਹਨਾਂ ਨੇ ਸਾਡੀ ਦਾਵਤ ਕਬੂਲ ਵੀ ਕੀਤੀ ਹੈ। ਇਹ ਸਾਡੇ ਲਈ ਬੜੀ ਮਾਣ ਦੀ ਗੱਲ ਹੈ ਕਿ ਸਾਡੇ 2 ਵੱਡੇ ਪੰਜਾਬੀ ਦੇ ਨਾਂ ਹੋਣਗੇ, ਸਾਬਰ ਅਲੀ ਸਾਬਰ ਸਾਹਿਬ ਤੇ ਉਸ ਨਾਲ ਗੁਰਭਜਨ ਗਿੱਲ ਜੀ। ਪਰ ਇਹਨਾਂ ਗੱਲਾਂ ਨੂੰ ਤੋਰਨ ਤੋਂ ਪਹਿਲਾਂ ਮੈਂ ਹਮੇਸ਼ਾ ਵਾਂਗ ਆਪਣੇ ਸਾਥੀ ਤੇ ਆਪਣੇ ਦੋਸਤ ਨਾਸਰ ਢਿੱਲੋਂ ਸਾਹਿਬ ਨੂੰ ਵੀ ਜੀ ਆਇਆਂ ਨੂੰ ਕਹਿ ਲਵਾਂ, ਜੋ ਕਿ ਇਸ ਵਕਤ ਕੈਮਰੇ ਦੇ ਪਿੱਛੇ ਨੇ। ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ। ਉਹਨਾਂ ਨਾਲ ਇੱਕ ਵਾਰ ਅਸੀਂ ਰੂਬਰੂ ਹੋ ਜਾਈਏ, ਫਿਰ ਇੱਕ ਕਰਕੇ ਤੁਹਾਡੇ ਨਾਲ ਗੱਲ ਕਰਦੇ ਰਹਾਂਗੇ। अस्सलाम वालेकुम ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ, ਪ੍ਰਣਾਮ, ਨਮਸਤੇ। ਜਿੱਥੇ ਵੀ ਜੁੜੇ ਹੋ ਸਾਡੇ ਨਾਲ ਇਸ ਵੇਲੇ ਦੋਵਾਂ ਪੇਜਸ ਤੇ, ਪੰਜਾਬੀ ਲਹਿਰ YouTube ਦੀ ਰਾਹੀਂ, ਪੰਜਾਬੀ ਲਹਿਰ Facebook ਪੇਜ ਦੀ ਰਾਹੀਂ, ਸਾਰਿਆਂ ਨੂੰ ਸਲਾਮ ਅਲੈਕੁਮ, ਸਤਿ ਸ੍ਰੀ ਅਕਾਲ, ਬਹੁਤ ਸਾਰਾ ਪਿਆਰ। ਜਿੱਥੇ ਹੋਗੇ ਉਮੀਦ ਕਰਦੇ ਹਾਂ ਤੰਦਰੁਸਤ ਸਿਹਤਮੰਦ ਹੋਵੋਗੇ। ਬਿਲਕੁਲ 27ਵੀਂ ਦੀ ਰਾਤ ਸੀ, ਲੰਘ ਕੇ ਗਈ। 27ਵਾਂ ਰੋਜ਼ਾ ਰਮਜ਼ਾਨ ਮੁਬਾਰਕ ਬਿਲਕੁਲ ਐਂਡ ਤੇ ਆ। ਈਦ ਆਉਣ ਵਾਲੀ ਹੈ, ਈਦ ਦੀਆਂ ਖੁਸ਼ੀਆਂ ਵੀ ਤੁਹਾਨੂੰ ਐਡਵਾਂਸ ਮੁਬਾਰਕ। ਸੋ ਅੱਜ ਦਾ ਬੜਾ ਸਪੈਸ਼ਲ ਖਾਸ ਪ੍ਰੋਗਰਾਮ ਅਸੀਂ ਪਲੈਨਿੰਗ ਕਰ ਰਹੇ ਸੀ ਬੜੇ ਦਿਨਾਂ ਤੋਂ। ਸੋ ਟਾਈਮ ਲੈਣਾ ਵੀ ਸਾਨੂੰ ਥੋੜਾ ਜਿਹਾ ਔਖਾ ਸੀ, ਕਿਉਂਕਿ ਬੜੇ ਵੱਡੇ ਸਾਡੇ ਨਾਂ ਨੇ ਦੋਵਾਂ ਪੰਜਾਬਾਂ ਦੇ, ਗੁਰਭਜਨ ਗਿੱਲ ਸਾਹਿਬ, ਸਾਬਰ ਅਲੀ ਸਾਬਰ ਸਾਹਿਬ। ਸੋ ਇਹਨਾਂ ਦਾ ਮਸ਼ਕੂਰ ਹੈ, ਇਹਨਾਂ ਦੇ ਧੰਨਵਾਦੀ ਹਾਂ ਕਿ ਇਹਨਾਂ ਨੇ ਸਾਨੂੰ ਟਾਈਮ ਦਿੱਤਾ, ਸਾਡੇ ਪ੍ਰੋਗਰਾਮ ਦਾ ਹਿੱਸਾ ਬਣੇ। ਸ਼ਾਇਰੀ ਦੀ, ਪੰਜਾਬੀ ਦੀ ਸ਼ਾਇਰੀ ਦੀ ਗੱਲ ਕਰੀਏ ਤੇ ਜਦੋਂ ਇਹਨਾਂ ਸ਼ਾਇਰਾਂ ਦੇ ਨਾਂ ਆਉਂਦੇ ਨੇ, ਸਾਬਰ ਅਲੀ ਸਾਬਰ ਦਾ, ਗੁਰਭਜਨ ਗਿੱਲ ਦਾ, ਬਾਬਾ ਨਜ਼ਮੀ ਦਾ, ਹੋਰ ਜਿੱਦੇ ਬਾਬਾ ਗੁਲਾਮ ਸਾਹਿਬ ਨਦੀਮ ਹੋ ਗਿਆ, ਅਫਜ਼ਲ ਸਾਹਰ ਹੋ ਗਿਆ, ਬੜੇ ਵੱਡੇ ਨਾਂ ਨੇ, ਗੁਰਤੇਜ ਭਾਜੀ ਹੋ ਗਏ। ਸੋ ਇਹਨਾਂ ਦੀ ਸ਼ਾਇਰੀ ਜਿਹੜੀ ਆ ਉਹ ਸੁਣਨ ਦੇ ਕਾਬਲ ਹੁੰਦੀ ਆ, ਰੂਹ ਤੱਕ, ਅੰਦਰ ਤੱਕ ਉਤਰਦੀ ਹੈ। ਗਿੱਲ ਸਾਹਿਬ ਦਾ ਰੀਸੈਂਟਲੀ, ਅਰੋੜਾ ਸਾਹਿਬ ਮੈਂ ਦੱਸਦਾ ਜਾਵਾਂ, ਅਰੋੜਾ ਸਾਹਿਬ ਸਕਰੀਨ ਤੇ ਲੈ ਕੇ ਆਵਾਂ। ਅਰੋੜਾ ਸਾਹਿਬ ਤੁਸੀਂ ਜੇ ਜੁਆਇਨ ਕਰ ਸਕੋ। ਅਰੋੜਾ ਸਾਹਿਬ ਰੀਸੈਂਟਲੀ ਇੱਕ ਆਪਣੇ ਪ੍ਰੋਗਰਾਮ ਵਾਸਤੇ 1947 ਦੀ ਵੰਡ ਦੇ ਪ੍ਰੋਗਰਾਮ ਨੂੰ ਲੈ ਕੇ ਇੱਕ ਇਹਨਾਂ ਦਾ ਲਿਖਿਆ ਹੋਇਆ ਅਸੀਂ ਗੀਤ ਰਿਕਾਰਡ ਕਰਾਇਆ, ਸ਼ੀਰਾ ਜਸਵੀਰ ਦੀ ਆਵਾਜ਼ ਦੇ ਵਿੱਚ। ਬਹੁਤ ਜਲਦ ਅਸੀਂ ਆਪਣੇ ਪ੍ਰੋਗਰਾਮ ਦਾ ਥੀਮ ਸੌਂਗ ਵੀ ਉਹਨੂੰ ਬਣਾਵਾਂਗੇ। ਉਹਦਾ ਐਂਡ ਵਾਲਾ ਮੈਂ ਤੁਹਾਨੂੰ ਸੁਣਾਵਾਂ ਕਿ ਮੇਰੇ ਪਿੰਡ ਦੀ ਬੰਤੀ ਵਰਗਾ ਮੈਲਾ ਸੂਟ ਅਨੈਤਾ ਪਾਇਆ। ਉਹ ਮੈਨੂੰ, ਮੇਰਾ ਬਹੁਤ ਫੇਵਰੇਟ ਆ, ਬਹੁਤ ਪਸੰਦੀਦਾ। ਆਉਣ ਵਾਲੇ ਦਿਨਾਂ 'ਚ ਅਸੀਂ ਆਪਣੇ ਪ੍ਰੋਗਰਾਮ ਜਿਹੜਾ ਪੰਜਾਬੀ ਲਹਿਰ ਦੀ ਰਾਹੀਂ ਕਰਦੇ ਹਾਂ, ਉਹਦਾ ਥੀਮ ਸੌਂਗ ਅਸੀਂ ਰੱਖਿਆ, ਉਹਦਾ ਬੈਕਗਰਾਊਂਡ ਮਿਊਜ਼ਿਕ ਰੱਖਿਆ। ਉਹ ਵੀ ਤੁਹਾਡੇ ਸਮਾਤਾਂ ਦੀ ਨਜ਼ਰ ਹੋਏਗਾ ਆਉਣ ਵਾਲੇ ਦਿਨਾਂ ਦੇ ਵਿੱਚ। ਥੋੜਾ ਸਾ ਅੱਜ ਦਾ ਪ੍ਰੋਗਰਾਮ ਜਿਹੜਾ ਦੋਵਾਂ ਪੰਜਾਬਾਂ ਦੇ ਇੱਕ ਸ਼ਾਇਰ ਨੂੰ, ਵੈਸੇ ਤਾਂ ਪ੍ਰੋਗਰਾਮ ਅੱਗੇ ਵੀ ਅਸੀਂ ਕਰਦੇ ਰਹੀਦਾ ਕਿ ਇੰਟਰੈਕਸ਼ਨ ਨੂੰ ਲੈ ਕੇ, ਦੋਵਾਂ ਮੁਲਕਾਂ ਦੇ ਲੋਕਾਂ ਨੂੰ ਲੈ ਕੇ। ਅੱਜ 2 ਵੱਡੇ ਨਾਂ ਲੈ ਕੇ ਇਹਨਾਂ ਦੇ ਨਾਲ ਲੋਕ ਜੁੜੇ ਜਿਹੜੇ ਹੋਣਗੇ, ਉਹ ਵੀ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣਨਗੇ। ਤੇ ਜਿੰਨੇ ਵੀ ਹੁਣ ਸਾਨੂੰ ਇਸ ਵੇਲੇ ਕੋਈ 200 ਦੇ ਕੋਲ ਲੋਕ ਵੇਖਣ ਦੇ ਨੇ, ਮੈਨੂੰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਆਪੋ ਆਪਣੀ ਵਾਲ ਤੇ, ਤਾਂ ਕਿ ਵੀਡੀਓ ਜਿਹੜੀ ਆ ਦੂਜੇ ਦੋਸਤਾਂ ਤੱਕ ਜ਼ਰੂਰ ਪਹੁੰਚੇ। ਅਰੋੜਾ ਸਾਹਿਬ ਅਗਲੀ ਗੱਲ ਜੀ, ਮੈਂ ਪ੍ਰੋਗਰਾਮ ਆਲਰੇਡੀ ਆਪਣੀ ਪਰਸਨਲ ਫੇਸਬੁੱਕ ਵਾਲ ਤੇ ਸ਼ੇਅਰ ਕਰ ਚੁੱਕੇ ਹਾਂ ਤੇ ਮੈਂ ਸਾਰੇ ਦੋਸਤਾਂ ਨੂੰ ਇੱਕ ਵਾਰ ਫਿਰ ਦਰਖਾਸਤ ਕਰਦਾ ਹਾਂ ਕਿ ਇਹਨੂੰ ਜ਼ਰੂਰ ਆਪਣੇ ਫੇਸਬੁੱਕ ਗਰੁੱਪਸ ਦੇ ਉੱਤੇ, WhatsApp ਗਰੁੱਪਸ ਦੇ ਉੱਤੇ ਲਿੰਕ ਨੂੰ ਸ਼ੇਅਰ ਕਰ ਦਿਓ, ਤਾਂ ਕਿ ਉਹ ਦੋਸਤ ਜੋ ਇਸ ਪ੍ਰੋਗਰਾਮ ਨਾਲ ਜੁੜੇ ਨਹੀਂ ਨੇ ਉਹ ਵੀ ਇਸ ਨਾਲ ਜੁੜ ਜਾਣ, ਤਾਂ ਕਿ ਉਹ ਵੀ ਇਸ ਪ੍ਰੋਗਰਾਮ ਨੂੰ ਸੁਣ ਸਕਣ। ਕਿਉਂਕਿ ਬੜੀ ਵਧੀਆ ਅੱਜ ਗੱਲ ਪ੍ਰੋਗਰਾਮ ਦੀ ਗੱਲਬਾਤ ਹੋਣ ਵਾਲੀ ਹੈ। ਅੱਛਾ, ਨਾਲ ਮੈਂ ਕੁਝ ਕਮੈਂਟਸ ਵੀ ਪੜ੍ਹਦਾ ਜਾਵਾਂ ਇਸ ਤੋਂ ਪਹਿਲਾਂ ਕਿ ਸ਼ਾਇਰਾਂ ਨੂੰ ਲੈ ਕੇ ਆਈਏ, ਕਿਉਂਕਿ ਨਾਲ ਦੇ ਨਾਲ ਦੋਸਤਾਂ ਦੇ ਕਮੈਂਟਸ ਵੀ ਆਉਣੇ ਸ਼ੁਰੂ ਹੋ ਗਏ। ਤੇ ਕੁਲਦੀਪ ਸਿੰਘ ਕਲਸੀ ਜੀ ਕਹਿੰਦੇ ਆ, ਇੰਡੀਅਨ ਪੰਜਾਬ 'ਚ ਪੋਇਟਰੀ ਖਤਮ ਹੋ ਗਈ, ਸਿਰਫ ਲੈਫਟਿਸਟ ਹੀ ਥੋੜਾ ਬਹੁਤ ਰੋਈ ਜਾਂਦੇ ਆ। ਬੜੀ ਵਜ਼ਨਦਾਰ ਗੱਲ ਕਹਿੰਦੇ, ਸ਼ਾਇਰੀ ਨੂੰ ਸ਼ਾਇਰ ਤੇ ਰੋ ਰਿਹਾ ਹੈ ਤੇ ਬਾਕੀ ਕੋਈ ਸੀਰੀਅਸ ਗੱਲ ਹੈ। ਅਸੀਂ ਇਸ ਬਾਰੇ ਗੱਲ ਕਰਾਂਗੇ
ਅੱਗੇ ਜਾ ਕੇ ਜਾਣਾਂਗੇ ਕਿ ਕਿਉਂ ਲੱਗਦਾ ਕਿ ਇੰਡੀਆ ਵਿੱਚ ਪੰਜਾਬੀ ਪੋਇਟਰੀ ਖਤਮ ਹੋ ਗਈ, ਜਦਕਿ ਸਾਡੇ ਕੋਲ ਜਿਸ ਹਜ਼ਾਰਾਂ ਨਹੀਂ ਤਾਂ ਘੱਟੋ ਘੱਟ ਸੈਂਕੜੇ ਨਾ ਤਾਂ ਮੈਂ ਜਾਣਦਾ ਸ਼ਾਇਰਾਂ ਦੇ ਤੇ ਚੰਗੀ ਲਿਖਣ ਵਾਲੇ ਵੀ ਨੇ। ਕਿਉਂ ਇਹ ਗੱਲ ਕਹੀ ਜਾ ਰਹੀ ਹੈ ਕਿ ਸੁਣਨ ਵਾਲੇ ਘੱਟ ਗਏ ਨੇ, ਜਾਂ ਵਾਕਈ ਸ਼ਾਇਰ ਘੱਟ ਗਏ ਨੇ, ਜਾਂ ਸ਼ਾਇਰੀ ਦਾ ਮਿਆਰ ਘੱਟ ਗਿਆ? ਅਸੀਂ ਸਾਰੇ ਕੁਝ ਬਾਰੇ ਗੱਲਬਾਤ ਕਰਾਂਗੇ। ਤੇ ਸੁਣਨ ਵਾਲੇ ਵੀ ਬੜੇ ਸੋਹਣੇ ਸੋਹਣੇ ਨੇ, ਜਿਸ ਤਰ੍ਹਾਂ ਅੱਜ ਬੜੇ ਵੱਡੇ ਦੋ ਨਾਂ, ਉਹ ਸਾਡੇ ਸੁਣਨ ਦਾ ਉਹਨਾਂ ਦਾ ਮੈਨੂੰ ਲੱਗਦਾ ਸਟਾਈਲ ਥੋੜਾ ਜਿਹਾ ਬਦਲ ਗਿਆ। ਅਸੀਂ ਵੀ ਥੋੜੇ ਮਾਡਰਨਾਈਜ਼ ਹੋਣ ਦੀ ਕੋਸ਼ਿਸ਼ ਕਰਦੇ ਹਾਂ ਵੀ ਪੰਜਾਬੀ ਸਾਹਿਤ ਤੋਂ ਹਟ ਕੇ ਆਪਾਂ ਉਰਦੂ ਹਿੰਦੀ ਨੂੰ ਥੋੜਾ ਜਿਹਾ ਮੂੰਹ ਮਾਰਦੇ ਹਾਂ। ਇਸ ਤੋਂ ਲੱਗਦਾ ਵੀ ਪੰਜਾਬੀ ਜਿਵੇਂ ਘੱਟ ਲਿਖਣ ਵਾਲੇ ਬਹੁਤ ਨੇ, ਬਹੁਤ ਸੋਹਣਾ ਲਿਖਦੇ ਨੇ। ਆਪਣੀ ਜਦੋਂ ਮਾਂ ਬੋਲੀ ਪੰਜਾਬੀ 'ਚ ਜਦੋਂ ਸੁਣੀ ਦੀਆਂ ਇਹਨਾਂ ਦੀਆਂ ਕਵਿਤਾ ਸੁਣੀ ਦੀਆਂ, ਮੈਂ ਪਿੱਛੇ ਜੀ ਉਹ ਚਾਕ ਹੋਣਾ ਦੀ ਇੱਕ ਆਈ ਸੀ ਪੋਇਮ, ਬਹੁਤ ਜ਼ਬਰਦਸਤ, ਦਿਲ ਤੇ ਉਤਰ ਜਾਣ ਵਾਲੀ ਸੀ। ਸੁਣਨ ਦਾ ਢੰਗ ਹੋਣਾ ਚਾਹੀਦਾ, ਸੁਣਨ ਦਾ ਸਟਾਈਲ ਹੋਣਾ ਚਾਹੀਦਾ, ਤੁਹਾਡਾ ਉਹ ਦਿਮਾਗ ਉਸ ਪਾਸੇ ਹੋਣਾ ਚਾਹੀਦਾ, ਫਿਰ ਹੀ ਤੁਹਾਨੂੰ ਕੋਈ ਚੀਜ਼ ਬਣਾ ਦੇ ਸਕਦੀ। ਰੋੜਾ ਸਾਹਿਬ, ਬਹੁਤਾ ਟਾਈਮ ਨਾ ਲੈਂਦੇ ਹੋਇਆ ਤੁਸੀਂ ਪ੍ਰੋਗਰਾਮ ਨੂੰ ਅੱਗੇ ਵਧਾਓ। ਜੀ ਬਿਲਕੁਲ ਅੱਜ ਦੇ ਮਹਿਮਾਨਾਂ ਨੂੰ ਵੀ ਆਪਾਂ ਲਾਈਨ ਤੇ ਲਿਆਈਏ ਜਰਾ। ਦੇਖੋ ਜੀ, ਮਹਿਮਾਨ ਤਾਂ ਸਾਨੂੰ ਲਾਈਨ ਤੇ ਲੈ ਕੇ ਆਉਣਗੇ, ਅਸੀਂ ਤਾਂ ਉਹਨਾਂ ਦੀ ਗੱਲਾਂ ਸੁਣਨੀਆਂ ਨੇ, ਉਹ ਲਾਈਨ ਤੇ ਉਹੀ ਲੈ ਕੇ ਆਉਣਗੇ। ਮੈਂ ਨਾਲ ਦੇ 2-4 ਕਮੈਂਟਸ ਪੜ੍ਹਨਾ, ਉਸ ਤੋਂ ਬਾਅਦ ਫਿਰ ਮੈਂ ਗੁਰਬਚਨ ਗਿੱਲ ਸਾਹਿਬ ਨੂੰ ਲੈ ਕੇ ਆਵਾਂਗਾ ਜੀ ਆਪਣੇ ਨਾਲ ਗੱਲਬਾਤ ਕਰਨ ਲਈ। ਨਾਸਰ ਢਿੱਲੋਂ ਸਾਹਿਬ ਬਾਰੇ ਤੁਹਾਡੇ ਬਾਰੇ ਪੁੱਛੇਗਾ। ਅਨਿਲ ਕੁਮਾਰ ਜੀ, ਤੁਸੀਂ ਕਿਹੜੇ ਸ਼ਹਿਰ ਤੋਂ ਗੱਲ ਕਰ ਰਹੇ ਹੋ ਜੀ? ਨਾਸਰ ਢਿੱਲੋਂ ਸਾਹਿਬ ਇਸ ਵਕਤ ਸੌਰੀ ਅਰੋੜਾ ਸਾਹਿਬ ਦੀ ਲਾਈਨ ਮੇਰਾ ਖਿਆਲ ਡ੍ਰੌਪ ਹੋ ਗਈ, ਉਹਨਾਂ ਦੇ ਕੋਲ ਇੰਟਰਨੈਟ ਦਾ ਕਨੈਕਸ਼ਨ ਦਾ ਪ੍ਰੋਬਲਮ ਬਣ ਗਿਆ। ਸੋ ਮੈਂ ਜ਼ਿਆਦਾ ਟਾਈਮ ਨਾ ਲੈਂਦਿਆਂ ਹੋਇਆ ਗਿੱਲ ਸਾਹਿਬ ਨੂੰ ਦਾਵਤ ਦੇਵਾਂਗਾ ਸਕਰੀਨ ਤੇ। ਅਰੋੜਾ ਸਾਹਿਬ ਬੈਕ ਸਟੇਜ ਤੇ ਚਲੇ ਗਿਆ। अस्सलाम वालेकुम, सत श्री अकाल गिल साहब। सत श्री अकाल जी। सत श्री अकाल नासिर, की हाल है भरा? बिल्कुल ठीक जी गिल साहब, तुसीं सुणाओ, ठीक ठाक हो? वधिया वधिया जी, अपना दसो, ठीक हो जी? अजंत ठीक है। सत श्री अकाल अरोड़ा साहब, सत श्री अकाल भी साडी भी जी। तो गुरबचन गिल जी, सब तो पहला तो जी मैं कुछ सुनना चाहांगे, थोड़ी जी शायरी सुन ली, उस तो बाद फिर सवाल जवाब नाल करदे रहांगे कि मिक्स रवे, कि उस ਗੱਲਬਾਤ ਕਰਨ ਦੇ ਨਾਲ ਨਾਲ ਸੁਣਨ ਦੀ ਵੀ ਤਹਿਜ਼ੀਬ ਅਸੀਂ ਸਿੱਖ ਸਕੀਏ, ਉਹ ਅਦਬ ਵੀ ਸਿੱਖ ਸਕੀਏ। ਸੁਣਨਾ ਕਿਵੇਂ ਹੈ ਇਹ ਵੀ ਗੱਲ ਸਾਨੂੰ ਪਤਾ ਹੋਣੀ ਚਾਹੀਦੀ ਹੈ, ਮੈਂ ਮੰਨਦਾ। ਸੋ ਕਿਉਂ ਨਾ ਸ਼ੁਰੂਆਤ ਕਰੀ ਤੁਹਾਡੀ ਸ਼ਾਇਰੀ ਦੇ ਨਾਲ, ਫਿਰ ਤੁਹਾਨੂੰ ਕੁਝ ਸਵਾਲ ਮੈਂ ਪੁੱਛਣਾ ਚਾਹਾਂਗਾ। ਜੇ ਸ਼ਾਇਰੀ ਤੋਂ ਗੱਲ ਸ਼ੁਰੂ ਕਰਨੀ ਹੈ ਤਾਂ ਮੈਂ ਇੱਕ ਗਜ਼ਲ ਦੇ ਕੋਈ ਸ਼ੇਰ ਸੁਣਾ ਕੇ ਗੱਲ ਸ਼ੁਰੂ ਕਰਾਂਗਾ ਜੀ। ਹਾਂਜੀ। ਕਿ ਆਪਣੀ ਜਾਚੇ ਉਹ ਤਾਂ ਵੱਡੇ ਕਰ ਜਾਂਦਾ ਹੈ, ਆਪਣੀ ਜਾਚੇ ਉਹ ਤਾਂ ਵੱਡੇ ਕਰ ਜਾਂਦਾ ਹੈ, ਵਿੱਚ ਸਮੁੰਦਰ ਜਾ ਕੇ ਦਰਿਆ ਮਰ ਜਾਂਦਾ ਹੈ। ਆਪਣੀ ਜਾਚੇ ਉਹ ਤਾਂ ਵੱਡੇ ਕਰ ਜਾਂਦਾ ਹੈ, ਵਿੱਚ ਸਮੁੰਦਰ ਜਾ ਕੇ ਦਰਿਆ ਮਰ ਜਾਂਦਾ ਹੈ। ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਆ, ਬੇਸ਼ਰਮਾ ਦਾ ਨੀਵੀਂ ਪਾ ਕੇ ਸਰ ਜਾਂਦਾ ਹੈ। ਬਹੁਤ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਆ, ਬੇਸ਼ਰਮਾ ਦਾ ਨੀਵੀਂ ਪਾ ਕੇ ਸਰ ਜਾਂਦਾ ਹੈ। ਇਹ ਜੋ ਆਤਿਸ਼ਬਾਜ਼ੀ ਸਾਨੂੰ ਵੇਚ ਰਿਹਾ ਹੈ, ਇਹ ਜੋ ਆਤਿਸ਼ਬਾਜ਼ੀ ਸਾਨੂੰ ਵੇਚ ਰਿਹਾ ਹੈ, ਆਪਣੀ ਚੀਚੀ ਝੁਲਸ ਜਾਣ ਤੇ ਡਰ ਜਾਂਦਾ ਹੈ। ਆਪਣੀ ਚੀਚੀ ਝੁਲਸ ਜਾਣ ਤੇ ਡਰ ਜਾਂਦਾ ਹੈ। ਦਿਲ ਨੂੰ ਇੰਨੀ ਦੌਲਤ ਵੀ ਨਾ ਬਖਸ਼ ਦਿਆ ਕਰ, ਦਿਲ ਨੂੰ ਇੰਨੀ ਦੌਲਤ ਵੀ ਨਾ ਬਖਸ਼ ਦਿਆ ਕਰ, ਛੋਟਾ ਬਰਤਨ ਕੰਢਿਆਂ ਤੀਕਰ ਭਰ ਜਾਂਦਾ ਹੈ। ਬਹੁਤ ਦਿਲ ਨੂੰ ਇੰਨੀ ਦੌਲਤ ਵੀ ਨਾ ਬਖਸ਼ ਦਿਆ ਕਰ, ਛੋਟਾ ਬਰਤਨ ਕੰਢਿਆਂ ਤੀਕਰ ਭਰ ਜਾਂਦਾ ਹੈ। ਨਾਲ ਵਿਰੋਧੀ ਲੜਦੇ ਵੇਲੇ ਇਹ ਨਾ ਭੁੱਲੀ, ਆਪਣੀ ਤਾਕਤ ਨਾਲ ਵੀ ਬੰਦਾ ਢਹਿ ਸਕਦਾ ਹੈ। ਨਾਲ ਵਿਰੋਧੀ ਲੜਦੇ ਵੇਲੇ ਇਹ ਨਾ ਭੁੱਲੀ, ਆਪਣੀ ਤਾਕਤ ਨਾਲ ਵੀ ਬੰਦਾ ਢਹਿ ਸਕਦਾ ਹੈ। ਸ਼ੇਰ ਹੈ ਕਿ ਬਹੁਤੀ ਵਾਰੀ ਜਾਗਦਿਆਂ ਹਿੰਮਤ ਨਹੀਂ ਪੈਂਦੀ, ਜੋ ਕੁਝ ਬੰਦਾ ਸੁਪਨੇ ਦੇ ਵਿੱਚ ਕਰ ਜਾਂਦਾ ਹੈ। ਵਾਹ ਵਾਹ। ਬਹੁਤੀ ਵਾਰੀ ਜਾਗਦਿਆਂ ਹਿੰਮਤ ਨਹੀਂ ਪੈਂਦੀ, ਜੋ ਕੁਝ ਬੰਦਾ ਸੁਪਨੇ ਦੇ ਵਿੱਚ ਕਰ ਜਾਂਦਾ ਹੈ। ਸ਼ੇਰ ਹੈ, ਇਸ ਗਜ਼ਲ ਦੇ ਸ਼ੇਰ ਤਾਂ ਹੋਰ ਬਥੇਰੇ ਨੇ, ਪਰ ਉਹ ਚੋਂ ਲਾਸਟ ਸ਼ੇਰ ਇਸ ਤਰ੍ਹਾਂ ਹੈ ਕਿ ਮਾਂ ਬੋਲੀ, ਮਾਂ ਜਣਨੀ ਤੇ ਮਾਂ ਧਰਤੀ ਕੋਲੋਂ ਟੁੱਟ ਕੇ ਬੰਦਾ ਮਰਦਾ ਮਰਦਾ ਮਰ ਜਾਂਦਾ ਹੈ। ਬਿਲਕੁਲ ਜੀ, ਬਹੁਤ ਖੂਬ, ਤੁਸੀਂ ਬਹੁਤ ਵਧੀਆ ਗੱਲ ਕਹੀ ਹੈ ਜੀ। ਮਾਂ ਬੋਲੀ ਟੁੱਟ ਕੇ ਸਾਡੇ ਪੱਲੇ ਕੱਖ ਨਹੀਂ ਰਹਿ ਜਾਂਦਾ। ਤੁਹਾਡੀ ਸ਼ਾਇਰੀ ਨੂੰ ਬਹੁਤ ਸਾਰੇ ਦੋਸਤਾਂ ਨੇ ਦਾਦ ਦੇ ਰਹੇ, ਨਾਲ ਦੇ ਨਾਲ 2-4 ਦੋਸਤਾਂ ਦੇ ਨਾਲ ਕਮੈਂਟ ਵੀ ਪੜ੍ਹ ਦੇਵਾਂ। ਮੇਰੇ ਆਪਣੇ ਉਸਤਾਦ ਸਾਹਿਬ ਜਿਨ੍ਹਾਂ ਤੋਂ ਮੈਂ ਪਾਕ ਪੰਜਾਬੀ ਪੜ੍ਹਿਆ ਵੀ ਹਾਂ, ਡਾਕਟਰ ਬਜਿੰਦਰ ਚੌਹਾਨ ਸਾਹਿਬ, ਤੁਹਾਡੀ ਤਾਰੀਫ ਦਾਦ ਦੇ ਰਹੇ। ਰੁਖਸਾਨਾ ਅਹਿਮਦ ਗਲਾਸਗੋ UK ਤੋਂ ਸਲਾਮ ਪੇਸ਼ ਕਰਦੇ ਨੇ। ਲੁਕਮਾਨ ਖਾਲਦ ਸਾਹਿਬ ਨੇ, ਬਹੁਤ ਸਾਰੇ ਦੋਸਤਾਂ ਨੇ ਬਹੁਤ ਸਾਰੀ ਵਾਹ ਕੀਤੀ ਹੈ। ਮੈਂ ਇਕੱਲੇ ਦੇ ਨਾਂ ਨਹੀਂ ਪੜਾਂਗਾ, ਮਾਫੀ ਚਾਹੁੰਦਾ।
ਫਿਰ ਨਾਲ ਦੇ ਨਾਲ ਤੁਹਾਡੇ ਹੁਣ ਗੱਲ ਵੀ ਕਰ ਲਈ ਥੋੜੀ ਸ਼ਾਇਰੀ। ਅੱਛਾ ਗਿੱਲ ਸਾਹਿਬ, ਸਭ ਤੋਂ ਪਹਿਲਾ ਜਿਹੜਾ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਅਸੀਂ ਪੰਜਾਬੀ ਸ਼ਾਇਰੀ ਦੇ ਮੁੱਢ ਦੀ ਗੱਲ ਕਰਦੇ ਹਾਂ, ਅਸੀਂ ਇਹ ਮੰਨਦੇ ਹਾਂ ਕਿ 12ਵੀਂ ਸਦੀ ਵਿੱਚ ਬਾਬਾ ਫਰੀਦ ਜੀ ਤੋਂ ਪੰਜਾਬੀ ਸ਼ਾਇਰੀ ਦਾ ਮੁੱਢ ਬੱਝਿਆ ਜਾਂਦਾ ਕਿ ਉਹ ਸਾਡੇ ਸਭ ਤੋਂ ਕਦੀਮ, ਸਭ ਤੋਂ ਪਹਿਲੇ ਸ਼ਾਇਰ ਨੇ। ਜੀ ਜੀ। ਉਸ ਕਿਸਮ ਦੀ ਸ਼ਾਇਰੀ ਉਹ ਅੱਜ ਵੀ ਬੜਾ ਸ਼ੌਂਕ ਨਾਲ, ਬੜੇ ਚਾਅ ਨਾਲ ਪੜ੍ਹਦੇ ਹਾਂ, ਸਾਨੂੰ ਬੜੀ ਚੰਗੀ ਲੱਗਦੀ ਹੈ। ਪਰ ਇੰਨਾ ਸਭ ਅਸੀਂ ਵੀ ਮੰਨਦੇ ਕਿ ਬਹੁਤ ਸਾਰੇ ਸ਼ਾਇਰ ਪੰਜਾਬੀ ਲਿਖਣ ਵਾਲੇ ਵੀ ਬਹੁਤ ਹੋਏ, ਪੜ੍ਹਨ ਵਾਲੇ ਵੀ ਬਹੁਤ ਹੋਏ, ਸ਼ਾਇਰ ਵੀ ਬਹੁਤ ਹੋਏ, ਪਰ ਉਸ ਲੈਵਲ ਦੀ, ਉਸ ਮਿਆਰ ਦੀ ਸ਼ਾਇਰੀ, ਉਸ ਵਰਗੀ ਸ਼ਾਇਰੀ ਅਸੀਂ ਦੁਬਾਰਾ ਉਹ ਜਿਹਾ ਸਿਰਕੱਢ ਸ਼ਾਇਰ ਕਿਉਂ ਨਹੀਂ ਪੈਦਾ ਕਰ ਸਕੇ ਹੁਣ ਤੱਕ? ਅਰੋੜਾ ਸਾਹਿਬ ਇਹ ਗੱਲ ਕਦੇ ਨਾ ਵਿਸਾਰਿਓ ਕਿ ਹਰ ਸਮਾਂ ਕਾਲ ਜਿਹੜਾ ਆਪਣੇ ਸ਼ਾਇਰ ਨੂੰ, ਆਪਣੇ ਨਾਇਕ ਨੂੰ, ਆਪਣੇ ਕਿਸੇ ਇਸ਼ਟ ਨੂੰ ਆਪ ਘੜਦਾ ਹੈ, ਵਕਤ ਘੜਦਾ ਹੈ। ਉਹ ਬੰਦੇ ਦੀ ਪ੍ਰਤਿਭਾ ਨੂੰ ਸ਼ਾਰਪਨ ਇਸ ਤਰ੍ਹਾਂ ਨਾਲ ਕਰਦਾ ਹੈ ਕਿ ਬੰਦਾ ਜਿਹੜਾ ਹੈਗਾ ਉਹ ਵਕਤ ਦਾ ਇੱਕ ਉਹ ਵਧੀਆ ਸਪੈਸੀਮਨ ਬਣ ਕੇ ਨਿੱਤਰਦਾ ਹੈ, ਜਿਸ ਵਕਤ ਦੇ ਵਿੱਚ ਉਸ ਦਾ ਦਿੱਤਾ ਹੋਇਆ ਫਰਜ਼ ਜਿਹੜਾ ਜ਼ੁਬਾਨ ਦੇ ਰਾਹੀਂ ਲੋਕਾਂ ਤੱਕ ਪਹੁੰਚਦਾ ਹੈ, ਨਿਭਾਉਂਦਾ ਹੈ। ਉਸ ਨੂੰ ਕਿੰਨੀ ਸ਼ਕਤੀ ਨਾਲ ਨਿਭਾਉਂਦਾ ਹੈ, ਇਹ ਬੰਦੇ ਦੀ ਪ੍ਰਤਿਭਾ ਤੇ ਨਿਰਭਰ ਕਰਦਾ, ਪਲੱਸ ਉਹਨਾਂ ਹਾਲਾਤ ਤੇ ਨਿਰਭਰ ਕਰਦਾ, ਵਿਜ਼ਨ ਤੇ ਨਿਰਭਰ ਕਰਦਾ ਜੋ ਵਿਜ਼ਨ ਉਹਨੂੰ ਸੁਸਾਇਟੀ ਦਿੰਦੀ ਹੈ। ਬਾਬਾ ਫਰੀਦ ਜੀ ਨੇ ਜਿਸ ਢੰਗ ਨਾਲ ਇਸਲਾਮਿਕ ਟ੍ਰੈਡੀਸ਼ਨ ਨੂੰ ਵੰਗਾਰਿਆ ਜੀ, ਸਹਿਜ ਨਾਲ ਵੰਗਾਰਿਆ, ਔਰ ਸੂਫੀ ਟ੍ਰੈਡੀਸ਼ਨ ਦਾ ਬੰਨ੍ਹ ਨੂੰ ਬੰਨਿਆ ਆਰੰਭ ਕੀਤਾ। ਮੇਰਾ ਖਿਆਲ ਹੈ ਕੱਲ ਹੀ ਤੁਸੀਂ ਡਿਸਕਸ਼ਨ ਕਰਦਿਆਂ ਗੱਲ ਬੜੀ ਵਿਸਥਾਰ ਨਾਲ ਆਖੀ ਸੀ, ਮੈਂ ਤੁਹਾਡੀ ਕੱਲ ਡਿਸਕਸ਼ਨ ਸਾਰੀ ਸੁਣੀ ਹੈ ਜੀ, ਕਿ ਇਸਲਾਮ ਨੂੰ ਫੈਲਾਉਣ ਦੇ ਵਿੱਚ ਕਿਰਪਾਨ ਦਾ ਐਡਾ ਵੱਡਾ ਰੋਲ ਨਹੀਂ ਹੈ, ਤਲਵਾਰ ਦਾ ਐਡਾ ਵੱਡਾ ਰੋਲ ਨਹੀਂ ਹੈ ਜਿੰਨਾ ਸ਼ਬਦ ਦਾ ਰੋਲ ਹੈ ਔਰ ਬਾਬਾ ਫਰੀਦ ਦੇ ਸੁਨੇਹੇ ਦਾ ਰੋਲ ਹੈ ਜੀ। ਇਹੀ ਗੱਲ ਮੈਂ ਕਹਾਂਗਾ ਕਿ ਬਾਬਾ ਫਰੀਦ ਦੀ ਜਿਹੜੀ ਸ਼ਾਇਰੀ ਹੈ ਉਹ ਹਰ ਧਰਮ ਦੇ ਹਰ ਬੰਦੇ ਨੂੰ ਹਰ ਵਕਤ ਆਪਣੀ ਲੱਗਦੀ ਹੈ, ਕਿਉਂਕਿ ਫਰੀਦ ਆਪਣੇ ਆਪ ਨੂੰ ਇੰਜ ਗ੍ਰਾਈਂਡ ਕਰਦਾ, ਆਪਣੇ ਆਪ ਨੂੰ ਇਸ ਤਰ੍ਹਾਂ ਆਪਣੇ ਆਪ ਨੂੰ ਰਗੜਦਾ ਜੀ। ਇਹ ਕਹਿੰਦਾ ਕਿ ਫਰੀਦਾ ਥੀਓ ਪਵਾਹੀ ਦੱਬ, ਜੇ ਸਾਈਂ ਲੋੜੇ ਸਭ, ਇੱਕ ਛਿਜੇ ਬਿਆ ਲਤਾੜੀਏ ਤਾਂ ਸਾਈਂ ਦੇ ਦਰਵਾੜੀਏ। ਫਰੀਦ ਪਹਿਲਾਂ ਆਪਣੀ ਹਸਤੀ ਮਿਟਾਉਂਦਾ, ਜਿਸ ਨੂੰ ਬਾਅਦ ਚ ਸਰ ਮੁਹੰਮਦ ਇਕਬਾਲ ਸਾਹਿਬ ਕਹਿੰਦੇ ਨੇ ਮਿਟਾ ਦੇ ਆਪਣੀ ਹਸਤੀ ਕੋ ਅਗਰ ਕੁਛ ਮਰਤਬਾ ਚਾਹੇ, ਕਿ ਦਾਨਾ ਖਾਕ में मिलकर गुल गुलजार होता है। ਜਾਂ ਤੁਰਦਿਆਂ ਬਾਬਾ ਫਰੀਦ ਤੋਂ ਬਾਅਦ ਚ ਸਾਡੇ ਕੋਲ ਇਧਰੋਂ ਪੂਰਬੀ ਭਾਰਤ ਚੋਂ ਕਬੀਰ ਸਾਹਿਬ ਆਉਂਦੇ ਨੇ ਜੀ, ਰਵਿਦਾਸ ਜੀ ਆਉਂਦੇ ਨੇ, ਸਾਡੇ ਕੋਲੇ ਨਾਮਦੇਵ ਜੀ ਆਉਂਦੇ ਨੇ, ਗੁਰੂ ਨਾਨਕ ਪਾਤਸ਼ਾਹ ਆਉਂਦੇ ਨੇ। ਗੁਰੂ ਨਾਨਕ ਪਾਤਸ਼ਾਹ ਤੋਂ ਬਾਅਦ ਚ ਤੁਰਦਿਆਂ ਗੱਲ ਗੁਰੂ ਅਰਜਨ ਪਾਤਸ਼ਾਹ ਤੱਕ ਆ ਕੇ ਉਹ ਇੱਕ ਗ੍ਰੰਥ ਦੇ ਰੂਪ ਚ ਆਉਂਦੀ ਹੈ। ਔਰ ਉਹ ਸਾਰਾ ਜਿਹੜਾ ਆਪਣੇ ਵਕਤ ਦਾ ਉਹ ਲਿਆਕਤ ਦਾ ਖਜ਼ਾਨਾ ਹੈ, ਉਹ ਬਾਬਾ ਫਰੀਦ ਕਰਕੇ ਵੀ ਬਹੁਤ ਸਾਰਾ ਅਵੇਲੇਬਲ ਸੀ, ਕਿਉਂਕਿ ਬਾਬਾ ਫਰੀਦ ਨੇ ਉਹ ਮੋੜੀ ਇਹੋ ਜਿਹੀ ਗੱਡ ਦਿੱਤੀ ਕਿ ਜਿਸ ਤੇ ਉਸਾਰ ਦੇ ਵਿੱਚ ਇਸ ਪੂਰੇ ਭਾਰਤ ਦੇ ਇਸ ਖਿੱਤੇ ਦੇ ਵਿੱਚ, ਖਾਸ ਕਰਕੇ ਪੰਜਾਬੀ ਖਿੱਤੇ 'ਚ ਨਹੀਂ, ਬਾਕੀ ਦੇ ਉੱਤੇ ਵੀ ਉਸਦਾ ਪ੍ਰਭਾਵ ਜਿਹੜਾ ਸਾਫ਼ ਸਪਸ਼ਟ ਦਿਸਦਾ ਹੈ। ਔਰ ਜੇਕਰ ਬਾਬਾ ਫਰੀਦ ਦੀ ਬਾਣੀ ਅੱਜ ਵੀ ਉਨੀ ਹੀ ਸਾਰਥਕ ਆ ਜਿੰਨੀ 12ਵੀਂ ਸਦੀ 'ਚ ਸੀ, ਤਾਂ ਇਹਦਾ ਮਤਲਬ ਇਹ ਆ ਕਿ ਉਹਨਾਂ ਨੇ ਬੇਸਿਕ ਜਿਹੜੀਆਂ ਬੰਦੇ ਦੀਆਂ ਸੈਂਸਿਬਿਲਿਟੀਜ਼ ਨੇ, ਸੰਵੇਦਨਾਵਾਂ ਨੇ, ਉਹਨਾਂ ਨੂੰ ਐਡਰੈਸ ਕੀਤਾ ਹੈ। ਪਰ ਹੌਲੀ ਖੁਰਦਾ ਸੰਘਰਸ਼ਾਂ 'ਚ ਪੈਂਦਾ ਹੋਇਆ ਬੰਦਾ, ਟੁੱਟਦਾ, ਭੱਜਦਾ, ਤਿੜਕਦਾ, ਉਸਰਦਾ, ਉਹ ਬੰਦਾ ਅਲਟੀਮੇਟ ਰਿਐਲਿਟੀ ਨੂੰ ਉਸ ਢੰਗ ਨਾਲ ਗ੍ਰਾਸਪ ਨਹੀਂ ਕਰ ਸਕਿਆ ਜਿੰਨੀ ਸਹਿਜ ਸੰਤੋਖ ਦੇ ਨਾਲ ਬਾਬਾ ਫਰੀਦ ਜੀ ਨੇ ਕਰਕੇ ਸਾਨੂੰ ਪਰੋਸ ਦਿੱਤੀ। ਔਰ ਬੇਸਿਕ ਕੁਝ ਸਾਨੂੰ ਐਸੇ ਮੁੱਦੇ ਸਪਸ਼ਟ ਕਰਕੇ ਲਿਖ ਕੇ ਦੇ ਦਿੱਤੇ ਕਿ ਬੰਦੇ ਨੂੰ ਕਿਹੋ ਜਿਹਾ ਹੋਣਾ ਚਾਹੀਦਾ, ਮਨੁੱਖ ਦੀ ਘਾੜਤ ਵਾਸਤੇ ਬਾਬਾ ਫਰੀਦ ਨੇ, ਜਿਵੇਂ ਤੁਸੀਂ ਨੋਟ ਕੀਤਾ ਹੋਣਾ, ਜੇ ਘੁਮਿਆਰ ਕਦੇ ਭਾਂਡੇ ਪਾਤਿਆਂ ਵੇਖੇ ਹੋਣ ਤਾਂ ਉਹ ਮਿੱਟੀ ਦੇ ਕੱਚੇ ਭਾਂਡੇ ਨੂੰ ਵੀ ਅੰਦਰਲੇ ਬੰਨੇ ਹੱਥ ਰੱਖ ਕੇ ਫਿਰ ਬਾਹਰੋਂ ਸੱਟ ਮਾਰਦੇ ਨੇ, ਪੋਲੀ ਤਾਂ ਕਿਤੇ ਜਾ ਕੇ ਬਰਤਨ ਬਣਦਾ ਹੈ। ਕਾਰਨ ਕੀ ਹੈ ਕਿ ਬਾਬਾ ਫਰੀਦ ਸਾਨੂੰ ਘੜਦੇ ਨੇ, ਔਰ ਉਹ ਜੇ ਨਾ ਸਾਨੂੰ ਮਨੁੱਖ ਦੇ ਰੂਪ ਚ ਵਿਕਸਿਤ ਕਰਨ ਦੇ ਰਾਹ ਤੁਰਦੇ ਤਾਂ ਸ਼ਾਇਦ ਉਹਨਾਂ ਦੇ ਜਿਹੜੇ ਬਾਅਦ ਚ ਉਹਨਾਂ ਦੇ ਉੱਤਰਾਧਿਕਾਰੀ ਸੀ, ਉਹਨਾਂ ਕੋਲੋਂ ਬਾਣੀ ਲੈਣ ਵਾਸਤੇ ਗੁਰੂ ਨਾਨਕ ਪਾਤਸ਼ਾਹ ਆਪ ਚੱਲ ਕੇ ਨਾ ਜਾਂਦੇ। ਔਰ ਗੁਰੂ ਨਾਨਕ ਪਾਤਸ਼ਾਹ ਜਿਸ ਸਤਿਕਾਰ ਨਾਲ, ਜਿਸ ਮੁਹੱਬਤ ਨਾਲ ਅਗਲੇਰੇ ਗੁਰੂ ਸਾਹਿਬਾਨ ਤੀਕ ਉਸ ਬਾਣੀ ਦੀ ਪੋਟਲੀ ਪਹੁੰਚਾਈ, ਵਿਰਾਸਤ ਦੀ ਪੋਟਲੀ ਪਹੁੰਚਾਈ, ਔਰ ਗੁਰੂ ਅਰਜਨ ਸਾਹਿਬ ਨੇ ਜਿਵੇਂ ਸਟੈਂਡਰਡਾਈਜ਼ ਕਰਕੇ ਸਾਨੂੰ ਉਹ ਦਿੱਤੀ ਹੈ ਪੜ੍ਹਨ ਵਾਸਤੇ, ਔਰ ਨਾਲ ਪੱਗ ਟਿੱਪਣੀਆਂ ਦੇ ਕੇ ਸਾਨੂੰ ਸਪਸ਼ਟ ਕੀਤਾ, ਉਹ ਬਾਬਾ ਫਰੀਦ ਨੂੰ ਉਸ ਪੈਡੈਸਟਲ ਤੇ ਖੜਾ ਕਰ ਦਿੰਦੇ ਨੇ, ਜਿਹੜੇ ਪੈਡੈਸਟਲ ਤੋਂ ਇੰਝ ਲੱਗਦਾ ਕਿ ਅਸੀਂ ਹਿਮਾਲਿਆ ਪਰਬਤ ਤੇ ਖੜੇ ਹਾਂ। ਔਰ ਹਿਮਾਲਿਆ ਪਰਬਤ ਤੇ
ਇੰਨੇ ਸਾਲ 8 ਸਦੀਆਂ ਲਗਾਤਾਰ ਖੜੇ ਰਹਿਣਾ ਏਡਾ ਸੌਖਾ ਨਹੀਂ ਹੈ। ਜੀ ਅੱਜ ਦਾ ਬੰਦਾ ਉਸ ਕੈਲੀਬਰ ਦਾ ਬੰਦਾ ਨਹੀਂ ਹੈ ਜਿਸ ਕੈਲੀਬਰ ਦੇ ਸਾਡੇ ਪੁਰਖੇ ਸੀ, ਜਿਨ੍ਹਾਂ ਦਾ ਮੈਂ ਜ਼ਿਕਰ ਕਰਕੇ ਹਟਿਆ। ਸ਼ਾਇਦ ਇਸੇ ਕਰਕੇ ਹੀ ਅੱਜ ਸਾਨੂੰ ਇੰਝ ਲੱਗਦਾ ਕਿ ਅਸੀਂ ਹਿਮਾਲਿਆ ਤੋਂ ਖਿਸਕਦੇ ਨਿੱਕੀਆਂ ਨਿੱਕੀਆਂ ਟੋਇਆਂ ਟਿੱਬਿਆਂ 'ਚ ਉਲਝੇ ਹੋਏ ਆ, ਔਰ ਉਹਨਾਂ ਟੋਇਆਂ ਟਿੱਬਿਆਂ 'ਚ ਉਲਝ ਕੇ ਵੀ ਜੀ ਇਸ ਵਕਤ ਸਾਡੇ ਵਾਸਤੇ ਮਸਲਾ ਜ਼ੁਬਾਨ ਦੀ ਸਰਵਾਈਵਲ ਦਾ ਬਣਿਆ ਹੋਇਆ, ਜਿਹਦੀ ਲੜਾਈ ਸਾਨੂੰ ਨਾਲ ਲੜਨੀ ਪੈ ਰਹੀ। ਸ਼ਾਇਦ ਉਦੋਂ ਏਡੀ ਵੱਡੀ ਸਮੱਸਿਆ ਨਹੀਂ ਸੀ। ਸੋ ਉਸ ਦੌਰ ਦੇ ਜੀ ਜੀ ਨਾ ਗਿੱਲ ਸਾਹਿਬ, ਦੋਸਤ ਦਾ ਅੱਗੇ ਮੈਸੇਜ ਸੀ ਕਿ ਇਹ ਲੱਗਦਾ ਕਿ ਇਹ ਜਿਵੇਂ ਅੱਗੇ ਦੋਸਤ ਨੇ ਗੱਲ ਕੀਤੀ ਆ ਕਿ ਇਹ ਸ਼ਾਇਰੀ ਪੰਜਾਬੀ ਸ਼ਾਇਰੀ ਜਾਂ ਸ਼ਾਇਰ ਪੰਜਾਬੀ ਲਿਖਣ ਵਾਲੇ ਘਟ ਗਿਆ, ਜਾਂ ਸਾਡੇ ਵੇਖਣ ਦਾ ਜਾਂ ਸੁਣਨ ਦਾ ਸਟਾਈਲ ਬਦਲ ਗਿਆ, ਅਸੀਂ ਹੋਰ ਪਾਸੇ ਨੂੰ ਤੁਰੇ ਜਾਂਦੇ ਹਾਂ। ਆਵਾਜ਼ ਟੁੱਟਦੀ ਕਰਕੇ ਮੈਂ ਅੰਦਾਜ਼ੇ ਦੇ ਨਾਲ ਤੁਹਾਡਾ ਸਵਾਲ ਸਮਝਿਆ। ਮੈਂ ਰਿਪੀਟ ਕਰ ਮੇਰੇ 'ਚ ਬੰਦਾ ਲੱਗਦਾ ਵੀ ਇਹ ਜਾਂ ਤਾਂ ਨਾਸਰ ਹੋ ਜਾਂ ਇਹ ਸਰਬਜੀਤ ਹੋਏਗਾ। ਉਹੋ ਜਿਹੀ ਹਾਲਤ ਮੇਰੀ ਇਸ ਵੇਲੇ ਅੰਦਾਜ਼ੇ ਦੇ ਨਾਲ ਜਵਾਬ ਦਿਆਂਗਾ ਮੈਂ, ਟੁੱਟਵਾ ਜਾ। ਨਹੀਂ ਸਰਬਜੀਤ ਭਾਜੀ ਦੱਸ ਦਿਓ ਜਰਾ। ਮੈਂ ਰਿਪੀਟ ਕਰ ਦੇਣਾ ਸ਼ਾਇਰੀ ਦੇ ਇਤਿਹਾਸ ਨੂੰ ਸਾਰਿਆਂ ਨੂੰ ਜੀ, ਮੇਰੀ ਆਵਾਜ਼ ਸੁਣ ਸਕਦੇ, ਮੈਂ ਰਿਪੀਟ ਕਰ ਦੇਣਾ ਸਵਾਲ। ਕਹਿੰਦੇ ਸਾਡੇ ਇੱਕ ਸਰੋਤੇ ਨੇ ਗੱਲ ਕਹੀ ਹੈ, ਕਹਿੰਦੇ ਜੀ ਜਿਹੜੀ ਉਸ ਜਿਹੜੀ ਸ਼ਾਇਰੀ ਜਿਹੜੀ ਅੱਜ ਡਾਟਸ ਪੈਣ ਲੱਗ ਗਈਆਂ, ਆਵਾਜ਼ ਸਪਸ਼ਟ ਨਹੀਂ ਸਮਝ ਆ ਰਹੀ ਹੈ ਜੀ। ਨਾਸਰ ਸਾਹਿਬ ਸਮਝ ਨਹੀਂ ਆ ਰਹੀ ਕੀ ਕਹਿ ਰਹੇ ਹੋ? ਮੇਰੀ ਆਵਾਜ਼ ਆ ਰਹੀ ਹੁਣ ਤੁਹਾਨੂੰ? ਗੱਲ ਮੈਨੂੰ ਲੱਗਦਾ ਤੁਸੀਂ ਇਹੀ ਪੁੱਛੀ ਹੈ ਕਿ ਅੱਜ ਕੀ। ਹੈਲੋ ਜੀ, ਤੁਸੀਂ ਗੱਲ ਕਰਦੇ ਰਹੋ। ਆਵਾਜ਼ ਆ ਰਹੀ? ਮੇਰੀ ਆਵਾਜ਼ ਆ ਰਹੀ? ਨਹੀਂ ਆਵਾਜ਼ ਨਹੀਂ ਆ ਰਹੀ। ਨਹੀਂ ਆਵਾਜ਼ ਨਹੀਂ ਆ ਰਹੀ। ਅੱਛਾ ਗੁਰਬਚਨ ਗਿੱਲ ਜੀ, ਅਸੀਂ ਨਾ ਇੱਕ ਰਿਕੁਐਸਟ ਕਰਦੇ ਹਾਂ ਕਿ ਅਸੀਂ ਤੁਹਾਨੂੰ 1 ਮਿੰਟ ਵਾਸਤੇ ਅਸੀਂ ਆਫ ਸਕਰੀਨ ਕਰ। ਤੁਸੀਂ ਨਾ ਗਿੱਲ ਸਾਹਿਬ ਹੈੱਡਫੋਨ ਰਿਮੂਵ ਕਰੋ, ਫਿਰ ਸ਼ਾਇਦ ਤੁਹਾਡੀ ਆਵਾਜ਼ ਤੁਹਾਨੂੰ ਕਲੀਅਰ ਸੁਣੇ। ਹੈੱਡਫੋਨ ਰਿਮੂਵ ਕਰਕੇ ਓਪਨ ਕਰ ਲਓ ਆਵਾਜ਼ ਮੋਬਾਈਲ ਦੀ, ਨਾ ਮੋਬਾਈਲ ਦੀ ਆਵਾਜ਼ ਸੁਣੋ। ਹਾਂਜੀ ਹੁਣ ਆਵਾਜ਼ ਆ ਰਹੀ ਮੇਰੀ? ਹੁਣ ਠੀਕ ਆ ਰਹੀ ਆਵਾਜ਼? ਹਾਂਜੀ ਠੀਕ ਆ ਰਹੀ, ਤੁਹਾਡੀ ਤਾਂ ਠੀਕ ਆ ਰਹੀ, ਪਹਿਲਾਂ ਵੀ ਠੀਕ ਸੀ, ਹੁਣ ਵੀ ਠੀਕ ਆ। ਸਾਡੀ ਠੀਕ ਆ ਰਹੀ ਤੁਹਾਨੂੰ? ਤੁਹਾਡੀ ਅਜੇ ਵੀ ਡਾਟਸ ਪੈ ਰਹੀਆਂ ਨੇ। ਅੱਛਾ ਨਾਸਰ, ਮੇਰੀ ਰਿਕੁਐਸਟ ਹੈ, ਅਸੀਂ ਗਿੱਲ ਸਾਹਿਬ ਨੂੰ ਰੀਕਨੈਕਟ ਕਰਦੇ ਹਾਂ, ਅਸੀਂ ਹੋਰ ਗੱਲਾਂ ਕਰਦੇ ਹਾਂ, ਤੇ ਨਾਲ ਤੁਸੀਂ ਗਿੱਲ ਸਾਹਿਬ ਬਿਲਕੁਲ ਆਫ ਕਰਕੇ ਦੁਬਾਰਾ ਉਹਨੂੰ ਆਨ ਕਰ ਲਵੋ। ਤੁਸੀਂ ਲੀਵ ਕਰਕੇ ਦੁਬਾਰਾ ਜੁਆਇਨ ਕਰਿਓ ਗਿੱਲ ਸਾਹਿਬ। ਆਫ ਕਰਕੇ ਦੁਬਾਰਾ ਕਰਾਂ? ਹਾਂਜੀ ਜੀ, ਹਾਂਜੀ, ਉਹ ਤੁਹਾਨੂੰ ਮਦਦ ਕਰੇਗੀ ਜੀ। ਦੋਸਤੋ, ਅਸੀਂ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਪੰਜਾਬੀ ਅਦਬ ਦੀ ਸ਼ਾਇਰੀ ਦੀ ਗੱਲ ਕਰ ਰਹੇ ਹਾਂ। ਸਾਡੇ ਦੋਸਤਾਂ ਨਾਲ ਮੈਂ ਰਿਕੁਐਸਟ ਕਰ ਰਿਹਾ ਸੀ ਜੀ ਕਿ ਅਸੀਂ ਚਾਹੁੰਦੇ ਹਾਂ ਕਿ ਅਸੀਂ ਬਿਹਤਰ ਤੋਂ ਬਿਹਤਰ ਸ਼ਾਇਰੀ, ਵਧੀਆ ਤੋਂ ਵਧੀਆ ਸ਼ਾਇਰੀ ਤੁਹਾਡੇ ਤੱਕ ਲੈ ਕੇ ਆਈਏ। ਅਸੀਂ ਚਾਹੁੰਦੇ ਹਾਂ ਕਿ ਅਸੀਂ ਸ਼ਾਇਰੀ ਸੁਣੀਏ ਤੇ ਸੁਣਨ ਦਾ ਉਹਦਾ ਤਰੀਕਾ ਵੀ ਸਿੱਖੀਏ ਕਿ ਸ਼ਾਇਰੀ ਸੁਣਨੀ ਕਿਵੇਂ, ਅਨਇੰਟਰਪਟਡ ਤਰੀਕੇ ਨਾਲ ਕਿਵੇਂ ਸੁਣਨੀ ਹੈ। ਸਾਡੇ ਕੋਲ ਟੈਕਨੀਕਲ ਪ੍ਰੋਬਲਮਸ ਆ ਰਹੀਆਂ ਨੇ ਇੰਟਰਨੈਟ ਦੀ ਸਾਨੂੰ, ਪਰ ਉਹਨੂੰ ਅਸੀਂ ਪ੍ਰੋਬਲਮ ਸੋਲਵ ਕਰ ਲਵਾਂਗੇ। ਉਨੀ ਦੇਰ ਮੈਂ ਤੁਹਾਡੇ ਦੋਸਤਾਂ ਦੇ ਕੁਝ ਜਿਹੜੇ ਕਮੈਂਟਸ ਆ ਰਹੇ ਨੇ ਇਸ ਸ਼ਾਇਰੀ ਨੂੰ ਲੈ ਕੇ, ਮੈਂ ਕਮੈਂਟਸ ਨਾਲ ਦੇ ਨਾਲ ਪੜ੍ਹ ਦੇਵਾਂ, ਕਿਉਂਕਿ ਇਹ ਵੀ ਨਾਲ ਜ਼ਰੂਰੀ ਹੈ। ਕੁਝ ਦੋਸਤ ਸਾਡੇ ਅੰਮ੍ਰਿਤਾ ਪ੍ਰੀਤਮ ਬਾਰੇ ਗੱਲ ਕਹਿ ਰਹੇ ਕਿ ਅੰਮ੍ਰਿਤਾ ਪ੍ਰੀਤਮ ਬਹੁਤ ਵਧੀਆ ਸ਼ਾਇਰ ਸਨ, ਉਹਨਾਂ ਦੀ ਗੱਲ ਕਰ ਰਹੇ। ਬਾਬਾ ਬੁੱਲ੍ਹੇ ਸ਼ਾਹ ਦੀ ਸ਼ਾਇਰੀ ਦੀ ਗੱਲ ਕਰ ਰਹੇ ਨੇ, ਉਹ ਸੁਣਨਾ ਚਾਹੁੰਦੇ ਨੇ। ਕੁਝ ਦੋਸਤਾਂ ਨੇ ਆਪਣੇ ਸ਼ੇਰ ਵੀ ਸਾਨੂੰ ਲਿਖ ਕੇ ਭੇਜੇ ਨੇ। ਵਰਨ ਅਰੋੜਾ ਨੇ ਬੜੀ ਵਧੀਆ ਗੱਲ ਕਹੀ ਹੈ, ਕਹਿੰਦੇ ਵਰਨ ਅਰੋੜਾ ਜ਼ਿਕਰ ਕਰਦੇ ਨੇ ਕਿ ਬਾਬਾ ਫਰੀਦ ਦੀ ਸ਼ਾਇਰੀ ਨੂੰ ਅੱਜ ਅਸੀਂ ਇਸ ਕਰਕੇ ਅੱਜ ਵੀ ਪਸੰਦ ਕਰ ਰਹੇ ਹਾਂ ਕਿਉਂਕਿ ਬਾਬਾ ਫਰੀਦ ਦੀ ਜਿਹੜੀ ਹੰਬਲਨੈਸ ਸੀ, ਯਾਨੀ ਕਿ ਦਿਲੋਂ ਜਿਹੜੀ ਗੱਲ ਉਹ ਕਹਿੰਦੇ ਸੀ, ਉਹਨਾਂ ਦਾ ਆਪਣੇ ਉੱਤੇ ਅਸਰ ਸੀ, ਸਿਰਫ ਜ਼ੁਬਾਨ ਤੋਂ ਨਹੀਂ, ਉਹ ਗੱਲ ਦਿਲ ਤੋਂ ਜਿਹੜੀ ਨਿਕਲਦੀ ਸੀ। ਸ਼ਾਇਦ ਇਸ ਕਰਕੇ ਉਹ ਦਿਲ ਨੂੰ ਅੱਜ ਵੀ ਟੁੰਬਦੀ ਹੈ, ਇਹ ਗੱਲ ਸਾਡੇ ਦਿਲ ਨੂੰ ਛੂਹਦੀ ਹੈ, ਇਸ ਕਰਕੇ ਉਹ ਸਾਨੂੰ ਉਹਨਾਂ ਦੀ ਸ਼ਾਇਰੀ ਚੰਗੀ ਲੱਗਦੀ ਹੈ। ਇਹ ਗੱਲ ਵਰਨ ਜੀ ਨੇ ਕਹੀ, ਵਰਨ ਜੀ ਸ਼ਾਇਦ ਤੁਹਾਡੀ ਗੱਲ ਬਿਲਕੁਲ ਸਹੀ ਹੈ। ਇਸੇ ਕਰਕੇ ਸਾਨੂੰ ਇਹ ਗੱਲ ਪਸੰਦ ਉਹਨਾਂ ਦੀ ਅੱਜ ਵੀ ਆ ਰਹੀ ਹੈ। ਜਿੰਨੀ ਦੇਰ ਅਸੀਂ ਸ਼ਾਇਰਾਂ ਨੂੰ ਦੁਬਾਰਾ ਆਪਣੇ ਨਾਲ ਜੋੜਦੇ ਹਾਂ, ਅਸੀਂ ਕੋਸ਼ਿਸ਼ ਕਰ ਰਹੇ ਹਾਂ। ਫਰੀਦ ਸਾਹਿਬ ਦਾ ਉਮਰ ਸਈਦ ਸਾਹਿਬ ਲਿਖ ਰਹੇ ਨੇ, ਵੇਖ ਫਰੀਦਾ ਮਿੱਟੀ ਖੁੱਲੀ, ਮਿੱਟੀ ਉੱਤੇ ਮਿੱਟੀ ਡੁੱਲੀ, ਹੱਸੇ ਮਿੱਟੀ ਰੋਵੇ ਮਿੱਟੀ, ਮੁੜ ਮਿੱਟੀ ਦਾ ਮਿੱਟੀ ਹੋਵੇ, ਨਾ ਕਰ ਬੱਦਿਆ ਮੇਰੀ ਮੇਰੀ, ਨਾ ਇਹ ਤੇਰੀ ਨਾ ਇਹ ਮੇਰੀ, 4 ਦਿਨਾਂ ਦਾ ਮੇਲਾ ਦੁਨੀਆ ਫਿਰ ਮਿੱਟੀ ਦੀ ਢੇਰੀ। ਇਹ ਉਮਰ ਸਾਹਿਬ ਲਿਖ ਰਹੇ ਨੇ। ਬਿਲਕੁਲ ਜੀ, ਇਹ ਬਹੁਤ ਉਮਦਾ ਸ਼ਾਇਰੀ ਜਿਸ ਦੀ ਅਸੀਂ ਗੱਲ ਕਰ ਰਹੇ ਹਾਂ। ਅਨਵਰ ਮਸੂਦ ਸਾਹਿਬ ਨੂੰ ਸੁਣਨ ਦੀ ਗੱਲ ਕਰ ਰਹੇ ਜੀ, ਬਿਲਕੁਲ ਲੈਜੈਂਡ ਸ਼ਾਇਰ ਨੇ, ਅਵਤਾਰ ਸਿੰਘ ਧੰਜਲ ਕਹਿੰਦੇ ਨੇ ਅਨਵਰ ਮਸੂਦ ਸਾਹਿਬ। ਬਿਲਕੁਲ ਜੀ, ਅਨਵਰ ਮਸੂਦ ਸਾਹਿਬ ਬਿਲਕੁਲ ਲੈਜੈਂਡ ਸ਼ਾਇਰ ਨੇ। ਅੱਜ ਦੇ ਦੌਰ ਦੀ ਸ਼ਾਇਰੀ ਦੇ ਵਿੱਚ ਤੇ ਸਰੋਤਿਆਂ ਦੀ ਇੱਕ ਛੋਟੀ ਜਿਹੀ ਇੱਕ ਸਾਡੀ ਪਰੇਸ਼ਾਨੀ ਇਹ ਵੀ ਹੈ, ਇੱਕ ਅਸੀਂ ਤਵੀਲ ਨਜ਼ਮ ਯਾਨੀ ਕਿ ਲੰਬੀ ਜਿਹੜੀ ਸ਼ਾਇਰੀ, ਅਸੀਂ ਉਹਨੂੰ ਸੁਣਨ ਨੂੰ ਤਿਆਰ ਨਹੀਂ। ਅਸੀਂ ਕਹਿੰਦੇ ਵੀ
ਸਾਨੂੰ ਪਾਕਟ ਐਡੀਸ਼ਨ ਸਭ ਕੁਝ ਮਿਲ ਜਾਏ, 4 ਲਾਈਨਾਂ ਵਿੱਚ ਸਾਨੂੰ ਸਾਰੀ ਗੱਲ ਸੁਣਾ ਦਿੱਤੀ ਜਾਵੇ। ਇੱਕ ਦੂਸਰੀ ਗੱਲ, ਅਸੀਂ ਹਰ ਵੇਲੇ ਮਜ਼ਾਹੀਆ ਚੀਜ਼ਾਂ ਸੁਣਨਾ ਚਾਹੁੰਦੇ, ਸੰਜੀਦਗੀ ਦੀ ਉਹ ਗੱਲ ਜਿਹੜੀ ਦਿਲ ਵਿੱਚ ਉਤਰਦੀ ਹੋਵੇ, ਟੁੰਬਦੀ ਹੋਵੇ, ਅਸੀਂ ਉਸ ਦੀ ਗੱਲ ਸੁਣ ਤੋਂ ਕਿਤੇ ਸਾਨੂੰ ਗੁਰੇਜ਼ ਕਰਦੇ ਹਾਂ। ਇੱਕ ਵਾਰ ਸੁਣ ਲਿਆ, 10 ਮਿੰਟ ਸੁਣ ਲਿਆ, ਉਸ ਤੋਂ ਬਾਅਦ ਅਸੀਂ ਉਹਨੂੰ ਸੁਣ ਨਹੀਂ ਸਕਦੇ। ਸੋ ਜੋ ਮਹਿਫਲਾਂ ਵਿੱਚ ਬੈਠਣ ਦਾ ਜੋ ਸਲੀਕਾ ਸੀ, ਤਰੀਕਾ ਸੀ, ਉਹ ਜਦੋਂ ਅਸੀਂ ਸਾਰੇ ਜੁੜ ਬਹਿੰਦੇ ਸੀ, ਸੁਣਦੇ ਸੀ, ਉਹ ਵੀ ਸਾਡੇ ਵਿੱਚ ਕਿਤੇ ਕਮੀ ਆ ਰਹੀ ਹੈ, ਉਹ ਘਟਦਾ ਚਲਾ ਜਾ ਰਿਹਾ ਹੈ। ਸੋ ਇਹ ਵੀ ਸਾਡੀ ਕਿਤੇ ਸਾਡੀ ਕੋਤਾਹੀ ਹੈ, ਸਾਡੀ ਕਮੀ ਵੀ ਹੈ ਜੀ। ਸੋ ਬਹੁਤ ਜ਼ਰੂਰੀ ਹੈ ਕਿ ਅਸੀਂ ਸਾਰੇ ਸਮਝੀਏ, ਇਹਨਾਂ ਗੱਲਾਂ ਨੂੰ ਸੁਣੀਏ ਤੇ ਚੰਗੀ ਤਰ੍ਹਾਂ। ਸ਼ਿਵ ਕੁਮਾਰ ਬਟਾਲਵੀ ਜੀ ਦੀ ਵੀ ਗੱਲ ਹੋ ਰਹੀ ਹੈ, ਉਹਦਾ ਵੀ ਜ਼ਿਕਰ ਕਰਾਂਗੇ। ਚੌਧਰੀ ਨਿਸਾਰ ਸਾਹਿਬ ਬਟਾਲਵੀ ਸਾਹਿਬ ਦੀ ਸ਼ਾਇਰੀ ਦਾ ਵੀ ਜ਼ਿਕਰ ਕਰਾਂਗੇ। ਅਸੀਂ ਜਿਹੜੇ ਸ਼ਾਇਰ ਸਾਡੇ ਨਾਲ ਅੱਜ ਜੁੜੇ ਨੇ, ਉਹਨਾਂ ਦੀ ਸ਼ਾਇਰੀ ਵੀ ਸੁਣਨੀ ਹੈ, ਉਹਨਾਂ ਨੂੰ ਸ਼ਾਇਰੀ ਬਾਰੇ ਗੱਲਬਾਤ ਵੀ ਕਰਨੀ ਹੈ। ਅਸੀਂ ਤੁਹਾਡੇ ਕਮੈਂਟਸ, ਤੁਹਾਡੇ ਵੀ ਡਿਸਕਸ਼ਨ ਕਰਨੀ ਹੈ ਕਿ ਤੁਸੀਂ ਕੀ ਸਮਝਦੇ ਹੋ। ਤੁਸੀਂ ਖੁੱਲ ਕੇ ਆਪਣੇ ਸਵਾਲ ਜਵਾਬ ਪੁੱਛ ਸਕਦੇ ਹੋ। ਬਾਬਾ ਨਜ਼ਮੀ ਸਾਹਿਬ ਦਾ, ਰਸ਼ਪਾਲ ਔਲਖ ਜੀ ਦਾ ਜ਼ਿਕਰ ਕਰ ਰਹੇ, ਬਿਲਕੁਲ ਜੀ, ਬਾਬਾ ਨਜ਼ਮੀ ਸਾਹਿਬ ਦਾ ਜ਼ਿਕਰ ਕਰਨਾ ਬਿਲਕੁਲ ਬਣਦਾ ਜੀ। ਮੈਂ ਉਹਦਾ ਜ਼ਿਕਰ ਕਰਨਾ ਵੀ ਚਾਹੁੰਦਾ ਵਾ। ਅਸੀਂ ਗੁਰਭਜਨ ਗਿੱਲ ਜੀ ਨੂੰ ਇੱਕ ਵਾਰ ਫਿਰ ਆਪਣੇ ਨਾਲ ਜੋੜਦੇ ਹਾਂ, ਉਹ ਇਸ ਵਕਤ ਦੁਬਾਰਾ ਰੀਕਨੈਕਟ ਕਰ ਚੁੱਕੇ ਨੇ। ਗਿੱਲ ਸਾਹਿਬ, ਉਮੀਦ ਕਰਦਾ ਹੈ ਇਸ ਵਾਰ ਤੁਹਾਨੂੰ ਸਾਡੀ ਆਵਾਜ਼ ਆ ਜਾਏਗੀ। ਆ ਰਹੀ, ਪਰ ਮੱਧਮ ਆ ਰਹੀ, ਕਿਉਂਕਿ ਮੈਨੂੰ ਦੂਰ ਫਾਸਲਾ ਸਿਰਣਾ ਪੈ ਰਿਹਾ ਨਾ ਫੋਨ ਤੋਂ। ਵਾਟ ਬਹੁਤ ਕੈਨੇਡਾ ਤੋਂ ਇੰਡੀਆ ਦੀ ਵਾਟ ਬਹੁਤ ਹੈ ਇਸ। ਅੱਛਾ, ਕੋਸ਼ਿਸ਼ ਕਰਦੇ ਆ, ਮੈਂ ਗੱਲ ਨੂੰ ਸਲੋ ਕਰਾਂਗਾ ਤਾਂ ਕਿ ਆਵਾਜ਼ ਕਟੇ ਨਹੀਂ। ਠੀਕ ਹੈ ਜੀ। ਹਾਂ। ਅੱਛਾ ਜੀ, ਮੇਰਾ ਅਗਲਾ ਸਵਾਲ ਜਿਹੜਾ ਤੁਹਾਡੇ ਨਾਲ ਸੀ, ਜਿਹੜੀ ਤੁਸੀਂ ਥੋੜੀ ਦੇਰ ਪਹਿਲਾਂ ਗੱਲ ਕਰ ਰਹੇ ਸੀ, ਅਸੀਂ ਗੱਲ ਕਰ ਰਹੇ ਸੂਫੀ ਸ਼ਾਇਰੀ ਦੀ, 12ਵੀਂ ਸਦੀ ਦੀ ਅਸੀਂ ਸੂਫੀ ਸ਼ਾਇਰੀ ਦੀ ਗੱਲ ਕੀਤੀ। ਠੀਕ ਹੈ। ਭਾਵੇਂ ਚਿਸ਼ਤੀਆ ਸ਼ਾਇਰ ਸਨ, ਅਸੀਂ ਛਾਪ ਤਿਲਕ ਸ਼ਮਸ਼ੀਰੀ ਦੇ ਮੋਸੇ ਨੈਣਾ ਲੜਾਏ ਕੇ ਉਸ ਦੀ ਗੱਲ ਕਰ ਲਈਏ, ਜਾਂ ਬਾਬਾ ਫਰੀਦ ਦੀ ਗੱਲ ਕਰ ਲਈਏ। ਉਸ ਤੋਂ ਬਾਅਦ ਅਸੀਂ ਆ ਜਾਂਦੇ ਕਿੱਸਾਕਾਰੀ ਦੇ ਉੱਤੇ। ਉਸ ਤੋਂ ਕਿੱਸਾਕਾਰ ਹੋਏ, ਫਿਰ ਉਸ ਤੋਂ ਬਾਅਦ ਧਾਰਮਿਕ ਕਿਸਮ ਦੀ ਸ਼ਾਇਰੀ ਸ਼ੁਰੂ ਹੋ ਗਈ, ਤੇ ਜਿਹੜਾ ਬਹੁਤ ਹੀ ਧਰਮ ਦੀ ਗੱਲਾਂ ਹੋਈਆਂ। ਫਿਰ ਖੁੱਲੇ ਬਹਿਰ ਦੀ ਸ਼ਾਇਰੀ ਅੱਜ ਦੇ ਦੌਰ ਵਿੱਚ ਸ਼ੁਰੂ ਹੋ ਗਈ, ਕਿ ਜੋ ਬਹੁਤ ਸਾਰੇ ਅੱਜ ਦੇ ਦੌਰ ਦੇ ਸ਼ਾਇਰ ਲਿਖ ਰਹੇ ਨੇ। ਅਸੀਂ ਇੱਕ ਸ਼ਾਇਰੀ ਨੂੰ ਕਿਹੜੇ ਪਾਸੇ ਤੁਰੇ ਹਾਂ, ਕਿਸ ਕਿਸਮ ਦੀ ਸ਼ਾਇਰੀ ਅੱਜ ਹੋ ਰਹੀ ਹੈ, ਕਿਸ ਪਾਸੇ ਤੁਰੇ ਹਾਂ, ਕਿ ਫਰਕ ਕਿਉਂ ਆ ਰਿਹਾ ਹੈ, ਕਿ ਸਦੀਆਂ ਦੇ ਹਿਸਾਬ ਨਾਲ ਫਰਕ ਕਿਉਂ ਆਉਣਾ ਸ਼ੁਰੂ ਹੋ ਗਿਆ। ਵੇਖੋ, ਇਹ ਗੱਲ ਕਦੇ ਨਾ ਭੁੱਲਿਓ ਕਿ ਜਿਹੜੀ ਸੁਸਾਇਟੀ ਦੀ ਜਿਹੋ ਜਿਹੀ ਸਪੀਡ ਹੁੰਦੀ, ਜਿਸ ਕਿਸਮ ਦਾ ਅੰਦਾਜ਼ ਹੁੰਦਾ ਹੈ, ਸ਼ਾਇਰੀ ਦਾ ਸਰੂਪ ਵੀ ਉਹਦੇ ਮੁਤਾਬਕ ਬਦਲਦਾ ਰਹਿੰਦਾ। ਕਿਸੇ ਵਕਤ ਜਦੋਂ ਸੱਥਾਂ ਦੇ ਵਿੱਚ ਚਿੱਠੇ ਪੜ੍ਹੇ ਜਾਂਦੇ ਸੀ, ਕਿੱਸੇ ਪੜ੍ਹੇ ਜਾਂਦੇ ਸੀ, ਬਿਰਤਾਂਤ ਵਾਲੀ ਕਵਿਤਾ ਕਈ ਦਿਨ ਲਗਾਤਾਰ ਲੋਕ ਦਰਖਤਾਂ ਥੱਲੇ ਬੈਠ ਕੇ ਇੱਕ ਕਿਸੇ ਪੜ੍ਹੇ ਲਿਖੇ ਬੰਦੇ ਤੋਂ ਸੁਣਦੇ ਸੀਗੇ। ਔਰ ਮੈਨੂੰ ਯਾਦ ਆ ਕਿ ਮੇਰੇ ਆਪਣੇ ਚਾਚਾ ਜੀ ਦੇ ਘਰ ਰੂਪ ਪਸੰਦ ਦਾ ਕਿੱਸਾ ਹੁੰਦਾ ਸੀ, ਔਰ ਇਸੇ ਤਰ੍ਹਾਂ ਨਾਲ ਹੀ ਸੈਫੁਲ ਮਲੂਕ ਹੁੰਦਾ ਸੀ। ਤੇ ਕਈ ਲੋਕਾਂ ਨੇ ਆ ਕੇ ਉੱਥੇ ਸਾਡੇ ਕੋਲੋਂ, ਮੈਂ ਉਦੋਂ 5ਵੀਂ 6ਵੀਂ 'ਚ ਪੜ੍ਹਦਾ ਸੀ, ਜੇ ਅਰਥ ਵੀ ਉਹਦੇ ਨਹੀਂ ਸੀ ਆਉਂਦੇ, ਪਰ ਇਹਦੇ ਬਾਵਜੂਦ ਕਈ ਲੋਕਾਂ ਨੇ ਪਿੰਡ ਦੇ ਨੇ ਆ ਕੇ ਕਹਿਣਾ, ਸਾਨੂੰ ਸੈਫੁਲ ਮਲੂਕ ਸੁਣਾ, ਸਾਨੂੰ ਰੂਪ ਪਸੰਦ ਸੁਣਾ। ਔਰ ਇਸ ਤਰ੍ਹਾਂ ਦੇ ਹੋਰ ਬੜੇ ਕਿੱਸੇ ਸੀ ਜਿਨ੍ਹਾਂ ਦੇ ਵਿੱਚੋਂ ਐਸੇ ਕਿੱਸੇ ਵੀ ਸੀ ਜਿਹੜੇ ਜੰਗਨਾਮਿਆਂ ਦੇ ਰੂਪ ਦੇ ਵਿੱਚ ਵੀ ਮੈਂ ਸਮਝਦਾ ਕਿ ਜਿਨ੍ਹਾਂ ਚੋਂ ਸ਼ਾਹ ਮੁਹੰਮਦ ਦਾ ਜੰਗਨਾਮਾ ਸਿੰਘਾਂ ਦੇ ਫਰੰਗੀਆਂ ਵੀ ਸੀ। ਉਹਦੀਆਂ ਸਤਰਾਂ ਮੈਨੂੰ ਲੱਗਦਾ 10ਵੀਂ ਜਮਾਤ ਤੱਕ ਪੜ੍ਹਦਿਆਂ ਮੈਨੂੰ ਚੇਤੇ ਹੋ ਗਈਆਂ ਇਸ ਕਾਰਨ ਕਰਕੇ, ਕਿਉਂਕਿ ਉਹ ਸਾਰੀ ਸ਼ਾਇਰੀ ਜਿਹੜੀ ਹੈਗੀ ਹੈ ਉਹ ਸੁਣਨ ਤੇ ਸੁਣਾਉਣ ਵਾਲੀ ਸ਼ਾਇਰੀ ਹੈ। ਪੜ੍ਹਨ ਤੇ ਪੜ੍ਹਾਉਣ ਵਾਲੀ ਉਹਨੂੰ ਬਾਅਦ ਸਿਲੇਬਸ ਦਾ ਹਿੱਸਾ ਬਾਅਦ 'ਚ ਬਣਦੀ ਹੈ। ਪਹਿਲਾਂ ਸਿਰਫ ਉਹ ਸੁਣਨ ਤੇ ਸੁਣਾਉਣ ਵਾਲੀ ਸ਼ਾਇਰੀ ਸੀ, ਸਰੋਤਾ ਮੁਖੀ ਸੀ। ਉਸ ਪੋਇਟ ਦੇ ਸਾਹਮਣੇ ਸਿਰਫ ਤੇ ਸਿਰਫ ਸਰੋਤਾ ਹਾਜ਼ਰ ਸੀ ਕਿ ਮੇਰੇ ਸਰੋਤੇ ਨੂੰ ਮੇਰੀ ਗੱਲ ਜੇ ਨਹੀਂ ਅੱਪੜਦੀ, ਜਿਵੇਂ ਦਇਆ ਸਿੰਘ ਦਾ ਜ਼ਿੰਦਗੀ ਵਿਲਾਸ ਹੈ, ਜੇ ਉਸ ਨੂੰ ਉਹ ਤਰਲ ਕਰਕੇ ਆਪਣੇ ਸਰੋਤੇ ਤੱਕ ਨਹੀਂ ਪਹੁੰਚਾਉਂਦਾ ਤਾਂ ਉਹ ਇਰੈਲੇਵੈਂਟ ਹੋ ਜਾਂਦਾ। ਪਰ ਕਈ ਵਾਰ ਇਹ ਗੱਲ ਭੁੱਲੀਏ ਨਾ ਕਦੇ ਵੀ ਕਿ ਸਮਾਂ ਪੈਣ ਦੇ ਨਾਲ ਹੌਲੀ ਹੌਲੀ ਜਦੋਂ ਬੰਦਾ ਬਿਟਸ ਵਿੱਚ ਵੰਡਿਆ ਜਾ ਰਿਹਾ, ਡਿਜੀਟਲ ਹੋ ਰਿਹਾ, ਬੰਦਾ ਵੀ ਮਨੁੱਖ ਵੀ ਹੌਲੀ ਹੌਲੀ ਲਾਈਫ ਜਿਹੜੀ ਹੈਗੀ ਹੈ ਅੱਗੇ ਵਾਲੀ ਉਸ ਕਿਸਮ ਦੀ ਕੰਪੈਕਟ ਲਾਈਫ ਨਹੀਂ ਜਿਹੜੀ ਮੇਰੇ ਬਚਪਨ ਵੇਲੇ ਮੇਰੇ ਪਿੰਡ ਦੀ ਜ਼ਿੰਦਗੀ ਸੀ, ਉਹ ਅੱਜ ਮੇਰੇ ਪਿੰਡ ਦੀ ਜ਼ਿੰਦਗੀ ਨਹੀਂ ਹੈ। ਸੋ ਉਹਨਾਂ ਟੋਟਿਆਂ 'ਚ ਵੰਡੇ ਹੋਏ ਬੰਦੇ ਦੀ ਸ਼ਾਇਰੀ, ਉਹਦੀ ਮਾਨਸਿਕਤਾ ਔਰ ਉਸ ਦਾ ਟੋਟਲ ਜੀਵਨ ਵਿਹਾਰ ਵੀ ਬਟਿਆਂ 'ਚ ਵੰਡਿਆ ਹੋਇਆ ਹੋਵੇਗਾ। ਔਰ ਉਸ ਤੋਂ ਤੁਸੀਂ ਬਿਰਤਾਂਤ ਦੀ ਆਸ ਨਹੀਂ ਰੱਖ ਸਕਦੇ ਕਿ ਬਿਰਤਾਂਤ ਮੁਖੀ ਉਹ ਲੰਮੀ ਸ਼ਾਇਰੀ ਕਰੇਗਾ। ਬਿਰਤਾਂਤ ਦੀਆਂ 2 ਖੂਬਸੂਰਤ ਕਿਤਾਬਾਂ ਹੁਣ ਤੱਕ ਸਾਡੇ ਕੋਲ ਜਿਹੜੀਆਂ ਹਾਜ਼ਰ ਨੇ, ਉਹ ਜਾਂ ਤਾਂ ਸ਼ਿਵ ਕੁਮਾਰ ਦੀ ਲੂਣਾ ਆ, ਔਰ ਉਹ ਰੀਡਿਫਾਈਨ ਕੀਤਾ ਉਸਨੇ ਉਸ ਸਾਰੀ ਕਹਾਣੀ ਨੂੰ ਜਿਹੜੀ ਕਾਦਰ ਯਾਰ ਦੇ ਕਿੱਸਾ ਪੂਰਨ ਭਗਤ ਵਿੱਚ ਸੀ। ਉਸ ਵਿੱਚ ਖਲਨਾਇਕ ਹੈ ਲੂਣਾ ਔਰ ਸ਼ਿਵ ਕੋਲ ਉਹ ਨਾਇਕਾ ਆ, ਔਰ ਉਸ ਜਿਹੜਾ ਖਲਨਾਇਕ ਹੈ ਉਹ ਸਲਮਾਨ ਆ, ਜਿਹੜਾ ਆਪਣੀ ਬਾਦਸ਼ਾਹਤ ਦਾ ਔਰ ਆਪਣੇ ਸਰਮਾਏ ਦਾ ਫਾਇਦਾ ਉਠਾ ਕੇ ਕਿਸੇ ਲਿੱਸੇ ਘਰ ਦੀ ਧੀ ਨੂੰ, ਚੰਬੇ ਦੀ ਜਾਈ ਨੂੰ ਆਪਣੇ ਮਹਿਲਾਂ ਦੇ ਵਿੱਚ ਰਾਣੀ ਬਣਾ ਕੇ ਲੈ ਆਉਂਦਾ, ਇਹ ਬਿਨਾਂ ਸੋਚਿਆ ਕਿ ਮੇਰੇ ਪੁੱਤਰ ਦੇ ਹਾਣ ਦੀ ਹੈ। ਤੇ ਜਦੋਂ ਜਿਹੜੀਆਂ ਡਿਜ਼ਾਇਰਸ ਨੇ
ਉਸ ਦੇ ਅੰਦਰ ਜਾਗਦੀਆਂ ਨੇ ਆਪਣੇ ਹਾਣੀ ਨਾਲ ਸੰਗ ਕਰਨ ਦੀਆਂ, ਤੇ ਉਸ ਨੂੰ ਉਹਨਾਂ ਰਿਸ਼ਤਿਆਂ ਦੇ ਬੰਦੇਜ ਦੇ ਰਸੇ ਨਾਲ ਬੰਨ ਕੇ ਮੂੜ ਕੇ ਤੇ ਉਸ ਨੂੰ ਜਾਨੋਂ ਮਾਰਨ ਦੀਆਂ ਗੱਲਾਂ ਹੁੰਦੀਆਂ ਨੇ। ਸੋ ਮੈਨੂੰ ਲੱਗਦਾ ਕਿ ਸ਼ਿਵ ਕੁਮਾਰ ਦੇ ਬਿਰਤਾਂਤ ਤੋਂ ਬਾਅਦ ਸਾਡੇ ਕੋਲ ਦੂਸਰਾ ਬਿਰਤਾਂਤ ਜਿਹੜਾ ਬਹੁਤ ਵੱਡਾ ਸਾਡੇ ਕੋਲ ਆਇਆ, ਉਹ ਗੁਰਦੇਵ ਸਿੰਘ ਮਾਨ ਹੋਰਾਂ ਨੇ ਕਿੱਸਾ ਹੀਰ ਰਾਂਝਾ ਲਿਖਿਆ। ਉਦੋਂ ਨੇਤਰਹੀਣ ਹੋ ਚੁੱਕੇ ਸੀ, ਪਰ ਇਹਦੇ ਬਾਵਜੂਦ ਵੀ ਉਹਨਾਂ ਨੇ ਬੋਲ ਕੇ ਲਿਖਾਇਆ, ਕੈਨੇਡਾ 'ਚ ਰਹਿੰਦੇ ਉਹਨਾਂ ਨੇ। ਉਹ ਬਿਰਤਾਂਤ ਵੀ ਬੜਾ ਮਹੱਤਵਪੂਰਨ ਬਿਰਤਾਂਤ ਹੈ। ਇਸੇ ਤਰ੍ਹਾਂ ਨਾਲ ਸਰ ਹੀਰ ਸੂਬਾ ਸਿੰਘ ਹੈ ਇੱਕ, ਜਿਹੜੀ ਵਿਅੰਗ ਦੇ ਵਿੱਚ ਹੀਰ ਦੀ ਕਹਾਣੀ ਰੀਡਿਫਾਈਨ ਕੀਤੀ ਹੋਈ ਹੈ। ਪਰ ਜੇ ਕਹੀਏ ਕਿ ਮੌਲਿਕ ਰੂਪ ਦੇ ਵਿੱਚ ਬਿਰਤਾਂਤ ਕੋਈ ਨਵੀਂ ਕਿਸੇ ਕਹਾਣੀ ਤੇ ਆਇਆ ਹੋਵੇ, ਤਾਂ ਬਿਲਕੁਲ ਸਾਡੇ ਕੋਲੇ ਕੋਈ ਵੀ ਐਸਾ ਬਿਰਤਾਂਤ ਨਹੀਂ ਹੈਗਾ ਜਿਹੜਾ ਸਾਡੇ ਕੋਲੇ ਇਸ ਰੂਪ 'ਚ ਆਇਆ ਹੋਵੇ। ਪਰ ਸਭ ਤੋਂ ਸਮਰੱਥਾਵਾਨ ਜਿਹੜੇ ਬਿਰਤਾਂਤ ਸਾਡੇ ਕੋਲ ਨੇ, ਉਹ ਸ਼ਿਵ ਕੁਮਾਰ ਦੀ ਲੂਣਾ ਜਾਂ ਉਸ ਤੋਂ ਲਗਭਗ 100 ਸਾਲ ਪਹਿਲਾਂ ਸਾਡੇ ਕੋਲੇ ਜੰਗ ਨਾਮਾ ਸਿੰਘਾਂ ਦੇ ਫਿਰੰਗੀਆਂ ਹੈ, ਜਾਂ ਸਾਡੇ ਕੋਲੇ ਭਾਈ ਭਗਵਾਨ ਸਿੰਘ ਦੀ ਹੀਰ ਹੈ ਜੀ। ਇਹ 3-4 ਕਿਤਾਬਾਂ ਮੈਨੂੰ ਲੱਗਦਾ ਕਿ ਇਹ ਬਿਰਤਾਂਤ ਉਹ ਨੇ ਜਿਹੜੇ ਬਾਰ-ਬਾਰ ਪੜ੍ਹੀਏ ਤਾਂ ਸਾਨੂੰ ਪੁਰਾਣੇ ਨਹੀਂ ਲੱਗਦੇ। ਤੁਸੀਂ ਨੋਟ ਕਰਿਓ ਕਿ ਬਾਬੂ ਰਜਬਲੇ ਦੀ ਜਿੰਨੀ ਪੋਇਟਰੀ ਹੈ, ਸ਼ਾਇਰੀ ਹੈ, ਉਹ ਪੇਂਡੂ ਖਿੱਤੇ ਨੂੰ ਕਵਰ ਤਾਂ ਕਰਦੀ ਹੈ, ਪਰ ਲੰਮੇ ਬਿਰਤਾਂਤ ਨਹੀਂ ਸਿਰਜਦੀ। ਹਾਂਜੀ। ਇਸੇ ਤਰ੍ਹਾਂ ਸਾਡੇ ਢਾਡੀ ਦੇ ਕਵੀਸ਼ਰ ਭਰਾ ਜਿਹੜੇ ਨੇ, ਭਾਵੇਂ ਉਹ ਕਰਨੈਲ ਸਿੰਘ ਪਾਰਸ ਰਾਮੂ ਵਾਲੀ ਹੈ, ਚਾਹੇ ਉਹ ਜਸਵੰਤ ਸਿੰਘ ਤਾਨ ਹੈ, ਚਾਹੇ ਉਹ ਸਾਡਾ ਸੁੱਖ ਨਾਲ ਦਇਆ ਸਿੰਘ ਦਿਲਬਰ ਹੈ, ਜਾਂ ਜੋਗਾ ਸਿੰਘ ਜੋਗੀ ਨੇ ਕਵੀਸ਼ਰ, ਸੋਹਣ ਸਿੰਘ ਸੀਤਲ ਸਾਹਿਬ ਨੇ, ਉਹ ਲੰਮੇ ਬਿਰਤਾਂਤ ਦੀ ਗੱਲ ਨਹੀਂ ਕਰਦੇ। ਉਹ ਟੋਟਿਆਂ 'ਚ ਇਤਿਹਾਸ ਦੀਆਂ ਨਿੱਕੀਆਂ ਘਟਨਾਵਾਂ ਨੂੰ ਨਿੱਕੇ ਟੋਟਿਆਂ 'ਚ ਪਰੋ ਕੇ ਸਾਡੇ ਸਾਹਮਣੇ ਇੰਝ ਸੁਣਾਉਂਦੇ ਨੇ ਨੈਰੇਟਿਵ ਦੇ ਰੂਪ ਦੇ ਵਿੱਚ, ਕਿ ਸਾਡਾ ਸਰੋਤਾ ਮੁਖੀ ਜਿਹੜਾ ਇੱਕ ਪੰਜਾਬੀ ਹੈ, ਉਸ ਨੂੰ ਗੱਲਾਂ ਸਾਰੀਆਂ ਜਾਤੀਆਂ ਨੇ। ਇਸੇ ਤਰ੍ਹਾਂ ਦੀ ਟ੍ਰੈਡੀਸ਼ਨ ਤੁਹਾਡੇ ਜਦੋਂ ਮੈਂ ਪਾਕਿਸਤਾਨ 'ਚ ਵੀ ਦੇਖਦਾ, ਤਾਂ ਬਹੁਤ ਸਾਰੇ ਜਿਹੜੇ ਮੁਹੰਮਦ ਸ਼ਰੀਫ ਢਾਡੀ ਵਰਗੇ ਜਾਂ ਹੋਰ ਜਿਹੜੇ ਲੋਕ ਨੇ ਉਸੇ ਟ੍ਰੈਡੀਸ਼ਨ ਨੂੰ ਗਾਉਂਦੇ ਨੇ। ਤਾਂ ਮੈਨੂੰ ਲੱਗਦਾ ਕਿ ਉਹ ਸਰੋਤਾ ਮੁਖੀ ਸੰਗੀਤਕਤਾ ਦੇ ਨਾਲ ਆਪਣੇ ਸਰੋਤੇ ਨੂੰ ਜਾਉਂਦੇ ਨੇ। ਪਰ ਜਦੋਂ ਅਸੀਂ ਲਗਭਗ 47 ਤੋਂ ਬਾਅਦ ਵਿੱਚ ਕਿਤਾਬੀ ਸਾਹਿਤ ਦੇ ਹਵਾਲੇ ਹੋ ਗਏ ਆ, ਤਾਂ ਸਾਨੂੰ ਵਿਸ਼ਵ ਸਾਹਿਤ ਦੀਆਂ ਜਿਹੜੀਆਂ ਚੰਗੇ ਸਪੈਸੀਮਨਸ ਨੇ, ਉਹਨਾਂ ਦੇ ਵਰਗਾ ਲਿਖਣ ਦੀ ਇੱਕ ਰਵਾਇਤ ਨੇ ਵੀ ਕਾਫੀ ਹੱਦ ਤੱਕ ਸਰੋਤਾ ਮੁਖਤਾ ਤੋਂ ਤੋੜ ਕੇ ਪਾਠਕ ਮੁਖਤਾ ਵਾਲੇ ਰਾਹ ਹੋ ਰਿਹਾ ਆ। ਔਰ ਜਦੋਂ ਅਸੀਂ ਪਾਠਕ ਤੇ ਨਿਰਭਰ ਹੁੰਦੇ ਆ, ਸਰੋਤੇ ਨੂੰ ਕਈ ਵਾਰੀ ਅਸੀਂ ਗੈਰ ਹਾਜ਼ਰ ਕਰ ਦਿੰਦੇ ਆ। ਇੱਕ ਗੱਲ ਅਰੋੜਾ ਸਾਹਿਬ ਤੁਸੀਂ ਸੁਣੀ ਹੋਏਗੀ, ਗੱਲ ਵੇਖੀ ਸ਼ਾਇਦ ਨਾ ਹੋਵੇ, ਪਰ ਦਿੱਲੀ 'ਚ ਕਿਉਂਕਿ ਪੜ੍ਹੇ ਹੋ, ਸ਼ਾਇਦ ਤੁਸੀਂ ਵੇਖੀ ਵੀ ਹੋਵੇ। ਸਾਡੇ ਇੱਕ ਬੜੀ ਅੱਛੀ ਟ੍ਰੈਡੀਸ਼ਨ ਹੁੰਦੀ ਸੀ ਕਿਸੇ ਵਕਤ ਸਟੇਜੀ ਕਵਿਤਾ ਦੀ। ਉਹ ਸਾਡੇ ਗੁਰਦੁਆਰਿਆਂ 'ਚ, ਸਾਡੇ ਜਿਹੜੇ ਸਮਾਜਿਕ ਇਕੱਠ ਹੁੰਦੇ ਸੀ ਉਹਨਾਂ 'ਚ ਅਕਸਰ ਵੱਡੇ ਕਵੀ ਦਰਬਾਰ, ਸਾਰੇ ਰਾਤ ਦੇ ਕਵੀ ਦਰਬਾਰ ਹੋਇਆ ਕਰਦੇ ਸੀ ਜੀ। ਔਰ ਉਹਨਾਂ ਕਵੀ ਦਰਬਾਰਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਸਰੋਤੇ ਹੁੰਦੇ ਸੀ। ਔਰ ਜਿਹੜਾ ਪੋਇਟ ਸੀ, ਉਹ ਵੀ ਆਪਣੀ ਲਿਖਤ ਨੂੰ ਇੰਨੀ ਤਰਲ ਕਰਦਾ ਸੀ ਕਿ ਕਿਤੇ ਸਰਲ ਕਰਦਾ ਸੀ ਕਿ ਮੇਰੀ ਲਿਖਤ ਕਿਤੇ ਆਸੇ ਪਾਸੇ ਨਾ ਰਹਿ ਜੇ, ਲੰਘੇ ਹਲਕ ਤੋਂ ਥੱਲੇ ਨਾ ਲੰਘੇ। ਪਰ ਉਸ ਤੋਂ ਬਾਅਦ ਜਦੋਂ ਉਹ ਟ੍ਰੈਡੀਸ਼ਨ ਮੁੱਕ ਗਈ, ਰੇਡੀਓ ਤੇ ਟੈਲੀਵਿਜ਼ਨ ਆ ਗਿਆ, ਕਿਤਾਬਾਂ ਆ ਗਈਆਂ, ਯੂਨੀਵਰਸਿਟੀਆਂ ਆ ਗਈਆਂ, ਕਵੀ ਦਰਬਾਰਾਂ ਦਾ ਸਰੂਪ ਬਦਲ ਗਿਆ, ਤਾਂ ਉਦੋਂ ਬਿਟਸ ਦੇ ਵਿੱਚ ਸੋਚਣ ਵਾਲੇ ਪੋਇਟਸ ਨੇ ਵੀ ਜਿਹੜੀਆਂ ਕਮਾਲਾਂ ਕੀਤੀਆਂ ਨੇ, ਛੋਟੀ ਕਮਾਲ ਨਹੀਂ ਕੀਤੇ। ਮੈਂ ਰੈਫਰੈਂਸ ਅਕਸਰ ਦਿੰਦਾ ਹੁੰਦਾ ਪ੍ਰਿੰਸੀਪਲ ਤਖਤ ਸਿੰਘ ਹੋਰਾਂ ਦਾ। ਉਹ ਕਿਤਾਬੀ ਸ਼ਾਇਰ ਸੀ। ਉਹ ਲਿਖਦੇ ਨੇ ਕਿ ਇੱਕ ਥਾਂ ਤੇ ਘੁਲ ਰਹੇ ਨੇ ਜ਼ੁਲਮ ਲਹਿਰਾਂ ਨਾਲ ਯੋਧੇ, ਬੇਜ਼ਮੀਰੇ ਬਹਿ ਕਿਨਾਰੇ ਹੱਸ ਰਹੇ ਨੇ। ਜਾਂ ਉਹ ਕਹਿੰਦੇ ਨੇ ਕਿ ਉਹ ਕਲਾ ਕਾਹਦੀ ਕਲਾ ਜਿਹੜੀ ਸਦਾ ਮਹਿਲਾਂ ਨੂੰ ਚਿਤਰੀਏ ਤਾਂ ਗੀਤ ਦੇ ਨੈਣਾਂ 'ਚ ਧਾਰੇ ਟੰਗ ਦਈਏ। ਜਾਂ ਉਹ ਜਦੋਂ ਲਿਖਦੇ ਨੇ ਕਿ ਹਵਾ ਨੇ ਮਾਰਿਆ ਪਟਕਾ ਕੇ ਪੁੱਜੇ, ਸਰੂ ਵੀ ਤਾਂ ਭਾਵਾਂ ਤਾਂ ਨਹੀਂ ਖੜਾ ਸੀ। ਜਦੋਂ ਸਾਡੇ ਕੋਲ ਰਣਧੀਰ ਸਿੰਘ ਚੰਦ ਵਰਗਾ ਬੰਦਾ ਕਹਿੰਦਾ ਕਿ ਤਲਖ ਫਿਜ਼ਾ ਬੇਦਰਦ ਹਵਾ ਤਨਹਾਈ ਦਾ ਸਹਿਰਾ ਵੀ ਹੈ, ਬੇਮੌਸਮ ਵਿੱਚ ਖਿੜ ਕੇ ਜਿਉਂਦੇ ਰਹਿਣ ਦੀ ਮਿਲੀ ਸਜ਼ਾ ਵੀ ਹੈ, 30ਵੇਂ ਸਾਲ ਤੋਂ ਪਿੱਛੋਂ ਮੈਨੂੰ ਲੱਗਿਆ ਹੈ 41ਵਾਂ, ਇਹ ਸਨਮਾਨ ਮਿਲਣ ਵਿੱਚ ਤੇਰੇ ਗਮ ਦਾ ਕੁਝ ਹਿੱਸਾ ਵੀ ਹੈ। ਜਿਹੜਾ ਸਾਡੇ ਕੋਲੇ ਗਜ਼ਲ ਦਾ ਮੁਹਾਂਦਰਾ ਇਹਨਾਂ ਲੋਕਾਂ ਨੇ ਉਸਾਰਿਆ, ਖਾਸ ਕਰਕੇ ਰਣਧੀਰ ਸਿੰਘ ਚੰਦ, ਕੰਵਰ ਚੌਹਾਨ, ਗੁਰਦੇਵ ਨਿਰਦਨ, ਸੁਰਜੀਤ ਰਾਮਪੁਰੀ, ਇਸ ਚੌਕੜੀ ਨੇ ਪੈਟਰਨ ਦੀ ਜਿਹੜੀ ਸ਼ਾਇਰੀ ਆਈ ਸਾਡੇ ਸਾਹਮਣੇ। ਐਨਜੀ ਸਾਡੇ ਕੋਲੇ ਹੁਸ਼ਿਆਰਪੁਰ ਦੇ ਵੀ ਠਾਕੁਰ ਭਾਰਤੀ ਸਾਹਿਬ ਨੇ, ਦੇਵਿੰਦਰ ਜੋਸ਼ ਨੇ, ਮਹਿੰਦਰ ਦੀਵਾਨਾ ਨੇ, ਇਸੇ ਤਰ੍ਹਾਂ ਨਾਲ ਹੀ ਸਾਧੂ ਸਿੰਘ ਹਮਦਰਦ ਸਾਹਿਬ ਨੇ, ਇਸੇ ਤਰ੍ਹਾਂ ਦੇ ਨਾਲ ਸਾਡੇ ਕੋਲ ਦੀਪਕ ਜੈਤੋਈ ਸਾਹਿਬ ਨੇ। ਉਹ ਸ਼ਾਇਰੀ ਕੀਤੀ ਹੈ ਜਿਹੜੀ ਸ਼ਾਇਰੀ ਜਦੋਂ ਪੜ੍ਹਦੇ ਆ ਤਾਂ ਅੱਖਾਂ ਖੁੱਲਦੀਆਂ। ਡਾਕਟਰ ਜਗਤਾਰ ਨੂੰ ਪੜ੍ਹਦੇ ਆ, ਹਰ ਮੋੜ ਤੇ ਸਰੀਬਾ, ਹਰ ਪੈਰ ਤੇ ਹਨੇਰਾ, ਫਿਰ ਵੀ ਅਸੀਂ ਰੁਕੇ ਨਾ ਸਾਡਾ ਵੀ ਦੇਖ ਜੇਰਾ, ਜਾਂ ਖੂਨ ਲੋਕਾਂ ਦਾ ਇਹ ਪਾਣੀ ਨਹੀਂ, ਇਸ ਦੀ ਸੁਰਖੀ ਕਦੇ ਜਾਣੀ ਨਹੀਂ, ਤੇਰੇ ਲਈ ਛਣਕਾ ਕੇ ਲੰਘੇ ਬੇੜੀਆਂ, ਤੂੰ ਹੀ ਸਾਡੀ ਚਾਲ ਪੈ ਹੀ।
ਜੀ ਜਦੋਂ ਜਦੋਂ ਸੁਰਜੀਤ ਪਾਤਰ ਨੂੰ ਪੜ੍ਹਦੇ ਆ, ਅੱਖਾਂ ਖੁੱਲਦੀਆਂ ਨੇ, ਅੱਖਾਂ ਜੀ ਔਰ ਖੁੱਲਦੀਆਂ ਇਸ ਤਰ੍ਹਾਂ ਨੇ ਕਿ ਵਿਚਾਰ, ਸ਼ਾਇਰੀ, ਸਰੋਦ ਤੇ ਸੰਗੀਤ ਇੱਕੋ ਪੈਕੇਜ ਦੇ ਰੂਪ ਤੁਹਾਨੂੰ ਮਿਲਦੇ ਨੇ। ਪਰ ਗਿਲ ਜਦੋਂ ਸਾਹਿਬ ਕਹਿੰਦੇ ਨੇ ਗਿਲ ਸਾਹਿਬ ਸਵਾਲ ਤੋਂ ਇੱਕ ਪੁੱਛਣਾ ਚਾਹੁੰਦਾ, ਮੈਂ ਤੁਹਾਨੂੰ ਮਾਫੀ ਚਾਹੁੰਦਾ ਕਥਾ ਖਿਲਾਫੀ ਲਈ। ਰਹੀ ਕਬਰਾਂ ਉੱਤੇ ਤਾਂ ਕੀ ਸਭ ਘਰਾਂ 'ਚ ਹੀ ਦੀਵੇ ਬੁਝੇ ਰਹਿਣਗੇ। ਮੈਂ ਗਿਲ ਸਾਹਿਬ ਕਥਾ ਖਿਲਾਫੀ ਲਈ ਮਾਫੀ ਚਾਹੁੰਦਾ, ਇੱਕ ਸਵਾਲ ਮੇਰਾ ਇੱਥੇ ਪੁੱਛਣਾ ਬਣਦਾ ਹੈ। ਤੁਸੀਂ ਕਿ ਦੋ ਕਿਸਮ ਦੀ ਸ਼ਾਇਰੀ ਹੈ, ਇੱਕ ਹੈ ਸਰੋਤਾ ਪੱਖੀ ਸ਼ਾਇਰੀ ਜਿਹੜੀ ਸਰੋਤਿਆਂ ਲਈ ਹੈ, ਦੂਸਰੀ ਹੈ ਪਾਠਕਾਂ ਨੇ ਜਿਹੜੇ ਪੜ੍ਹ ਰਹੇ ਨੇ ਉਹਨਾਂ ਵਾਸਤੇ ਸ਼ਾਇਰੀ ਹੈ। ਕਿ ਸ਼ਾਇਰੀ ਦਾ ਮਕਸਦ ਦੋ ਕਿਉਂ ਨੇ? ਕਿ ਸਿਰਫ ਸ਼ਾਇਰੀ ਸੁਣਨ ਦਾ ਕਿਉਂ ਨਹੀਂ ਹੈ? ਸ਼ਾਇਰੀ ਸਰੋਤਿਆਂ ਲਈ ਹੈ, ਸੁਣਨ ਵਾਸਤੇ ਕਿਉਂ ਲਿਖੀ ਜਾ ਰਹੀ, ਪੜ੍ਹਨ ਵਾਸਤੇ ਕਿਉਂ ਲਿਖੀ ਜਾ ਰਹੀ ਹੈ ਸ਼ਾਇਰੀ? ਵੇਖੋ, ਇੱਕ ਗੱਲ ਕਦੇ ਨਾ ਵਿਸਾਰਿਓ ਕਿ ਹੌਲੀ ਹੌਲੀ ਸਰੂਪ ਸੁਸਾਇਟੀ ਨੇ ਵੀ ਆਪਣਾ ਤਬਦੀਲ ਕੀਤਾ ਹੈ। ਕਿਸੇ ਵਕਤ ਸੰਗਤ ਰੂਪ ਦੇ ਵਿੱਚ ਸਾਡੇ ਕੋਲੇ ਸਿਰਫ ਤੇ ਸਿਰਫ ਸਾਡੇ ਗੁਰੂ ਘਰ ਸੀ। ਅੱਜ ਜੇ ਗੁਰੂ ਘਰ ਦੇ ਵਿੱਚ ਕਹਿੰਦੇ ਕਹਾਉਂਦੇ ਰਾਗੀਆਂ ਦਾ ਕੀਰਤਨ ਸੁਣਨ ਵਾਸਤੇ ਵੀ ਸੰਗਤ ਹੈ ਨਹੀਂ, ਉਹ ਵੀ ਟੈਲੀਕਾਸਟ ਕਰਕੇ ਸੁਣਾਉਣਾ ਪੈ ਰਿਹਾ, ਘਰੋਂ ਘਰੀ ਵੰਡਣਾ ਪੈ ਰਿਹਾ, ਤਾਂ ਸਰਜੀਤ ਸਿੰਘ ਸੋਚਣਾ ਤੇ ਬਣਦਾ ਹੈ ਨਾ ਕਿ ਜ਼ਿੰਦਗੀ ਸਾਰੇ ਪਾਸੇ ਟੁੱਟ ਰਹੀ ਹੈ। ਜੀ ਇਹ ਕਦੇ ਨਾ ਭੁੱਲਿਓ ਕਿ ਚੰਗਾ ਗਵਈਆ ਲੁਧਿਆਣੇ 'ਚ ਤੁਸੀਂ ਲਿਆ ਕੇ ਲਾ ਦਿਓ, ਗੁਲਾਮ ਅਲੀ ਸਾਹਿਬ ਨੂੰ ਲਿਆਓ, ਤੁਸੀਂ ਦੂਜੇ ਪਾਸੇ ਕਿਸੇ ਸਿੱਧੂ ਮੂਸੇ ਵਾਲੇ ਨੂੰ ਲਿਆਓ, ਤੱਪੜ ਰੋਲ ਦੂ ਸਿੱਧੂ ਮੂਸੇ ਵਾਲਾ, ਜਦ ਕਿ ਉਹਦੀ ਸੁਰ ਦਾ ਨੇੜ ਤੇੜ ਕੋਈ ਨਹੀਂ, ਤੇ ਗੁਲਾਮ ਅਲੀ ਸਾਹਿਬ ਸੰਗੀਤ ਦੀ ਧਰਤੀ ਦੇ ਰੱਬ ਨੇ। ਜੀ ਜਿਹੜੀ ਹੌਲੀ ਹੌਲੀ ਬੇਕਦਰੀ ਹੋ ਰਹੀ ਹੈ ਨਾ ਸਾਡੇ ਕੋਲੇ ਅਦਬ ਦੀ, ਉਹਦੇ ਨਾਲ ਕੀ ਹੋ ਰਿਹਾ ਕਿ ਜਿਹੜੀਆਂ ਨਵੀਆਂ ਕੋਂਪਲਾਂ ਫੁੱਟਣੀਆਂ ਹੁੰਦੀਆਂ ਉਹ ਕੋਂਪਲਾਂ ਫੁੱਟਣ ਤੋਂ ਹਟ ਜਾਂਦੀਆਂ। ਆ ਤੁਸੀਂ ਨੋਟ ਕਰਿਓ ਕਿ ਸਮਝ ਆਉਣ ਵਾਲੀ ਸ਼ਾਇਰੀ ਦੀ ਟ੍ਰੈਡੀਸ਼ਨ ਵੀ ਪਾਕਿਸਤਾਨ ਦੀ ਸ਼ਾਇਰੀ ਦੇ ਮੁਕਾਬਲੇ 'ਚ ਪੰਜਾਬੀ ਸ਼ਾਇਰਾਂ ਨੇ ਕੋਈ ਨਾ ਜਿਉਂਦੀ ਰੱਖੀ ਹੋਈ ਹੈ। ਅਦਰਵਾਈਜ਼ ਬਹੁਤ ਸਾਰੀ ਪੋਇਟਰੀ ਇੱਧਰ ਵੀ ਉਹ ਲਿਖੀ ਜਾ ਰਹੀ ਹੈ ਜਿਹਦਾ ਸਾਨੂੰ ਲਿਖਣ ਪੜ੍ਹਨ ਵਾਲੇ ਨੂੰ ਸਮਝ ਨਹੀਂ ਪੈਂਦੀ ਵੀ ਗੱਲ ਹੈ ਕੀ ਹੈ। ਜੀ ਟੁੱਟ ਰਹੀ, ਪਾਠਕ ਤੋਂ ਵੀ ਟੁੱਟ ਰਹੀ ਹੈ, ਬਿਲਕੁਲ ਜੀ, ਪਾਠਕ ਤੋਂ ਵੀ ਟੁੱਟ ਰਹੀ ਹੈ। ਔਰ ਤੁਸੀਂ ਇਹ ਕਦੇ ਨਾ ਭੁੱਲਿਓ ਕਿ ਸਾਡੇ ਕੋਲ ਲਿਆਕਤ ਦੇ ਨਾਂ ਦੇ ਉੱਤੇ ਕਿ ਅਸੀਂ ਲਿਆਕਤ ਵਾਲੀ ਸ਼ਾਇਰੀ ਕਰਦੇ ਆ, ਉਹਦੇ ਓਲੇ ਦੇ ਵਿੱਚ ਇੰਨਾ ਕੁਝ ਊਲ ਜ਼ਰੂਲ ਵਰਲਡ ਲੈਵਲ ਤੇ ਪਰੋਸਿਆ ਜਾ ਰਿਹਾ, ਇਕੱਲਾ ਪੰਜਾਬੀ 'ਚ ਨਹੀਂ ਹੋਰ ਜ਼ੁਬਾਨਾਂ 'ਚ ਵੀ। ਹਿੰਦੀ ਸ਼ਾਇਰੀ ਪੜ੍ਹਦਾ, ਮੈਂ ਅੰਗਰੇਜ਼ੀ ਸ਼ਾਇਰੀ ਪੜ੍ਹਦਾ, ਜਾਂ ਹੋਰ ਜ਼ੁਬਾਨਾਂ ਦਾ ਅਨੁਵਾਦ ਹੋ ਕੇ ਜਦੋਂ ਸਾਡੇ ਕੋਲ ਪਹੁੰਚਦਾ ਤਾਂ ਲੱਗਦਾ ਕਿ ਇਹ ਸਭ ਅੱਛਾ ਕਿਤੇ ਵੀ ਨਹੀਂ ਹੈ। ਹੌਲੀ ਹੌਲੀ ਬੰਦਾ ਟੋਟਿਆਂ ਜਦੋਂ ਵੰਡਿਆ ਜਾਂਦਾ ਹੈ ਤਾਂ ਉਹ ਸੋਸ਼ਲ ਰਿਐਲਿਟੀ ਨੂੰ ਜਦੋਂ ਜਾਣਨ ਤੋਂ ਸਮਰੱਥ ਨਹੀਂ ਰਹਿੰਦਾ ਤਾਂ ਉਹ ਫਿਰ ਇਸੇ ਤਰ੍ਹਾਂ ਹੀ ਹਵਾ 'ਚ ਤਲਵਾਰਾਂ ਮਾਰਦਾ, ਜਿਵੇਂ ਅੱਜ ਦੀ ਬਹੁਤ ਸਾਰੀ ਪੋਇਟਸ ਦੀ ਲੰਮੀ ਲਾਮਡੋਰ ਕਰ ਰਹੀ ਹੈ। ਜੀ ਪਾਕਿਸਤਾਨ 'ਚ ਲਿਖੀ ਜਾਂਦੀ ਸ਼ਾਇਰੀ ਬਾਰੇ ਵੀ ਥੋੜੀ ਗੱਲ ਕਰ ਲਾਂ, ਕਿਉਂਕਿ ਇਹਨੂੰ ਮੈਂ ਬਹੁਤ ਬਰੀਕੀ ਨਾਲ ਨੇੜਿਓਂ ਪੜ੍ਹਦਾ ਰਹਿਣਾ, ਜਿੰਨੀ ਕੁ ਮੇਰੇ ਕੰਨਾਂ ਰਾਹੀਂ ਪੈਂਦੀ ਹੈ ਜਾਂ ਜਿੰਨੀ ਕੁ ਮੈਂ ਗੁਰਮੁਖੀ ਅੱਖਰਾਂ ਰਾਹੀਂ 1974 ਤੋਂ ਲਗਾਤਾਰ ਪੜ੍ਹ ਰਿਹਾ, ਜਦੋਂ ਪਹਿਲੀ ਕਿਤਾਬ ਦੁੱਖ ਦਰਿਆਵਾਂ ਪਾਰ ਤੇ ਛਪੀ ਸੀ। ਉਹਨਾਂ ਵਕਤਾਂ ਤੋਂ ਲੈ ਕੇ ਹੁਣ ਤੱਕ ਤੁਰਦੀ ਸ਼ਾਇਰੀ ਡਿਲੂਟ ਪਾਕਿਸਤਾਨ 'ਚ ਵੀ, ਉਤਰਲ ਪਾਕਿਸਤਾਨ 'ਚ ਵੀ ਹੋਈ ਹੈ। ਤੁਸੀਂ ਅੱਜ ਮੈਨੂੰ ਤਨਵੀਰ ਬੁਖਾਰੀ ਦੇ ਪਾਏ ਦਾ ਸ਼ਾਇਰ ਦਿਖਾ ਦਿਓ, ਤਨਵੀਰ ਬੁਖਾਰੀ ਦੀ ਸ਼ਾਇਰੀ ਤੁਹਾਡੇ ਅੰਦਰ ਰਾਹ ਕਰਦੀ ਜਾਂਦੀ ਸੀ। ਅੱਜ ਤਨਵੀਰ ਬੁਖਾਰੀ ਦਾ ਨਾਮ ਲੈਣ ਵਾਲਾ ਕੋਈ ਨਹੀਂ। ਡਰਦਾ ਮੇਰਾ ਡਿੱਗਦਾ ਨਹੀਂ ਮੈਂ ਆਟਾ ਡੁੱਲ ਜੂ ਕੀੜੀ ਦਾ, ਨਹੀਂ ਤੇ ਕਦਮ ਕਦਮ ਤੇ ਮੈਨੂੰ 100 ਠੇਡਾ ਆਇਆ, ਕਰਦਾ ਸੀ ਕਿ ਯਾਦ ਤੇ ਦੂਜਾ ਆਪੇ ਹੀ ਉੱਠ ਨੱਸਦਾ ਸੀ, ਟੈਲੀਫੋਨ ਤੇ ਸਾਇੰਸਦਾਨਾਂ ਹਾਲੇ ਕੱਲ ਬਣਾਇਆ ਹੈ। ਜਾਂ ਜ਼ਫਰ ਇਕਬਾਲ ਵਰਗਾ ਸ਼ਾਇਰ ਅੱਜ ਮੈਨੂੰ ਪੁੱਛਣਾ ਪੈ ਰਿਹਾ ਕਿ ਜ਼ਫਰ ਇਕਬਾਲ ਕਿੱਥੇ ਰਹਿੰਦਾ, ਜਾਂ ਹੈਗਾ ਵੀ ਹੈ ਕਿ ਜਿਉਂਦਾ, ਕਿ ਅੱਖਾਂ ਦਾ ਨਹੀਂ ਮੀਟ ਗਿਆ, ਕਦ ਤਾਈਂ ਸ਼ਰਮਾਉਣਾ ਤੇ ਕਿੱਥੋਂ ਤਾਈਂ ਸੰਗਣਾ, ਆਖਰ ਇਹਨਾਂ ਪੁਲਾਂ ਦੇ ਹੇਠੋਂ ਪਾਣੀ ਲੰਘਣਾ। ਬਾਬਾ ਨਜ਼ਮੀ ਹੋਰਾਂ ਦਾ ਪਹਿਲਾ ਕਲਾਮ ਤੇ ਹੁਣ ਵਾਲਾ ਕਲਾਮ, ਉਹਦੇ 'ਚ ਜਿਵੇਂ ਸਮਾਨ ਦਾ ਅੰਤਰ ਹੈ, ਜਿਵੇਂ ਸਮਾਨ ਦਾ ਅੰਤਰ ਹੈ। ਕਿਉਂਕਿ ਜਦੋਂ ਅਸੀਂ ਕਿਸੇ ਸ਼ਾਇਰ ਨੂੰ ਉਹਦੀ ਸਮਝ ਆਉਣ ਵਾਲੀ ਗੱਲ ਦੀ ਜ਼ਿਆਦਾ ਸ਼ਲਾਘਾ ਦੇਣ ਲੱਗ ਜਾਂਦੇ ਆ ਤਾਂ ਉਹ ਡੂੰਘੇ ਪਾਣੀ 'ਚ ਉਤਰਨ ਤੋਂ ਗੁਰੇਜ਼ ਕਰਨ ਲੱਗ ਜਾਂਦਾ। ਇਹ ਨਾ ਕਦੇ ਭੁੱਲਿਓ, ਉਹ ਫਿਰ ਤਾੜੀਆਂ ਦੀ ਵਾਹ ਵਾਹ ਦੀ ਗੱਲ ਜ਼ਿਆਦਾ ਸੁਣਦਾ, ਆਪਣੀ ਰੂਹ ਦੀ ਗੱਲ ਕਈ ਵਾਰੀ ਘੱਟ ਸੁਣਦਾ। ਸੋ ਜਿੰਨਾ ਪੇਤਲਾਪਨ ਸਾਡੀ ਸ਼ਾਇਰੀ 'ਚ ਆਉਂਦਾ ਉਹ ਤਾੜੀਆਂ ਦੀ ਗੁਲਾਮੀ ਕਰਕੇ ਵੀ ਆਉਂਦਾ ਸਾਡੇ 'ਚ। ਹਾਂਜੀ, ਤੁਸੀਂ ਨੋਟ ਕਰਿਓ, ਜਿਸ ਕਿਸਮ ਦੀ ਰਵਾਇਤ ਅੱਜ ਵੀ ਪਾਕਿਸਤਾਨ 'ਚ ਜਿਉਂਦੀ ਹੈ ਚੰਗੇ ਕਵੀ ਦਰਬਾਰਾਂ ਦੀ, ਜਿੰਨੇ ਕੁ ਮੈਂ YouTube ਤੇ ਦੇਖਦਾ ਜਾਂ ਜਿੰਨੇ ਕੁ ਮੇਰੇ ਮਿੱਤਰ ਪਿਆਰੇ ਉੱਥੇ ਆਰਗੇਨਾਈਜ਼ਰ ਮੈਨੂੰ ਦੱਸ ਦਿੰਦੇ ਨੇ ਵੀ ਕਿੱਥੇ ਕਰਵਾ ਰਿਹਾ, ਕਿਵੇਂ ਹੋ ਰਿਹਾ,
ਉਹਦੇ ਵਿੱਚ ਲੋਕ ਮੁਖਤਾ ਦਾ ਕਾਰਨ ਇਹ ਵੀ ਹੈ ਕਿ ਉੱਥੇ ਦੀ ਸੁਸਾਇਟੀ ਅਜੇ ਉਨੀ ਸਪੀਡ ਨਾਲ ਮਸ਼ੀਨੀ ਨਹੀਂ ਹੋਈ ਜਿੰਨੀ ਮਸ਼ੀਨੀ ਸਾਡੀ ਇੱਧਰਲੇ ਪੰਜਾਬ ਦੀ ਜ਼ਿੰਦਗੀ ਹੋ ਚੁੱਕੀ ਹੈ ਜੀ। ਸੋ ਇਹ ਮੈਨੂੰ ਕਾਰਨ ਇਹ ਲੱਗਦੇ ਨੇ, ਮੈਂ ਗਲਤ ਵੀ ਹੋ ਸਕਦਾ। ਨਹੀਂ ਜੀ, ਨਹੀਂ, ਤੁਸੀਂ ਸ਼ਾਇਦ ਸਹੀ ਕਹਿ ਰਹੇ ਹੋ ਗੱਲ। ਬਰਜਿੰਦਰ ਚੌਹਾਨ ਸਾਹਿਬ ਨੇ ਕਿਹਾ ਕਿ ਨਵੀਂ ਕਵਿਤਾ ਬੁਝਾਰਤ ਵਰਗੀ ਹੋ ਗਈ ਹੈ ਤੇ ਦਿਮਾਗ ਤੇ ਜ਼ੋਰ ਪਾਉਣਾ ਪੈਂਦਾ। ਹੁਣ ਇਹ ਸੋਚਣ ਵਾਲੀ ਗੱਲ ਹੈ ਕਿ ਦਿਮਾਗ ਤੇ ਜ਼ੋਰ ਪਾਉਣਾ, ਮਸ਼ਕ ਕਰਨੀ, ਇਹ ਚੰਗੀ ਗੱਲ ਹੈ, ਮਾੜੀ ਗੱਲ ਹੈ? ਦਿਮਾਗ ਤੇ ਵਜ਼ਨ ਪਵੇ, ਦਿਮਾਗ ਤੇ ਬੋਝ ਪਾ ਕੇ ਕਵਿਤਾ ਪੜ੍ਹੀ ਜਾਵੇ ਜਾਂ ਨਾ ਪੜ੍ਹੀ ਜਾਵੇ, ਇਹ ਹਰ ਦੇ ਆਪਣੇ ਉੱਤੇ ਹੈ, ਇਹ ਜ਼ਾਤੀ ਗੱਲ ਹੈ। ਸੋ ਮੈਂ ਤੁਹਾਡੇ ਕੋਲ ਕੁਝ ਸੁਣਨਾ ਵੀ ਚਾਹੁੰਦਾ, ਕਿਉਂਕਿ ਨਾਲ ਨਾਲ ਜੇ ਅਸੀਂ ਕਵਿਤਾ ਸੁਣਾਂਗੇ ਤੇ ਲੋਕ, ਸਾਡੇ ਦਰਸ਼ਕ ਉੱਤੇ ਸਵਾਦ ਵੀ ਲੈਣੇ। ਕਿਉਂ ਨਾ ਤੁਸੀਂ ਕੋਈ ਇੱਕ ਆਪਣੀ ਕਵਿਤਾ ਥੋੜੀ ਜਿਹੀ ਸਾਨੂੰ ਕੁਝ ਸੁਣਾਓ, ਕੋਈ ਗੱਲ ਤਾਂ ਅਗਲੇ ਸਵਾਲ ਤੋਂ ਪਹਿਲਾਂ। ਗਿੱਲ ਸਾਹਿਬ, ਮੈਂ ਹਾਲੇ ਤੱਕ ਮੈਂ ਨਾ ਬੈਕ ਸਟੇਜ ਤੇ ਇਸ ਸਾਬਰ ਸਾਹਿਬ ਨੂੰ ਕਨੈਕਟ ਕਰਨ ਦੀ ਕੋਸ਼ਿਸ਼ ਕਰਨ ਡਿਆ ਹਾਂ। ਅਰੋੜਾ ਸਾਹਿਬ ਤੁਸੀਂ ਦੱਸ ਦਿਓ ਜੀ। ਨਾਸਿਰ ਸਾਹਿਬ ਕਹਿ ਰਹੇ ਨੇ ਕਿ ਉਹ, ਕੀ ਕਿਹਾ ਤੁਸੀਂ? ਜੀ, ਮੈਂ ਅਰਜ਼ ਕੀਤਾ ਜੀ ਤੁਹਾਡੇ ਕੋਲ ਕੁਝ ਕਵਿਤਾ ਸੁਣਨਾ ਚਾਹਾਂਗੇ, ਤੁਹਾਡੇ ਕੋਲ ਸੁਣਨਾ ਚਾਹਾਂਗੇ ਕੁਝ। ਜੇ ਤੁਸੀਂ ਸਾਨੂੰ ਸੁਣਾਓ ਤੇ ਫਿਰ ਮੈਂ ਉਸ ਤੋਂ ਬਾਅਦ ਤੁਹਾਡੇ ਕੋਲ ਆਪਣਾ ਅਗਲਾ ਸਵਾਲ ਤੁਹਾਨੂੰ ਉਸ ਤੋਂ ਬਾਅਦ ਪਾਵਾਂਗਾ। ਕੱਖ ਨਹੀਂ ਪਤਾ ਲੱਗਦਾ ਭਾ ਕੀ ਕਹਿੰਦਾ। ਅੱਛਾ ਨਾਸਿਰ ਸਾਹਿਬ, ਇੱਕ ਰਿਕੁਐਸਟ ਕਰਦਾ, ਨਾਸਿਰ ਸਾਹਿਬ ਤੁਸੀਂ ਮੈਨੂੰ ਕਿਸੇ ਤਰੀਕੇ ਸੁਨੇਹਾ ਹੋਰ ਪਹੁੰਚਾ ਸਕਦੇ ਹੋ, ਕਿਸੇ ਹੋਰ ਜ਼ਰੀਏ ਤੋਂ ਜ਼ਰੂਰ ਪਹੁੰਚਾਓ ਕਿ ਅਸੀਂ। ਹਾਂਜੀ, ਆਵਾਜ਼ ਆ ਰਹੀ ਤੁਹਾਨੂੰ? ਮੇਰੀ ਆਵਾਜ਼ ਆ ਰਹੀ? ਝਟਕੇ ਮਾਰ-ਮਾਰ ਆਵਾਜ਼ ਆਉਂਦੀ ਹੈ, ਸਕੂਟਰ ਦਾ ਤੇਲ ਘਟਾਇਆ ਹੁੰਦਾ ਜਿਵੇਂ। ਹਾਂਜੀ, ਹੁਣ ਦੱਸਿਓ, ਹੁਣ ਆਵਾਜ਼ ਆ ਰਹੀ ਹੈ? ਝਟਕੇ ਜੇ ਪੈਰੇ ਗੱਲ ਕੱਖ ਨਹੀਂ ਪਤਾ ਲੱਪੀ ਦੀ। ਕੀ ਕਹਿੰਦੇ ਹੋ ਤੁਸੀਂ ਭਰਾਓ? ਅੜਾ ਸਾਹਿਬ ਦੱਸਿਓ, ਆਪਣੇ ਨਾ ਉਹਨਾਂ ਕੋਲ ਕਨੈਕਟ ਨਹੀਂ ਹੋ ਰਿਹਾ, ਇੰਟਰਨੈਟ ਦਾ ਪ੍ਰੋਬਲਮ ਹੈ ਸਾਬਰ ਅਲੀ ਸਾਬਰ ਦਾ, ਤੇ ਸਾਰਾ ਭਾਰ ਅੱਜ ਗਿੱਲ ਸਾਹਿਬ ਦੇ ਮੋਢਿਆਂ ਤੇ। ਅੱਛਾ ਜੀ। ਹਾਂਜੀ ਗਿੱਲ ਸਾਹਿਬ ਜੀ। ਅੱਛਾ, ਕੋਈ ਗੱਲ ਨਹੀਂ ਜੀ, ਅਸੀਂ ਕੋਈ ਨਾ ਕੋਈ ਸਿਲਸਿਲਾ ਬਣਾਉਂਦੇ ਹਾਂ ਜੀ, ਤੁਹਾਨੂੰ ਕਨੈਕਟ ਕਰਦੇ ਹਾਂ ਜੀ ਹੁਣੇ। ਗਿੱਲ ਸਾਹਿਬ ਦਾ ਨਾਲ ਸਾਡਾ ਕਨੈਕਸ਼ਨ ਨਹੀਂ ਬਣ ਪਾ ਰਿਹਾ। ਨਾਸਿਰ ਸਾਹਿਬ, ਜੇ ਤੁਸੀਂ ਉਹਨਾਂ ਨਾਲ ਗੱਲ ਕਰਕੇ ਉਹਨਾਂ ਨੂੰ ਗੱਲ ਪਹੁੰਚਾ ਸਕੋ, ਸਮਝਾ ਸਕੋ ਕਿ ਅਸੀਂ ਕੀ ਉਹਨਾਂ ਤੱਕ ਸੁਨੇਹਾ ਦੇ ਰਹੇ ਹਾਂ, ਉਹਨਾਂ ਨੂੰ ਗੱਲ ਪਹੁੰਚਾ ਸਕੋ, ਕੋਸ਼ਿਸ਼ ਕਰ ਸਕੋ। ਵੀਰ ਕੀ ਕਹਿ ਰਹੇ ਹੋ? ਮੈਨੂੰ ਕੱਖ ਨਹੀਂ ਪਤਾ ਲੱਗ ਰਿਹਾ। ਅੱਛਾ ਜੀ, ਇੱਕ ਮਿੰਟ ਦਿਓ ਜੀ, ਇੱਕ ਮਿੰਟ ਦਿਓ ਜੀ। ਮੈਂ ਆਪਣੇ ਦੋਸਤਾਂ ਨੂੰ ਦੱਸ ਦੇਵਾਂ ਜੀ ਕਿ ਜਿਸ ਸ਼ਾਇਰ ਨਾਲ ਅਸੀਂ ਗੱਲ ਕਰ ਰਹੇ ਹਾਂ, ਬੜੇ ਹੀ ਉਮਦਾ ਸ਼ਾਇਰ ਹੈ, ਪਰ ਬਦਕਿਸਮਤੀ ਨਾਲ ਇੰਟਰਨੈਟ ਦੇ ਕਨੈਕਸ਼ਨ ਕਰਕੇ ਸਾਡੀ ਗੱਲਬਾਤ ਉਹਨਾਂ ਤੱਕ ਨਹੀਂ ਪਹੁੰਚ ਪਾ ਰਹੀ ਹੈ। ਨਾਸਿਰ ਸਾਹਿਬ ਜਿੰਨੀ ਦੇਰ ਉਹਨਾਂ ਨੂੰ ਜੋੜਦੇ ਨੇ, ਮੈਂ ਕੁਝ ਕਾਮੈਂਟਸ ਤੇ ਉਹਨਾਂ ਦੇ ਅੱਗੇ ਥੋੜੀ ਜਿਹੀ ਗੱਲਬਾਤ ਕਰ ਲਵਾਂ। ਉਹਦੇ ਡੋਗਰਾ ਸਾਹਿਬ ਕਹਿੰਦੇ, ਤੂੜੀ ਤਾਂ ਦਿਹਾੜੀ ਸਭ ਵੇਚ ਵੱਟ ਕੇ, ਲੰਬੜਾ ਤੇ ਚਾਹ ਦਾ ਹਿਸਾਬ ਕੱਟ ਕੇ, ਪੱਗ ਝੱਗਾ ਚਾਦਰਾ ਨਵਾਂ ਸਵਾਏ ਕੇ, ਸਮਾਂ ਵਾਲੀ ਡਾਂਗ ਉੱਤੇ ਤੇਲ ਲਾਏ ਕੇ। ਇਹ ਨੰਦ ਲਾਲ ਨੂਰਪੁਰੀ ਜੀ ਦੀ ਕਵਿਤਾ ਦਾ ਜ਼ਿਕਰ ਕਰ ਰਹੇ ਨੇ। ਨੰਦ ਲਾਲ ਨੂਰਪੁਰੀ ਸਾਹਿਬ ਉਹ ਸ਼ਾਇਰ ਨੇ ਜਿਨ੍ਹਾਂ ਦੇ ਬਾਰੇ ਮੇਰੇ ਪਸੰਦੀਦਾ ਸ਼ਾਇਰਾਂ ਵਿੱਚੋਂ ਨੰਦ ਲਾਲ ਨੂਰਪੁਰੀ ਸਾਹਿਬ। ਉਹਨਾਂ ਦੇ ਜੋ ਕੁਝ ਵੀ ਉਹਨਾਂ ਨੇ ਲਿਖਿਆ ਹੈ, ਹਾਲਾਂਕਿ ਉਹਨਾਂ ਦੀ ਜ਼ਿੰਦਗੀ ਬਹੁਤ ਛੋਟੀ ਰਹੀ ਤੇ ਉਹਨਾਂ ਦਾ ਜਿਹੜਾ ਅਖੀਰ ਜਿਹੜਾ ਸੀ ਉਹ ਬੜਾ ਦਰਦਨਾਕ ਸੀ। ਉਸ ਦੀ ਗੱਲ ਮੈਂ ਫਿਰ ਕਿਸੇ ਦਿਨ ਕਰਾਂਗਾ, ਪਰ ਸ਼ਾਇਰੀ ਉਹਨਾਂ ਦੀ ਬਹੁਤ ਹੀ ਉਮਦਾ ਸ਼ਾਇਰੀ ਸੀ। ਸੋ ਮੈਂ ਮੁਦੱਸਰ ਚੱਠਾ ਸਾਹਿਬ, ਬਿਲਕੁਲ ਜੀ, ਮੈਂ ਤੁਹਾਡਾ ਵੀ ਕਮੈਂਟ ਪੜ੍ਹ ਰਿਹਾ ਜੀ, ਤੁਸੀਂ ਜ਼ਰੂਰ ਸਾਨੂੰ ਦੱਸੋ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਸ਼ਾਇਰੀ ਜੇ ਤੁਸੀਂ ਕੋਈ ਆਪਣੇ ਸ਼ੇਅਰ ਸਾਡੇ ਨਾਲ ਸਾਂਝੇ ਕਰਨਾ ਚਾਹੋ, ਜ਼ਰੂਰ ਕਰੋ, ਸਾਨੂੰ ਖੁਸ਼ੀ ਹੋਏਗੀ। ਮੈਂ ਗੱਲਾਂ ਬਾਤਾਂ ਨਹੀਂ, ਅੱਜ ਮੈਂ ਰਿਕੁਐਸਟ ਕਰਾਂਗਾ ਜੀ ਤੁਹਾਨੂੰ ਸਾਰਿਆਂ ਨੂੰ ਕਿ ਸਿਰਫ ਜੇ ਤੁਹਾਡੇ ਕੋਲ ਕੋਈ ਸ਼ਾਇਰੀ ਹੈ, ਆਪਣੀ ਸ਼ਾਇਰੀ, ਉਮਦਾ ਸ਼ਾਇਰੀ ਜੋ ਤੁਸੀਂ ਲਿਖਣਾ, ਜਿਸ ਦੀ ਤੁਸੀਂ ਗੱਲ ਕਰਨਾ ਚਾਹੁੰਦੇ ਹੋ, ਜਿੰਨੀ ਦੇਰ ਅਸੀਂ ਦੁਬਾਰਾ ਗਿੱਲ ਸਾਹਿਬ ਨੂੰ ਕਨੈਕਟ ਕਰਦੇ ਹਾਂ, ਅਸੀਂ ਚਾਹਾਂਗੇ ਕਿ ਅਸੀਂ ਤੁਹਾਡੀ ਸ਼ਾਇਰੀ ਤੁਹਾਡੀ ਜ਼ੁਬਾਨੀ ਕਿਉਂ ਨਾ ਸੁਣੀਏ। ਮੈਂ ਲਿੰਕ ਤੁਹਾਡੇ ਵਾਸਤੇ ਸ਼ੇਅਰ ਇੱਕ ਵਾਰ ਕਰ ਦਿੱਤਾ ਹੈ ਸਕਰੀਨ ਤੇ, ਤੁਸੀਂ ਉਹਨੂੰ ਕਲਿੱਕ ਕਰਕੇ ਸਾਡੇ ਤੱਕ ਕਨੈਕਟ ਕਰ ਸਕਦੇ ਹੋ, ਸਾਡੇ ਤੱਕ ਪਹੁੰਚ ਸਕਦੇ ਹੋ। ਜ਼ਰੂਰ ਜੀ ਕੋਸ਼ਿਸ਼ ਕਰੋ ਕਿ ਸਾਡੇ ਨਾਲ ਗੱਲ ਕਰੋ, ਸਾਡੇ ਨਾਲ ਸ਼ਾਇਰੀ ਦੀ ਆਪਣੀ ਸਾਂਝ ਪਾਓ। ਮੈਂ ਇਹ ਗੱਲ ਨਾਲ ਹੋਰ ਕਹਿੰਦਾ ਜਾਵਾਂ ਕਿ ਮੈਂ ਸ਼ਾਇਦ ਆਪਣੇ ਆਪ ਨੂੰ ਜੇ ਇਹ ਮੈਂ ਕਹਿ ਦੇਵਾਂ ਕਿ ਮੈਂ ਕੋਈ ਬਹੁਤ ਵੱਡਾ ਸ਼ਾਇਰ ਹੈ, ਮੈਂ ਕਿਤੇ ਨਾ ਕਿਤੇ ਥੋੜੀ ਜਿਹੀ ਤੁਕ ਜੋੜ ਲੈਣਾ, ਪਰ ਮੈਂ ਆਪਣੇ ਆਪ ਨੂੰ ਇਸ ਲਾਇਕ ਨਹੀਂ ਸਮਝਦਾ ਕਿ ਮੈਂ ਵੱਡੇ ਸ਼ਾਇਰਾਂ ਦੇ ਵਿੱਚ ਉਹਨਾਂ ਨਾਲ ਆਪਣੀ ਗੱਲ ਕਰ ਸਕਾਂ। ਹਾਲਾਂਕਿ ਬਾਦ ਸਾਹਿਬ ਕਹਿੰਦੇ ਪ੍ਰੋਫੈਸਰ ਪੂਰਨ ਸਿੰਘ ਜੀ ਬਹੁਤ ਵਧੀਆ ਸਨ। ਮੋਹਨ ਸਿੰਘ ਸਾਹਿਬ ਦੇ ਬਾਰੇ ਗੱਲ ਕਰਨਾ, ਲੋਕ ਕਹੇ ਕਿ ਧਨੀਰਾ, ਮਾਫ ਕਰਨਾ ਜੀ, ਬਰਜਿੰਦਰ ਚੌਹਾਨ ਸਾਹਿਬ ਤੁਸੀਂ ਮੈਨੂੰ ਕਰੈਕਟ ਕਰਤਾ, ਬਹੁਤ ਸ਼ੁਕਰੀਆ। ਇਹ ਧਨੀਰਾਮ ਚਾਤਰਿਕ ਹੈ, ਸੌਰੀ ਮੈਂ ਬਿਲਕੁਲ ਗਲਤ ਸੀ ਜੀ, ਇਹ ਧਨੀਰਾਮ ਚਾਤਰਿਕ ਹੈ, ਮੈਂ ਕਨਫਿਊਜ਼ ਹੋ ਗਿਆ ਸੀ। ਧਨੀਰਾਮ ਚਾਤਰਿਕ ਜੀ ਦੀ ਇੱਕ ਦੋਹਤੀ, ਅਸੀਂ ਉਹਨਾਂ ਨਾਲ ਪਿਛਲੇ ਦਿਨੀ ਗੱਲ ਵੀ ਕੀਤੀ ਸੀ। ਇਨਫੈਕਟ ਉਹ ਯੂਕੇ ਅੱਜ ਕੱਲ USA ਵਿੱਚ ਰਹਿੰਦੀ ਹੈ, ਰਸ਼ਮੀ ਖਿਲਨਾਨੀ। ਮੈਂ ਉਹਨਾਂ ਦਾ ਇਸੇ ਨਜ਼ਮ ਬਾਰੇ ਉਹਨਾਂ ਦਾ ਇੰਟਰਵਿਊ ਵੀ ਕੀਤਾ ਸੀ, ਪਰ ਮੈਂ ਮਾਫੀ ਚਾਹੁੰਦਾ ਜੀ। ਡਾਕਟਰ ਸਾਹਿਬ ਬਹੁਤ ਸ਼ੁਕਰੀਆ ਮੈਨੂੰ ਕਰੈਕਟ ਕਰਨ ਲਈ।
ਪ੍ਰੋਫੈਸਰ ਪੂਰਨ ਸਿੰਘ ਦੀ ਗੱਲ ਹੋ ਰਹੀ ਹੈ, ਸ਼ਿਵ ਕੁਮਾਰ ਬਟਾਲਵੀ ਸਾਹਿਬ ਦੀ ਗੱਲ ਕਰ ਰਹੇ, ਪੀਰਜ਼ਾਦਾ ਕਾਜ਼ਮੀ ਸਾਹਿਬ। ਚੌਹਾਨ ਸਾਹਿਬ, ਜੇ ਤੁਸੀਂ ਲਿੰਕ ਦੇ ਜ਼ਰੀਏ ਸਾਡਾ ਕਨੈਕਟ ਕਰ ਸਕੋ, ਮੈਂ ਤੁਹਾਡੇ ਵਾਸਤੇ ਸਪੈਸ਼ਲੀ ਤੁਹਾਨੂੰ ਲਿੰਕ ਸ਼ੇਅਰ ਕਰ ਰਿਹਾ ਜੀ। ਤੁਸੀਂ ਜੇ ਉਹ ਲਿੰਕ ਦੇ ਜ਼ਰੀਏ ਸਾਡਾ ਕਨੈਕਟ ਕਰ ਸਕੋ ਤਾਂ ਬਹੁਤ ਚੰਗਾ ਲੱਗੇਗਾ, ਸਾਨੂੰ ਖੁਸ਼ੀ ਹੋਏਗੀ ਜੀ। ਰਸ਼ਪਾਲ ਔਲਖ ਜੀ ਸਾਡੇ ਨਾਲ ਨੇ, ਉਹਨਾਂ ਨੂੰ ਵੀ ਗੱਲ ਕਰਨੀ ਹੈ, ਤੇ ਮੈਂ 2 ਕਮੈਂਟ ਹੋਰ ਪੜ੍ਹ ਲਵਾਂ ਜੀ, ਤੁਸੀਂ ਉਹਦੇ ਤੇ ਗੱਲ ਕਰ ਲੈਂਦੇ ਜੀ। ਸਿੰਘ ਕਹਿੰਦੇ ਜੀ ਤੁਹਾਡਾ ਕਾਮਿਕ ਬਹੁਤ ਵਧੀਆ ਜੀ। ਹਾਂ ਜੀ, ਮੇਰੀ ਜੀ ਜਿਹੜੀ ਮਹਾਰਤ ਹੈ ਹੋਰ ਪਾਸੇ ਹੈ ਜੀ। ਮੇਰੀ ਮਹਾਰਤ ਜਿਹੜੀ ਹੈ ਉਹ ਹਿਊਮਰ ਵਾਲੇ ਪਾਸੇ ਹੈ, ਫਿਲਮ ਮੇਕਿੰਗ ਵਾਲੇ ਪਾਸੇ, ਇਸ ਕਰਕੇ ਮੈਂ ਕਾਮਿਕਸ ਜਿਹੜੇ ਬਣਾਉਣਾ ਸ਼ਾਇਦ ਉਹਨੂੰ ਤੁਸੀਂ ਜ਼ਿਆਦਾ ਪਸੰਦ ਕਰੋ। ਮੈਂ ਸ਼ਾਇਰ ਆਪਣੇ ਕੋਲ ਨਹੀਂ ਮੰਨਦਾ, ਇਸ ਕਰਕੇ ਉਹਦੀ ਗੱਲ ਵੀ ਨਹੀਂ ਕਰਨੀ। ਰਸ਼ਪਾਲ ਔਲਖ ਜੀ ਨੂੰ ਜੋੜਨਾ ਜੀ, ਉਹਨਾਂ ਨੂੰ ਸੁਣਦੇ ਹੋ ਕੀ ਕਹਿਣਾ ਚਾਹੁੰਦੇ ਨੇ, ਤੇ ਮੈਂ ਉਮੀਦ ਕਰਦਾ ਕਿ ਡਾਕਟਰ ਚੌਹਾਨ ਜੀ ਸਾਡੇ ਨਾਲ ਜੁੜ ਜਾਣ ਤੇ ਸਾਨੂੰ ਸਵਾਦ ਆਏਗਾ ਚੰਗੀ ਸ਼ਾਇਰੀ ਸੁਣਨ ਦਾ ਵੀ। ਹਾਂਜੀ, ਤੁਹਾਨੂੰ ਦੋਵਾਂ ਨੂੰ ਸਤਿ ਸ਼੍ਰੀ ਅਕਾਲ ਜੀ, ਐਂਡ ਨਾਸਿਰ ਭਾਈ ਅਰਲੀ ਹੈਪੀ ਈਦ, ਖੈਰ ਮੁਬਾਰਕ ਜੀ। ਸਰਬਜੀਤ ਜੀ ਸ਼ਾਇਰੀ ਦੇ ਗੁਲਾਮ ਆ, ਮਤਲਬ ਜੇ ਕਹੋ ਤੇ ਗੁਲਾਮੀ ਦੀ ਹੱਦ ਤੱਕ ਸ਼ਾਇਰੀ ਨੂੰ ਪਸੰਦ ਕਰਦੇ ਆ। ਥੋੜਾ ਜਿਹਾ ਜਦੋਂ ਤੁਸੀਂ ਬਾਹਰ ਰਹਿਣ ਲੱਗ ਜਾਂਦੇ ਉੱਥੇ ਤੁਹਾਨੂੰ ਥੋੜੀ ਹੋਰ ਜ਼ਿਆਦਾ ਪਸੰਦ ਆਉਣ ਲੱਗ ਜਾਂਦੀ, ਕਿਉਂਕਿ ਤੁਹਾਨੂੰ ਆਪਣੇ ਕਲਚਰ ਦਾ ਉਦਰੇਵਾਂ ਜਿਹੜਾ ਨਾ ਉਹ ਥੋੜਾ ਜ਼ਿਆਦਾ ਹੋਣ ਲੱਗ ਜਾਂਦਾ। ਸਰਬਜੀਤ ਜੀ, ਮੈਂ ਮਿਸ ਕਰ ਗਿਆ ਉਮਰ ਦੇ ਲਿਹਾਜ਼ ਨਾਲ 5-6 ਸਾਲਾਂ ਦੇ ਫਰਕ ਨਾਲ ਸ਼ਿਵ ਕੁਮਾਰ ਬਟਾਲਵੀ ਜੀ ਨੂੰ। ਸ਼ਿਵ ਕੁਮਾਰ ਬਟਾਲਵੀ ਜੀ ਜਦੋਂ ਮੈਂ ਸੁਣਿਆ ਕਾਲਜ ਦੇ ਵਿੱਚ, ਜਦੋਂ ਮੈਂ ਪੜ੍ਹਦਾ ਸੀ, ਸਭ ਤੋਂ ਜ਼ਿਆਦਾ ਉਹ ਇੱਕ ਪੰਜਾਬ ਦੇ ਸਟਾਰ ਸਨ ਉਹਨਾਂ ਦਿਨਾਂ 'ਚ। ਜਿਵੇਂ ਅੱਜ ਕੱਲ੍ਹ ਆਪਣੇ ਗਾਉਣ ਵਾਲੇ ਸਟਾਰ ਨੇ ਨਾ, ਉਹ ਪੰਜਾਬ ਦੇ ਉਹਨਾਂ ਦਿਨਾਂ 'ਚ ਕਵੀ ਸਟਾਰ ਸਨ। ਉਹ ਜਿੱਥੇ ਵੀ ਜਾਂਦੇ ਸਨ ਉਹਨਾਂ ਨੂੰ ਸਭ ਤੋਂ ਅਖੀਰ 'ਚ ਉਹਨਾਂ ਦੀ ਵਾਰੀ ਆਉਂਦੀ ਸੀ, ਕਿਉਂਕਿ ਜਦ ਪਹਿਲਾਂ ਉਹਨਾਂ ਨੇ ਆਪਣਾ ਸੁਣਾਤਾ ਕਲਾਮ ਜਾਂ ਗੀਤ ਤਾਂ ਮੇਲਾ ਖਤਮ ਹੋ ਜਾਂਦਾ ਸੀ ਉੱਥੇ ਹੀ। ਤਾਂ ਦੂਜਾ ਮੈਂ ਇੱਕ ਗੱਲ ਇੱਥੇ ਕਰਨੀ ਚਾਹੂੰਗਾ ਜੀ ਜ਼ਰੂਰ, ਬਾਬਾ ਬੋੜ ਆਪਣੇ ਜਿਹੜੇ ਸਨ ਮੋਹਨ ਸਿੰਘ, ਸਰਦਾਰ ਮੋਹਨ ਸਿੰਘ, ਪ੍ਰੋਫੈਸਰ ਮੋਹਨ ਸਿੰਘ, ਅੰਬੀ ਦਾ ਬੂਟਾ ਕਿਤੇ ਕਿਸੇ ਨੇ ਪੜ੍ਹੀ ਹੋਵੇ, ਪ੍ਰੋਫੈਸਰ ਪੂਰਨ ਸਿੰਘ ਦੀ ਭਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦਾ ਜਾਬੋਂ ਛੁੱਟੀ, ਕਿਸੇ ਨੇ ਉਹ ਸੁਣਿਆ ਹੋਵੇ। ਬਾਬੂ ਰਜਵਲੀ ਸਾਹੋਕੇ ਦੀਆਂ ਜੇ ਕਿਸੇ ਨੇ ਸੁਣੀਆਂ ਹੋਣ। ਬਾਬਾ ਪਾਰਸ, ਅੱਜ ਕੱਲ੍ਹ ਉਹਨਾਂ ਦੇ ਬੇਟੇ ਵੀ ਤੁਹਾਡੇ ਕੋਲ ਟੋਰਾਂਟੋ 'ਚ ਰਹਿੰਦੇ ਨੇ, ਉਹਨਾਂ ਦੀ ਕਵੀਸ਼ਰੀ ਜੇ ਕਿਸੇ ਨੇ ਸੁਣੀ ਹੋਵੇ। ਸੋਹਣ ਸਿੰਘ ਸੀਤੋ, ਢਾਡੀ ਦਿਲਬਰ, ਰਟੈਂਡਾ ਸਾਹਿਬ, ਇਹ ਇੱਕ ਉਹ ਨਾਂ ਨੇ। ਬਾਕੀ ਤੁਸੀਂ ਲੈ ਹੀ ਦਿੱਤੇ, ਨੂਰਪੁਰੀ, ਹਸਨਪੁਰੀ, ਇਹ ਵੀ ਆਪਣੇ ਜ਼ਮਾਨੇ 'ਚ ਉਹਨਾਂ ਦੇ ਗੀਤ ਵੀ ਲੋਕ ਗੀਤ ਬਣ ਗਏ ਨੇ ਜੀ। ਹੁਣ ਉਹ ਸਾਡੇ ਚੇਤਿਆਂ 'ਚ ਸਦਾ ਲਈ ਸਾਂਭੇ ਗਏ ਨੇ। ਨਰਿੰਦਰ ਬੀਬਾ ਨੇ ਗਾਏ ਨੇ ਉਹਨਾਂ ਦੇ ਗੀਤ, ਜਿੰਨੇ। ਅੱਛਾ, ਗੀਤ ਵੀ ਸ਼ਾਇਰੀ ਦਾ ਹਿੱਸਾ ਨੇ, ਬਹੁਤ ਲੋਕ ਭੁੱਲ ਜਾਂਦੇ ਨੇ। ਗੀਤ ਵੀ ਜਿਹੜੇ ਗਾਏ ਗਏ ਨੇ ਨਾ, ਉਹ ਵੀ ਇੱਕ ਸ਼ਾਇਰੀ ਹੈ, ਬੜੀ ਰਿਚ, ਬੜੀ ਅਮੀਰ ਸ਼ਾਇਰੀ ਹੈ ਸਾਡੀ ਪਹਿਲੀ ਪੁਰਾਣੀ ਜਿਹੜੀ ਸੀ। ਅੱਛਾ, ਅੱਜ ਕੱਲ ਬਾਬਾ ਨਜਮੀ ਪਿੱਛੇ ਜੇ ਆਏ ਵੀ ਸਨ ਤੁਹਾਡੇ ਕੈਨੇਡਾ, ਸੀ ਸੁਣਨ ਵੀ। ਹਾਂਜੀ, ਉਹਨਾਂ ਵਰਗਾ ਵੀ ਮੈਨੂੰ ਲੱਗਦਾ ਉਹ ਵੀ, ਹਾਂ ਇਹ ਸ਼ਰੀਰ ਜ਼ਰੂਰ ਹੈ ਕਿ ਪਹਿਲਾਂ ਉਹਨਾਂ ਦੀ ਸ਼ਾਇਰੀ ਹੋਰ ਤਰ੍ਹਾਂ ਸੀ, ਜਿਵੇਂ ਗਿੱਲ ਸਾਹਿਬ ਨੇ ਕਿਹਾ ਅੱਜ ਕੱਲ ਹੋਰ ਹੈ। ਫਿਰ ਆਪਣੇ ਅੱਜ ਕੱਲ ਮਨਜੀਤ ਟਵਾਣਾ ਜੀ ਨੇ, ਆਪਣੀ ਦਲੀਪ ਕੌਰ ਟਵਾਣਾ ਦੀ ਛੋਟੀ ਭੈਣ ਹੈ ਜੀ, ਉਹ ਕਵਿਤਰੀ ਹੈ, ਬਹੁਤ ਸੋਹਣਾ ਲਿਖਦੇ ਨੇ ਉਹ ਵੀ। ਹੋਰ ਨਵੇਂ ਬੜੇ ਸੋਹਣੇ ਕਵੀ ਨੇ ਪੰਜਾਬ 'ਚ, ਕਿਤੇ ਕਿਤੇ ਨਾਂ ਲਈਏ ਬਹੁਤ ਜ਼ਿਆਦਾ। ਸਰਜੀਤ ਪਾਤਰ ਤੇ ਆ ਕੇ ਗੱਲ ਮੁੱਕ ਜਾਂਦੀ ਹੈ ਜੀ, ਜਿਵੇਂ ਉਹਨਾਂ ਨੇ ਕਿਹਾ ਕਿ ਕੋਟਾਂ 'ਚ ਲੋਕ ਬ੍ਰਿਕ ਹੋ ਜਾਂਦੇ ਨੇ। ਮੇਰਾ ਖਿਆਲ ਆ ਕੇ ਗਿੱਲ ਸਾਹਿਬ ਆ ਗਏ ਨੇ, ਉਹਨਾਂ ਨੂੰ ਸੁਣਦੇ ਆ ਜੀ, ਆਪਾਂ ਤਾਂ ਰੋਜ਼ ਹੀ ਗੱਲਾਂ ਕਰਦੇ ਹਾਂ। ਥੈਂਕ ਯੂ ਭਾਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਬਹੁਤ ਸ਼ੁਕਰੀਆ ਜੀ। ਮੈਨੂੰ ਲੱਗਦਾ ਗਿੱਲ ਸਾਹਿਬ ਅਜੇ ਮਾਈਕ ਕਨੈਕਟ ਕਰ ਰਹੇ ਨੇ ਜੀ, ਜਿੰਨਾ ਤੱਕ ਉਹਨਾਂ ਦੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚਦੀ, ਅਸੀਂ ਇੱਕ ਦੋਸਤ ਨੂੰ ਹੋਰ ਨਾਲ ਲੈ ਲੈਂਦੇ ਹਾਂ ਕੁਇਕਲੀ। ਮੀਆਂ ਗਿੱਲ ਸਾਹਿਬ, ਸਾਡੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਜੀ? ਹੈਲੋ, ਹਾਂਜੀ, ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ? ਹੁਣ ਆ ਰਹੀ ਜੀ, ਹੁਣ ਆ ਰਹੀ ਹੈ। ਵਾਹ ਜੀ ਵਾਹ। ਮੈਂ ਹਾਂ ਬਿਲਕੁਲ ਠੀਕ ਆ ਜੀ। ਮੈਂ ਕੁਇਕਲੀ ਆਦਿਲ ਬਾਜਵਾ ਸਾਹਿਬ, ਬੜੀ ਦੇਰ ਤੋਂ ਇੰਤਜ਼ਾਰ ਕਰ ਰਹੇ ਨਾਲ ਗੱਲ ਕਰ ਰਹਾ, ਉਸ ਤੋਂ ਬਾਅਦ ਤੁਹਾਡੇ ਨਾਲ ਗਿੱਲ ਸਾਹਿਬ ਜੁੜਦਾ ਜੀ। ਆਦਿਲ ਬਾਜਵਾ ਸਾਹਿਬ, ਕੀ ਕਹਿਣਾ ਚਾਹੋਗੇ? ਅੱਛਾ, ਜੋ ਕਾਲ ਡ੍ਰੌਪ ਹੋ ਗਈ। ਗਿੱਲ ਸਾਹਿਬ ਚਲੋ ਜੀ, ਤੁਹਾਡਾ ਜੀ। ਸਜਾਦ ਨਹੀਂ ਨਾਲ ਨੇ ਜੀ। ਗਿੱਲ ਸਾਹਿਬ, ਸੋ ਅਸੀਂ ਤੁਹਾਡਾ ਸੁਣਨ ਦੀ ਰਿਕੁਐਸਟ ਕਰ ਰਹੇ ਸੀ, ਤੁਸੀਂ ਕੁਝ ਸਾਨੂੰ ਸੁਣਾਓ ਤੇ ਫਿਰ ਉਸ ਤੋਂ ਬਾਅਦ ਥੋੜੀ ਜਿਹੀ ਗੱਲਬਾਤ ਅੱਗੇ ਤੋਰਾਂਗੇ। ਮੈਂ ਜਦੋਂ 2014 'ਚ ਪਹਿਲੀ ਵਾਰ ਤਾਂ ਨਹੀਂ, ਖੈਰ ਤੀਜੀ ਚੌਥੀ ਵਾਰ ਪਾਕਿਸਤਾਨ ਗਿਆ ਨਾ, ਤੇ ਸਾਡਾ ਵੀਜ਼ਾ ਇਕੱਲਾ ਲਾਹੌਰ ਤੱਕ ਦਾ ਸੀਗਾ ਜੀ। ਜਦੋਂ ਅਸੀਂ ਉੱਥੇ ਪਹੁੰਚੇ ਤੇ ਮੈਂ ਬੇਨਤੀ ਕੀਤੀ ਫਖਰ ਜ਼ਮਾਨ ਹੋਰਾਂ ਨੂੰ, ਮੈਂ ਕਿਹਾ ਜੀ ਮੇਰਾ ਜੀ ਕਰਦਾ ਕਿ ਮੈਂ ਨਨਕਾਣਾ ਸਾਹਿਬ ਮੱਥਾ ਟੇਕਣ ਜਾਣਾ ਚਾਹੁੰਦਾ, ਤੇ ਕੋਈ ਜੁਗਾੜ ਕਰ ਦਿਓ, ਪ੍ਰਬੰਧ ਕਰ ਦਿਓ।
ਉਦੋਂ ਟਰਕੀ ਦਾ ਸ਼ਾਇਦ ਪ੍ਰਧਾਨ ਮੰਤਰੀ ਕੇ ਰਾਸ਼ਟਰਪਤੀ ਉਦੋਂ ਪਾਕਿਸਤਾਨ ਵਿਜ਼ਿਟ ਤੇ ਸੀ, ਤੇ ਹੋਮ ਮਿਨਿਸਟਰੀ ਕੋਈ ਅਲਾਉ ਨਹੀਂ ਸੀ ਕਰ ਰਹੀ ਕਿਸੇ ਨੂੰ, ਫੋਰਨ ਨੈਸ਼ਨਲ ਨੂੰ ਕਿਤੇ ਮੂਵ ਕਰਨ ਦੀ। ਅੱਛਾ ਜੀ। ਤੇ ਜਿਸ ਦਿਨ ਅਸੀਂ ਪਰਤਣਾ ਸੀ ਰਾਤ ਨੂੰ, ਮੈਂ ਉਸ ਦਿਨ ਬੜਾ ਉਦਾਸ, ਤੇ ਮੈਂ ਉਦੋਂ ਉਸ ਰਾਤ ਜਿਹੜੀ ਗਜ਼ਲ ਲਿਖੀ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗਾ। ਜੀ ਜ਼ਰੂਰ ਨਾਸਿਰ ਹੋਰਾਂ ਨੂੰ ਬੜੀ ਚੰਗੀ ਲੱਗਦੀ, ਉਹਨਾਂ ਦੀ ਗੱਲ ਸੁਣਦੇ ਹੋਏ ਮੈਂ ਮੰਨਦਾ ਹੋਇਆ। ਜੀ। ਉਹ ਇਸ ਤਰ੍ਹਾਂ ਸੀਗਾ ਕਿ ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ, ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ। ਮੈਂ 47 ਮਗਰੋਂ ਜੰਮਿਆ, ਮੇਰੇ ਪਿੰਡੇ ਲਾਸ ਕਿਉਂ ਹੈ। ਮੈਂ 47 ਮਗਰੋਂ ਜੰਮਿਆ, ਮੇਰੇ ਪਿੰਡੇ ਲਾਸ ਕਿਉਂ ਹੈ। ਸ਼ਹਿਰ ਲਾਹੌਰ ਚ ਆ ਕੇ ਜੇ ਨਨਕਾਣੇ ਵੀ ਮੈਂ ਜਾ ਨਹੀਂ ਸਕਦਾ, ਸ਼ਹਿਰ ਲਾਹੌਰ ਚ ਆ ਕੇ ਜੇ ਨਨਕਾਣੇ ਵੀ ਮੈਂ ਜਾ ਨਹੀਂ ਸਕਦਾ, ਤਾਗਲ ਵਕੜੀ ਪਾ ਕੇ ਮਿਲਦਾ ਸਤਲੁਜ ਨਾਲ ਬਿਆਸ ਕਿਉਂ ਹੈ। ਵਾਹ। ਸ਼ਹਿਰ ਲਾਹੌਰ ਚ ਆ ਕੇ ਜੇ ਨਨਕਾਣੇ ਵੀ ਮੈਂ ਜਾ ਨਹੀਂ ਸਕਦਾ, ਤਾਗਲ ਵਕੜੀ ਪਾ ਕੇ ਮਿਲਦਾ ਸਤਲੁਜ ਨਾਲ ਬਿਆਸ ਕਿਉਂ ਹੈ। ਇੱਕੋ ਫਾਂਸੀ ਇੱਕੋ ਗੋਲੀ ਰਹਿਮਤ ਅਲੀ ਸਰਾਬਾ ਬਿਸਮਿਲ, ਇੱਕੋ ਫਾਂਸੀ ਇੱਕੋ ਗੋਲੀ ਰਹਿਮਤ ਅਲੀ ਸਰਾਬਾ ਬਿਸਮਿਲ। ਆਜ਼ਾਦੀ ਤੋਂ ਮਗਰੋਂ ਸਾਡਾ ਵੱਖੋ ਵੱਖ ਇਤਿਹਾਸ ਕਿਉਂ ਹੈ। ਬਹੁਤ ਖੂਬ, ਬਹੁਤ ਖੂਬ। ਆਜ਼ਾਦੀ ਤੋਂ ਮਗਰੋਂ ਵਾਹ। ਸਾਡਾ ਵੱਖੋ ਵੱਖ ਇਤਿਹਾਸ ਕਿਉਂ ਹੈ ਕਿ ਦਿੱਲੀ ਵਰਗੇ ਚੌਂਕ ਚੁਰਸਤੇ, ਦਿੱਲੀ ਵਰਗੇ ਚੌਂਕ ਚੁਰਸਤੇ ਕਾਰ ਵਿਹਾਰ ਬਾਜ਼ਾਰ ਵੀ ਉਹੀ, ਦਿੱਲੀ ਵਰਗੇ ਚੌਂਕ ਚੁਰਸਤੇ ਕਾਰ ਵਿਹਾਰ ਬਾਜ਼ਾਰ ਵੀ ਉਹੀ। ਮਿਕਨਾਤੀਸੀ ਖਿੱਚ ਦੀ ਸ਼ਕਤੀ ਸ਼ਹਿਰ ਲਾਹੌਰ ਚ ਖਾਸ ਕਿਉਂ ਹੈ। ਬਹੁਤ ਖੂਬ, ਵਾਹ ਜੀ। ਮਿਕਨਾਤੀਸੀ ਖਿੱਚ ਦੀ ਸ਼ਕਤੀ ਸ਼ਹਿਰ ਲਾਹੌਰ ਚ ਖਾਸ ਕਿਉਂ ਹੈ ਕਿ ਬੁੱਲੇ ਸ਼ਾਹ ਦਾ ਪ੍ਰੇਮ ਪਿਆਲਾ, ਬੁੱਲੇ ਸ਼ਾਹ ਦਾ ਪ੍ਰੇਮ ਪਿਆਲਾ ਬਿਨਾਂ ਕਸੂਰੋਂ ਪੀ ਨਹੀਂ ਸਕਦਾ। ਬੁੱਲੇ ਸ਼ਾਹ ਦਾ ਪ੍ਰੇਮ ਪਿਆਲਾ ਬਿਨਾਂ ਕਸੂਰੋਂ ਪੀ ਨਹੀਂ ਸਕਦਾ। ਹਰ ਵਾਰੀ ਹੋਠਾਂ ਤੇ ਆਉਂਦੀ ਅਜਬ ਤਰ੍ਹਾਂ ਦੀ ਪਿਆਸ ਕਿਉਂ ਹੈ। ਵਾਹ। ਹਰ ਵਾਰੀ ਹੋਠਾਂ ਤੇ ਆਉਂਦੀ ਅਜਬ ਤਰ੍ਹਾਂ ਦੀ ਪਿਆਸ ਕਿਉਂ ਹੈ। ਵਾਰਸ ਦੇ ਜੰਡਿਆਲੇ ਬੈਠੇ, ਵਾਰਸ ਦੇ ਜੰਡਿਆਲੇ ਬੈਠੇ ਮਸਤ ਔਲੀਆ ਹੀਰ ਸੁਣਾਉਂਦੇ, ਵਾਰਸ ਦੇ ਜੰਡਿਆਲੇ ਬੈਠੇ ਮਸਤ ਔਲੀਆ ਹੀਰ ਸੁਣਾਉਂਦੇ। ਰਾਂਝਣ ਯਾਰ ਫਕੀਰਾਂ ਨੂੰ ਏ ਫਿਰ ਮਿਲਣੇ ਦੀ ਆਸ ਕਿਉਂ ਹੈ। ਸਾਡੇ ਪੰਜ ਦਰਿਆਈ ਘੋੜੇ, ਸਾਡੇ ਪੰਜ ਦਰਿਆਈ ਘੋੜੇ ਜਦ ਵੀ ਵੇਖਾਂ ਟਾਂਗੇ ਖਿੱਚਦੇ, ਸਾਡੇ ਪੰਜ ਦਰਿਆਈ ਘੋੜੇ ਜਦ ਵੀ ਵੇਖਾਂ ਟਾਂਗੇ ਖਿੱਚਦੇ। ਘੋੜ ਸਵਾਰ ਗਵਾਚਣ ਵਰਗਾ ਡੰਗ ਰਿਹਾ ਅਹਿਸਾਸ ਕਿਉਂ ਹੈ। ਕਿਉਂ ਹੈ। ਬਹੁਤ ਖੂਬ। ਸਾਡੇ ਪਿੰਡ ਦੀ ਸੰਤੀ ਵਰਗਾ, ਸਾਡੇ ਪਿੰਡ ਦੀ ਸੰਤੀ ਵਰਗਾ ਮੈਲਾ ਸੂਟ ਅਨਾਇਤਾਂ ਪਾਇਆ, ਸਾਡੇ ਪਿੰਡ ਦੀ ਸੰਤੀ ਵਰਗਾ ਮੈਲਾ ਸੂਟ ਅਨਾਇਤਾਂ ਪਾਇਆ। ਪੌਣੀ ਸਦੀ ਗਵਾਚਣ ਮਗਰੋਂ, ਪੌਣੀ ਸਦੀ ਗਵਾਚਣ ਮਗਰੋਂ ਰਾਵੀ ਪਾਰ ਲਿਬਾਸ ਕਿਉਂ ਹੈ। ਬਹੁਤ ਖੂਬ। ਵਾਹ ਵਾਹ। ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ। ਵਾਹ। ਮੈਂ 47 ਮਗਰੋਂ ਜੰਮਿਆ, ਮੇਰੇ ਪਿੰਡੇ ਲਾਸ ਕਿਉਂ ਹੈ, ਮੇਰੇ ਪਿੰਡੇ ਲਾਸ ਕਿਉਂ ਹੈ। ਵਾਹ ਜੀ ਵਾਹ ਗਿੱਲ ਸਾਹਿਬ, ਬਹੁਤ ਇੱਕ ਵਧੀਆ। ਗਜ਼ਲ ਹੋਰ ਨਾਸਿਰ ਸੁਣਾਉਣੀ ਚਾਹਾਂਗਾ ਹਾਂਜੀ ਹਾਂਜੀ। ਕਿ ਇੱਕ ਵਾਰੀ ਮੰਦਿਰ ਵਿੱਚ ਜਾ ਕੇ, ਇੱਕ ਵਾਰੀ ਮੰਦਿਰ ਵਿੱਚ ਜਾ ਕੇ ਪੱਥਰ ਤਾਂ ਭਗਵਾਨ ਬਣ ਗਿਆ। ਇੱਕ ਵਾਰੀ ਮੰਦਿਰ ਵਿੱਚ ਜਾ ਕੇ ਪੱਥਰ ਤਾਂ ਭਗਵਾਨ ਬਣ ਗਿਆ। ਰੋਜ਼ ਦਿਹਾੜੀ ਮੰਦਿਰ ਜਾ ਕੇ ਪੱਥਰ ਕਿਉਂ ਇਨਸਾਨ ਬਣ ਗਿਆ। ਰੋਜ਼ ਦਿਹਾੜੀ ਮੰਦਿਰ ਜਾ ਕੇ ਪੱਥਰ ਕਿਉਂ ਇਨਸਾਨ ਬਣ ਗਿਆ। ਤਰਤ ਤਿਆਗੀ ਮਾਂ ਵੀ ਛੱਡੀ, ਮੋਹ ਮਮਤਾ ਨੂੰ ਮਾਰੇ ਜੰਦਰੇ। ਤਰਤ ਤਿਆਗੀ ਮਾਂ ਵੀ ਛੱਡੀ, ਮੋਹ ਮਮਤਾ ਨੂੰ ਮਾਰੇ ਜੰਦਰੇ। ਬੰਦਾ ਵਾਹ ਦੇ ਘੋੜੇ ਚੜਿਆ ਜਿਸ ਦਿਨ ਦਾ ਧਨਵਾਨ ਬਣ ਗਿਆ। ਲੋਕ ਜਿਵੇਂ ਇੱਛਰਾਂ ਤੇ ਪੂਰਨ, ਲੋਕ ਜਿਵੇਂ ਇੱਛਰਾਂ ਤੇ ਪੂਰਨ ਰਿਸ਼ਤਿਆਂ ਦਾ ਨਿੱਘ ਢੂੰਡ ਰਹੇ ਨੇ। ਧਨਵੰਤਾ ਕਿਉਂ ਲੂਣਾ ਖਾਤਰ ਹਰ ਰਾਜਾ ਸਲਮਾਨ ਬਣ ਗਿਆ। ਇੱਕ ਹੋਰ ਚੀਜ਼ ਜਿਹੜੀ ਮੈਨੂੰ ਬੜੀ ਚੰਗੀ ਲੱਗਦੀ ਹੈ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗਾ, ਕਿਉਂਕਿ ਸਾਡੀਆਂ ਧਰਤੀਆਂ ਦੋਵਾਂ ਨੂੰ ਸਰਾਪ ਉਸ ਗੱਲ ਦਾ ਬੜਾ ਗੂੜਾ ਹੈ, ਪਰ ਅਸੀਂ ਮੰਨਦੇ ਨਹੀਂ ਥੋੜ੍ਹੀ ਕੀਤਿਆਂ। ਉਹ ਹੈਗਾ ਧੀਆਂ ਨੂੰ ਕੁੱਖ 'ਚ ਮਾਰਨ ਦੀ ਪ੍ਰਵਿਰਤੀ। ਉਸ ਬਾਰੇ ਮੈਂ ਲਗਭਗ 20 ਸਾਲ ਪਹਿਲਾਂ ਇੱਕ ਰਚਨਾ ਲਿਖੀ ਸੀ, ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਇਸ ਵਕਤ ਧਰਮ ਸਮਝਦਾ। ਉਹਦੇ 'ਚ ਇੱਕ ਅਣਜੰਮੀ ਧੀ ਆਪਣੀ ਮਾਂ ਨੂੰ ਇੱਕ ਲੋਰੀ ਦੇ ਰੂਪ ਦੇ ਵਿੱਚ ਗੱਲ ਆਖਦੀ ਹੈ ਕਿ ਮਾਏ ਨੀ
ਅਣਜੰਮੀ ਧੀ ਨੂੰ, ਆਪਣੇ ਨਾਲੋਂ ਵਿਛੜੇ ਜੀ ਨੂੰ ਜਾਂਦੀ ਵਾਰੀ ਮਾਏ ਨੀ ਇੱਕ ਲੋਰੀ ਦੇ ਦੇ, ਬਾਬਲ ਤੋਂ ਭਾਵੇਂ ਚੋਰੀ ਨੀ ਇੱਕ ਲੋਰੀ ਦੇ ਦੇ। ਵਾਹ ਮੰਨਿਆ ਤੇਰੇ ਘਰ ਵਿੱਚ ਵੱਧ ਗਏ ਧੀਆਂ ਦੀ ਪਟੋਲੇ, ਤੇਰੇ ਦਾ ਹੌਕਾ ਨਹੀਂ ਮੈਂ ਸੁਣਦੀ ਰਹੀ ਹਾਂ ਤੇਰੇ ਵੱਲੇ, ਮੈਨੂੰ ਮਾਰ ਮਕਾਉਣ ਦੀ ਗੱਲ ਕਿਉਂ ਤੂੰ ਪਹਿਲਾਂ ਤੋਰੀ ਨਹੀਂ ਇੱਕ ਲੋਰੀ ਦੇ ਦੇ, ਭਾਵੇਂ ਦੇ ਬਾਬਲ ਤੋਂ ਚੋਰੀ ਨਹੀਂ ਇੱਕ ਲੋਰੀ ਦੇ ਦੇ। ਮਾਏ ਨਹੀਂ ਮੇਰੀ ਨਾਨੀ ਦੇ ਘਰ ਤੂੰ ਵੀ ਸੀ ਕਦੇ ਧੀ ਬਣ ਜੰਮੀ, ਕੁੱਖ ਵਿੱਚ ਕਤਲ ਕਰਾਉਣ ਵਾਲੀ ਕਿਉਂ ਕੀਤੀ ਤੂੰ ਗੱਲ ਨਿਕੰਮੀ, ਵੀਰਾ ਲੱਭਦੀ ਹੋ ਗਈ ਕਿਉਂ ਮਮਤਾ ਤੋਂ ਕੋਰੀ ਨਹੀਂ ਇੱਕ ਲੋਰੀ ਦੇ ਦੇ। ਮਾਏ ਨਹੀਂ ਤੇਰੀ ਗੋਦੀ ਅੰਦਰ ਬੈਠਣ ਨੂੰ ਮੇਰਾ ਜੀ ਕਰਦਾ ਸੀ, ਬਾਬਲ ਦੀ ਤਿਉੜੀ ਤੋਂ ਡਰ ਕੇ ਹਰ ਵਾਰੀ ਮੇਰਾ ਜੀ ਡਰਦਾ ਸੀ, ਧੀਆਂ ਬਣ ਕੇ ਜੰਮਣਾ ਇੱਥੇ ਕਿਉਂ ਬਣ ਗਈ ਕਮਜ਼ੋਰੀ ਨਹੀਂ ਇੱਕ ਲੋਰੀ ਦੇ ਦੇ। ਹਸਪਤਾਲ ਦੇ ਕਮਰੇ ਅੰਦਰ ਪਈਆਂ ਨੇ ਜੋ ਅਜਮ ਮਸ਼ੀਨਾਂ, ਪੁੱਤਰਾਂ ਨੇ ਕੁਝ ਨਾ ਆਖਣ ਸਾਡੇ ਲਈ ਕੋਈ ਬਣਨ ਸਕੀਨਾ, ਡਾਕਟਰਾਂ ਚੋਂ ਸਿੱਕਿਆਂ ਖਾਤਰ ਕੱਟੀ ਜੀਵਨ ਡੋਰੀ ਨਹੀਂ ਇੱਕ ਲੋਰੀ ਦੇ ਦੇ, ਭਾਵੇਂ ਦੇ ਬਾਬਲ ਤੋਂ ਚੋਰੀ ਨਹੀਂ ਇੱਕ ਲੋਰੀ ਦੇ ਦੇ। ਸੁੱਤਿਆਂ ਲਈ 100 ਯਤਨ ਵਸੀਲੇ, ਜਾਗਦਿਆਂ ਨੂੰ ਕਿਵੇਂ ਜਗਾਵਾਂ, ਰੱਖੜੀ ਦੀ ਤੰਦ ਖਤਰੇ ਵਿੱਚ ਹੈ, ਚੁੱਪ ਨੇ ਕੁੱਲ ਧਰਤੀ ਦੀਆਂ ਮਾਵਾਂ, ਅੰਬੜੀਏ ਮੈਨੂੰ ਗੁੜਤੀ ਦੀ ਥਾਂ ਦੇ ਨਾ ਜ਼ਹਿਰ ਕਟੋਰੀ ਨਹੀਂ ਇੱਕ ਲੋਰੀ ਦੇ ਦੇ। ਲਾਸਟ ਇਹਦੇ 'ਚ ਬੰਦ ਹੈ ਕਿ ਤੀ ਤਿਤਲੀ ਨੂੰ ਮਸਲਣ ਵੇਲੇ ਚੁੱਪ ਖੜੇ ਕਿ ਧਰਮਾਂ ਵਾਲੇ, ਗੁੰਗੇ ਬੋਲੇ ਹੋ ਗਏ ਸਾਰੇ ਨੱਕ ਨਮੂਜਾਂ ਸ਼ਰਮਾਂ ਵਾਲੇ, ਬਿਨ ਡੋਲੀ ਤੋਂ ਧਰਮੀ ਮਾਪਿਆਂ ਕਿੱਧਰ ਨੂੰ ਤੀ ਤੋਰੀ ਨਹੀਂ ਇੱਕ ਲੋਰੀ ਦੇ ਦੇ। ਭਾਵੇਂ ਦੇ ਬਾਬਲ ਤੋਂ ਚੋਰੀ ਨਹੀਂ ਇੱਕ ਦੋਰੀ ਦੇ ਦੇ, ਨਹੀਂ ਇੱਕ ਲੋਰੀ ਦੇ ਦੇ। ਬਹੁਤ ਖੂਬ ਦਿਲ ਸਾਹਿਬ, ਬਹੁਤ ਵਧੀਆ, ਜ਼ਬਰਦਸਤ, ਕੀ ਬਾਤ। ਵਾਹ ਜੀ ਬਹੁਤ। ਮੇਰੇ ਮੈਨੂੰ ਦਿਲ ਤੱਕ ਜਿਹੜੀ ਉਤਰਨ ਵਾਲੀ ਸ਼ਾਇਰੀ ਹੈ, ਜਿਹੜੀ ਤੁਸੀਂ ਕਿ ਅਸੀਂ ਪਹਿਲਾਂ ਗੱਲ ਕਰ ਰਹੇ ਸੀ, ਪੜ੍ਹਨ ਵਾਲੀ ਸ਼ਾਇਰੀ ਤੇ ਸੁਣਨ ਵਾਲੀ ਸ਼ਾਇਰੀ ਦੋਵਾਂ ਦਾ ਫਰਕ ਜਿਹੜੀ ਅਸੀਂ ਗੱਲ ਕਰ ਸੀ, ਇਹ ਉਹ ਸ਼ਾਇਰੀ ਜਿਹੜੀ ਵਜ਼ਨ ਪੜ੍ਹਨ ਵਾਲੀ ਸ਼ਾਇਰੀ ਵਰਗਾ ਹੈ ਪਰ ਉਤਰਦੀ ਦਿਲ ਵਿੱਚ ਹੈ ਕਿ ਸੁਣਨ ਵਾਲੀ ਸ਼ਾਇਰੀ ਵਾਂਗ। ਬਹੁਤ ਖੂਬ ਦਿਲ ਸਾਹਿਬ, ਬਹੁਤ ਦਿਲ ਤੱਕ ਉਤਰਨ ਵਾਲੀ ਸ਼ਾਇਰੀ ਹੈ। ਤਾਂ ਜਿਹੜਾ ਸਾਡਾ ਸੱਜਾਦ ਨਈਮ ਸਾਹਿਬ ਨੇ ਇਹਨਾਂ ਨਾਲ ਵੀ ਗੱਲ ਕਰ ਲਈ ਹੈ, ਤੁਸੀਂ ਹੋਰ ਦੋਸਤਾਂ ਵੀ ਗੱਲ ਕਰਦੇ ਰਹਿਣ, ਦਿਲ ਸਾਹਿਬ ਤੁਸੀਂ ਸਾਡਾ ਬਣੇ ਰਹਿਣਾ ਜੀ। ਨਈਮ ਸਾਹਿਬ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ। ਸਾਹਿਬ ਨੂੰ ਸਲਾਮ। ਅੱਜ ਦੇ ਪ੍ਰਾਹੁਣੇ ਜਿਹੜੇ ਨੇ ਸਰ ਮੈਂ ਜਾਣਦਾ ਨਹੀਂ, ਜ਼ਰਾ ਨਾਂ ਅਗਰ ਦੱਸ ਦਿੱਤਾ ਜਾਵੇ। ਗੁਰਭਜਨ ਸਿੰਘ ਗਿੱਲ ਸਾਹਿਬ, ਬਹੁਤ ਵਧੀਆ ਗੱਲਾਂ ਕੀਤੀਆਂ ਗਿੱਲ ਸਾਹਿਬ ਨੇ, ਬੜੀਆਂ ਜਿਹੜੀਆਂ ਇੱਕ ਪੰਜਾਬੀ ਸ਼ਾਇਰੀ ਦੀ ਜਿਹੜੀ ਟੋਰ ਦੇ ਬਾਰੇ ਦੇ ਵਿੱਚ ਸਾਰਾ ਕੁਝ ਦੱਸਿਆ, ਔਰ ਖਸੂਸੀ ਤੌਰ ਤੇ ਇਹਨਾਂ ਦਾ ਪਾਕਿਸਤਾਨੀ ਪੰਜਾਬੀ ਸ਼ਾਇਰੀ ਤੇ ਵੀ ਪੂਰੀ ਨਜ਼ਰ ਹੈ, ਬੜੀਆਂ ਕਮਾਲ ਦੀਆਂ ਗੱਲਾਂ ਹੋਈਆਂ। ਹੈਲੋ ਔਰ ਜੀ ਆ ਰਹੀ ਜੀ ਆਵਾਜ਼ ਮੇਰੀ? ਜੀ ਬਿਲਕੁਲ। ਅੱਛਾ ਸਰ ਜੀ, ਬਸ ਮੈਂ ਜ਼ਿਆਦਾ ਗੱਲਾਂ ਨਹੀਂ ਕਰਾਂਗਾ, ਦਿਲ ਤਾਂ ਕਰ ਰਿਹਾ ਸੀ ਕਾਫੀ ਗੱਲਾਂ ਕਰਾਂ ਹੋਰ ਵੀ ਪੰਜਾਬੀ ਸ਼ਾਇਰੀ ਦੇ ਬਾਰੇ 'ਚ, ਕਿਉਂਕਿ ਹੁਣ ਮਹਾਨ ਪ੍ਰਾਹੁਣੇ ਮੌਜੂਦ ਨੇ, ਉਹਨਾਂ ਦੀ ਮੌਜੂਦਗੀ ਦੇ ਵਿੱਚ ਗੱਲ ਕਰਨਾ ਜਿਹੜਾ ਉਹ ਇੰਨਾ ਸੌਖਾ ਵੀ ਨਹੀਂ ਦਾ। ਸਿਰਫ ਆਪਣੀਆਂ ਚੰਦ ਚੀਜ਼ਾਂ ਜਿਹੜੀਆਂ ਸ਼ਾਇਰੀ ਦੀਆਂ ਉਹ ਸੁਣਾਵਾਂਗਾ ਮੈਂ। ਜੀ ਜ਼ਰੂਰ। ਤੇ ਜਦ ਵੀ ਦਿਲ ਦੇ ਬੂਹੇ ਖੁੱਲੇ, ਜਦ ਵੀ ਦਿਲ ਦੇ ਬੂਹੇ ਖੁੱਲੇ, ਅੱਖੀਆਂ ਵਿੱਚੋਂ ਮੋਤੀ ਡੁੱਲੇ, ਜਦ ਵੀ ਦਿਲ ਦੇ ਬੂਹੇ ਖੁੱਲੇ, ਅੱਖੀਆਂ ਵਿੱਚੋਂ ਮੋਤੀ ਡੁੱਲੇ, ਤੇ ਇਸ਼ਕ 'ਚ ਮਰ ਕੇ ਜੀਣਾ ਦੱਸਿਆ, ਸ਼ਾਹ ਹੁਸੈਨ ਤੇ ਬਾਬੇ ਬੁੱਲੇ। ਇੱਕ ਹੋਰ ਕਥਾ ਹੈ ਜੀ ਕਿ ਲਹੂ ਦੀ ਇੱਥੇ ਨਹਿਰ ਬਣਾ ਕੇ, ਲਹੂ ਦੀ ਇੱਥੇ ਨਹਿਰ ਬਣਾ ਕੇ, ਇਹਦੇ ਵਿੱਚ ਫਿਰ ਜ਼ਹਿਰ ਬਣਾ ਕੇ, ਹੁਣ ਪਛਤਾਉਂਦੇ ਪਏ ਆ ਲੋਕੋ, ਪਿੰਡ ਆਪਣੇ ਨੂੰ ਸ਼ਹਿਰ ਬਣਾ ਕੇ। ਵਾਹ ਵਾਹ ਵਾਹ। ਤੇ ਇੱਕ ਗਜ਼ਲ ਦੇ 2-3 ਸ਼ੇਰ ਜੀ ਕਿ ਸੜਕਾਂ ਉੱਤੇ ਭੱਜਣ ਲੋਕ, ਸੜਕਾਂ ਉੱਤੇ ਭੱਜਣ ਲੋਕ, ਆਪਣੇ ਆਪ ਨੂੰ ਲੱਭਣ ਲੋਕ, ਜ਼ੁਲਮਾਂ ਖਬਰੇ ਅੰਨਾ ਕੀਤਾ, ਕੰਧਾਂ ਦੇ ਨਾਲ ਵੱਜਣ ਲੋਕ, ਤੇ ਬਦਲ ਜਾਂਦੇ ਨੇ ਮੌਸਮਾਂ ਵਾਂਗੂ, ਜੇਠ ਹਾੜ ਤੇ ਫੱਗਣ ਲੋਕ। ਬਦਲ ਜਾਂਦੇ ਨੇ ਮੌਸਮਾਂ ਵਾਂਗੂ, ਜੇਠ ਹਾੜ ਤੇ ਫੱਗਣ ਲੋਕ। ਨਜ਼ਮ ਹੈ ਜੀ ਆਪਣੇ ਅਰੋੜਾ ਸਾਹਿਬ, ਇੱਕ ਨਜ਼ਮ ਹੈ ਚਰਖਾ। ਚਰਖਾ ਕੱਤਣ ਵਾਲੇ ਹੱਥ ਨਹੀਂ ਹੈਗੇ, ਚਰਖਾ ਕੱਤਣ ਵਾਲੇ ਹੱਥ ਨਹੀਂ ਹੈਗੇ, ਵਾਵਾਂ ਝੱਲਣ ਵਾਲੇ ਪੱਤ ਨਹੀਂ ਹੈਗੇ, ਦਿਲ ਦਾ ਤਕੜਾ ਵਿੰਗਾ ਹੋਇਆ, ਅੱਖ ਦੀ ਮਾਲ ਵੀ ਢਿੱਲੀ ਹੋਈ, ਤੇ ਦਾ ਤੰਦ ਵੀ ਟੁੱਟਦਾ ਜਾਵੇ, ਮੈਨੂੰ ਕਿਧਰੇ ਚੈਨ ਨਾ ਆਵੇ। ਬਹੁਤ ਵਾਹ। ਇੱਕ ਆਖਰੀ ਨਜ਼ਮ ਸੁਣਾ ਕੇ ਇਜਾਜ਼ਤ ਚਾਹਾਂਗਾ ਜੀ। ਜੀ ਕਿ ਲਫ਼ਜ਼ਾਂ ਰਾਹੀਂ ਕਹਿਣ ਤੋਂ ਪਹਿਲਾਂ
ਸੀਨੇ ਭਾਂਬੜ ਮੱਚਦੇ ਨੇ। ਲਫ਼ਜ਼ਾਂ ਰਾਹੀਂ ਕਹਿਣ ਤੋਂ ਪਹਿਲਾਂ ਸੀਨੇ ਭਾਂਬੜ ਮੱਚਦੇ ਨੇ, ਹਾੜੇ ਹੋ ਕੇ ਨੱਚਦੇ ਨੇ। ਬੇਦਸਤੂਰੀ ਹੁੰਦੀ ਨਹੀਂ, ਗੱਲ ਫਿਰ ਵੀ ਪੂਰੀ ਹੁੰਦੀ ਨਹੀਂ। ਵਾਹ। ਤੇ ਅੱਖੀਆਂ ਇੱਥੇ ਕੀ ਵੇਖਣ, ਜ਼ੁਲਮ ਦਾ ਮਚਿਆ ਭਾਂਬੜ ਸੇਕਣ। ਅੱਖੀਆਂ ਇੱਥੇ ਕੀ ਵੇਖਣ, ਜ਼ੁਲਮ ਦਾ ਮਚਿਆ ਭਾਂਬੜ ਸੇਕਣ। ਮੱਥੇ ਘੂਰੀ ਹੁੰਦੀ ਨਹੀਂ, ਗੱਲ ਫਿਰ ਵੀ ਪੂਰੀ ਹੁੰਦੀ ਨਹੀਂ। ਵਾਹ। ਤੇ ਸੋਚਣਾ ਗੱਲ ਨੂੰ ਕਿੰਨਾ ਸੌਖਾ, ਸੋਚਣਾ ਮੂੰਹੋਂ ਕੱਢਣਾ ਕਿੰਨਾ ਔਖਾ। ਸੋਚਣਾ ਗੱਲ ਨੂੰ ਕਿੰਨਾ ਸੌਖਾ, ਮੂੰਹੋਂ ਕੱਢਣਾ ਕਿੰਨਾ ਔਖਾ। ਇਹ ਮਜਬੂਰੀ ਹੁੰਦੀ ਨਹੀਂ, ਗੱਲ ਫਿਰ ਵੀ ਪੂਰੀ ਹੁੰਦੀ ਨਹੀਂ। ਰਾਂਝੇ ਵੇਖਾਂ ਮੇਲੇ ਦੇ ਵਿੱਚ, ਕੈਦੋਂ ਰਹਿੰਦੇ ਬੇਲੇ ਦੇ ਵਿੱਚ। ਛੰਨੇ ਚੂਰੀ ਹੁੰਦੀ ਨਹੀਂ, ਗੱਲ ਫਿਰ ਵੀ ਪੂਰੀ ਹੁੰਦੀ ਨਹੀਂ। ਕੰਧਾਂ ਉੱਤੇ ਲਾਲੀ ਵੇਖਾਂ, ਵੇਲਾ ਸੰਨ 47 ਵੇਖਾਂ। ਕੰਧਾਂ ਉੱਤੇ ਲਾਲੀ ਵੇਖਾਂ, ਵੇਲਾ ਸੰਨ 47 ਵੇਖਾਂ। ਰਾਤ ਨੂਰੀ ਹੁੰਦੀ ਨਹੀਂ, ਗੱਲ ਫਿਰ ਵੀ ਪੂਰੀ। ਬਹੁਤ ਸ਼ੁਕਰੀਆ ਜਨਾਬ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਬਹੁਤ ਖੂਬ, ਬਹੁਤ ਖੂਬ, ਜ਼ਬਰਦਸਤ। ਬਹੁਤ ਬਹੁਤ ਸ਼ੁਕਰੀਆ ਮੇਰ ਸਾਹਿਬ। ਇਸ ਵਕਤ ਮੇਰੇ ਸਾਡੇ ਨਾਲ ਇੱਥੇ ਦੋ ਹੋਰ ਸਾਡੇ ਹਜ਼ਰਾਤ ਸਾਡੇ ਨਾਲ ਜੁੜੇ ਹੋਏ ਨੇ ਜੀ। ਡਾਕਟਰ ਬਰਜਿੰਦਰ ਚੌਹਾਨ ਸਾਹਿਬ, ਉਹਦੇ ਬਾਰੇ ਕੁਝ ਵੀ ਕਹਿਣ ਤੋਂ ਪਹਿਲਾਂ ਇੱਕ ਅਰਜ਼ ਕਰ ਦਵਾਂ ਆਪ ਸਾਰਿਆਂ ਨੂੰ। ਉਸਤਾਦ ਹੁੰਦਾ ਹੈ, ਚੇਲਾ ਜਿੰਨਾ ਮਰਜ਼ੀ ਵੱਡਾ ਹੋ ਜਾਏ, ਉਸਤਾਦ ਫਿਰ ਵੀ ਉਸਤਾਦ ਹੁੰਦਾ। ਮੇਰੇ ਮੂੰਹ ਗਲਤ ਗੱਲ ਨਿਕਲੀ ਕਿ ਉਸਤਾਦ ਸਾਹਿਬ ਨੇ ਕੰਨੋਂ ਫੜ ਕੇ ਮੈਨੂੰ ਫਿਰ ਸਿੱਧਾ ਕਰ ਦਿੱਤਾ। ਉਸਤਾਦ ਹੁੰਦਾ ਹੈ। ਅੱਜ ਮੈਂ ਗੱਲ ਫਿਰ ਇੱਕ ਵਾਰ ਮੰਨ ਲਈ ਹੈ, ਮੈਂ ਹਮੇਸ਼ਾ ਮੰਨਦਾ ਤੇ ਅੱਜ ਫਿਰ ਇੱਕ ਵਾਰ ਮੰਨ ਲਈ ਹੈ। ਸੋ ਮੇਰੀ ਗਲਤੀ ਸੁਧਾਰਨ ਲਈ ਸਭ ਤੋਂ ਪਹਿਲਾਂ ਸ਼ੁਕਰੀਆ ਤੁਹਾਡਾ। ਸਾਡੇ ਨਾਲ ਹੀ ਕੈਨੇਡਾ ਦੇ ਬ੍ਰੈਂਟਨ ਸ਼ਹਿਰ ਤੋਂ ਸਾਡੇ ਨਾਲ ਨੇ ਸਚਿਨ ਪੁਰੀ ਸਾਹਿਬ। ਨੌਜਵਾਨ ਸ਼ਾਇਰਾਂ ਵਿੱਚ ਇਹਨਾਂ ਦਾ ਨਾਂ ਹੈ, ਬਹੁਤ ਵਧੀਆ ਲਿਖਦੇ ਨੇ। ਥੋੜੀ ਜਿਹੀ ਗੱਲ ਇਹਨਾਂ ਦੀ ਵੀ ਸੁਣਾਂਗੇ, ਪਰ ਪਹਿਲਾਂ ਚੌਹਾਨ ਸਾਹਿਬ ਤੁਹਾਡੇ ਨਾਲ 2 ਮਿੰਟ ਗੱਲਾਂ ਕਰ ਲਵਾਂ ਜੀ। ਗਿੱਲ ਸਾਹਿਬ ਨੂੰ ਮਿਲਣ ਆਇਆ ਸੀ, ਉਹ ਪਤਾ ਨਹੀਂ ਕਿੱਥੇ ਅਲੋਪ ਹੋ ਗਏ। ਨਹੀਂ, ਆ ਰਹੇ ਨੇ ਜੀ, ਉਹ ਵੀ ਆ ਰਹੇ ਨੇ। ਉਹ ਵੀ ਤਾਂ ਸਾਡੇ ਨਾਲ ਜੁੜਨਗੇ ਜੀ। ਉਹ ਆਪਣੀ ਕੁਰਸੀ ਛੱਡ ਕੇ ਉਹਦੇ ਪਰੇ ਹੋ ਗਏ ਜੀ, ਆ ਜਾਣਗੇ। ਅਸੀਂ ਵੇਟ ਕਰ ਰਹੇ ਹਾਂ ਜੀ। ਆਮ ਤੌਰ ਤੇ ਕੋਈ ਕੁਰਸੀ ਛੱਡਦਾ ਨਹੀਂ ਹੁੰਦਾ, ਪਰ ਉਹ ਕੁਰਸੀ ਛੱਡ ਕੇ ਉਧਰ ਕਿੱਥੇ ਚਲੇ ਗਏ ਸੀ। ਹੈਲੋ। ਹਾਂਜੀ ਹਾਂਜੀ ਜੀ ਜੀ। ਹਾਂ ਉਹ ਗਿੱਲ ਸਾਹਿਬ ਕਰ ਸਕਦੇ ਨੇ, ਮੈਂ ਤਾਂ ਬੋਲਦਾ ਸਿੰਘ ਸੁਣਾ ਸਕਦਾ ਤੁਹਾਨੂੰ। ਅੱਛਾ ਜੀ। ਅੱਛਾ ਚੌਧਰ, ਤੁਹਾਡੀ ਆਵਾਜ਼ ਸਾਡੇ ਤੱਕ ਘੱਟ ਪਹੁੰਚ ਗਈ। ਜੇ ਹੋ ਸਕੇ ਹੈਡਫੋਨ ਲਗਾ ਲਓਗੇ ਤਾਂ ਬਿਹਤਰ ਗੱਲ ਸੁਣੇਗੀ। ਤੁਸੀਂ ਜਿੰਨੀ ਦੇ ਹੈਡਫੋਨ ਲਾਉਂਦੇ ਹੋ, ਮੈਂ ਜੀ ਜੀ ਗਿੱਲ ਸਾਹਿਬ ਨੂੰ ਮੈਂ ਹੈਡਫੋਨ ਲੈ ਕੇ ਆਉਂਦਾ। ਹਾਂਜੀ ਤੁਸੀਂ, ਹਾਂਜੀ ਅਸੀਂ ਗਿੱਲ ਸਾਹਿਬ ਇੱਕ ਨੌਜਵਾਨ ਸ਼ਾਇਰ ਹੈ ਜੀ, ਸਚਿਨ ਪੁਰੀ। ਬਹੁਤ ਜ਼ਬਰਦਸਤ ਲਿਖਦਾ ਹੈ, ਟੋਰਾਂਟੋ ਦਾ ਸ਼ਾਇਰ ਹੈ। ਕੁਝ ਥੋੜਾ ਜਿਹਾ ਹੈਲੋ, ਇਸ ਬੱਚੇ ਨੂੰ ਸੁਣਦੇ ਹਾਂ ਤੇ ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਦੁਬਾਰਾ ਗੱਲ ਕਰਦੇ ਹਾਂ ਜੀ। ਸਚਿਨ ਜੀ। ਭਾਈ ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਐਡੀ ਵੱਡੀ ਜਗ੍ਹਾ ਤੇ ਮੌਕਾ ਦੇਣ ਲਈ, ਨਾਲੇ ਬਹੁਤ ਵਧੀਆ ਸ਼ਬਦ ਕਹਿਣ ਲਈ ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡੇ ਜੀ ਸਚਿਨ। ਤੇ ਮੈਂ ਜੀ ਇਸ ਮੌਕੇ ਤੇ ਸੁਣਾਉਣਾ ਚਾਹੂੰਗਾ ਇੱਕ ਕਿਸਾਨ ਦੀ ਮੁਹੱਬਤ ਕਣਕ ਦੇ ਸਿੱਟੇ ਨਾਲ। ਸੋ ਥੋੜੀਆਂ ਜਿਹੀਆਂ ਲਾਈਨਾਂ ਲਿਖੀਆਂ ਹੋਈਆਂ, ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਲੈਣਾ ਜੀ ਜ਼ਰੂਰ। ਸੋ ਇੱਕ ਕਿਸਾਨ ਜਦੋਂ ਪਹਿਲੀ ਵਾਰੀ ਖੇਤ 'ਚ ਕਣਕ ਦਾ ਸਿੱਟਾ ਲਾਉਂਦਾ ਤਾਂ ਸ਼ਾਇਦ ਇੱਦਾਂ ਦਾ ਕੁਛ ਉਹਦੇ ਵਿਚਾਰ ਹੁੰਦੇ ਹੋਣਗੇ। ਸੁਣ ਵੇ ਕਣਕ ਦੇ ਸਿੱਟਿਆ, ਵੇ ਦਾਣਿਆਂ ਮਿੱਠਿਆ, ਇੱਕ ਬੇਨਤੀ ਹੈ ਤੈਨੂੰ ਪੁਗਾਏਂਗਾ, ਮੇਰੇ ਵਿਹੜੇ ਤੂੰ ਆ ਕੇ ਲਹਿਰਾਏਂਗਾ। ਧਰਤੀ ਦੀ ਤੈਨੂੰ ਹਿੱਕ ਚਲਾਵਾਂ, ਉੱਠ ਸਵੇਰੇ ਪਾਣੀ ਪਿਲਾਵਾਂ। ਛੇੜਨ ਤੈਨੂੰ ਆਉਣ ਵਟੇਰੇ, ਭੱਜ ਕੇ ਟੱਲੀਆਂ ਮਾਰ ਉਡਾਵਾਂ। ਮੇਰੇ ਨਾਲ ਥੋੜਾ ਜਿਹਾ ਸਬਰ ਤੂੰ ਵਿਖਾਏਂਗਾ, ਮੇਰੇ ਵਿਹੜੇ ਤੂੰ ਆ ਕੇ ਲਹਿਰਾਏਂਗਾ। ਤੇਰਾ ਰੰਗ ਹਰੇ ਤੋਂ ਹੋਊ ਸੁਨਹਿਰਾ, ਮੇਰਾ ਇਸ਼ਕ ਹੋਊ ਹੋਰ ਵੀ ਗਹਿਰਾ। ਓਲਿਆਂ ਦਾ ਵੀ ਡਰ ਸਤਾਵੇ, ਬੱਦਲਾਂ ਦਾ ਅੱਖਾਂ ਦਾ ਅਸਮਾਨੀ ਪਹਿਰਾ। ਮੈਨੂੰ ਇੰਝ ਚਿੰਤਾ 'ਚ ਵੇਖ ਤੂੰ ਮੁਸਕਰਾਏਂਗਾ। ਸੁਣ ਵੇ ਕਣਕ ਦੇ ਸਿੱਟਿਆ, ਵੇ ਦਾਣਿਆਂ ਮਿੱਠਿਆ, ਮੇਰੇ ਵਿਹੜੇ ਤੂੰ ਆ ਕੇ ਲਹਿਰਾਏਂਗਾ। ਬਸ। ਬਹੁਤ ਖੂਬ ਸਚਿਨ ਜੀ। ਸੋ ਗਿੱਲ ਸਾਹਿਬ, ਤੁਸੀਂ ਪੂਰੀ ਇਮਾਨਦਾਰੀ ਨਾਲ ਰਿਵਿਊ ਕਰ ਦਿਓ ਜੀ ਇਸ ਨੌਜਵਾਨ ਨੂੰ, ਤਾਂ ਕਿ ਇਹਨੂੰ ਵੀ ਥੋੜਾ ਪਤਾ ਲੱਗ ਸਕੇ। ਪੂਰੀ ਇਮਾਨਦਾਰੀ ਰਿਵਿਊ ਕਰਨਾ ਜੀ। ਜੀ ਗੁਰਬਚਨ ਜੀ। ਗਿੱਲ ਸਾਹਿਬ ਤੁਸੀਂ ਜੀ ਗੱਲ ਸੁਣ ਰਹੇ ਹੋ ਜੀ? ਹੈਲੋ ਜੀ ਗਿੱਲ ਸਾਹਿਬ। ਗਿੱਲ ਸਾਹਿਬ ਤੱਕ ਸਾਡੀ ਗੱਲ ਨਹੀਂ ਪਹੁੰਚ ਪਾ ਰਹੀ ਹੈ ਕਿਸੇ ਵਜ੍ਹਾ ਕਰਕੇ। ਮੈਂ ਆਦਿਲ ਬਾਜਵਾ, ਮੈਂ ਬੋਲ ਦੇਣਾ ਜੀ। ਗਿੱਲ ਸਾਹਿਬ ਆਵਾਜ਼ ਪਹੁੰਚ ਰਹੀ, ਮੇਰੀ ਆ ਰਹੀ ਆਵਾਜ਼ ਤੁਹਾਨੂੰ ਗਿੱਲ ਸਾਹਿਬ? ਹੈਲੋ ਨਾਸਿਰ। ਹਾਂਜੀ ਹਾਂਜੀ ਗਿੱਲ ਸਾਹਿਬ ਆਵਾਜ਼ ਨਹੀਂ ਆ ਰਹੀ? ਗਿੱਲ ਸਾਹਿਬ ਮੈਂ WhatsApp ਤੇ ਤੁਹਾਨੂੰ ਕਰ ਲੈਣਾ ਕਾਲ, ਉਧਰ ਦੱਸਦਾ ਤੁਹਾਨੂੰ। ਜੀ ਅਰੋੜਾ ਸਾਹਿਬ ਜੀ
ਠੀਕ ਹੈ ਜੀ ਆਦਲ ਬਾਜਵਾ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਜੀ ਤੁਹਾਡੇ ਨਾਲ ਗੱਲ ਸ਼ੁਕਰੀਆ ਕਰਦੇ ਹਾਂ ਜੀ, ਸਾਰਿਆਂ ਮਹਿਮਾਨਾਂ ਨੂੰ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਟਾਈਮ ਦਿੱਤਾ ਅੱਜ। ਜੀ। ਤੇ ਮਾਸ਼ਾਅੱਲਾ ਬਹੁਤ ਹੀ ਵਧੀਆ ਟੌਪਿਕ ਹੈ। ਤੇ ਮੈਂ ਬਾਬਾ ਫਰੀਦ ਦਾ ਇੱਕ ਸ਼ੇਰ ਪੜਾਂਗਾ ਤੇ ਅਸੀਂ ਸਾਊਥ ਪੰਜਾਬ ਤੋਂ ਤੇ ਇੱਕ ਸ਼ੇਰ ਪੰਜਾਬੀ ਦਾ ਪੜ੍ਹਦੇ ਹਾਂ। ਤੇ ਉਹ ਸ਼ੇਰ ਇਸ ਤਰ੍ਹਾਂ ਕਿ ਤੂੰ ਕਿਉਂ ਢਾਵੇਂ ਮਸਜਿਦ ਮੇਰੀ, ਤੂੰ ਕਿਉਂ ਢਾਵੇਂ ਮਸਜਿਦ ਮੇਰੀ, ਮੈਂ ਕਿਉਂ ਢਾਵਾਂ ਮੰਦਰ ਨੂੰ, ਆ ਜਾ ਦੋਵੇਂ ਬਹਿ ਕੇ ਪੜੀਏ ਇੱਕ ਦੂਜੇ ਦੇ ਅੰਦਰ ਨੂੰ। ਆ ਜਾਓ ਬਹਿ ਕੇ ਪੜ੍ਹੀਏ ਇੱਕ ਦੂਜੇ ਦੇ ਅੰਦਰ ਨੂੰ। ਬਹੁਤ ਖੂਬ ਆਦਲ ਸਾਹਿਬ, ਇਹ ਚੰਗੇ ਸ਼ਾਇਰਾਂ ਨੂੰ ਪੜ੍ਹਦੇ ਆ, ਤੁਸੀਂ ਨੌਜਵਾਨ ਹੋ, ਨੌਜਵਾਨ ਬੱਚੇ ਨੂੰ ਚੰਗੇ ਸ਼ਾਇਰਾਂ ਨੂੰ ਪੜ੍ਹਦੇ ਤੇ ਕੁਝ ਚੰਗਾ ਸਿੱਖਦੇ ਨੇ, ਕੁਝ ਚੰਗਾ ਲਿਖਦੇ ਨੇ। ਮੈਂ ਆਸ ਕਰਦਾ ਤੁਸੀਂ ਵੀ ਕੁਝ ਚੰਗਾ ਲਿਖੋਗੇ, ਅਗਲੀ ਦਫਾ ਜਦੋਂ ਸਾਡੇ ਨਾਲ ਜੁੜੋਗੇ ਕੁਝ ਆਪਣੀ ਨਜ਼ਮ ਕੁਝ ਸਾਡਾ ਸਾਂਝੀ ਕਰੋਗੇ। ਬਹੁਤ ਸ਼ੁਕਰੀਆ, ਬਹੁਤ ਆਦਲ ਸਾਹਿਬ ਤੁਹਾਡਾ ਸ਼ੁਕਰੀਆ ਜੀ ਬਲਜਿੰਦਰ ਜੀ, ਹੁਣ ਤੁਹਾਡੇ ਕੋਲੋਂ ਕੁਝ ਸੁਣਨਾ ਚਾਹੁੰਦੇ ਆ ਜੀ? ਆਵਾਜ਼ ਆ ਰਹੀ ਮੇਰੀ ਤੁਹਾਡੇ ਕੋਲ? ਬਿਲਕੁਲ ਫਸਟ ਕਲਾਸ ਜੀ। ਅੱਛਾ ਚਲੋ ਠੀਕ ਹੈ, ਬਹੁਤ ਚੰਗਾ ਲੱਗਿਆ, ਬੜੀਆਂ ਚੰਗੀਆਂ ਗੱਲਾਂ ਕਰਦੇ ਹੋ। ਮੈਂ ਅਕਸਰ ਤੁਹਾਡਾ ਪ੍ਰੋਗਰਾਮ ਵੇਖਦਾ ਰਹਿਣਾ। ਉਸ ਦਿਨ ਵੀ ਮੈਂ ਜੁੜਨ ਦੀ ਕੋਸ਼ਿਸ਼ ਕੀਤੀ ਜਿਸ ਦਿਨ ਲੋਕ ਨਾਚਾਂ ਬਾਰੇ ਗੱਲ ਹੋ ਰਹੀ ਸੀ, ਦੋ ਗੱਲਾਂ ਸੀ ਮੇਰੇ ਕੋਲ ਕਰਨ ਨੂੰ, ਪਰ ਉਹ ਲਿੰਕ ਬਣ ਨਹੀਂ ਸਕਿਆ ਕਿਸੇ ਤਰ੍ਹਾਂ, ਪਤਾ ਨਹੀਂ। ਇਸ ਲਈ ਮੈਂ ਅੱਜ ਤੁਹਾਨੂੰ ਫਿਰ ਕਿਹਾ, ਮੈਂ ਕਿਹਾ ਮੈਨੂੰ WhatsApp ਤੇ ਭੇਜੋ ਤੁਸੀਂ ਜੀ, ਸ਼ਾਇਦ ਤਾਂ ਲਿੰਕ ਜੁੜ ਜਾਏ ਤੇ ਉਸੇ ਨਾਲ ਹੀ ਜੁੜ ਸਕਿਆ ਲਿੰਕ ਆਪਣਾ। ਬਾਕੀ ਤੁਸੀਂ ਜੋ ਹੁਕਮ ਕਰੋ ਆਪਾਂ ਹਾਜ਼ਰ ਹਾਂ। ਇਸ ਤਰ੍ਹਾਂ ਆਪਣਾ ਕੰਮ ਹੀ ਇਹੀ ਹੈ, ਸਾਰੀ ਉਮਰ ਇਹ ਕੀਤਾ, ਪੜ੍ਹਨਾ ਪੜ੍ਹਾਉਣਾ। ਚੌਹਾਨ ਸਾਹਿਬ ਕੁਝ ਤੁਹਾਡੇ ਕੋਲ ਸੁਣਨਾ ਵੀ ਚਾਹਾਂਗੇ, ਪਰ ਉਸ ਤੋਂ ਪਹਿਲਾਂ ਇੱਕ ਦੋ ਸਵਾਲ ਹੈਗੇ ਮੇਰੇ ਕੋਲ। ਹਾਂਜੀ ਹਾਂ, ਤੁਸੀਂ ਗੱਲ ਕਰੀ, ਕਮੈਂਟ ਬੜਾ ਵਜ਼ਨਦਾਰ ਕਮੈਂਟ ਕੀਤਾ। ਤੁਸੀਂ ਕਿਹਾ ਕਿ ਅੱਜ ਦੀ ਸ਼ਾਇਰੀ ਦਿਮਾਗ ਤੇ ਜ਼ੋਰ ਪਾਉਣ ਵਾਲੀ ਸ਼ਾਇਰੀ ਹੈ। ਤੁਸੀਂ ਕੀ ਸਮਝਦੇ ਹੋ ਕਿ ਇਸ ਕਿਸਮ ਦੀ ਸ਼ਾਇਰੀ ਜਿਹੜੀ ਅੱਜ ਦੇ ਦੌਰ ਦੀ ਜਿਹੜੀ ਸ਼ਾਇਰੀ ਲਿਖੀ ਜਾ ਰਹੀ ਹੈ, ਸੁਖਾਲੀ ਨਹੀਂ, ਜਿਸਦਾ ਦਿਮਾਗ ਤੇ ਜ਼ਹਿਨੀ ਵਜ਼ਨ ਪੈਂਦਾ ਹੈ ਪੜ੍ਹਨ ਵੇਲੇ ਵਾਲੇ, ਸਮਝਣ ਵਾਲੇ ਤੇ, ਉਹ ਸ਼ਾਇਰੀ ਲੋਕ ਪੱਖੀ ਸ਼ਾਇਰੀ ਹੈ ਜਾਂ ਸਿਰਫ ਇਹ ਜਿਹਨੂੰ ਕਹਿਣਾ ਜੀ ਇੰਟੈਲੈਕਚੁਅਲ ਲੈਵਲ ਦੀ ਜਾਂ ਕਿਤਾਬੀ ਕਿਸਮ ਦੀ ਸ਼ਾਇਰੀ ਹੈ? ਇਹ ਜ਼ਿਆਦਾ ਸ਼ਾਇਰੀ ਅੱਜਕੱਲ ਜੋ ਹੋ ਰਹੀ ਹੈ ਉਹ ਲੋਕਾਂ ਦੀ ਸ਼ਾਇਰੀ ਨਹੀਂ ਹੋ ਸਕੀ। ਉਹ ਚ ਕਮਿਊਨੀਕੇਸ਼ਨ ਦੀ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ ਸਾਡੇ ਦੇ ਸਾਹਮਣੇ। ਕਿਉਂਕਿ ਮੈਂ ਤਾਂ ਪੜ੍ਹਨ ਪੜ੍ਹਾਉਣ ਨਾਲ ਵੀ ਤਾਲੁਕ ਰੱਖਦਾ। ਮੈਂ ਕੋਈ ਜਦੋਂ ਸਾਨੂੰ ਸਿਲੇਬਸ 'ਚ ਲੱਗੀਆਂ ਕਵਿਤਾਵਾਂ ਹੁੰਦੀਆਂ ਨੇ, ਮੈਂ ਬੱਚਿਆਂ ਨੂੰ ਪੜ੍ਹ ਕੇ ਸੁਣਾਈ ਦੇ ਤੇ ਉਹਨਾਂ ਨੂੰ ਕਹੀਦਾ ਕਿ ਆਪ ਮਤਲਬ ਕੱਢੋ। ਤੇ ਜਿਹੜੀਆਂ ਅੱਜ ਤੋਂ 50 ਸਾਲ ਪੁਰਾਣੀਆਂ ਕਵਿਤਾਵਾਂ ਸਾਡੇ ਸ਼ਾਇਰਾਂ ਨੇ ਲਿਖੀਆਂ ਹੋਈਆਂ, ਬੱਚਿਆਂ ਨੂੰ ਬੜੀਆਂ ਸੌਖੀਆਂ ਸਮਝ ਆਉਂਦੀਆਂ ਨੇ ਜੀ, ਹੈ ਨਾ। ਜਿਵੇਂ ਧਨੀਰਾਮ ਚਾਤਰਿਕ ਦੀ ਤੁਸੀਂ ਹੁਣੀ ਪੜ੍ਹੀ, ਜਾਂ ਮੋਹਨ ਸਿੰਘ, ਸ਼ਿਵ ਕੁਮਾਰ, ਨੰਦ ਲਾਲ ਨੂਰਪੁਰੀ, ਪ੍ਰੋਫੈਸਰ ਪੂਰਨ ਸਿੰਘ, ਭਾਈ ਵੀਰ ਸਿੰਘ, ਮੋਹਨ ਸਿੰਘ, ਇਸ ਤਰ੍ਹਾਂ ਦੇ ਬੰਦਿਆਂ ਨੂੰ ਜਦੋਂ ਪੜ੍ਹ ਕੇ ਸੁਣਾਈਦਾ ਤੇ ਬੱਚਿਆਂ ਨੂੰ 1 ਮਿੰਟ ਦੇ ਵਿੱਚ ਕਮਿਊਨੀਕੇਟ ਹੁੰਦੀਆਂ ਨੇ ਗੱਲਾਂ। ਪਰ ਜਿਹੜੀ ਜਦੀਦ ਸ਼ਾਇਰੀ ਕਹਿੰਦੇ ਆ, ਜਿਹਨੂੰ ਅਸੀਂ ਨਵੀਂ ਸ਼ਾਇਰੀ ਕਹਿ ਰਹੇ ਹਾਂ, ਸਮਕਾਲੀ ਸ਼ਾਇਰੀ ਕਹਿ ਰਹੇ ਹਾਂ, ਉਹ ਬੱਚੇ ਨੂੰ ਜਦੋਂ ਸੁਣਾਓ ਤੇ ਬੱਚੇ ਸੋਚੀ ਪੈ ਜਾਂਦੇ ਨੇ ਕਿ ਕਰੀਏ ਹੁਣ, ਕੀ ਕਰੀਏ, ਕੀ ਦੱਸੀਏ, ਕੀ ਨਾ ਕਰੀਏ। ਇੱਕ ਆਮ ਸਾਡੇ ਜਿਹੜੇ ਆਲੋਚਕ ਲਫ਼ਜ਼ ਵਰਤਦੇ ਹੁੰਦੇ ਨੇ, ਕੋਡ ਡੀਕੋਡ ਕਰਨਾ, ਕਿ ਜਿਹੜੇ ਇਹਦੇ ਵਿੱਚ ਅਸੀਂ ਸਿੰਬਲਸ ਵਰਤੇ ਇਹਨਾਂ ਨੂੰ ਡੀਕੋਡ ਕਰੋਗੇ ਤਾਂ ਸਮਝ ਆਊਗੀ। ਮੈਂ ਸੋਚਦਾ ਹੁੰਦਾ ਕਿ ਇਹ ਭਾਸ਼ਾ ਤਾਂ ਜਸੂਸਾਂ ਦੀ ਹੁੰਦੀ ਹੈ, ਕੋਡ ਔਰ ਡੀਕੋਡ ਕਰਨ ਵਾਲੀ। ਸ਼ਾਇਰੀ 'ਚ ਕਿੱਥੋਂ ਆ ਗਈ ਹੈ ਕਿ ਸ਼ਾਇਰੀ ਵੀ ਤੁਹਾਨੂੰ ਡੀਕੋਡ ਕਰਕੇ ਪੜ੍ਹਨੀ ਪਵੇ? ਜਿਸ ਤਰ੍ਹਾਂ ਜਾਸੂਸ ਮੈਸੇਜ ਪੜ੍ਹਦੇ ਆਪਾਂ, ਜਸੂਸੀ ਮੈਸੇਜ, ਸਾਡੀਆਂ ਸਿਕਿਉਰਿਟੀ ਏਜੰਸੀਜ਼ ਨੇ ਬਹੁਤ ਮਗਜ਼ ਮਾਰਦੀਆਂ ਨੇ ਜਦੋਂ ਕਿ ਮੈਸੇਜ ਪੜ੍ਹਿਆ ਜਾਂਦੇ, ਫਿਰ ਉਹਨੂੰ ਡੀਕੋਡ ਕਰਦੀਆਂ ਨੇ। ਤੇ ਸਾਨੂੰ ਅੱਜਕੱਲ ਕਵਿਤਾ ਕਲਾਸ ਦੇ ਵਿੱਚ ਡੀਕੋਡ ਕਰਨੀ ਪੈਂਦੀ ਹੈ। ਉਹ ਇੱਕ ਵਾਰ ਜਾਵੇਦ ਅਖਤਰ ਸਾਹਿਬ ਨੂੰ ਸੁਣ ਰਿਹਾ ਸੀਗਾ, ਕਹਿੰਦੇ ਕਿ ਵੱਡੇ ਵੱਡੇ ਨਾਂ ਇਹੋ ਜਿਹੇ ਹੁੰਦੇ ਨੇ ਕਿ ਬੰਦਾ ਸੋਚਦਾ ਕਿ ਚੰਗੀ ਗੱਲ ਹੀ ਹੋਊਗੀ, ਉਹ ਜ਼ਬਰਦਸਤੀ ਆਪੇ ਮਤਲਬ ਕੱਢ ਲੈਂਦੇ ਆ ਉਹਦੇ ਵਿੱਚੋਂ। ਫਿਰ ਡਰ ਕੇ ਮਤਲਬ ਕੱਢ ਲਈਦਾ ਵੱਡੇ ਵੱਡੇ ਨਾਂ ਸੁਣ। ਬਹੁਤ ਵੱਡੇ ਵੱਡੇ ਨਾਂ ਨੇ, ਹੁਣ ਮੈਂ ਲੈਣਾ ਨਹੀਂ ਚਾਹੁੰਦਾ, ਜਿਹੜੇ ਮੈਨੂੰ ਅਜੇ ਤੱਕ ਸਮਝ ਨਹੀਂ ਆਏ ਸਾਰੀ ਉਮਰ ਪੜ੍ਹਦੇ ਪੜ੍ਹਾਉਂਦਿਆਂ ਹੋ। ਮੈਂ ਸੋਚਦਾ ਹੁੰਦਾ ਵੀ ਮੈਂ ਸਾਰੀ ਉਮਰ ਪੰਜਾਬੀ ਪੜ੍ਹਿਆ, PhD ਵੀ ਕਰ ਲਈ, ਮੈਂ ਬੱਚਿਆਂ ਨੂੰ ਪੜ੍ਹਾ ਵੀ ਰਿਹਾ, ਪਰ ਜਿਹੜੀਆਂ ਕਵਿਤਾਵਾਂ ਮੈਨੂੰ ਅਜੇ ਤੱਕ ਸਮਝ ਨਹੀਂ ਆਈਆਂ ਉਹ ਮੈਂ ਬੱਚਿਆਂ ਨੂੰ ਕੀ ਸਮਝਾਵਾਂ ਜੀ। ਸੋ ਅੱਜ ਕੱਲ੍ਹ ਸ਼ਾਇਰੀ ਹੈ, ਮੈਨੂੰ ਲੱਗਦਾ ਵੀ ਜਿਹੜੇ ਇਸ ਕਿਸਮ ਦੇ ਲੋਕ ਸ਼ਾਇਰੀ ਕਰਦੇ ਨੇ ਉਹ ਬੇਸਿਕਲੀ ਸ਼ਾਇਰ ਹੁੰਦੇ ਨਹੀਂ ਹੈਗੇ ਜੀ। ਉਹਨਾਂ ਨੇ ਕੁਝ ਵਿਚਾਰ ਇਕੱਠੇ ਕੀਤੇ ਹੁੰਦੇ ਨੇ ਤਾਂ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਲੋਕਾਂ ਤੱਕ ਪਹੁੰਚਾਉਣੇ ਕਿੱਦਾਂ ਨੇ ਜੀ। ਉਹ ਗੁੰਝਲ ਜੀ ਪਾ ਕੇ ਤੁਹਾਡੇ ਸਾਹਮਣੇ ਬੁਝਾਰਤ ਜੀ ਪਾ ਕੇ ਰੱਖ ਦਿੰਦੇ ਨੇ। ਜੇ ਤਾਂ ਤੁਸੀਂ ਬੁੱਝ ਲਓ ਤਾਂ ਠੀਕ ਹੈ, ਨਹੀਂ ਬੁੱਝ ਲਓ ਤੇ ਫਿਰ ਉਹ ਕਹਿਣਗੇ ਵੀ ਤੁਹਾਡੇ ਸਮਝਾਉਣ ਵਾਲੀ ਹੈ ਨਹੀਂ ਜੀ, ਇਹ ਬੜੀ ਉੱਚੀ ਜੀ ਗੱਲ ਸੀਗੀ, ਇਹ ਬੜੀ ਦਾਰਸ਼ਨਿਕਤਾ ਵਾਲੀ ਗੱਲ ਹੈ ਇਹ। ਸੋ ਇਸ ਕਿਸਮ ਦੀ ਕਵਿਤਾ ਬਹੁਤ ਜ਼ਿਆਦਾ ਤੁਸੀਂ ਫੇਸਬੁੱਕ ਦੇਖੋਗੇ ਭਰੀ ਪਈ ਹੁੰਦੀ ਹੈ, ਰੋਜ਼ ਨਵੀਆਂ ਕਵਿਤਾਵਾਂ, ਔਰ ਵਾਹ ਕਰਨ ਵਾਲੇ ਵੀ ਬਹੁਤ ਹੁੰਦੇ ਆ। ਜੇ ਕਿਸੇ ਨੂੰ ਪੁੱਛ ਲਓ ਵੀ ਤਾਂ ਮਤਲਬ ਸਮਝਾ ਦਿਓ, ਤਾਂ ਕਿਸੇ ਦੇ ਕੁਛ ਨਹੀਂ ਪਿਆ ਹੁੰਦਾ, ਉਹ ਸਿਰਫ ਨਾਂ ਦੇਖ ਕੇ ਵਾਹ ਕਰੀ ਜਾਂਦੇ ਆ ਅਸੀਂ ਇੱਕ ਦੂਜੇ ਦੀ ਜੀ। ਔਰ ਮੈਨੂੰ ਲੱਗਦਾ ਵੀ ਜਿਹੜੀ ਨਵੀਂ ਕਵਿਤਾ ਹੈ ਲੋਕਾਂ ਤੋਂ ਦੂਰ ਹੁੰਦੀ ਜਾ ਰਹੀ ਹੈ ਆਪਣੀ ਕਮਿਊਨੀਕੇਸ਼ਨ ਕਰਕੇ। ਜਿਹੜੀਆਂ ਬੁਝਾਰਤਾਂ ਪਾ ਲਈਆਂ ਅਸੀਂ ਕਿ ਆਮ ਬੰਦੇ ਨੂੰ, ਮੈਨੂੰ ਲੱਗਦਾ ਹੁੰਦਾ ਸ਼ਾਇਰੀ ਪਹਿਲੀ ਵਾਰੀ ਪੜ੍ਹੇ ਤੇ ਕੋਈ ਨਾ ਕੋਈ ਮਤਲਬ ਤੇ ਨਿਕਲੇ ਨਾ ਉਹਦਾ। ਹੋ ਸਕਦਾ ਉਹਦੇ ਡੀਪ ਮੀਨਿੰਗਸ ਹੋਣ ਜਿਹੜੇ ਹੌਲੀ ਹੌਲੀ, ਜਿਸ ਤਰ੍ਹਾਂ ਅਸੀਂ ਗੁਰਬਾਣੀ ਸਦੀਆਂ ਤੋਂ ਪੜ੍ਹਦੇ ਆ ਰਹੇ ਹਾਂ ਤੇ ਨਿਤ ਨਵੇਂ ਮਤਲਬ ਨਿਕਲਦੇ ਆਉਂਦੇ ਨੇ ਉਹਦੇ, ਪਰ ਬੇਸਿਕਲੀ ਇੱਕ ਜਿਹੜਾ ਮਤਲਬ ਸ਼ਬਦਾਂ ਦਾ ਨਿਕਲਣਾ ਚਾਹੀਦਾ ਉਹ ਤਾਂ ਨਿਕਲਣਾ ਚਾਹੀਦਾ ਨਾ। ਹਾਂਜੀ,
ਪਹਿਲਾ ਮਤਲਬ ਇਹ ਨਹੀਂ ਹੈ ਤੇ ਦੂਸਰਾ ਮਤਲਬ ਦੂਸਰਾ ਕਿਵੇਂ ਲੱਗੇਗਾ? ਸ਼ਬਦ ਦੀਆਂ ਸ਼ਕਤੀਆਂ ਅਭਿਦਾ ਲਕਸ਼ਣਾ ਵਿਅੰਜਨਾ, ਜੇ ਅਭਿਦਾ ਤੱਕ ਹੀ ਨਹੀਂ ਪਹੁੰਚੀ ਤਾਂ ਲਕਸ਼ਣਾ ਵਿਅੰਜਨਾ ਤਾਂ ਬਾਅਦ ਦੀ ਗੱਲ ਹੋ ਗਈ ਫਿਰ ਸਾਡੀ। ਜੀ ਉੱਥੇ ਤੱਕ ਪਹੁੰਚਣਾ ਤਾਂ ਪਹਿਲਾਂ ਅਭਿਦਾ ਨੂੰ ਫੜਾਂਗੇ ਤਾਂ ਲਕਸ਼ਣਾ ਵਿਅੰਜਨਾ ਤੱਕ ਪਹੁੰਚਾਂਗੇ ਨਾ ਅਸੀਂ। ਹਾਂਜੀ ਸਾਡੀ ਪ੍ਰੋਬਲਮ ਇਹ ਹੈ ਕਿ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਕੀ ਲਿਖਿਆ ਜਾ ਰਿਹਾ ਅੱਜ ਕੱਲ੍ਹ। ਜੀ, ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ। ਅੱਛਾ, ਸਾਡੇ ਨਾਲ ਗੁਰਭਜਨ ਜੀ ਵੀ ਜੁੜ ਗਏ ਨੇ, ਕੁਝ ਤੁਹਾਡੇ ਕੋਲੋਂ ਪਹਿਲਾਂ ਸੁਣਦੇ ਆ ਤੇ ਨਾਲ ਗੁਰਭਜਨ ਜੀ ਨੂੰ ਵੀ ਨਾਲ ਮੈਂ ਵੀ ਜੋੜ ਲਵਾਂ ਤਾਂ ਕਿ ਵਧੀਆ ਹੋ ਜਾਵੇ, ਸੁਣਨ ਵਾਲਾ ਵੀ ਤੇ ਸੁਣਾਉਣ। ਸੌਰੀ, ਮੈਂ ਇੰਟਰਪਟ ਕਰ ਰਿਹਾ ਵਿੱਚ। ਡਾਕਟਰ ਸਾਹਿਬ ਸਲਾਮ ਅਲੈਕਮ। ਗੁਰਭਜਨ ਸਾਹਿਬ ਨੂੰ ਆਵਾਜ਼ ਸਾਡੀ ਨਹੀਂ ਸੁਣ ਰਹੀ ਤੇ ਮੈਂ ਇਹਨਾਂ ਨੂੰ ਬੈਕ ਸਟੇਜ ਤੇ ਮੈਸੇਜ ਦਿੱਤਾ ਕਿ ਜਦੋਂ ਤੁਹਾਨੂੰ ਸਟੇਜ ਤੇ ਲਵਾਂਗੇ ਤੁਸੀਂ ਇੱਕ ਕਵਿਤਾ ਆਪਣੀ ਉਹਨਾਂ ਨੂੰ ਮੈਂ ਕਿਹਾ ਉਹਨਾਂ ਸੁਣਾਉਣੀ ਹੈ। ਉਸ ਤੋਂ ਬਾਅਦ ਅਸੀਂ ਪ੍ਰੋਗਰਾਮ ਸਾਰਾ ਸਾਡੇ ਹਵਾਲੇ ਹੀ ਹੈ ਤੇ ਅਸੀਂ ਜੇ ਮਾਈਂਡ ਨਾ ਕਰੋ ਤੇ ਆਪਾਂ ਪਹਿਲੋਂ ਗਿੱਲ ਸਾਹਿਬ ਕੋਲ ਸੁਣ ਲਈਏ। ਬਿਲਕੁਲ ਬਿਲਕੁਲ ਜੀ। ਜੀ ਗਿੱਲ ਸਾਹਿਬ। ਸਭ ਤੋਂ ਪਹਿਲਾਂ ਤਾਂ ਮੈਂ ਬਰਜਿੰਦਰ ਵੀਰ ਦੀਆਂ ਸਾਰੀਆਂ ਗੱਲਾਂ ਸੁਣੀਆਂ ਨੇ ਔਰ ਮੈਂ ਉਹਨਾਂ ਚੋਂ 101% ਸਹਿਮਤ ਹਾਂ, 101% ਸਹਿਮਤ ਹਾਂ, ਕਿਉਂਕਿ ਜਿਸ ਕਿਸਮ ਦੀ ਸ਼ਾਇਰੀ ਸਾਨੂੰ ਪਰੋਸੀ ਜਾ ਰਹੀ ਹੈ, ਖਾਸ ਕਰਕੇ ਮੈਗਜ਼ੀਨਾਂ ਰਾਹੀਂ, ਕਿਤਾਬਾਂ ਰਾਹੀਂ, ਉਸ ਵਿੱਚੋਂ ਤੁਹਾਨੂੰ ਦਾਣੇ ਲੱਭਣੇ ਪੈਂਦੇ ਨੇ ਕਿ ਸਾਰੀ ਇਹ ਕਿਤੇ ਪਾਣੀ ਧਾਣੀ ਸਾਰਾ ਜਿਹੜਾ ਹੈਗਾ ਉਹਦੇ ਵਿੱਚੋਂ ਦਾਣਾ ਕਿੱਥੋਂ ਲੱਭ ਲਈਏ। ਇਹ ਗੱਲ ਬਿਲਕੁਲ ਸਹੀ ਹੈ। ਔਰ ਡੀਕੋਡਿੰਗ ਕਰਦੇ ਕਰਦੇ ਮੇਰੀ ਵੀ ਉਮਰ ਬੀਤ ਗਈ, ਬਰਜਿੰਦਰ ਤੋਂ ਮੇਰੇ ਤੋਂ ਥੋੜਾ ਛੋਟਾ ਬਰਜਿੰਦਰ ਦੀ ਵੀ ਬੀਤਦੀ ਚੱਲੀ ਲਗਭਗ। ਵਾਕਈ ਕਈ ਬੁਝਾਰਤਾਂ ਇਹੋ ਜਿਹੀਆਂ ਨੇ ਜਿਹੜੀਆਂ ਅਣਬੁੱਝ ਨੇ ਸਾਡੇ ਵਾਸਤੇ, ਹੁਣ ਤੱਕ ਸਮਝ ਨਹੀਂ ਪੈਂਦੀ ਵੀ ਗੱਲ ਹੈ ਕੀ ਹੈ। ਯਾ ਅਸੀਂ ਮੈਂ ਤੁਹਾਨੂੰ ਇੰਟਰਪਟ ਕਰ ਰਿਹਾ ਵਿੱਚ। ਮੈਂ ਪਿੱਛੇ ਜੇ ਇੱਕ ਗੱਲਬਾਤ ਸੁਣ ਰਿਹਾ ਸੀ ਜਾਵੇਦ ਅਖਤਰ ਹੋਰਾਂ ਸਾਹਿਬ ਦੀ। ਉਹ ਕਹਿੰਦੇ ਤੁਹਾਨੂੰ ਨਸਰੀ ਨਜ਼ਮ ਕਹਿਣ ਦੀ ਲੋੜ ਕੀ ਹੈ, ਤੁਸੀਂ ਕਿਉਂ ਨਹੀਂ ਕਹਿੰਦੇ ਕਿ ਅਸੀਂ ਨਸਰ ਲਿਖ ਰਹੇ ਹਾਂ? ਜੇ ਚੰਗੀ ਨਸਰ ਲਿਖੀ ਹੈ ਤੇ ਨਸਰ ਕਹਿਣ ਦੇ ਵਿੱਚ ਤਾਂ ਆਪਣੇ ਆਪ ਨੂੰ ਨੀਵੇਂ ਥੋੜੀ ਹੁੰਦੇ ਹੋ ਤੁਸੀਂ। ਇੱਕ ਚੰਗੇ ਨਸਰਕਾਰ ਹੋ, ਤੁਸੀਂ ਚੰਗੀ ਨਸਰ ਕਹਿਣ ਲਿਖਣ ਵਾਲੇ ਬੰਦੇ ਹੋ ਤੇ ਤੁਸੀਂ ਕਹੋ ਕਿ ਅਸੀਂ ਨਸਰ ਲਿਖੀ ਹੈ। ਉਹਨੂੰ ਕਵਿਤਾ ਦਾ ਨਾਮ ਦੇ ਕੇ ਤੁਸੀਂ ਵੱਡੇ ਕਿਉਂ ਹੋਣਾ ਚਾਹੁੰਦੇ ਹੋ? ਬਰਜਿੰਦਰ, ਆਪਾਂ ਸਾਰੇ ਹੀ ਇਸ ਗੱਲ ਨੂੰ ਜਾਣਦੇ ਆ, ਬਹੁਤ ਚੰਗੀ ਤਰ੍ਹਾਂ ਜਾਣਦੇ ਆ। ਕਈ ਵਾਰੀ ਚੁੱਪ ਹੋਣ ਕਰਦਾ ਵੀ ਫਾਇਦਾ ਲੋਕ ਉਠਾ ਜਾਂਦੇ ਨੇ। ਸੱਚ ਇਹ ਆ ਕਿ ਉਹ ਸ਼ਾਇਰੀ ਅਸਲ 'ਚ ਹੁੰਦੀ ਹੋਈ ਨਹੀਂ। ਉਹ ਸ਼ਾਇਰੀ ਹੁੰਦੀ ਹੋਈ ਨਹੀਂ ਜਿਹਨੂੰ ਸ਼ਾਇਰੀ ਦੇ ਰੂਪ 'ਚ ਪਰੋਸਿਆ ਜਾ ਰਿਹਾ ਹੁੰਦਾ ਹੈ। ਬਿਲਕੁਲ ਵਾਜਬ ਗੱਲ ਹੈ ਜਾਵੇਦ ਅਖਤਰ ਸਾਹਿਬ ਦੀ ਕਿ ਜੇਕਰ ਤੁਸੀਂ ਛੰਦਬੱਧ ਜਾਂ ਮੀਟਰਬੱਧ ਨਜ਼ਮ ਨਹੀਂ ਲਿਖਣ ਦੇ ਕਾਬਲ ਤਾਂ ਤੁਸੀਂ ਆਜ਼ਾਦ ਨਜ਼ਮ ਵੀ ਨਹੀਂ ਲਿਖ ਸਕਦੇ। ਤੁਸੀਂ ਮੀਸ਼ਾ ਪੜ੍ਹੋ, ਜਗਤਾਰ ਪੜ੍ਹੋ, ਤੁਸੀਂ ਸੁਰਿੰਦਰ ਗਿੱਲ ਪੜ੍ਹੋ, ਫਤਿਹਜੀਤ ਪੜ੍ਹੋ। ਇਹਨਾਂ ਆਜ਼ਾਦ ਨਜ਼ਮ ਦੇ ਸ਼ਾਇਰਾਂ ਜਦੋਂ ਪੜ੍ਹਦੇ ਹੋ ਤਾਂ ਤੁਹਾਨੂੰ ਚੰਗਾ ਭਲਾ ਪਤਾ ਲੱਗਦਾ ਹੈ ਕਿ ਆਜ਼ਾਦ ਨਜ਼ਮ ਲਿਖਣਾ ਵੀ ਏਡਾ ਸੌਖਾ ਕੰਮ ਨਹੀਂ ਹੈਗਾ। ਵੈਸੇ ਪੂਰਨ ਸਿੰਘ ਕੋਲ ਜਿਹੜਾ ਮੀਟਰ ਹੈ ਜਾਂ ਰਿਦਮ ਹੈ ਜਿਹੜਾ ਉਹਨਾਂ ਦੇ ਕੋਲ, ਉਹ ਅੱਜ ਦੇ ਕਿਸੇ ਪ੍ਰੋਜ਼ੈਕਟ ਪੋਇਟ ਕੋਲ ਹੈ ਨਹੀਂ। ਈਵਨ ਨਵਤੇਜ ਭਾਰਤੀ ਕੋਲ ਜਿਹੜਾ ਇੱਕ ਖਾਸ ਅੰਦਾਜ਼ ਹੈ, ਇੱਕ ਭਾਵ ਆ, ਉਹ ਸਾਡੇ ਨਵੇਂ ਸ਼ਾਇਰਾਂ ਕੋਲ ਉਹਦੇ ਕੋਲ ਹੈ ਨਹੀਂ। ਪਰ ਜ਼ਿੱਦ ਫੜੀ ਹੋਈ ਅਸੀਂ ਕਿ ਅਸੀਂ ਹਰ ਚੀਜ਼ ਨੂੰ ਸ਼ਾਇਰੀ ਕਹਿ ਕੇ ਵੇਚਣਾ ਤੇ ਪਰੋਸਣਾ ਆ। ਔਰ ਸਾਡੇ ਕ੍ਰਿਟਿਕਸ ਖਾਸ ਕਰਕੇ, ਮਾਫ ਕਰਨਾ, ਸਾਡੇ ਖਾਸ ਕਰਕੇ ਅਕੈਡਮਿਸ਼ਨ ਜਿਹੜੇ ਨੇ, ਉਹਨਾਂ ਨੇ ਇਸ ਢੰਗ ਨਾਲ ਉਹਨਾਂ ਨੂੰ ਸਰਪ੍ਰਸਤੀ ਦੇਣੀ ਸ਼ੁਰੂ ਕਰ ਦਿੱਤੀ ਹੈ ਕਿ ਇਹ ਸਾਰਾ ਕੁਝ ਹੀ ਦੜਾ ਮਾਲ ਜਿਹੜਾ ਹੈਗਾ ਇਹਨੂੰ ਅਸਲੀ ਵਡਾਣਕ ਕਣਕ ਦੇ ਭਾਅ ਖਰੀਦੋ। ਮੈਂ ਕਹਿੰਦਾ ਕਿ ਜਿਹੜਾ ਬੰਦਾ ਗਜ਼ਲ ਨਹੀਂ ਲਿਖ ਸਕਦਾ, ਕ੍ਰਿਟਿਸਿਜ਼ਮ ਤੇ ਸਾਡੇ ਕੋਲ ਹੈ ਹੀ ਨਹੀਂ। ਉਹ ਆਪਣੇ ਆਪ ਨੂੰ ਗਜ਼ਲ ਦਾ ਵਿਧਾਤਾ ਦੱਸਦਾ। ਜਿਹੜਾ ਗੀਤ ਨਹੀਂ ਲਿਖ ਸਕਦਾ ਉਹ ਬੰਦਾ ਕਹਿੰਦਾ ਕਿ ਮੈਂ ਗੀਤ ਦਾ ਸ਼ਹਿਨਸ਼ਾਹ ਆ। ਬਹੁਤ ਸਾਰੇ ਲੋਕ ਨੇ ਉਹ ਆਪਣੇ ਆਪ ਨੂੰ ਆਜ਼ਾਦ ਨਜ਼ਮ ਦੇ ਸ਼ਹਿਨਸ਼ਾਹ ਕਹਿੰਦੇ ਨੇ। ਉਹਨਾਂ ਨੇ ਚੱਜ ਨਾਲ ਸੁਰਜੀਤ ਪਾਤਰ ਨਹੀਂ ਪੜ੍ਹਿਆ, ਚੱਜ ਨਾਲ ਜਗਤਾਰ ਨਹੀਂ ਪੜ੍ਹਿਆ, ਚੱਜ ਨਾਲ ਮੀਸ਼ਾ ਨਹੀਂ ਪੜ੍ਹਿਆ, ਹਰਭਜਨ ਹੁੰਦਲ ਨਹੀਂ ਪੜ੍ਹਿਆ। ਜੇ ਪੜ੍ਹਿਆ ਹੁੰਦਾ ਤਾਂ ਪਤਾ ਲੱਗ ਜਾਣਾ ਸੀ ਇਹ ਵੱਡੇ ਲੋਕ ਜਿਹੜੇ ਵੱਡੇ ਕਿਉਂ ਨੇ। ਆਜ਼ਾਦ ਨਜ਼ਮ ਜਿਹੜੀ ਗੱਲ ਹੈ ਸਮਝ ਆਉਂਦੀ ਹੈ। ਸ਼ਰੀਫ ਕੁੰਜਾਹੀ ਸਾਹਿਬ ਦਾ ਇੱਕ ਨਜ਼ਮ ਮੈਨੂੰ ਯਾਦ ਆ ਰਹੀ ਸੀ। ਉਹ ਸ਼ੁਰੂ ਇੱਥੋਂ ਕਰਦੇ ਨੇ ਕਿ ਵੀਰਾ ਤੂੰ ਕੁੰਜਾਹ ਆਏ, ਤੇਰਾ ਨਾਂ ਸ਼ਰੀਫ ਹੈ, ਅੱਗੇ ਮੈਂ ਆਖਦੀ ਲੱਗਦਾ ਹੈ। ਹੁਣ ਇਹ ਅੰਦਾਜ਼ ਆਪਣੇ ਆਪ ਤੁਹਾਨੂੰ ਖਿੱਚਦਾ ਹੈ ਕਿ ਬਾਕੀ ਗੱਲ ਮੈਂ ਜਾਣਾ ਤੇ ਪੁੱਛਾਂ। ਜਾਂ ਜਦੋਂ ਕਹਿੰਦਾ ਦੂਸਰਾ ਜੰਗ ਦੇ ਖਿਲਾਫ ਇੱਕ ਨਜ਼ਮ ਬੜੀ ਅੱਛੀ ਉਹਨਾਂ ਦੀ ਇੱਕ ਨਜ਼ਮ ਹੈ ਕਿ ਵੀਰਾਂ ਵੇ ਲੜਾਈਆਂ ਵਿੱਚ ਇਹੋ ਕੁਝ ਹੁੰਦਾ ਸਦਾ, ਵਾਈ ਜਾਜਾ ਮੂੰਹੋਂ ਕਦੇ ਸਾਖੀਆਂ ਨਹੀਂ ਕੱਢੀਆਂ। ਤਾਂ ਜਦੋਂ ਮੈਂ ਉਸਤਾਦ ਦਾਮਨ ਸਾਹਿਬ ਨੂੰ ਪੜ੍ਹਦਾ ਤੇ ਬਹੁਤ ਸਾਰੀ ਥਾਈਂ ਉਹ ਮੀਟਰ ਦੇ ਛੰਦ ਦੇ ਗੁਲਾਮ ਨਹੀਂ ਹੈਗੇ, ਪਰ ਇਹਦੇ ਬਾਵਜੂਦ ਜਦੋਂ ਗੱਲ ਕਹਿੰਦੇ ਨੇ, ਗੱਲ ਉਹ ਫੱਟੀ ਸਿੱਧਾ ਅੱਗੇ ਠੋਕਦੇ ਨੇ। ਇਸ ਕਰਕੇ ਮੈਂ ਇੱਕ ਨਜ਼ਮ ਸੁਰਜੀਤ ਪਾਤਰ ਦੀ ਸੁਣਾਉਣੀ ਚਾਹਾਂਗਾ, ਆਜ਼ਾਦ ਨਜ਼ਮ। ਹਰ ਵੱਡੀ ਤੋਂ ਵੱਡੀ ਗੀਤ ਤੋਂ, ਹਰ ਵੱਡੀ ਤੋਂ ਵੱਡੀ ਗਜ਼ਲ ਤੋਂ ਕੁਰਬਾਨ ਕੀਤੀ ਜਾ ਸਕਦੀ ਹੈ। ਉਸ ਇੱਕ ਆਜ਼ਾਦ ਨਜ਼ਮ ਹੈ 4-5 ਲਾਈਨਾਂ ਦੀ ਕੁੱਲ, ਕਿ ਮੈਂ ਜਿਨ੍ਹਾਂ ਲੋਕਾਂ ਲਈ ਪੁਲ ਬਣ ਗਿਆ ਸਾਂ, ਉਹ ਜਦ ਮੇਰੇ ਉੱਪਰ ਦੀ ਲੰਘ ਰਹੇ ਸਨ, ਸ਼ਾਇਦ ਕਹਿ ਰਹੇ ਸਨ ਕਿੱਥੇ ਰਹਿ ਗਿਆ ਚੁੱਪ ਜਿਹਾ ਬੰਦਾ, ਸ਼ਾਇਦ ਪਿੱਛੇ ਮੁੜ ਗਿਆ ਹੈ, ਸਾਨੂੰ ਪਹਿਲਾਂ ਹੀ ਪਤਾ ਸੀ ਉਸ ਵਿੱਚ ਦਮ ਨਹੀਂ ਹੈ।
ਅਸੀਂ ਆਜ਼ਾਦ ਨਜ਼ਮ ਹੈ, ਇਹਦੇ ਵਿੱਚ ਇੱਕ ਵਿਦਨ ਸਿਸਟਮ ਇੱਕ ਕਹਾਣੀ ਪੂਰੀ ਪੂਰੀ। ਸੋ ਮੈਂ ਆਪ ਆਜ਼ਾਦ ਨਜ਼ਮ ਵੀ ਲਿਖੀ ਹੈ, ਮੁਕੰਮਲ ਕਿਤਾਬ ਰਬਾਈਆਂ ਦੀ ਵੀ ਲਿਖੀ ਹੈ, ਗਜ਼ਲ ਵੀ ਲਿਖੀ ਹੈ, ਗੀਤ ਵੀ ਲਿਖਿਆ। ਮੈਂ ਇਹ ਗੱਲ ਕਹਿ ਸਕਦਾ ਕਿ ਹਰ ਲੇਖਕ ਵਾਸਤੇ ਹਰ ਸਿਨਫ ਨੂੰ ਜਾਣਨਾ ਲਿਖਣਾ ਜਿੰਨਾ ਚਿਰ ਸੰਭਵ ਨਹੀਂ ਹੁੰਦਾ ਉਹਨਾਂ ਚਿਰ ਦਾਅਵੇਦਾਰੀ ਨਾ ਕਰਨ ਦਾ ਕਰੇ, ਹਮਾਕਤ ਕਰੇ ਕਿ ਮੈਂ ਸ਼ਾਇਰ ਹਾਂ। ਅਸੀਂ ਅਜੇ ਵੀ ਸਿਖਾਂਦਰੂ ਹਾਂ, ਸਾਰੀ ਉਮਰ ਬਿਤਾ ਕੇ ਵੀ ਸਿਖਾਂਦਰੂ ਹਾਂ, ਤੇ ਅੱਜ ਵੀ ਪੁਰਖਿਆਂ ਦੀ ਰੌਸ਼ਨੀ 'ਚ ਤੁਰਦੇ ਆ ਰਹੇ ਹਾਂ। ਅੱਜ ਵੀ ਜੇ ਲੋੜ ਪੈਂਦੀ ਹੈ ਤੇ ਮੈਨੂੰ ਕਿਉਂ ਘੜੀ ਮੁੜੀ ਚੇਤੇ ਆਉਂਦੇ ਨੇ, ਜਗਤਾਰ ਚੇਤੇ ਆਉਂਦਾ, ਮੀਸ਼ਾ ਚੇਤੇ ਆਉਂਦਾ, ਹੁੰਦਲ ਚੇਤੇ ਆਉਂਦਾ, ਘੜੀ ਮੁੜੀ ਮੈਨੂੰ ਕਿਉਂ ਚੇਤੇ ਆਉਂਦਾ, ਰਣਧੀਰ ਸਿੰਘ ਚਾਂਦੀਆ, ਕਮਰ ਚਾਂਦ ਜਾਂ ਗੁਰਦੇਵ ਦੇ ਦਿਨ ਕਿਉਂ ਚੇਤੇ ਆਉਂਦੇ ਨੇ? ਕਿਉਂਕਿ ਮੇਰੇ ਪੁਰਖੇ ਨੇ ਜਿਨ੍ਹਾਂ ਦੀ ਰੌਸ਼ਨੀ 'ਚ ਅਸੀਂ ਤੁਰਨਾ ਸਿੱਖਿਆ ਹੋਇਆ। ਮੈਂ ਐਵੇਂ ਗਜ਼ਲ ਨਹੀਂ ਲਿਖ ਸਕਿਆ। ਮੈਂ ਗਜ਼ਲ ਦੇ ਸ਼ੇਰ ਤੇਰੇ ਨਾਲ ਨਾਸਿਰ ਸਾਂਝੇ ਕੀਤੇ ਵੀ ਸੀ ਇੱਕ ਦਿਨ ਸ਼ਾਇਦ ਪਹਿਲਾਂ। ਫਿਰ ਬਚਪਨ ਬਾਰੇ ਗਜ਼ਲ ਹੈ ਮੇਰੀ ਇੱਕ, ਕਿ ਯਾਦਾਂ ਵਾਲੇ ਉੱਡਣੇ ਪੰਛੀ ਜਦ ਵਿਹੜੇ ਵਿੱਚ ਆ ਜਾਂਦੇ ਨੇ, ਉੱਡਣੇ ਪੰਛੀ ਜਦ ਵਿਹੜੇ ਵਿੱਚ ਆ ਜਾਂਦੇ ਨੇ, ਉੱਡਦੇ ਬਹਿੰਦੇ ਚੁੱਪ ਚਪੀਤੇ ਦਿਲ ਦੀ ਤਾਰ ਹਿਲਾ ਜਾਂਦੇ ਨੇ। ਬਸਤਾ ਇੱਕ ਬੈਠਣ ਲਈ ਬੋਰੀ, ਸਭ ਕੁਝ ਮੋਢੇ ਤੇ ਟਿਕ ਜਾਵੇ, ਜਦੋਂ ਜਮਾਤੀ ਪੰਜਵੀਂ ਵਾਲੇ ਹੁਣ ਵੀ ਚੇਤੇ ਆ ਜਾਂਦੇ ਨੇ। ਵਾਹ। ਦੋ ਗੁੱਤਾਂ ਫੁੱਲਾਂ ਵਾਲੀਆਂ ਕੂੰਜਾਂ ਕਿੱਥੇ ਉੱਡ ਗਈਆਂ ਨੇ, ਭਾਵੇਂ ਉਹਨਾਂ ਪਿੰਡਾਂ ਵੱਲ ਨੂੰ ਅਜੇ ਪੁਰਾਣੇ ਰਾਹ ਜਾਂਦੇ ਨੇ। ਵਾਹ। ਜ਼ਰਬਾਂ ਤੇ ਤਕਸੀਮਾਂ ਨੂੰ ਮੈਂ ਜ਼ਿੰਦਗੀ ਵਿੱਚੋਂ ਖਾਰਜ ਰੱਖਿਆ, ਬਰਜਿੰਦਰ, ਜ਼ਰਬਾਂ ਤੇ ਤਕਸੀਮਾਂ ਨੂੰ ਮੈਂ ਜ਼ਿੰਦਗੀ ਵਿੱਚੋਂ ਖਾਰਜ ਰੱਖਿਆ, ਸ਼ਾਇਦ ਇਸੇ ਕਰਕੇ ਮੇਰੇ ਅੰਦਰ ਵੱਲ ਨੂੰ ਰਾਹ ਜਾਂਦੇ ਨੇ। ਵਾਹ 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 ਵਾਹ, ਕੀ ਬਾਤ ਹੈ। ਉਹਦੇ 'ਚ ਇੱਕ ਸ਼ੇਰ ਸੀ ਕਿ ਅੰਗਰੇਜ਼ੀ ਤੇ ਪੂਰਨਿਆਂ ਤੇ ਲਿਖਣਾ ਭਾਵੇਂ ਸਿੱਖ ਨਹੀਂ ਸਕਿਆ, ਉਹਨਾਂ ਬਦਲੇ ਖਾਦੀ ਬਦਲੇ ਚੇਤੇ ਕੰਪਨੀ ਲਾ ਜਾਂਦੇ ਨੇ। ਫਿਰ ਮੈਂ ਇੱਕ ਹੋਰ ਥਾਂ ਤੇ ਲਿਖਿਆ ਕਿ ਇਸੇ ਗਜ਼ਲ ਦੇ ਵਿੱਚ ਲਿਖਿਆ ਕਿ ਛੱਪੜ ਕੰਢੇ ਪੋਚ ਕੇ ਫੱਟੀਆਂ, ਸੂਰਜ ਕੋਲੋਂ ਧੁੱਪਾਂ ਮੰਗਦੇ, ਜਦ ਵੀ ਵੇਖ ਲਵਾਂ ਮੈਂ ਉਮਰ ਥਕੇ ਲਾ ਜਾਂਦੇ ਨੇ। ਉਹਨਾਂ ਜੇਠ ਕਰਮਾਂ ਕਿਹਦਾ ਹੋਵੇਗਾ। ਵਾਹ ਵਾਹ, ਕੀ ਬਾਤ ਹੈ। ਮਾਲ ਖਜ਼ਾਨੇ ਬਚਪਨ ਵਾਲੇ ਜਿਹੜੇ ਲੋਕ ਭੁਲਾ ਜਾਂਦੇ ਨੇ। ਸੋ ਮੈਂ ਇਸ ਗੱਲ ਦਾ ਵੋਟਰੀ ਹਾਂ ਕਿ ਜੇਕਰ ਮੈਨੂੰ ਬਾਬਾ ਫਰੀਦ, ਕਬੀਰ, ਨਾਮਦੇਵ, ਰਵਿਦਾਸ, ਗੁਰੂ ਨਾਨਕ ਪਾਤਸ਼ਾਹ, ਭਾਈ ਗੁਰਦਾਸ, ਗੁਰੂ ਅਰਜਨ, ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ, ਉਦੋਂ ਅੱਗੇ ਉਤਰ ਕੇ ਵਾਰਿਸ ਦੀ ਹੀਰ, ਸਾਨੂੰ ਹਾਸ਼ਮ ਦੀ ਸੱਸੀ, ਮੀਆਂ ਮੁਹੰਮਦ ਬਖਸ਼ ਸਾਹਿਬ ਦਾ ਕਲਾਮ, ਬਾਬਾ ਬੁੱਲੇ ਸ਼ਾਹ, ਸ਼ਾਹ ਹੁਸੈਨ, ਤੇ ਟ੍ਰੈਡੀਸ਼ਨ ਦੇ ਵਿੱਚ ਤੁਰਦੇ ਕਾਦਰ ਯਾਰ ਦੇ ਵੈਰਾਗ ਤੋਂ ਲੈ ਕੇ ਸ਼ਿਵ ਦੀ ਲੂਣਾ ਤੱਕ, ਤੇ ਲੂਣਾ ਤੋਂ ਅੱਗੇ ਅਸੀਂ ਆਪਣੇ ਵਰਤਮਾਨ ਯੁੱਗ ਦੇ ਸਾਡੇ ਨੈਰੇਟਿਵ ਸੁਣਾਉਣ ਵਾਲੇ ਸ਼ਾਇਰਾਂ ਦੀ ਸ਼ਾਇਰੀ ਨੂੰ ਆਤਮਸਾਤ ਨਹੀਂ ਕਰਦੇ, ਉਹਨਾਂ 'ਚ ਅਸੀਂ ਕਿਸੇ ਪੁੜਲ ਤੋਂ ਛਾਲ ਨਹੀਂ ਮਾਰ ਸਕਦੇ, ਅਸੀਂ ਵੱਡੀ ਛਾਲ ਨਹੀਂ ਮਾਰ ਸਕਦੇ। ਇਹ ਸਾਰਾ ਕੁਝ ਆਤਮਸਾਤ ਕਰਨਾ ਪਏਗਾ, ਫਿਰ ਹੀ ਅਸੀਂ ਸਮੇਂ ਦੇ ਹਾਣ ਦੀ ਗੱਲ ਕਰ ਸਕਾਂਗੇ। ਸੋਸ਼ਲ ਰਿਐਲਿਟੀ ਨੂੰ ਜਾਣਨਾ, ਆਪਣੇ ਅੰਦਰ ਆਤਮਸਾਤ ਕਰਨਾ ਸ਼ਹਿਦ ਦੀ ਮੱਖੀ ਵਾਲਾ ਕੰਮ ਹੈ। ਸ਼ਹਿਦ ਦੀ ਮੱਖੀ ਹਰ ਫੁੱਲ ਤੇ ਜਾਂਦੀ ਹੈ, ਉੱਥੋਂ ਪੰਡ ਚੁੱਕ ਕੇ ਥੋੜੀ ਲੈ ਆਉਂਦੀ ਸ਼ਹਿਦ ਦੀ, ਕਟੋਰੇ ਭਰ ਲਈ ਆਉਂਦੀ ਹੈ। ਉਹ ਕਿਤੋਂ ਕੁਛ ਲੈ ਕੇ ਆਉਂਦੀ ਹੈ। ਕਿਤੇ ਅਸੀਂ ਗਿਆਨ ਤੋਂ ਲੈਂਦੇ ਹਾਂ, ਕਿਤੇ ਵਿਗਿਆਨ ਤੋਂ ਲੈਂਦੇ ਹਾਂ, ਕਿਤੇ ਸੁਸਾਇਟੀ ਤੋਂ ਲੈਂਦੇ ਹਾਂ, ਕਿਤੇ ਭਾਈਚਾਰੇ ਤੋਂ ਲੈਂਦੇ ਹਾਂ, ਕਿਤੇ ਮੁਹੱਬਤ ਤੋਂ ਲੈਂਦੇ ਹਾਂ, ਕਿਤੇ ਨਫ਼ਰਤ ਤੋਂ ਲੈਂਦੇ ਹਾਂ, ਕਿਤੇ ਦੁਲਾਰ ਤੋਂ ਲੈਂਦੇ ਹਾਂ, ਕਿਤੇ ਬੱਚੇ ਤੋਂ ਲੈਂਦੇ ਹਾਂ। ਤੇ ਇੰਨਾ ਕੁਝ ਇਕੱਠਾ ਕਰਕੇ ਸ਼ਹਿਦ ਦੀ ਮੱਖੀ ਵਾਂਗ ਅਸੀਂ ਆਪਣੀ ਸ਼ਾਇਰੀ ਦਾ ਜੇ ਕਟੋਰਾ ਭਰ ਕੇ ਸ਼ਹਿਦ ਰੂਪ 'ਚ ਨਹੀਂ ਦਿਆਂਗੇ ਤਾਂ ਲੋਕ ਸਾਨੂੰ ਹੋਰ ਕੁਝ ਵੀ ਕਹਿ ਸਕਦੇ ਨੇ, ਖਿੰਗਰ ਵੱਟੇ ਕਹਿ ਸਕਦੇ ਨੇ, ਸਾਨੂੰ ਸ਼ਾਇਰ ਨਹੀਂ ਮੰਨਣ ਨੂੰ ਤਿਆਰ ਹੋਣਗੇ। ਚੌਹਾਨ ਸਾਹਿਬ, ਇੱਕ ਰਿਕੁਐਸਟ ਕਰਨਾ ਚਾਹਾਂਗਾ, ਤੁਹਾਡੇ ਆਡੀਓ ਦੇ ਵਿੱਚ ਪ੍ਰੋਬਲਮ ਐਕੋ ਹੋ ਰਹੀ ਹੈ, ਸ਼ਾਇਦ ਤੁਹਾਡੇ ਦੋ ਆਡੀਓ ਡਿਵਾਈਸਸ ਔਨ ਨੇ। ਮੈਂ ਇਸ ਕਰਕੇ ਤੁਹਾਨੂੰ ਰਿਕੁਐਸਟ ਕਰਾਂਗਾ ਡਿਸਕਨੈਕਟ ਕਰਕੇ ਦੁਬਾਰਾ ਕਨੈਕਟ ਜੇ ਕਰੋਗੇ ਤਾਂ ਸ਼ਾਇਦ ਠੀਕ ਹੋ ਜਾਏਗਾ। ਇੱਕ ਵਾਰ ਆਪਣੇ ਆਪ ਨੂੰ ਡਿਸਕਨੈਕਟ ਕਰ ਲਓ, ਅਸੀਂ ਤੁਹਾਨੂੰ ਦੁਬਾਰਾ ਜੋੜ ਲਵਾਂਗੇ ਨਾਲ। ਇੱਕ ਵਾਰ ਡਿਸਕਨੈਕਟ ਕਰਕੇ ਪਲੀਜ਼ ਕਨੈਕਟ ਕਰਨਾ। ਅੱਛਾ ਜੀ, ਅਸੀਂ ਨਾਲ ਦੇ ਨਾਲ ਅਸੀਂ ਸਾਡੇ ਨਾਲ ਹੋਰ ਦੋ ਦੋਸਤ ਨੇ, ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਜੀ। ਚੌਹਾਨ ਸਾਹਿਬ, ਅਸੀਂ ਤੁਹਾਨੂੰ ਦੁਬਾਰਾ ਕਨੈਕਟ ਕਰਾਂਗੇ। ਸਾਡੇ ਨਾਲ ਇਸ ਵਕਤ ਨੇ ਕੇਵਲ ਜਗਪਾਲ ਸਾਹਿਬ। ਕੇਵਲ ਜਗਪਾਲ ਸਾਹਿਬ, ਕੀ ਕਹਿਣਾ ਚਾਹੋਗੇ ਜੀ? ਜੀ ਜਗਪਾਲ ਸਾਹਿਬ, ਨਮਸਤੇ, ਸਲਾਮ ਅਲੈਕੁਮ ਸਾਰਿਆਂ ਦਰਸ਼ਕਾਂ ਨੂੰ। ਹਾਂਜੀ, ਮੈਂ ਕੋਈ ਵਿਦਵਾਨ ਤਾਂ ਨਹੀਂ, ਪਰ ਬਹੁਤ ਥੋੜ੍ਹੀਆਂ ਗੱਲਾਂ ਕੀਤੀਆਂ ਨੇ ਢਿੱਲੋਂ ਸਾਹਿਬ ਨੇ ਵੀ, ਉਹਨਾਂ ਨੇ ਵੀ। ਮੈਂ ਤਾਂ ਇੱਕ ਛੋਟੀ ਜਿਹੀ ਇੱਕ ਕਵਿਤਾ ਪੜ੍ਹਨ ਦਾ ਸ਼ੌਕੀਨ ਹਾਂ, ਕੋਈ ਜੇ ਮੌਕਾ ਦਿਓ ਤਾਂ ਮੈਂ ਪੜ੍ਹ ਸਕਾਂ, ਦੋ ਲਾਈਨਾਂ ਪੜ੍ਹ। ਲੱਭਣ ਤੁਰਿਆ ਹਾਂ ਰੱਬ ਨੂੰ, ਪਰ ਮਕਾਮ ਪਤਾ ਨਹੀਂ ਹੈ।
ਧਰਮ ਦੀਆਂ ਲਕੀਰਾਂ ਨੇ ਪਰ ਅੰਜਾਮ ਪਤਾ ਨਹੀਂ ਹੈ। ਦਰਿਆ ਕਿਵੇਂ ਪਾਰ ਕਰਾਂ, ਮਲਾਹ ਦਾ ਨਾਮ ਪਤਾ ਨਹੀਂ ਹੈ। ਕਿਨਾਰਾ ਹਾਂਜੀ ਕਿਨਾਰਾ ਆਮ ਪਤਾ ਨਹੀਂ ਹੈ। ਮੈਂ ਹਾਂ ਇੱਕ ਫਰਜ਼ੀ ਭੰਵਰਾ, ਮੇਰਾ ਸੁਪਨਾ ਹੈ ਫੁੱਲਾਂ ਤੇ ਬਹਿਣਾ, ਹੁਣ ਜਾਵਾਂ ਕਿਹੜੇ ਬਗੀਚੇ, ਬਾਗਬਾਨ ਪਤਾ ਨਹੀਂ ਹੈ। ਵਫਾ ਦੀਆਂ ਰਾਹਾਂ ਤੇ ਚੱਲ ਕੇ ਦਿਲ ਦਾ ਕਤਲ ਹੋ ਗਿਆ, ਅਰਸੇ ਤੋਂ ਭਾਲਦਾ ਰਿਹਾ ਹਾਂ, ਕਾਤਲ ਦਾ ਨਾਮ ਪਤਾ ਨਹੀਂ ਹੈ। ਹੁਣ ਤੱਕ ਮੇਰੀ ਗਜ਼ਲ ਕਿਸੇ ਨੇ ਨਹੀਂ ਪੜ੍ਹੀ, ਕੇਵਲ ਗਜ਼ਲ ਗਾ ਰਿਹਾ ਹਾਂ, ਮਹਿਫਲੇ ਆਮ ਪਤਾ ਨਹੀਂ ਹੈ। ਇਹ ਜੀ ਮੇਰੀ ਛੋਟੀ ਜਿਹੀ ਕਵਿਤਾ ਹੈ, ਹੋਪਫੁਲੀ ਤੁਹਾਨੂੰ ਪਸੰਦ ਆਏਗੀ। ਸੁਣਨ ਦਾ ਧੰਨਵਾਦ ਜੀ, ਬਹੁਤ ਸ਼ੁਕਰੀਆ ਜੀ। ਹਾਂਜੀ ਹਾਂਜੀ ਆਵਾਜ਼ ਆ ਰਹੀ ਤੁਹਾਨੂੰ ਗਿੱਲ ਸਾਹਿਬ? ਬਰਜਿੰਦਰ ਜੀ ਦਾ ਮਾਈਕ, ਅਰੋੜਾ ਸਾਹਿਬ ਮਾਈਕ ਦੀ ਆਵਾਜ਼ ਡਬਲ ਆ ਰਹੀ ਉਹਨਾਂ ਦੀ। ਸਾਡੇ ਤੱਕ ਪਹੁੰਚ ਰਹੀ ਹੈ ਨਹੀਂ ਗਿੱਲ ਸਾਹਿਬ? ਜੇ ਤੁਸੀਂ ਸੁਣ ਸਕਦੇ ਤੁਸੀਂ ਵੀ ਦੱਸ ਦਿਓ, ਚੌਹਾਨ ਸਾਹਿਬ ਤੁਸੀਂ ਵੀ ਦੱਸ ਦਿਓ ਤੁਹਾਨੂੰ ਸਾਡੀ ਆਵਾਜ਼ ਪਹੁੰਚ ਰਹੀ ਹੈ? ਹਾਂਜੀ ਹਾਂਜੀ ਆਵਾਜ਼ ਆ ਜੀ, ਅੱਛਾ ਜੀ। ਸੋ ਚੌਹਾਨ ਸਾਹਿਬ ਸ਼ੁਰੂਆਤ ਕਰਦੇ ਤੁਹਾਡੇ ਕੋਲੋਂ ਸੁਣੀਏ, ਫਿਰ ਉਸ ਤੋਂ ਬਾਅਦ ਗਿੱਲ ਸਾਹਿਬ ਕੋਲ ਸੁਣਾਂਗੇ। ਕਿਉਂ ਨਾ ਤੁਸੀਂ ਕੁਝ ਸ਼ੁਰੂਆਤ ਕਰੋ ਜੀ। ਮੈਂ ਕੁਝ ਤੁਹਾਨੂੰ ਸ਼ੇਰ ਸੁਣਾ ਦਿੰਦਾ। ਮੈਂ ਅਸਲ 'ਚ ਗਜ਼ਲ ਦਾ ਹੀ ਸ਼ਾਇਰ ਹਾਂ, ਹੋਰ ਮੈਂ ਕਦੇ ਕੁਝ ਲਿਖਿਆ ਨਹੀਂ। ਜੀ ਜ਼ਰੂਰ। ਗਿੱਲ ਸਾਹਿਬ ਜਾਣਦੇ ਨੇ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ। ਜੀ ਬਰਜਿੰਦਰ। ਹਾਂ, 2-3 ਸ਼ੇਰ ਮੈਂ ਇੱਕ ਗਜ਼ਲ ਚੋਂ ਤੁਹਾਡੇ ਨਾਲ ਸਾਂਝੇ ਕਰੂੰਗਾ, ਉਸ ਤੋਂ ਬਾਅਦ ਇੱਕ ਹੋਰ ਗਜ਼ਲ ਚੋਂ। ਜੀ ਸ਼ੇਰ ਦੇਖਣਾ ਕਿ ਉਮਰ ਭਰ ਤੁਰ ਕੇ ਵੀ ਤੇਰੇ ਤੀਕ ਨਾ ਆਇਆ ਗਿਆ। ਉਮਰ ਭਰ ਤੁਰ ਕੇ ਵੀ ਤੇਰੇ ਤੀਕ ਨਾ ਆਇਆ ਗਿਆ। ਉਮਰ ਭਰ ਤੁਰ ਕੇ ਵੀ ਤੇਰੇ ਤੀਕ ਨਾ ਆਇਆ ਗਿਆ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਸਾਰਾ ਸਫ਼ਰ ਜ਼ਾਇਆ ਗਿਆ। ਬਹੁਤ ਖੂਬ, ਵਾਹ 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 ਵਾਹ। ਇਸ ਤਰ੍ਹਾਂ ਲੱਗਦਾ ਹੈ ਸਾਰਾ ਸਫ਼ਰ ਜ਼ਾਇਆ ਗਿਆ। ਬਹੁਤ ਖੂਬ, क्या बात है, क्या बात है, क्या बात। ਉਮਰ ਭਰ ਤੁਰ ਕੇ ਵੀ ਤੇਰੇ ਤੀਕ ਨਾ ਆਇਆ ਗਿਆ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਸਾਰਾ ਸਫ਼ਰ ਜ਼ਾਇਆ ਗਿਆ। ਵਾਹ। ਔਰ ਹਰ ਕਦਮ ਤੇ ਨਾਲ ਸੀ ਤੇਰੇ ਰਿਹਾ ਜੋ ਸਾਰਾ ਦਿਨ। ਹਰ ਕਦਮ ਤੇ ਨਾਲ ਸੀ ਤੇਰੇ ਰਿਹਾ ਜੋ ਸਾਰਾ ਦਿਨ। ਸ਼ਾਮ ਉਤਰੀ ਹੈ ਤਾਂ ਹੁਣ ਕਿੱਧਰ ਤੇਰਾ ਸਾਇਆ ਗਿਆ। क्या बात है, क्या बात, क्या बात। हर कदम ते नाल सी तेरे रहा जो सारा दिन। शाम उतरी है तो हुण किधर तेरा साया गया। शेर देखना गिल साहब जी। खौफ लाचारी उदासी ना उम्मीदी बेबसी। क्या बात, क्या टुकड़ी है, क्या बात है। खौफ लाचारी उदासी ना उम्मीदी बेवसी। रोज ही रहंदा है साडे घर कोई आया गया। बहुत बहुत खूब, बहुत अच्छा, बहुत अच्छा। खौफ लाचारी उदासी ना उम्मीदी बेवसी। रोज ही रहंदा है साडे घर कोई आया गया। और 2-3 शेर होर सरबजीत देखना। क्या बात। हम सफरां दे होठां उत्ते खामोशी दे ताले सी। हम सफरां दे क्या बात। उत्ते खामोशी। सफरां दे होठां उत्ते खामोशी दे ताले सी। कौन किसे दा दुख वंडाउंदा सब दे पैरीं छाले सी। वाह 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 वाह। हम सफरां दे होठां उत्ते खामोशी दे ताले सी। कौन किसे दा दुख वंडाउंदा सब दे पैरीं छाले सी। और अन्ने दे हत्थां विच शीशा भोले दे हत्थां विच साज। अन्ने दे हत्थां विच शीशा भोले दे हत्थां विच साज। ਇਹ ਪੰਜਾਬੀ ਕਵਿਤਾ ਦਾ ਹਾਲ ਹੈ ਅੱਜਕੱਲ ਵੈਸੇ। ਅੰਨੇ ਦੇ ਹੱਥਾਂ ਵਿੱਚ ਸ਼ੀਸ਼ਾ, ਅੰਨੇ ਦੇ ਹੱਥਾਂ ਵਿੱਚ ਸ਼ੀਸ਼ਾ ਭੋਲੇ ਦੇ ਹੱਥਾਂ ਵਿੱਚ ਸਾਜ਼। ਤੇਰੇ ਸ਼ਹਿਰ ਦਿਆਂ ਵਸਨੀਕਾਂ ਦੇ ਵੀ ਸ਼ੌਕ ਨਿਰਾਲੇ ਸੀ। ਬਹੁਤ ਖੂਬ, ਵਾਹ। ਅੰਨੇ ਦੇ ਹੱਥਾਂ ਵਿੱਚ ਸ਼ੀਸ਼ਾ ਭੋਲੇ ਦੇ ਹੱਥਾਂ ਵਿੱਚ ਸਾਜ਼।
ਤੇਰੇ ਸ਼ਹਿਰ ਦਿਆਂ ਵਸਨੀਕਾਂ ਦੇ ਵੀ ਸ਼ੌਕ ਨਿਰਾਲੇ ਸੀ। ਪਰ ਆਖਰ ਤੀਕ ਮਿਲਣ ਨਾ ਦਿੱਤਾ ਜਿਸਨੇ ਮੈਨੂੰ ਮੇਰੇ ਨਾਲ। ਕੀ ਬਾਤ ਹੈ। ਆਖਰ ਤੀਕ ਮਿਲਣ ਨਾ ਦਿੱਤਾ ਜਿਸਨੇ ਮੈਨੂੰ ਮੇਰੇ ਨਾਲ। ਉਮਰ ਗਵਾ ਕੇ ਸੋਚਾਂ ਹੁਣ ਮੈਂ ਐਸਾ ਕੌਣ ਵਿਚਾਲੇ ਸੀ। ਵਾਹ ਵਾਹ ਵਾਹ। ਆਖਰ ਤੀਕ ਮਿਲਣ ਨਾ ਦਿੱਤਾ ਜਿਸਨੇ ਮੈਨੂੰ ਮੇਰੇ ਨਾਲ। ਉਮਰ ਗਵਾ ਕੇ ਸੋਚਾਂ ਹੁਣ ਮੈਂ ਐਸਾ ਕੌਣ ਵਿਚਾਲੇ ਸੀ। ਔਰ ਮੇਰੇ ਦਿਲ ਦਾ ਹਾਲ ਮੁਸਾਫਰ ਖਾਨੇ ਵਾਲਾ ਹੋਇਆ ਹੈ। ਕੀ ਬਾਤ ਹੈ। ਮੇਰੇ ਦਿਲ ਦਾ ਹਾਲ ਮੁਸਾਫਰ ਖਾਨੇ ਵਾਲਾ ਹੋਇਆ ਹੈ। ਇੱਥੇ ਜੋ ਵੀ ਆਏ ਇੱਕ ਦੋ ਘੜੀਆਂ ਠਹਿਰਨ ਵਾਲੇ ਸੀ। ਬਹੁਤ ਵਾਹ ਵਾਹ। ਕੀ ਬਾਤ ਹੈ। ਮੇਰੇ ਦਿਲ ਦਾ ਹਾਲ ਮੁਸਾਫਰ ਖਾਨੇ ਵਾਲਾ ਹੋਇਆ ਹੈ। ਇੱਥੇ ਜੋ ਵੀ ਆਏ ਇੱਕ ਦੋ ਘੜੀਆਂ ਠਹਿਰਨ ਵਾਲੇ ਸੀ। ਬਹੁਤ ਕਾਫੀ ਹੈ ਜੀ। ਜੀ ਚੌਹਾਨ ਬੜੀ ਇੰਟਰਸਟਿੰਗ ਗੱਲ ਤੁਹਾਡੇ ਕਰ ਰਿਹਾ ਸੀ ਯਾਰ। ਇੱਕ ਹੋਰ ਸੁਣ ਤੋਂ ਪਹਿਲੇ ਇੱਕ ਅਰਜ਼ ਹੋਰ ਕਰ ਲਵਾਂ ਜਿਹੜੀ ਗੱਲ ਕਹੀ ਸੀ ਜੇ ਕਵਿਤਾ ਦੇ ਕੋਈ ਮਤਲਬ ਨਿਕਲਣਗੇ ਉਹਦੀ ਨੈਕਸਟ ਇੰਟਰਪ੍ਰੀਟੇਸ਼ਨ ਬਾਅਦ ਦੀ ਗੱਲ ਹੈ। ਵਰੁਣ ਅਰੋੜਾ ਸਾਹਿਬ ਨੇ ਇਸ ਨੂੰ ਇੰਟਰਪ੍ਰੀਟ ਕੀਤਾ ਹੈ। ਕਹਿੰਦੇ ਜੀ ਇਹ ਅੱਜ ਦੇ ਦੌਰ ਦੀ ਜਿਹੜੇ ਮਾਈਗ੍ਰੈਂਟ ਲੇਬਰ ਦੇ ਜੋ ਹਾਲਾਤ ਨੇ ਉਸ ਦੇ ਲਈ ਵੀ ਬਿਲਕੁਲ ਐਪਟ ਹੈ। ਜਿਹੜੀ ਤੁਸੀਂ ਗੱਲ ਕੀਤੀ ਉਸ ਦੀ ਬੜੀ ਢੁਕਵੀਂ ਗੱਲ ਹੈ। ਇਹਦਾ ਸੈਕੰਡ ਇੰਟਰਪ੍ਰੀਟੇਸ਼ਨ ਅੱਜ ਦੇ ਦੌਰ ਦੇ ਹਿਸਾਬ ਨਾਲ ਵਰੁਣ ਅਰੋੜਾ ਜੀ ਨੇ ਕੀਤਾ ਜੀ। ਬਿਲਕੁਲ ਬਿਲਕੁਲ ਜੀ। ਔਰ ਵੈਸੇ ਵੀ ਜਿੱਥੋਂ ਤੱਕ ਕਵਿਤਾ ਦੀ ਗੱਲ ਕਰਦੇ ਆ, ਜਿਹੜੀਆਂ ਅੱਜ ਕੱਲ ਧੜਾ ਧੜ ਕਵਿਤਾਵਾਂ ਲਿਖੀਆਂ ਜਾ ਰਹੀਆਂ ਨੇ ਅਸਲ 'ਚ ਉਹਦੇ ਵਿੱਚ ਕਵਿਤਾ ਤੇ ਟਾਮੀ ਟੱਲੀ ਹੋਣੀ ਆ। ਕੋਈ ਜ਼ਿਆਦਾ ਪਤਾ ਕੀ ਹੁੰਦਾ, ਟਿੱਪਣੀਆਂ ਹੁੰਦੀਆਂ ਨੇ, ਕਮੈਂਟਸ ਜਾਂ ਤਬਸਰੇ ਹੁੰਦੇ ਨੇ। ਉਹ ਅਸੀਂ ਛੰਦ ਦੇ ਵਿੱਚ ਵੀ ਲਿਖ ਕੇ ਤਬਸਰਾ ਕਰ ਸਕਦੇ ਹਾਂ, ਬਿਨਾਂ ਛੰਦ ਤੋਂ ਵੀ ਵਾਰਤਕ ਵਿੱਚ ਵੀ ਕਰ ਸਕਦੇ ਹਾਂ। ਸੋ ਲੋਕ ਇਸ ਵੇਲੇ ਜੋ ਕਰ ਰਹੇ ਨੇ ਮਾਹੌਲ ਦੇ ਉੱਤੇ ਜਾਂ ਜੋ ਲੋਕਾਂ ਦੀ ਹਾਲਤ ਹੈ ਉਹਦੇ ਉੱਤੇ ਜਾਂ ਬਿਮਾਰੀ ਦੇ ਬਾਰੇ ਹੈ ਨਾ, ਜੋ ਗੱਲਾਂ ਕਰ ਰਹੇ ਨੇ ਲੋਕ, ਇਹ ਤਬਸਰਾ ਕਰ ਰਹੇ ਆ ਲੋਕ ਹਾਲਾਤ ਦੇ ਉੱਤੇ, ਨਾ ਕਿ ਕਵਿਤਾ ਲਿਖ ਰਹੇ ਨੇ। ਕਵਿਤਾ ਤੇ ਹੌਲੀ ਹੌਲੀ ਸਮੇਂ ਦੇ ਨਾਲ ਛਣ ਕੇ ਬਾਹਰ ਆਊਗੀ, ਫਿਰ ਸਾਨੂੰ ਪਤਾ ਲੱਗੂਗਾ। ਜਿਸ ਤਰ੍ਹਾਂ ਸਾਡੇ ਪੰਜਾਬੀ ਦੇ ਕਵਿਤਾ ਦੇ ਵਿੱਚ ਕਈ ਲਹਿਰਾਂ ਚੱਲੀਆਂ ਨੇ, ਖਾਸ ਕਰ ਜਿਹੜੀ ਜੁਝਾਰੂ ਲਹਿਰ ਸੀ ਸਾਡੀ ਜੀ, ਉਹ ਜਦੋਂ ਹੁਣ ਛਣ ਕੇ ਆਏ ਨੇ ਤਾਂ ਕੁਝ ਕਵੀ ਸਾਡੇ ਕੋਲ ਰਹਿ ਗਏ, ਬਾਕੀ ਸਾਰੇ ਛਾਨਣੇ ਨੇ ਪਰਾਂ ਕਰ ਦਿੱਤੇ ਉਹ। ਇਸੇ ਤਰ੍ਹਾਂ ਜਿਹੜੀ ਹੁਣ ਕਵਿਤਾ ਲਿਖੀ ਜਾ ਰਹੀ ਹੈ ਇਸ ਦੌਰ ਦੀ, ਹੌਲੀ ਹੌਲੀ ਪਤਾ ਲੱਗੂਗਾ ਜਾ ਕੇ ਵੀ ਇਹਦੇ ਵਿੱਚ ਕਵਿਤਾ ਕਿੰਨੀ ਕੁ ਹੈ ਤੇ ਰੌਲਾ ਰੱਪਾ ਕਿੰਨਾ ਸੀਗਾ ਉਹਦੇ ਵਿੱਚ। ਬਾਕੀ ਜੋ ਹਾਲਾਤ ਨੇ ਮਜ਼ਦੂਰਾਂ ਦੀ ਗੱਲ ਕਰ ਰਹੇ ਆ ਉਹ ਵੀ ਹੌਲੀ ਹੌਲੀ ਸਾਨੂੰ ਸਮਝ ਆਉਣੀਆਂ ਨੇ ਗੱਲਾਂ। ਕਿਉਂਕਿ ਕਵਿਤਾ ਹੈ ਤਾਂ ਇੱਕਦਮ ਤਾਂ ਮੇਰੇ ਖਿਆਲ ਗਿੱਲ ਸਾਹਿਬ ਵੀ ਸਹਿਮਤ ਹੋਣਗੇ ਨਹੀਂ ਲਿਖੀ ਜਾਂਦੀ ਹੈ ਵੀ ਤੁਸੀਂ ਕੁਝ ਦੇਖਿਆ ਤੇ ਨਾਲ ਦੀ ਨਾਲ ਕਵਿਤਾ ਲਿਖ ਦਿੱਤੀ। ਇਹ ਤਾਂ ਤੁਹਾਡੇ ਮਨ ਦੇ ਵਿੱਚ ਜਦੋਂ ਕੋਈ ਚੀਜ਼ ਟਿਕ ਜਾਂਦੀ ਹੈ, ਉਤਰ ਜਾਂਦੀ ਹੈ, ਹੌਲੀ ਹੌਲੀ ਮੰਥਨ ਤੋਂ ਬਾਅਦ ਫਿਰ ਜਦੋਂ ਰਿੜਕ ਕੇ ਬਾਹਰ ਆਉਂਦੀ ਹੈ ਫਿਰ ਕਵਿਤਾ ਬਣ ਕੇ ਨਿਕਲਦੀ ਹੈ ਜੀ। ਇਮੀਡੀਏਟ ਤੇ ਰਿਐਕਸ਼ਨਸ ਹੁੰਦੇ ਨੇ, ਉਹ ਅਸੀਂ ਵੀ ਕਰੀ ਜਾਂਦੇ ਹਾਂ, ਹੋਰ ਵੀ ਲੋਕ ਕਰੀ ਜਾਂਦੇ ਨੇ ਜੀ। ਅੱਛਾ, ਮੈਂ ਤੁਹਾਨੂੰ ਦੋਨਾਂ ਨੂੰ ਰਿਕੁਐਸਟ ਕਰਾਂਗਾ, ਇੱਕ ਹੋਰ ਸਾਡੇ ਦੋਸਤ ਹੈ ਰਾਓ ਸਾਹਿਬ ਬੜੀ ਦੇਰ ਤੋਂ ਇੰਤਜ਼ਾਰ ਕਰ ਰਹੇ ਨੇ ਸਾਡਾ ਜੁੜਨ ਵਾਸਤੇ। ਮੈਂ ਉਹਨਾਂ ਕੋਲ 2 ਮਿੰਟ ਉਹਨਾਂ ਦੇ ਕਮੈਂਟ ਲੈ ਲਵਾਂ ਫਿਰ ਤੁਹਾਡੇ ਕੋਲ ਕੁਝ ਹੋਰ ਸੁਣਾਂਗੇ ਜੀ। ਰਾਓ ਸਾਹਿਬ ਤੁਸੀਂ ਵੀ ਸਾਡੇ ਨਾਲ ਹੋ। ਅੱਛਾ, ਰਾਓ ਸਾਹਿਬ ਡ੍ਰੌਪ ਹੋ ਗਏ ਜੀ, ਕੋਈ ਗੱਲ ਨਹੀਂ ਜੀ, ਰਾਓ ਸਾਹਿਬ ਡ੍ਰੌਪ ਹੋ ਗਏ ਨੇ ਤੇ ਜਦੋਂ ਆਉਣਗੇ ਫਿਰ ਉਹਨਾਂ ਦੀ ਗੱਲ ਸੁਣਾਂਗੇ। ਮੁਹੰਮਦ ਸਾਹਿਬ ਵੀ ਸਾਡੇ ਨਾਲ ਜੀ, ਮੁਹੰਮਦ ਸਾਹਿਬ ਦੀ ਗੱਲ ਕੁਇਕਲੀ ਸੁਣੀ ਜੀ। ਮੁਹੰਮਦ ਸਾਹਿਬ ਕੀ ਹਾਲ ਹੈ ਜੀ? अस्सलाम वालेकुम। वालेकुम सलाम। सत श्री अकाल जी साਰਿਆਂ ਨੂੰ ਜੀ। ਜੀ ਸਤਿ ਸ਼੍ਰੀ ਅਕਾਲ। अस्सलाम वालेकुम ਜੀ ਮੁਹੰਮਦ ਸਾਹਿਬ ਤੁਸੀਂ ਕੀ ਸੁਣਾਉਣਾ ਚਾਹੋਗੇ? ਮੈਂ ਸੁਣਾਵਾਂ ਜੀ ਇੱਕ ਸ਼ੇਰ ਜੀ ਤੁਹਾਡੇ ਇਲਾਕੇ ਦਾ ਜੀ। ਜੀ ਜ਼ਰੂਰ। ਈਦ ਦਾ ਮੌਕਾ ਜੀ। ਆਂਦੇ ਨੇ ਜੀ ਮਜਬੂਰੀਆਂ ਜਾ ਨਿਖੜੇਂਦੀਆਂ ਹਨ, ਬਸ ਨਾਲ ਨਿਖੜਦਾ ਕੋਈ ਨਹੀਂ। ਇਹ ਹਰ ਹੋਈ ਖੇਡ ਕਿਸਮਤ ਦੀ ਦੇ ਈਦ ਦੇ ਲੜਦਾ ਕੋਈ ਨਹੀਂ। ਠੀਕ ਹੈ ਜੀ। ਤੇ ਦੂਸਰਾ ਬਾਬੂ ਰਜਬ ਅਲੀ ਦਾ ਥੋੜਾ ਨਾਂ ਲਵੋ, ਠੀਕ ਹੈ ਜੀ। ਉਹਨਾਂ ਨੇ ਬਹੁਤ ਵੱਡੀ ਸ਼ਾਇਰੀ ਲਿਖੀ ਹੈ ਜੀ। ਠੀਕ ਹੈ ਜੀ। ਉਹਦਾ ਨਾਂ ਹਾਂਜੀ ਬਾਬੂ ਰਜਬ ਅਲੀ, ਉਹਨਾਂ ਦੀ ਕੋਈ ਦਾ ਜ਼ਿਕਰ ਕਰਾਂਗੇ ਜੀ, ਬਿਲਕੁਲ ਉਹਨਾਂ ਦੀ ਗੱਲ ਕਰਦੇ ਹਾਂ। ਬਹੁਤ ਸ਼ੁਕਰੀਆ ਸਭ। ਸ਼ਾਇਦ ਤੁਹਾਡੀ ਲਾਈਨ ਡ੍ਰੌਪ ਹੋ ਗਈ ਹੈ। ਸਜਾਦ ਨਈਮ ਸਾਹਿਬ ਨੇ ਸਵਾਲ ਪੁੱਛਿਆ ਹੈ, ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਸ਼ਾਇਰੀ 'ਚ ਕੀ ਫਰਕ ਹੈ? ਸੋ ਗਿੱਲ ਸਾਹਿਬ ਤੁਸੀਂ ਕੀ ਸਮਝਦੇ ਹੋ, ਕੀ ਫਰਕ ਹੈ ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਸ਼ਾਇਰੀ ਵਿੱਚ? ਜਿੰਨਾ ਸੁਸਾਇਟੀ ਦਾ ਫਰਕ ਹੈ ਉਹੀ ਸ਼ਾਇਰੀ 'ਚ ਫਰਕ ਹੈ। ਅਜੇ ਜ਼ਿਮੀਂਦਾਰਾ ਸਿਸਟਮ ਜਿਹੜਾ ਹੈਗਾ ਅਜੇ ਕੰਸੋਲੀਡੇਸ਼ਨ ਨਾ ਹੋਣ ਕਰਕੇ ਉੱਥੇ ਜ਼ਿਮੀਂਦਾਰ ਸਿਸਟਮ ਜਿਹੜਾ ਹੈਗਾ ਵੱਡਾ ਜਗੀਰਦਾਰ ਜਿਉਂਦਾ ਹੈ ਪਾਕਿਸਤਾਨ ਦੇ ਵਿੱਚ, ਜਿਹੜਾ ਸਰਪ੍ਰਸਤੀ ਵੀ ਕਰਦਾ ਹੈ, ਜਿਹੜਾ ਜ਼ਿੰਦਗੀ ਦੇ ਸਹਿਜ ਨੂੰ ਤੇ ਸੁਹਜ ਨੂੰ ਇਕੱਲਾ ਮੰਨ ਰਿਹਾ। ਬਾਕੀ ਸੁਸਾਇਟੀ ਉਸ ਤੋਂ ਵਿਰਵੀ ਹੈ। ਪਰ ਸਾਡਾ ਕਿਉਂਕਿ ਥੋੜਾ ਜਿਹਾ ਇੰਡਸਟਰੀਅਲ ਪਈਆ ਤੇਜ਼ ਨਾਲ ਚੱਲਦਾ ਕਰਕੇ ਇੱਥੋਂ ਦੀ ਜਿਹੜੀ ਸੁਸਾਇਟੀ ਹੈ ਉਹ ਇੱਕ ਸਿਸਟਮ ਦੇ ਵਿੱਚ ਤੇਜ਼ ਰਫ਼ਤਾਰੀ ਨਾਲ ਤੁਰ ਰਹੀ ਹੈ। ਔਰ ਤੇਜ਼ ਰਫ਼ਤਾਰੀ ਤੁਰਨ ਦੇ ਜਿੱਥੇ ਨੁਕਸਾਨ ਬਹੁਤ ਸਾਰੇ ਹੋ ਰਹੇ ਨੇ, ਬੈਨੀਫਿਟ ਇਹ ਹੋ ਰਿਹਾ ਕਿ ਅਸੀਂ ਵਰਲਡ ਕਲਾਸ ਜਿੰਨਾ ਵੀ ਗਿਆਨ ਹੈ, ਦੁਨੀਆ ਭਰ ਦੇ ਪੱਧਰ ਦਾ ਗਿਆਨ ਹੈ,
ਉਸ ਨਾਲੋਂ ਨਾਲ ਜੁੜ ਰਹੇ ਹਾਂ। ਤੁਸੀਂ ਜਦੋਂ ਪਾਕਿਸਤਾਨ ਦੀ ਸ਼ਾਇਰੀ ਪੜ੍ਹਦੇ ਹੋ ਜਾਂ ਸੁਣਦੇ ਹੋ ਤਾਂ ਉਹਦਾ ਬੈਨੀਫਿਟ ਤਾਂ ਇਹ ਆ ਕਿ ਤੁਹਾਨੂੰ ਇੱਕਦਮ ਸਮਝ ਆਉਂਦੀ ਹੈ ਜੀ। ਨੁਕਸਾਨ ਇਹ ਆ ਕਿ ਉਹ ਡੂੰਘੇ ਪਾਣੀ 'ਚ ਉਤਰਦੀ ਹੋਈ ਮਹਿਸੂਸ ਨਹੀਂ ਹੁੰਦੀ ਜੀ। ਔਰ ਜਿਹੜੇ ਲੋਕ ਕੋਸ਼ਿਸ਼ ਕਰਦੇ ਨੇ ਉਹਨਾਂ ਕੋਲੇ ਜ਼ਬਾਨ ਹੈ ਨਹੀਂ, ਜਿਹੜੇ ਆਧੁਨਿਕ ਯੁੱਗ ਦੀ ਗੱਲ ਕਹਿਣ ਦੀ ਕੋਸ਼ਿਸ਼ ਕਰ ਰਹੇ ਉਹਨਾਂ ਕੋਲ ਜ਼ਬਾਨ ਹੈ ਨਹੀਂ, ਕਿਉਂਕਿ ਸੁਸਾਇਟੀ ਕੋਲ ਜ਼ਬਾਨ ਹੈ ਨਹੀਂ ਜੀ। ਜਿੰਨਾ ਚਿਰ ਸੁਸਾਇਟੀ ਦੀ ਜ਼ਬਾਨ ਜਿਹੜੀ ਹੈਗੀ ਹੈ ਉਹ ਕਵਿਤਾ ਦੀ ਜ਼ਬਾਨ ਨਹੀਂ ਬਣਦੀ ਜਾਂ ਕਵਿਤਾ ਦੀ ਜ਼ਬਾਨ ਸੁਸਾਇਟੀ ਦਾ ਬਹੁਤਾ ਫਾਸਲਾ ਘਟਦਾ ਨਹੀਂ, ਉਹਨਾਂ ਚਿਰ ਸ਼ਾਇਰੀ 'ਚ ਜਾਨ ਨਹੀਂ ਪੈ ਸਕਦੀ। ਇਹੀ ਫਰਕ ਹੈ ਸਾਡੀ ਸੁਸਾਇਟੀ ਦਾ ਤੇ ਪਾਕਿਸਤਾਨ ਦੀ ਸੁਸਾਇਟੀ ਦਾ। ਅੱਜ ਜਦੋਂ ਅਸੀਂ ਗੱਲ ਕਰਦੇ ਹਾਂ, ਅਕਸਰ ਗੱਲ ਕਰਦੇ ਹਾਂ ਕਿ ਯਾਰ ਜੇ ਕਿਸੇ ਨੇ ਪਿਆਰ ਕਰਨਾ ਸਿੱਖਣਾ ਹੋਵੇ ਨਾ ਤੇ ਪਾਕਿਸਤਾਨ ਦੇ ਲੋਕਾਂ ਤੋਂ ਸਿੱਖੇ। ਬਿਲਕੁਲ। ਜੇ ਕਿਸੇ ਨੇ ਬੋਲੀ ਪੰਜਾਬੀ ਬੋਲਣੀ ਤੇ ਉਹਨਾਂ ਵਾਂਗ ਮਿੱਠੀ ਬੋਲੇ। ਪਰ ਜਦੋਂ ਛਾਨਣਾ ਲਾਉਂਦੇ ਆ ਨਾ ਤਾਂ ਜਿਹੜੇ ਸੰਸਕ੍ਰਿਤ ਦੇ ਸ਼ਬਦ ਸਾਡੀ ਜ਼ਬਾਨ ਚੋਂ ਨਿਕਲਦੇ ਨੇ ਕੋਕੜਾਂ ਦੇ ਰੂਪ ਦੇ ਵਿੱਚ, ਉਹ ਪਾਕਿਸਤਾਨ ਵਾਲੀ ਜ਼ਬਾਨ ਚੋਂ ਵੀ ਫਾਰਸੀ ਦੇ ਬਹੁਤ ਨਿਕਲਦੇ ਨੇ। ਹਾਂਜੀ। ਮਤ ਸੋਚੋ ਕਿ 100% ਸਮਝ ਆਉਂਦੀ ਹੈ। ਇਸ ਕਰਕੇ ਇਹ ਦੋਵੇਂ ਹੀ ਲੋਕ ਜਿਹੜੇ ਨੇ ਇਹਨਾਂ ਨੂੰ 47 ਦੀ ਲਕੀਰ ਨੇ ਇਹਨਾਂ ਦਾ ਵਡਾਂਗਾ ਕਰਕੇ ਇੰਨਾ ਕੁ ਵੱਡਾ ਨੁਕਸਾਨ ਕੀਤਾ ਕਿ ਜਿਹੜੀ ਸਾਂਝੀ ਰੁੱਖੀ ਮਿੱਸੀ ਤਹਿਜ਼ੀਬ ਚੋਂ ਸਿੱਖਣਾ ਸੀ ਸ਼ਬਦ ਅਸੀਂ ਉਸ ਤੋਂ ਵਿਰਵੇ ਹੋ ਗਏ। ਰਾਤ ਅਹਿਸਾਨ ਬਾਜਵੇ ਹੋਰਾਂ ਨੂੰ ਸੁਣ ਰਿਹਾ ਸਾਂ ਮੈਂ ਤੁਹਾਡੇ ਪ੍ਰੋਗਰਾਮ ਦੇ ਵਿੱਚ ਜੀ। ਯਾਰ ਇੰਝ ਲੱਗਦਾ ਸੀ ਮੈਂ ਦੇਸੀ ਘਿਓ ਦੀਆਂ ਘੁੱਟਾਂ ਭਰ ਰਿਹਾ। ਉਹ ਬੋਲ ਨਹੀਂ ਸੀ ਰਿਹਾ ਬਾਪੂ। ਹਾਂਜੀ। ਬੋਲ ਨਹੀਂ ਸੀ ਰਿਹਾ, ਉਹ ਵਕਤ ਬੋਲ ਰਿਹਾ ਸੀ, ਮੇਰੇ ਪੁਰਖੇ ਬੋਲ ਰਹੇ ਸੀ, ਮੇਰੀ ਧਰਤੀ ਬੋਲ ਰਹੀ ਸੀ, ਜ਼ਬਾਨ ਮੇਰੀ ਧਰਤੀ ਦੀ ਜ਼ਬਾਨ ਬੋਲ ਰਹੇ ਸੀ ਉਹ ਜੀ। ਮੈਂ ਅੱਜ ਗਿਆਨੀ ਪਿੰਦਰਪਾਲ ਸਿੰਘ ਨੂੰ ਕਹਿ ਰਿਹਾ ਸੀ, ਮੈਂ ਕਿਹਾ ਮੈਂ ਤੁਹਾਨੂੰ ਉਹ ਲਿੰਕ ਭੇਜਿਆ, ਸੁਣਿਓ ਤੁਸੀਂ ਜੀ। ਭੁੱਲ ਜਾਓ ਵੀ ਉਹਨਾਂ ਨੇ ਕੀ ਕਿਹਾ, ਭੁੱਲ ਜਾਓ ਕਿ ਕਿਹਨੇ ਕਿਹਾ। ਜਿਹੜਾ ਘੁੱਟ ਭਰ ਕੇ ਤਾਂ ਵੇਖਿਓ ਕਿ ਜ਼ਬਾਨ ਕਿਸ ਕਿਸਮ ਦੀ ਬੰਦੇ ਨੂੰ ਬੋਲਣੀ ਚਾਹੀਦੀ। ਬੰਦਾ ਬੋਲੇ ਤਾਂ ਬੰਦਿਆਂ ਨੂੰ ਐ ਬੋਲੇ ਤੇ ਨਾ ਬੋਲੇ। ਜ਼ੁਬਾਨ ਦਾ ਜਿਹੜਾ ਸਵਾਦ ਜਿਹੜਾ ਸੀ ਉਹ ਆਪਣੇ ਅਲੱਗ ਜਿਵੇਂ ਕਹਿੰਦੇ ਨੇ ਕਿਸੇ ਚੀਜ਼ ਨੂੰ ਸੁਣ ਕੇ। ਇੰਦਰਜੀਤ ਬੱਲ ਬੋਲ ਰਿਹਾ ਸੀ, ਤੁਹਾਡੇ ਨਾਲ ਗੱਲਾਂ ਕਰ ਰਿਹਾ ਸੀ ਜੀ। ਤਾਂ ਇੰਦਰਜੀਤ ਕੋਲ ਵੀ ਜਿਹੜੀ ਜ਼ਬਾਨ ਸੀ ਅਰੋੜਾ ਸਾਹਿਬ, ਉਹ ਜ਼ਬਾਨ ਵੀ ਉਹਦੇ ਕੋਲ ਤਾਂ ਬਚ ਗਈ ਕਿ ਉਹ ਇੱਥੋਂ ਜਲਦੀ ਨਿਕਲ ਗਿਆ ਜੀ। ਉਹ 73-74 ਚਲਾ ਗਿਆ, ਇੱਥੋਂ ਉਹਨੇ ਜ਼ਬਾਨ ਸੰਭਾਲ ਲਈ। ਹਾਂਜੀ। ਸਾਡੇ ਕੋਲੇ ਹਰ ਦਿਨ ਜਿਹੜਾ ਚੜ੍ਹਦਾ ਉਹ ਸਾਡੀ ਜ਼ਬਾਨ ਦੇ ਕੁਝ ਸ਼ਬਦ ਖਾਣ ਲਈ ਆਉਂਦਾ ਜੀ। ਸਾਨੂੰ ਸੰਚਾਰ ਦੀ ਭਾਸ਼ਾ ਜਿਹੜੀ ਹੈਗੀ ਹੈ ਆਮ ਬੰਦੇ ਨਾਲ ਸੰਚਾਰ ਕਰਨ ਵਾਲੀ ਹੋਰ ਆ, ਵਿਦਿਆਰਥੀ ਨਾਲ ਸੰਚਾਰ ਕਰਨ ਵਾਲੀ ਹੋਰ ਆ, ਆਪਣੇ ਲਿਖਾਰੀਆਂ ਨਾਲ ਕਰਨ ਵਾਲੀ ਹੋਰ ਆ, ਯੂਨੀਵਰਸਿਟੀਆਂ ਕਾਲਜਾਂ ਪੜ੍ਹਾਉਣ ਵਾਲੀ ਜ਼ਬਾਨ ਹੋਰ ਹੈ ਜੀ। ਇੰਨੇ ਚਿਹਰੇ ਲੈ ਕੇ ਤੁਰੇ ਫਿਰਦੇ ਅਸੀਂ ਲੋਕ ਇੱਧਰਲੇ ਪੰਜਾਬ ਵਾਲੇ। ਔਰ ਉੱਥੇ ਪਾਕਿਸਤਾਨੀ ਪੰਜਾਬ ਦੇ ਵਿੱਚ ਸ਼ਾਇਰ ਜਿਹੜੇ ਨੇ ਉਹ ਵਿਦਿਅਕ ਸਿਸਟਮ ਦਾ ਹਿੱਸਾ ਨਹੀਂ ਹੈਗੇ, ਆਜ਼ਾਦ ਆਪਣੀ ਹਸਤੀ ਨੂੰ ਐਸਟੈਬਲਿਸ਼ ਕਰ ਰਹੇ ਨੇ। ਭਾਵੇਂ ਉਹ ਅਫਜ਼ਲ ਸਾਹਿਰ ਆ, ਭਾਵੇਂ ਉਹ ਤਾਹਿਰਾ ਸਰਾ ਆ, ਚਾਹੇ ਸਾਬਰ ਅਲੀ ਸਾਬਰ ਆ, ਚਾਹੇ ਬਾਬਾ ਨਜ਼ਮੀ ਹੈ ਜਾਂ ਗੁਲਾਮ ਹੋਰੀ ਨੇ, ਹੋਰ ਦੋਸਤ ਜਿੰਨੇ ਵੀ ਨੇ, ਉਹ ਸਾਰੇ ਆਜ਼ਾਦ ਹਸਤੀ ਨਾਲ ਸ਼ਾਇਰੀ ਕਰ ਰਹੇ ਨੇ। ਉਹਨਾਂ ਕੋਲ ਸੂਫੀ ਟ੍ਰੈਡੀਸ਼ਨ ਦੇ ਡੇਰੇਦਾਰੀ ਦਾ ਨਿਜ਼ਾਮ ਵੀ ਅੱਜ ਐਗਜ਼ਿਸਟ ਕਰਦਾ, ਜਿੱਥੇ ਕਦੇ ਕਦੇ ਕਵਿਤਾਵਾਂ ਦੀਆਂ ਸ਼ਾਇਰਾਂ ਲਾਉਂਦੇ ਨੇ ਜੀ। ਪਰ ਸਾਡੀ ਧਰਤੀ ਤੇ ਜਾਂ ਤਾਂ ਸਰਕਾਰੀ ਤੰਤਰ ਦੇ ਕਵੀ ਦਰਬਾਰ ਹੈਗੇ, ਜਾਂ ਯੂਨੀਵਰਸਿਟੀਆਂ ਕਾਲਜਾਂ ਦੇ ਵਿਦਿਅਕ ਮੰਦਰਾਂ ਦੇ ਕਵੀ ਦਰਬਾਰ ਰਹਿ ਗਏ, ਜਾਂ ਇੱਕ ਦੂਸਰੇ ਦੀ ਪਿੱਠ ਕੁਰਕਣ ਵਾਲੇ ਕਵੀ ਦਰਬਾਰ ਰਹਿ ਗਏ ਜੀ। ਬਰਜਿੰਦਰ ਇਸ ਗੱਲ ਨਾਲ ਸਹਿਮਤ ਹੈ। 100 ਸ਼ਾਇਰ ਦੇ ਵਿੱਚੋਂ ਇਹ ਸੋਚਦਾ ਕਿ ਇਹ 10 ਬੰਦੇ ਸੁਣਨ ਵਾਲੇ ਸੀ, ਬਾਕੀ ਨੇ ਭਰਤੀ ਸੀ ਜੀ। ਇਹੀ ਫਰਕ ਹੈ। ਬਰਜਿੰਦਰ ਜੀ ਸਾਹਿਬ ਇੱਕ ਵਾਰ ਫਿਰ ਰਿਕੁਐਸਟ ਕਰ ਲਵਾਂ, ਇੱਥੇ ਸ਼ਾਇਦ ਤੁਹਾਡੇ ਇੱਥੇ ਏਸੀ ਜਦੋਂ ਆਨ ਹੁੰਦਾ ਤੇ ਖੜਕਾ ਬਹੁਤਾ ਵੱਧ ਜਾਂਦਾ ਹੈ, ਪੱਖਾ ਜਾਂ ਏਸੀ ਟਾਈਪ ਦੀ ਆਵਾਜ਼ ਆ ਰਹੀ ਹੈ, ਮੈਂ ਇਸ ਕਰਕੇ ਤੁਹਾਡਾ ਮਾਈਕ ਮਿਊਟ ਵੀ ਕਰਦਾ, ਨਾਲੇ ਐਕੋ ਦੁਬਾਰਾ ਸ਼ੁਰੂ ਹੋ ਗਈ, ਪਹਿਲਾਂ ਨਹੀਂ ਸੀ, ਦੁਬਾਰਾ ਸ਼ੁਰੂ ਹੋ ਗਈ ਹੈ। ਤੁਹਾਨੂੰ ਇੱਕ ਵਾਰ ਫਿਰ ਛੱਡ ਕੇ ਦੁਬਾਰਾ ਜੁੜਨਾ ਪਏਗਾ ਸਾਡੇ ਨਾਲ। ਕੋਸ਼ਿਸ਼ ਕਰਦਾ। ਠੀਕ ਹੈ ਜੀ। ਹੁਣ ਠੀਕ ਹੈ ਜੀ। ਚਲੋ ਜਾਣ ਤੋਂ ਪਹਿਲਾਂ ਅੱਛਾ ਗਿੱਲ ਸਾਹਿਬ, ਤੁਸੀਂ ਗੱਲ ਬੜੀ ਵਧੀਆ ਕੀਤੀ ਹੈ ਸਾਡੇ ਨਾਲ। ਇਸ ਵਕਤ ਸਚਿਨਪੁਰੀ ਹਜੇ ਵੀ ਉਡੀਕ ਵਿੱਚ ਨੇ, ਇੱਕ ਕਵਿਤਾ ਹੋਰ ਉਹਨਾਂ ਕੋਲ ਸੁਣ ਲਈਏ। ਨੌਜਵਾਨ ਨੇ ਕੈਨੇਡਾ 'ਚ ਰਹਿ ਕੇ ਵੀ ਪੰਜਾਬੀ ਜ਼ੁਬਾਨ ਤੇ ਬੜਾ ਸੀਰੀਅਸਲੀ ਕੰਮ ਕਰ ਰਹੇ। ਮੈਂ ਇਸ ਨੌਜਵਾਨ ਬੱਚੇ ਦੀ ਹੌਸਲਾ ਅਫਜ਼ਾਈ ਚਾਹੁੰਦਾ ਕਿ ਸੁਣੋ ਤੇ ਇਹਨੂੰ ਕ੍ਰਿਟਿਕ ਕਰਨਾ ਪੂਰੀ ਇਮਾਨਦਾਰੀ ਨਾਲ। ਚੰਗਾ ਲੱਗੇ ਤਾਂ ਚੰਗਾ ਕਹਿਣਾ, ਮਾੜਾ ਲੱਗੇ ਤਾਂ ਬਿਲਕੁਲ ਕਹਿ ਦੇਣਾ ਵੀ ਮਾੜਾ ਹੈ ਜੀ। ਸਚਿਨ ਭਾਜੀ ਪਹਿਲਾਂ ਤਾਂ ਨਾ ਮੈਂ ਇੱਕ ਛੋਟੇ ਸੁਣਾਉਣ ਤੋਂ ਪਹਿਲਾਂ ਐਜ਼ ਏ ਯੰਗਸਟਰ ਇਹ ਸਾਡੀਆਂ ਪ੍ਰੋਬਲਮਸ ਨੇ ਜਿਹੜੀਆਂ ਸ਼ਾਇਰੀ ਲਈ ਆਉਂਦੀਆਂ ਨੇ ਉਹ ਮੈਂ ਸ਼ੇਅਰ ਕਰਨੀ, ਕਿਉਂਕਿ ਤੁਸੀਂ ਵੱਡੇ ਬੈਠੇ ਹੋ, ਯੂ ਆਰ ਦਾ, ਤੁਸੀਂ ਸਭ ਤੋਂ ਸਹੀ ਉਹ ਜਿਹੜੇ ਸਾਨੂੰ ਸੇਧ ਦੇ ਸਕਦੇ ਹੋ। ਸਾਡੀ ਉੱਠਣੀ ਬਹਿਣੀ ਸੋਚੋ ਵੀ ਜੇ ਮੰਨ ਲਓ ਮੈਂ 30-31 ਦਾ ਤਾਂ ਮੇਰੀ ਉੱਠਣੀ ਬਹਿਣੀ ਹੋਊਗੀ
27 28 ਦੇ ਨਾਲ ਜਾਂ ਵੱਧ ਤੋਂ ਵੱਧ 35 36 ਵਾਲਿਆਂ ਦੇ ਨਾਲ ਜੀ। ਤੇ ਸਾਡੀ ਜਿਹੜੀ ਉੱਠਣੀ ਬਹਿਣੀ ਹੈ ਨਾ ਜੀ, ਤੇ ਉੱਥੇ ਜਦੋਂ ਆਪਾਂ ਸ਼ਾਇਰੀ ਦੀ ਕੋਸ਼ਿਸ਼ ਕਰਦੇ ਹਾਂ, ਡੂੰਘੀ ਸ਼ਾਇਰੀ ਦੀ, ਜੋ ਚੀਜ਼ਾਂ ਪੜ੍ਹ ਕੇ ਉਹ ਕਰਨ ਦੀ, ਤਾਂ ਇੱਕ ਕਿਸਮ ਦੀ ਉਧੇੜ ਬੁਣ ਹੋ ਜਾਂਦੀ ਹੈ ਬੰਦਿਆਂ ਦੀ। ਜਦੋਂ ਆਮ ਨੌਜਵਾਨ ਪੀੜ੍ਹੀ 'ਚ ਬਹਿ ਕੇ ਅਸੀਂ ਕੋਈ ਸ਼ਾਇਰੀ ਸੁਣਾਉਣੀ ਹੈ, ਤਾਂ ਉੱਥੇ ਕਿਉਂਕਿ ਬੰਦੇ ਸਮਝਦੇ ਨਹੀਂ, ਨੌਜਵਾਨ ਨਹੀਂ ਸਮਝਦੇ ਹੈਗੇ, ਤੇ ਫਿਰ ਉਹ ਆਰਗੂਮੈਂਟ ਬਣ ਜਾਂਦੇ ਨੇ, ਫਿਰ ਉਹ ਸਾਨੂੰ ਸਟ੍ਰੈਸ ਦਿੰਦੇ ਨੇ ਵੀ ਅਸੀਂ ਇੱਦਾਂ ਕਿਉਂ ਕਰਦੇ ਨੇ। ਫਿਰ ਉਹ ਸਾਨੂੰ ਇਨਡਾਇਰੈਕਟਲੀ ਸਾਡੇ ਯੰਗਸਟਰ ਦੇ ਉੱਤੇ ਪ੍ਰੈਸ਼ਰ ਆਉਂਦਾ ਉਹ ਵਾਲੀ ਸ਼ਾਇਰੀ ਆਪਣੇ ਆਪ ਦਿਮਾਗ ਵੱਲੋਂ, ਕਿ ਅਸੀਂ ਉਹ ਵਾਲੀ ਸੁਣੀਏ ਜਿਹੜੀ ਉਹ ਸਮਝ ਲੈਣ, ਆਸਾਨ ਸ਼ਬਦਾਂ ਵਾਲੀ, ਮਤਲਬ ਸਿੱਧੇ ਸਾਦੇ ਸ਼ਬਦਾਂ ਵਾਲੀ। ਫਿਰ ਕਿਤੇ ਨਾ ਕਿਤੇ ਉਹ ਜਿਹੜੀ ਸ਼ਾਇਰੀ ਤੇ ਪੋਇਟਰੀ ਹੈ, ਹੌਲੀ 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 ਢਲਦੀ ਉਹ ਕਿਤੇ ਹੋਰ ਨੂੰ ਚਲ ਜਾਂਦੀ ਹੈ, ਫਿਰ ਗੀਤਾਂ ਵੱਲ, ਗਾਣਿਆਂ ਵੱਲ ਆ ਜਾਂਦੀ ਹੈ। ਕਿਉਂਕਿ ਹਰ ਬੰਦੇ ਸੁਣਾਣੀ ਹੈ ਕਿਸੇ ਨੂੰ ਸ਼ਾਇਰੀ ਜਾਂ ਲਿਖਣੀ ਹੈ, ਤਾਂ ਜੇ ਉਹ ਬੰਦੇ ਹੀ ਨਹੀਂ ਅਵੇਲੇਬਲ ਹੈਗੇ ਜੀ ਜਿਹੜੇ ਵਧੀਆ ਸੁਣਨ ਤੇ ਸਾਨੂੰ ਦੱਸਣ ਵੀ ਹਾਂ ਯਾਰ ਇਹਦੇ 'ਚ ਆਹ ਗੱਲ ਗਲਤ ਹੈ, ਵੀ ਜਿਹੜੇ ਬਜ਼ੁਰਗ ਨੇ ਸਾਡੇ, ਤਾਂ ਉਹ ਆਪਣਾ ਜਿਹੜਾ ਮੋਢਿਆਂ ਦਾ ਭਾਰ ਹੌਲਾ ਹੌਲਾ ਸਾਡੇ ਮੋਢਿਆਂ ਤੇ ਪਾ ਕੇ ਫਿਰ ਸਾਨੂੰ ਅੱਗੇ ਤੋਰਨ, ਤਾਂ ਇਹ ਦੁਬਾਰਾ ਸ਼ਾਇਦ ਉੱਤੇ ਨੂੰ ਆਣੀ ਹੋ ਜਾਵੇ ਸ਼ਾਇਦ। ਸੋ ਸਚਿਨ ਜੀ, ਅੱਜ ਮੇਰੇ ਖਿਆਲ ਮੌਕਾ ਵੀ ਹੈ ਤੁਹਾਡੇ ਕੋਲ, ਦੋ ਵੱਡੇ ਇਹ ਸ਼ਾਇਰ ਸਾਡੇ ਨਾਲ ਨੇ, ਤੇ ਬਹੁਤ ਸਾਰੇ ਹੋਰ ਸਾਡੇ ਦੋਸਤ ਇਸ ਵਕਤ YouTube ਤੇ Facebook ਦੇ ਜ਼ਰੀਏ 400 500 ਬੰਦਾ ਇਸ ਵਕਤ ਸੁਣ ਰਿਹਾ। ਤੁਸੀਂ ਆਪਣੀ ਗੱਲ ਰੱਖੋ, ਅਸੀਂ ਦੇਖਦੇ ਹਾਂ ਤੁਹਾਡੀ ਗੱਲ ਨੂੰ। ਇਹ ਤਾਂ ਵੱਡੇ ਸ਼ਾਇਰ ਕਿਸ ਤਰ੍ਹਾਂ ਕਹਿੰਦੇ ਨੇ, ਇਸ ਤੋਂ ਬਿਹਤਰ ਮੈਨੂੰ ਲੱਗਦਾ ਕਿ ਤੁਹਾਨੂੰ ਅਸੀਂ ਸਟੇਜ ਦੇ ਸਕਦੇ ਹਾਂ। ਨਹੀਂ ਬਹੁਤ, ਇਹ ਤਾਂ ਬਹੁਤ ਥੈਂਕ ਯੂ ਜੀ, ਸਹੀ ਗੱਲ ਜੀ। ਕੀ ਸੁਣਾਓਗੇ ਜੀ? ਇੱਕ ਕਵਿਤਾ ਜੀ ਸ਼ੇਅਰ ਕਰਦਾ ਵੀ, ਹੈ ਤਾਂ ਮਜ਼ਦੂਰਾਂ ਵਾਲੀ, ਅੱਜ ਦੇ ਹਾਲਾਤ ਤੇ ਹੀ ਹੈ, ਤੇ ਮੈਨੂੰ ਜ਼ਿਆਦਾ ਫੀਲ ਹੋਈ ਸੀਗੀ ਤਾਂ ਉਹ ਕਵਿਤਾ 'ਚ ਲਿਖੀ ਗਈ, ਤੇ ਜੋ ਵੀ ਕਮੀ ਹੋਈ ਤੁਸੀਂ ਜ਼ਰੂਰ ਦੱਸਿਓ ਜੀ। ਸੋ ਜਿੰਨੇ ਵੀ ਲੇਬਰ ਸਾਨੂੰ ਧਰਤੀ ਤੋਂ ਛੱਡ ਕੇ ਜਾ ਰਹੇ ਨੇ ਪੰਜਾਬ ਤੋਂ ਆਪਣੇ ਆਪਣੇ ਘਰਾਂ ਨੂੰ, ਉਹਨਾਂ ਲਈ ਇਹ। ਸੋ ਮੇਰੇ ਦੇਸ਼ ਦਾ ਮਜ਼ਦੂਰ ਹੋ ਕੇ ਮਜਬੂਰ, ਮੁੜ ਚੱਲਿਆ ਵਤਨਾਂ ਨੂੰ ਦੂਰ ਬੜੀ ਦੂਰ। ਪਹਿਲਾਂ ਹੱਥਾਂ ਤੇ ਸੀ ਹੁਣ ਪੈਰਾਂ ਤੇ ਛਾਲੇ, ਮੰਜ਼ਿਲ ਇਹਨਾਂ ਦੀ ਬੜੀ ਦੂਰ ਹੈ ਹਾਲੇ। ਸਿਰ ਤੇ ਗੱਠੜੀ ਅੱਖਾਂ 'ਚ ਹੰਝੂ, ਵਿਖਰੇ ਨੇ ਸੁਪਨੇ ਹੋ ਚੂਰੋ ਚੂਰ। ਮੇਰੇ ਦੇਸ਼ ਦਾ ਮਜ਼ਦੂਰ ਹੋ ਕੇ ਮਜਬੂਰ, ਮੁੜ ਚੱਲਿਆ ਵਤਨਾਂ ਨੂੰ ਦੂਰ ਬੜੀ ਦੂਰ। ਵੱਡੀਆਂ ਇਮਾਰਤਾਂ ਤੇ ਸੜਕਾਂ ਪੱਕੀਆਂ, ਕਿਸ ਕੰਮ ਆਈਆਂ ਦੱਸੋ ਤਰੱਕੀਆਂ। ਵਰਸਣ ਗਾਲਾਂ ਕਦੇ ਵਰਸਣ ਡੰਡੇ, ਦਿਲਾਂ 'ਚ ਬੈਠਾ ਹੈ ਖੌਫ ਭਰਪੂਰ। ਮੇਰੇ ਦੇਸ਼ ਦਾ ਮਜ਼ਦੂਰ ਹੋ ਕੇ ਮਜਬੂਰ, ਮੁੜ ਚੱਲਿਆ ਵਤਨਾਂ ਨੂੰ ਦੂਰ ਬੜੀ ਦੂਰ। ਛਪੇ ਨੇ ਸੜਕਾਂ ਤੇ ਨਿਸ਼ਾਨ ਪੈਰਾਂ ਦੇ, ਖੜ ਖੜ ਤੱਕਦੇ ਨੇ ਲੋਕ ਸ਼ਹਿਰਾਂ ਦੇ। ਸਬਰ ਦੇ ਹੌਸਲੇ ਦੀਆਂ ਜੋ ਵੀ ਗੱਲਾਂ, ਭੁੱਖੇ ਢਿੱਡ ਨੂੰ ਨਾ ਹੋਵਣ ਮਨਜ਼ੂਰ। ਮੇਰੇ ਦੇਸ਼ ਦਾ ਮਜ਼ਦੂਰ ਹੋ ਕੇ ਮਜਬੂਰ, ਮੁੜ ਚੱਲਿਆ ਵਤਨਾਂ ਨੂੰ ਦੂਰ ਬੜੀ ਦੂਰ। ਬਸ ਬਹੁਤ ਖੂਬ ਸਚਿਨ ਜੀ। ਮੈਂ ਹੁਣ ਇੱਕ ਚੌਹਾਨ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ ਜੀ ਸਚਿਨ ਦੇ ਬਾਰੇ? ਮੈਂ ਤੇ ਜਿਹੜੀ ਗੱਲ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਉਹੀ ਗੱਲ ਹੈ, ਪਰ ਇਸ ਬੰਦੇ ਦੇ ਵਿੱਚ ਸਪਾਰਕ ਹੈਗਾ, ਇਹ ਵਧੀਆ ਲਿਖ ਸਕਦਾ ਹੈ। ਇਹਦੀ ਮੁੰਡੇ ਦੀ ਪ੍ਰੋਬਲਮ ਇਹੀ ਹੈ ਕਿ ਇਹਨੂੰ ਉਸ ਤਰ੍ਹਾਂ ਦੀ ਸੋਹਬਤ ਜਾਂ ਸੰਗਤ ਨਹੀਂ ਮਿਲ ਰਹੀ ਹੈ ਜਿਹੜੇ ਬੰਦੇ ਇਹਨੂੰ ਕੋਈ ਸੁਝਾਅ ਦੇ ਸਕਣ ਚੰਗਾ। ਪਰ ਜਿਹੜਾ ਅੱਜ ਇਸਨੇ ਸੁਣਾਇਆ ਹੈ, ਇਹਦੇ ਵਿੱਚ ਕਈ ਜਗ੍ਹਾ ਦੇ ਉੱਤੇ ਦਿਲ ਨੂੰ ਛੂਹੀਆਂ ਨੇ ਗੱਲਾਂ, ਬਹੁਤ ਅੱਛੀਆਂ ਗੱਲਾਂ ਨੇ। ਔਰ ਦੋਵੇਂ ਗੱਲਾਂ ਸੀ ਕਿ ਕਵਿਤਾ ਵੀ ਹੈ ਔਰ ਤਬਸਰਾ ਵੀ ਹੈ। ਕਿਉਂਕਿ ਕਵਿਤਾ ਕੀ ਹੈ, ਅਸੀਂ ਸਾਰੀ ਭਾਸ਼ਾ ਦੀ ਖੇਡ ਹੁੰਦੀ ਹੈ, ਜ਼ੁਬਾਨ ਦੀ ਖੇਡ ਹੁੰਦੀ ਹੈ ਕਿ ਸ਼ਬਦ ਅਸੀਂ ਕਿੱਥੋਂ ਚੁਣਨੇ ਨੇ। ਕਈ ਵਾਰ ਅਸੀਂ ਕਾਹਲੀ ਦੇ ਵਿੱਚ ਆਪਣੀ ਗੱਲ ਕਹਿਣ ਲਈ ਕਿ ਛੇਤੀ ਤਬਸਰਾ ਕਰ ਦਈਏ ਜਾਂ ਕਮੈਂਟ ਕਰ ਦਈਏ ਕਿਸੇ ਗੱਲ ਦੇ ਉੱਤੇ, ਤੇ ਜਿਹੜੇ ਸ਼ਬਦ ਸਾਡੇ ਸਾਹਮਣੇ ਆਉਂਦੇ ਨੇ ਚੁਣ ਲੈਂਦੇ ਆ। ਤੁਸੀਂ ਹੁਣੇ ਜ਼ਿਕਰ ਥੋੜੀ ਦੇਰ ਪਹਿਲਾਂ ਕੀਤਾ ਸੀਗਾ ਅਨਵਰ ਮਸੂਦ ਸਾਹਿਬ ਦਾ। ਉਹ ਕਹਿ ਰਹੇ ਮੈਂ ਇੱਕ ਬੰਦ ਲਿਖਣ ਲਈ ਪਤਾ ਨਹੀਂ ਕਿੰਨੇ ਸਾਲ ਵੇਟ ਕੀਤਾ, ਮੈਨੂੰ ਪ੍ਰੋਪਰ ਸ਼ਬਦ ਨਹੀਂ ਮਿਲ ਰਿਹਾ ਸੀ ਉਹ ਬੰਦ ਲਿਖਣ ਲਈ। ਜਿਹੜੀ ਉਹਨਾਂ ਦੀ ਹੈ ਉਹ ਤੂੰ ਕੀ ਜਾਣੇ ਭੋਲੀਏ ਮੱਝੇ ਨਾਰਕਲੀ ਦੀਆਂ ਸ਼ਾਨਾਂ ਜੀ, ਹੈ ਨਾ। ਉਸ ਕਵਿਤਾ ਦੇ ਵਿੱਚ ਉਹਨਾਂ ਨੇ ਇੱਕ ਬੰਦ ਲਿਖਿਆ ਜਿਸ 'ਚ ਕਾਨਾ ਲਫ਼ਜ਼ ਆਉਂਦੇ ਆ, ਮੂੰਹ ਵਿੱਚ ਪਾ ਲਈ ਕਾਨਾ। ਉਹ ਕਹਿੰਦੇ ਮੇਰੇ ਦਿਮਾਗ 'ਚ ਨਹੀਂ ਆ ਰਿਹਾ ਸੀ, ਜਦੋਂ ਆਪਾਂ ਸੁਣਦੇ ਆਪਾਂ ਨੂੰ ਲੱਗਦਾ ਬੜੀ ਸੌਖੀ ਜੀ ਗੱਲ ਹੈ ਯਾਰ, ਕਾਨਾ ਤੇ ਆਮ ਲਫ਼ਜ਼ ਹੈ। ਪਰ ਜਦੋਂ ਸ਼ਾਇਰ ਸੋਚਣ ਬੈਠਦਾ ਉਸ ਵੇਲੇ ਪਤਾ ਨਹੀਂ ਦਿਮਾਗ ਕਿੱਧਰ ਚੱਕਰ ਖਾਂਦਾ ਰਹਿੰਦਾ। ਉਹ ਕਹਿੰਦੇ ਮੇਰੇ 2-3 ਸਾਲ ਲੱਗ ਗਏ ਸਿਰਫ ਇਸ ਇੱਕ ਸ਼ਬਦ ਨੂੰ, ਇਸ ਬੰਦ ਨੂੰ ਜੜਨ ਲਈ ਇਹਦੇ ਵਿੱਚ। ਸੋ ਇਹ ਹੈ ਕਿ ਕਾਹਲੀ ਦੇ ਵਿੱਚ ਉਹੀ ਹੈ ਕਿ ਅਸੀਂ ਗੱਲਾਂ ਕਰ ਜਾਂਦੇ ਹਾਂ ਛੇਤੀ ਜਿਸ ਤਰ੍ਹਾਂ ਮਾਹੌਲ ਦੇ ਬਾਰੇ, ਹਾਲਾਤ ਦੇ ਬਾਰੇ, ਪਰ ਜਿਹੜੇ ਸ਼ਬਦ ਨੇ ਸਾਨੂੰ ਹੌਲੀ ਹੌਲੀ ਔੜਦੇ ਨੇ। ਜਿਵੇਂ ਇਹਨਾਂ ਨੇ ਕਵਿਤਾ ਲਿਖੀ ਹੈ, ਜਦੋਂ ਹੌਲੀ ਹੌਲੀ ਪੜ੍ਹਨਗੇ 2 ਵਾਰ 4 ਵਾਰ 10 ਵਾਰ, ਸਾਲ ਬਾਅਦ 2 ਸਾਲ ਬਾਅਦ, ਤੇ ਇਹਨਾਂ ਨੂੰ ਆਪਣੇ ਆਪ ਲੱਗੂਗਾ ਕਿ ਨਹੀਂ ਇਹਦੇ ਵਿੱਚ ਇਹ ਚੇਂਜਿਸ ਹੋਣੀਆਂ ਚਾਹੀਦੀਆਂ ਸੀ। ਦੂਸਰੀ ਗੱਲ ਹੈ ਕਿ ਇਹਨਾਂ ਨੂੰ ਕੁਛ ਜਿਹੜੇ ਸਿਆਣੇ ਕਵਿਤਾ ਨੂੰ ਜਾਣਨ ਵਾਲੇ ਬੰਦੇ ਨੇ ਉਹਨਾਂ ਦੀ ਸੰਗਤ ਜ਼ਰੂਰ ਕਰਨੀ ਚਾਹੀਦੀ ਹੈ। ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਬਚਪਨ ਤੋਂ ਇਹੋ ਜਿਹੀ ਸੰਗਤ ਮਿਲਦੀ ਰਹੀ। ਗੁਰਭਜਨ ਗਿੱਲ ਵਰਗੇ ਬੰਦੇ ਮੇਰੇ ਪਾਪਾ ਜੀ ਦੇ ਨਾਲ ਜੁੜੇ ਹੋਏ ਹੁੰਦੇ ਸੀ,
ਇਹਨਾਂ ਨੇ 2-3 ਵਾਰ ਨਾਂ ਵੀ ਲਿਆ, ਕੰਵਰ ਚੌਹਾਨ ਸਾਹਿਬ, ਡਾਕਟਰ ਜਗਤਾਰ, ਡਾਕਟਰ ਰਣਧੀਰ ਸਿੰਘ ਚੰਦ, ਗੁਰਦੇਵ ਨਿਰਤਨ, ਸੁਰਜੀਤ ਰਾਮਪੁਰੀ, ਸ਼ਿਵ ਕੁਮਾਰ, ਜਗਤਾਰ, ਮਤਲਬ ਇਹ ਸਾਰੇ ਬੰਦੇ ਨੂੰ ਮੈਂ ਬਚਪਨ ਦੇ ਵਿੱਚ ਆਪਣੇ ਹੱਥੀਂ ਇਹਨਾਂ ਦੀ ਸੇਵਾ ਕੀਤੀ ਹੈ, ਇਹਨਾਂ ਨੂੰ ਚਾਹ ਪਾਣੀ ਛਕਾਉਂਦੇ ਰਹੇ ਹਾਂ ਅਸੀਂ, ਹੈ ਨਾ, ਜਦੋਂ ਵੀ ਘਰ ਦੇ ਵਿੱਚ ਇਕੱਠੇ ਹੁੰਦੇ ਸੀ। ਸੋ ਉਹਨਾਂ ਦੀਆਂ ਗੱਲਾਂ ਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਇਸ ਤਰ੍ਹਾਂ ਅਗਰ ਤੁਹਾਨੂੰ ਚੰਗੀ ਸੰਗਤ, ਚੰਗੀ ਸੋਹਬਤ ਮਿਲੂਗੀ ਤਾਂ ਤੁਹਾਨੂੰ ਸ਼ਾਇਰੀ ਦੀ ਵੀ ਸਮਝ ਆਊਗੀ ਤੇ ਤੁਹਾਨੂੰ ਭਾਸ਼ਾ ਦੀ ਵੀ ਸਮਝ ਆਊਗੀ। ਦੂਸਰੀ ਗੱਲ, ਜੇ ਤੁਹਾਨੂੰ ਇਸ ਤਰ੍ਹਾਂ ਦੇ ਬੰਦੇ ਨਹੀਂ ਵੀ ਮਿਲਦੇ ਹੈ, ਤੁਸੀਂ ਕੋਸ਼ਿਸ਼ ਕਰੋ ਚੰਗੀਆਂ ਕਿਤਾਬਾਂ ਪੜ੍ਹਨ ਦੀ, ਪੜ੍ਹੋ ਜ਼ਿਆਦਾ, ਲਿਖੋ ਘੱਟ। ਜਿੰਨੀਆਂ ਤੁਸੀਂ ਚੰਗੀਆਂ ਕਿਤਾਬਾਂ ਹਿੰਦੀ, ਪੰਜਾਬੀ, ਉਰਦੂ, ਜਿਹੜੇ ਵੀ ਤੁਹਾਨੂੰ ਤੁਹਾਡੇ ਪਸੰਦੀਦਾ ਸ਼ਾਇਰ ਨੇ ਜਾਂ ਤੁਹਾਨੂੰ ਲੱਗਦਾ ਕਿ ਵੱਡੇ ਸ਼ਾਇਰ ਨੇ, ਉਹਨਾਂ ਦੀ ਜ਼ੁਬਾਨ ਦੇਖੋ। ਤੁਸੀਂ ਦੇਖੋ ਕੋਈ ਗੱਲ ਤੁਸੀਂ ਕਿੱਦਾਂ ਕਹੀ ਹੈ, ਉਸੇ ਗੱਲ ਨੂੰ ਉਹ ਬੰਦਾ ਕਿਹੜੇ ਲਫ਼ਜ਼ਾਂ ਦੇ ਵਿੱਚ ਕਹਿ ਰਿਹਾ ਹੈ। ਇਸ ਤਰ੍ਹਾਂ ਹੌਲੀ ਹੌਲੀ ਐਕਸਪੀਰੀਅੰਸ ਨਾਲ, ਹੁਣ ਮੈਨੂੰ ਤਕਰੀਬਨ 40 ਸਾਲ ਤੇ ਹੋ ਗਏ ਮੈਨੂੰ ਲੱਗਦਾ ਲਿਖਦੇ ਨੂੰ ਆਪਣੀ ਸੋਝੀ ਦੇ ਵਿੱਚ, ਪਰ ਅਜੇ ਵੀ ਲੱਗਦਾ ਹੁੰਦਾ ਕਿ ਜਦੋਂ ਸੋਚਣ ਬੈਠੀ ਦਾ ਕੋਈ ਗੱਲ, ਕੋਈ ਖਿਆਲ ਕਹਿਣਾ ਹੁੰਦਾ ਤਾਂ ਲਫ਼ਜ਼ ਨਹੀਂ ਔੜਦੇ ਕਈ ਵਾਰੀ, ਤੇ ਫਿਰ ਉਹ ਮੁਲਤਵੀ ਕਰ ਲਈਦਾ, ਚਲੋ ਛੱਡੋ, ਜਦੋਂ ਆਊਗਾ ਫਿਰ ਦੇਖਾਂਗੇ। ਇੱਕ ਤਾਂ ਕਾਹਲੀ ਨਾ ਕਰੋ ਕੋਈ ਗੱਲ ਕਹਿ ਦਿੰਦੀ ਤੁਸੀਂ। ਦੂਸਰਾ ਕਿ ਚੰਗੀ ਸ਼ਾਇਰੀ ਨੂੰ ਪੜ੍ਹੋ, ਸੁਣੋ, ਔਰ ਚੰਗੀ ਸੋਹਬਤ ਅਗਰ ਤੁਹਾਨੂੰ ਮਿਲ ਜਾਏ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਜੀ। ਸ਼ੁਕਰੀਆ, ਬਹੁਤ ਸ਼ੁਕਰੀਆ ਚੌਹਾਨ ਸਾਹਿਬ। ਗਿੱਲ ਸਾਹਿਬ ਤੁਸੀਂ ਵੀ ਕਹਿ ਦਿਓ ਜੀ ਇਸ ਨੌਜਵਾਨ ਨੂੰ ਜੋ ਤੁਸੀਂ ਕਹਿਣਾ ਚਾਹੁੰਦੇ ਹੋ। ਮੈਂ ਤੁਹਾਨੂੰ ਕਿਹਾ ਸੀ ਇਮਾਨਦਾਰੀ ਨਾਲ, ਚੰਗਾ ਲੱਗੇ ਚੰਗਾ, ਮਾੜਾ ਲੱਗੇ ਮਾੜਾ, ਤੁਸੀਂ ਕਹਿ ਦੇਣਾ। ਨਹੀਂ, ਇਮਾਨਦਾਰੀ ਇਹੀ ਹੈ ਕਿ ਇਹ ਬਹੁਤ ਅੱਛਾ ਪੜ੍ਹਿਆ ਤੇ ਬਹੁਤ ਜ਼ਿਆਦਾ ਸੰਭਾਵਨਾਵਾਂ ਨੇ ਇਹਦੇ ਵਿੱਚ। ਇਹ ਜਿਹੜੀਆਂ ਆਪਾਂ ਆਮ ਫੇਸਬੁੱਕ ਤੇ ਤੁਕਬੰਦੀਆਂ ਪੜ੍ਹਦੇ ਹਾਂ, ਉਹਦੇ ਨਾਲੋਂ ਹੱਦ ਦਰਜੇ ਦੀ ਚੰਗੀ ਕਵਿਤਾ ਇਸ ਮੁੰਡੇ ਨੇ ਪੜ੍ਹੀ ਹੈ, ਔਰ ਇਹਦੇ ਵਿੱਚ ਮੈਨੂੰ ਸੰਭਾਵਨਾਵਾਂ ਨਜ਼ਰ ਆਉਂਦੀਆਂ ਕਿ ਚੰਗਾ ਕਵੀ ਬਣ ਸਕਦਾ ਹੈ। ਥੈਂਕ ਯੂ। ਹੁਣ ਵੀ ਚੰਗਾ ਕਵੀ ਹੈ, ਪਰ ਹੋਰ ਚੰਗਾ ਬਣ ਸਕਦਾ। ਹੁਣ ਵੀ ਇਹ ਨਹੀਂ ਕਹਿ ਰਿਹਾ ਕਿ ਹੁਣ ਚੰਗਾ ਨਹੀਂ ਸੀ ਜੋ ਸੁਣਾਇਆ, ਪਰ ਇਹਦੇ ਨਾਲੋਂ ਵੀ ਇੰਪਰੂਵ ਕਰ ਸਕਦਾ ਹੈ। ਮੈਨੂੰ ਨਾ ਜੀ ਕਿਸੇ ਸਿਆਣੇ ਬੰਦੇ ਨੇ ਇੱਕ ਗੱਲ ਸਮਝਾਈ ਸੀਗੀ ਵੀ ਆਰਟ ਤੇ ਕਰਾਫਟ, ਇਹ ਆਰਟ ਤਾਂ ਚਲੋ ਅਸੀਂ ਕਰ ਲੈਂਦੇ ਹਾਂ ਡਿਵੈਲਪ ਪ੍ਰੈਕਟਿਸ ਕਰਕੇ ਜਾਂ ਲਿਖ ਕੇ, ਜਿਹੜੀ ਕਰਾਫਟ ਹੈ ਜਿੱਦਾਂ ਤੁਸੀਂ ਕਹਿੰਦੇ ਹੋ ਸ਼ਬਦਾਂ ਨੂੰ, ਇਹ ਬਹੁਤ ਹੀ ਬੜੇ ਘੱਟ ਬੰਦੇ ਨੇ ਜਿਹੜੇ ਸਾਨੂੰ ਲੱਭਦੇ ਨੇ ਵੀ ਜਿਹੜਾ ਮੈਨੂੰ ਕੋਈ ਕਰਾਫਟ, ਜਿੱਦਾਂ ਤੁਸੀਂ ਡਿਟੇਲ 'ਚ ਦੱਸੀ ਨਾ, ਬਹੁਤ ਟੈਕਨੀਕਲੀ ਸਮਝ ਆ ਜਾਂਦੀ ਹੈ ਬੰਦੇ ਨੂੰ, ਤੇ ਉਹ ਅਗਲੀ ਵਾਰੀ ਜਦੋਂ ਲਿਖਣੀ ਹੈ ਤਾਂ ਧਿਆਨ 'ਚ ਰਹਿ ਜਾਣੀ ਵੀ ਹਾਂ ਵੀ ਯਾਰ ਇਹ ਸ਼ਬਦ ਇੱਕ ਅਰਥ ਵਾਲੇ ਕਈ ਸ਼ਬਦ ਹੁੰਦੇ ਆ ਸਾਡੇ ਕੋਲੇ, ਹਾਂਜੀ, ਹੈਨਾ, ਪਰ ਕਿਹੜੀ ਥਾਂ ਤੇ ਕਿਹੜਾ ਸ਼ਬਦ ਅਸੀਂ ਵਰਤਣਾ, ਪਾਣੀ ਵਰਤਣਾ ਹੈ ਕਿ ਜਲ ਵਰਤਣਾ ਹੈ ਕਿ ਨੀਰ ਵਰਤਣਾ ਹੈ ਨਾ, ਉਹ ਕਿਸ ਕੰਟੈਕਸਟ 'ਚ ਗੱਲ ਕਰ ਰਹੇ ਹਾਂ ਅਸੀਂ, ਤੇ ਕਿਹੜੇ ਸ਼ਬਦ ਨੂੰ ਕਿੱਥੇ ਵਰਤਣਾ ਅਸੀਂ, ਕਿਸ ਤਰ੍ਹਾਂ ਵਰਤਣਾ ਅਸੀਂ, ਇਹ ਥੋੜਾ ਜਿਹਾ ਤੁਹਾਨੂੰ ਐਕਸਪੀਰੀਅੰਸ ਦੇ ਨਾਲ ਜਾਂ ਪੜ੍ਹ ਲਿਖ ਕੇ ਕਿਤਾਬਾਂ ਦੇ ਵਿੱਚੋਂ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਕਿਸ ਮੂਡ ਦੀ ਗੱਲ ਕਹਿ ਰਹੇ ਹੋ, ਔਰ ਇਸ ਮੂਡ ਦੇ ਵਿੱਚ, ਇਸ ਕੰਟੈਕਸਟ ਦੇ ਵਿੱਚ ਕਿਹੜਾ ਸ਼ਬਦ ਤੁਹਾਨੂੰ ਜ਼ਿਆਦਾ ਚੰਗਾ ਲੱਗਦਾ ਹੈ। ਤੇ ਇਸ ਤਰ੍ਹਾਂ ਸ਼ਬਦਾਂ ਦੀ ਪਛਾਣ ਹੋ ਜਾਂਦੀ ਹੈ ਪੜ੍ਹਦੇ ਹਾਂ ਸੁਣਦੇ ਹਾਂ। ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਭਾਈ, ਥੈਂਕ ਯੂ ਤੁਹਾਡੇ। ਜੀ ਗਿੱਲ ਸਾਹਿਬ, ਤੁਹਾਡੇ ਵੱਲੋਂ ਰੁਖ ਕਰਦੇ ਹਾਂ, ਤੁਸੀਂ ਵੀ ਕਾਫੀ ਉਡੀਕ ਰਹੇ ਹੋ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਅੱਛਾ ਗਿੱਲ ਸਾਹਿਬ ਦਾ ਮੈਨੂੰ ਲੱਗਦਾ ਕੈਮਰਾ ਫ੍ਰੀਜ਼ ਹੋ ਗਿਆ, ਤੁਸੀਂ, ਤੁਹਾਡੇ ਤੱਕ ਗੱਲ ਪਹੁੰਚ ਰਹੀ ਹੈ ਜੀ ਗਿੱਲ ਸਾਹਿਬ ਮੇਰੀ? ਮੈਨੂੰ ਲੱਗਦਾ ਗਿੱਲ ਸਾਹਿਬ ਤੱਕ ਮੇਰੀ ਗੱਲ ਨਹੀਂ ਪਹੁੰਚ ਰਹੀ ਜੀ। ਵਿੱਚ ਦਿੱਕਤ ਆਉਂਦੀ ਹੈ। ਹਾਂਜੀ, ਅੱਛਾ ਸਚਿਨ ਜੀ, ਤੁਸੀਂ ਜੀ, ਤੁਸੀਂ ਮੈਂ ਚਾਹੁੰਦਾ ਸੀ ਕਿ ਤੁਸੀਂ ਇਹ ਬੱਚੇ ਨੂੰ ਸੁਣਿਆ, ਸਚਿਨ ਪੁਰੀ ਨੂੰ ਸੁਣਿਆ, ਤੁਸੀਂ ਇਸ ਦੇ ਬਾਰੇ, ਤੁਸੀਂ ਇਹਦੀ ਕਵਿਤਾ ਬਾਰੇ ਕੀ ਕਹਿਣਾ ਚਾਹੋਗੇ? ਅਸੀਂ ਚਾਹੁੰਦੇ ਹਾਂ ਕਿ ਇਹ ਪਲੇਟਫਾਰਮ ਜੋ ਤੁਸੀਂ ਬਣਾਇਆ ਹੀ ਹੈ, ਤੇ ਇਹਨੂੰ ਜਿੱਥੇ ਅਸੀਂ ਚੰਗੀ ਸ਼ਾਇਰੀ ਦੀ ਗੱਲ ਕਰ ਰਹੇ ਹਾਂ, ਚੰਗੀ ਸ਼ਾਇਰੀ ਨੂੰ ਸੁਣਾ ਰਹੇ ਹਾਂ, ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਹੜਾ ਨੌਜਵਾਨ ਲਿਖ ਰਿਹਾ ਹੈ ਉਸ ਨੂੰ ਵੀ ਸੇਧ ਦੇਣ ਦਾ ਵੀ ਇਹ ਮੌਕਾ ਬਣਾਈਏ ਕਿ ਉਹਨੂੰ ਜੇ ਚੰਗਾ ਲਿਖੇ ਤਾਂ ਚੰਗਾ ਕਹੀਏ, ਜੇ ਕਿਤੇ ਸੇਧ ਦੀ ਲੋੜ ਉਹਨੂੰ ਸੇਧ ਵੀ ਦਈਏ। ਤੁਸੀਂ ਕੀ ਕਹਿਣਾ ਚਾਹੋਗੇ ਸਚਿਨ ਪੁਰੀ ਦੀ ਕਵਿਤਾ ਬਾਰੇ? ਬਹੁਤ ਅੱਛਾ ਸਚਿਨ ਜੀ, ਮੈਂ ਤੁਹਾਨੂੰ ਨਾ ਜੀ ਰਿਕੁਐਸਟ ਕਰਾਂਗਾ, ਤੁਸੀਂ ਆਫਲਾਈਨ ਹੋ ਕੇ ਬੇਸ਼ੱਕ ਸੁਣ ਲਵੋ ਹੁਣ ਤੁਸੀਂ। ਕੋਈ ਨਹੀਂ ਹਾਂਜੀ, ਬਹੁਤ ਘੱਟ ਮੌਕੇ ਮਿਲਦੇ ਨੇ ਚੰਗੇ ਸ਼ਾਇਰਾਂ ਦੇ ਸਾਹਮਣੇ, ਨੌਜਵਾਨ ਸ਼ਾਇਰਾਂ ਨੂੰ ਆਪਣੀ ਪੇਸ਼ਕਾਰੀ ਕਰਨ ਦਾ ਮੌਕਾ ਮਿਲੇ, ਤੇ ਚੰਗੇ ਸ਼ਾਇਰ ਉਹਨਾਂ ਨੂੰ ਸਹੀ ਮਾਇਨੇ ਵਿੱਚ ਇਮਾਨਦਾਰੀ ਨਾਲ ਕ੍ਰਿਟੀਕ ਵੀ ਕਰਨ। ਹੁੰਦਾ ਕਿ ਅਸੀਂ ਕਈ ਵਾਰ ਮੂੰਹ ਲਾਜ਼ੇ ਕਰਕੇ ਅਸੀਂ ਚੁੱਪ ਕਰ ਜਾਂਦੇ ਹਾਂ ਕਿ ਹਰ ਚੀਜ਼ ਨੂੰ ਬੱਲੇ ਬੱਲੇ ਕਹਿ ਕੇ ਛੱਡ ਦਿੰਦੇ ਆ, ਤੇ ਉਸ ਨਾਲ ਇੱਕ ਚੰਗਾ ਜਿਹੜਾ ਨੌਜਵਾਨ ਸ਼ਾਇਰ ਜਿਹੜਾ ਕੋਈ ਚੰਗਾ ਲਿਖਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਵਾ, ਉਹ ਸ਼ਾਇਦ ਉਸ ਗਲਤਫਹਿਮੀ ਦਾ ਸ਼ਿਕਾਰ ਹੋ ਜਾਂਦਾ ਕਿ ਮੈਂ ਪਹਿਲਾਂ ਹੀ ਬਹੁਤ ਵਧੀਆ ਲਿਖ ਰਿਹਾ ਤੇ ਉਸ ਤੋਂ ਅੱਗੇ ਵਧ ਨਹੀਂ ਸਕਦਾ। ਸੋ ਮੈਂ ਜਿਹੜੀ ਤੁਸੀਂ ਗੱਲ ਕਹੀ ਚੌਹਾਨ ਸਾਹਿਬ, ਮੈਂ ਸਮਝਦਾ ਕਿ ਮੈਂ ਤੁਹਾਡਾ ਧੰਨਵਾਦੀ ਹਾਂ, ਤੁਸੀਂ ਉਹਨੂੰ ਬੜੀ ਸੇਧ ਦੇਣ ਵਾਲੀ ਗੱਲਾਂ ਕਹੀ ਨੇ, ਬਹੁਤ ਸ਼ੁਕਰੀਆ ਤੁਹਾਡਾ। ਅੱਛਾ, ਹੁਣ ਤੁਹਾਡੇ ਕੋਲੋਂ ਵੀ ਕੁਝ ਸੁਣਨਾ ਚਾਹੁੰਦੇ ਗਿੱਲ ਸਾਹਿਬ, ਤੁਸੀਂ ਕੋਈ ਕੀ ਸੁਣਾਓਗੇ? ਤੁਸੀਂ ਵੀ ਕੁਝ ਸੁਣਾ ਦਿਓ ਸਾਨੂੰ। ਮੈਂ ਰੋਣਾ ਸਾਹਿਬ ਇਹ ਗਜ਼ਲ ਲਿਖੀ ਸੀ 1997 ਦੇ ਵਿੱਚ, ਜਦੋਂ ਮੈਂ ਪਹਿਲੀ ਵਾਰ ਪਾਕਿਸਤਾਨ ਗਿਆ, ਉਦੋਂ 50ਵੀਂ ਵਰ੍ਹੇਗੰਢ ਮਨਾਈ ਜਾ ਰਹੀ ਸੀ ਆਜ਼ਾਦੀ ਦੀ ਜੀ।
ਆਵਾਜ਼ ਆ ਰਹੀ ਤੁਹਾਨੂੰ? ਜੀ ਜੀ ਬਿਲਕੁਲ। ਹੈਲੋ, ਕਾਣਾ ਸਾਹਿਬ ਕਵੀ ਦਰਬਾਰ ਸੀ ਤੇ ਇੱਕ ਗਜ਼ਲ ਮੈਂ ਲਿਖੀ, ਉੱਥੇ ਹੀ ਲਿਖੀ ਸੀ ਮੈਂ ਗਜ਼ਲ, ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗਾ। ਜੀ ਜ਼ਰੂਰ। ਜੀ ਜੀ ਕਿ ਜ਼ਿੰਦਗੀ ਕਿਸ ਦੋਸ਼ ਬਦਲੇ ਦੇ ਗਈ ਕਰੜੀ ਸਜ਼ਾ। ਜ਼ਿੰਦਗੀ ਕਿਸ ਦੋਸ਼ ਬਦਲੇ ਦੇ ਗਈ ਕਰੜੀ ਸਜ਼ਾ। ਪਹਿਲਾਂ ਵਾਹ ਨੇ ਟਾਣ ਤੋੜੇ ਫਿਰ ਜੜਾਂ ਤੋਂ ਪੁੱਟਿਆ। ਪਹਿਲਾਂ ਵਾਹ ਨੇ ਟਾਣ ਤੋੜੇ ਫਿਰ ਜੜਾਂ ਤੋਂ ਪੁੱਟਿਆ। ਜੜਾਂ ਤੋਂ ਪੁੱਟਿਆ। ਮੇਰੀ ਮਾਂ ਭੁੱਲਦੀ ਨਹੀਂ ਅੱਧੀ ਦੀ ਪਹਿਲਾਂ ਦੀ ਬਾਤ। ਮੇਰੀ ਮਾਂ ਭੁੱਲਦੀ ਨਹੀਂ ਅੱਧੀ ਸਦੀ ਪਹਿਲਾਂ ਦੀ ਬਾਤ। ਇੱਕ ਛੰਨਾ ਪੌਣੇ ਬੱਧੀ ਰੋਟੀ ਕੁੱਤਾ ਲੈ ਗਿਆ। ਮੇਰੀ ਮਾਂ ਭੁੱਲਦੀ ਨਹੀਂ ਅੱਧੀ ਸਦੀ ਪਹਿਲਾਂ ਦੀ ਬਾਤ। ਇੱਕ ਛੰਨਾ ਪੌਣੇ ਬੱਧੀ ਰੋਟੀ ਕੁੱਤਾ ਲੈ ਗਿਆ। ਸ਼ੇਰ ਸੀਗਾ ਅਰੋੜਾ ਜੀ ਕੇ ਸਿਰ ਦੀ ਚੁੰਨੀ ਲਾਸ਼ ਪੁੱਤਰ ਦੀ ਤੇ ਪਾ ਅੱਗੇ ਤੁਰੀ। ਸਿਰ ਦੀ ਚੁੰਨੀ ਲਾਸ਼ ਪੁੱਤਰ ਦੀ ਤੇ ਪਾ ਅੱਗੇ ਤੁਰੀ। ਇਸ ਤੋਂ ਵੱਧ ਕੇ ਭਲਾ ਹੋਵੇਗਾ ਕਿਹੜਾ ਕਰਬਲਾ। ਕਸਰ ਤੂੰ ਛੱਡੀ ਨਾ ਕੋਈ ਅੱਗ ਲਾ ਕੇ ਆ ਹਵਾ। ਫੇਰ ਵੀ ਤੂੰ ਵੇਖ ਕਿੱਦਾਂ ਝੂਮਦਾ ਜੰਗਲ ਹਰਾ। ਇਹ ਸਾਰਾ ਕੁਝ 47 ਚ ਵਾਪਰਿਆ ਮੇਰੇ ਪਰਿਵਾਰ ਨਾਲ ਜਦੋਂ ਅਸੀਂ ਉੱਜੜ ਕੇ ਨਾਰੋਵਾਲ ਤੋਂ ਗੁਰਦਾਸਪੁਰ ਜ਼ਿਲ੍ਹੇ ਚ ਰਾਵੀ ਪਾਰ ਕੀਤੀ। ਉਹ ਪੀੜਾਂ ਦੀ ਕਹਾਣੀ 50ਵੀਂ ਵਰ੍ਹੇਗੰਢ ਮੌਕੇ ਜਦੋਂ ਮੈਂ ਸੁਣਾਈ ਤਾਂ ਉਦੋਂ ਜਿਉਂਦੇ ਸੀ ਪਾਕਪਟਨ ਵਾਲੇ ਸ਼ਾਇਰ ਆਪਣੇ ਜ਼ਹੂਰ ਹੁਸੈਨ ਜ਼ਹੂਰ ਹੋਰੀ ਜੀ। ਉਹਨਾਂ ਨੇ ਮੈਨੂੰ ਹਿੱਕ ਨਾਲ ਆਇਆ, ਆਖਣ ਲੱਗੇ ਕਿ ਇਹ ਸ਼ਬਦਾਂ ਨਾਲ ਨਹੀਂ ਤੂੰ ਲਿਖਿਆ, ਇਹ ਤੇ ਪੀੜਾਂ ਨਾਲ ਲਿਖਿਆ। ਇਹਦੀ ਇਬਾਰਤ ਪੀੜਾਂ ਨਾਲ ਲਿਖੀ ਹੋਈ ਹੈ। ਹਾਂ ਬਿਲਕੁਲ ਬਿਲਕੁਲ। ਮੈਨੂੰ ਮਾਣ ਇਸ ਗੱਲ ਦਾ ਕਿ ਮੇਰੇ ਸ਼ਬਦ ਕਈ ਵਾਰੀ ਉਹ ਗੱਲ ਵੀ ਕਹਿ ਜਾਂਦੇ ਨੇ ਜਿਹੜੀ ਮੈਂ ਭਾਵੇਂ ਉਹ ਦਰਦ ਆਪ ਨਹੀਂ ਹੰਢਾਇਆ, ਮੇਰੇ ਪੁਰਖਿਆਂ ਨੇ ਹੰਢਾਇਆ, ਪਰ ਉਹ ਉਹਨਾਂ ਤੋਂ ਸੁਣਿਆ ਹੋਇਆ ਦਰਦ ਬਹੁਤ ਵਾਰੀ ਮੇਰੇ ਸਿਰ ਚੜ ਜਦੋਂ ਬੋਲਦਾ ਤਾਂ ਮੈਂ ਉਸ ਨੂੰ ਕਹਿਣ ਦਾ ਵੱਲ ਹੋ ਸਕਦਾ। ਬਸ ਇਹੀ ਤੇ ਗਿੱਲ ਸਾਹਿਬ ਖਾਸੀਅਤ ਹੁੰਦੀ ਹੈ ਸ਼ਾਇਰ ਦੀ ਕਿ ਉਹ ਦਰਦ ਨੂੰ ਕਿੰਨੀ ਕੁ ਸ਼ਿੱਦਤ ਨਾਲ ਮਹਿਸੂਸ ਕਰ ਸਕਦਾ ਦੂਸਰੇ ਦੇ ਦਰਦ ਨੂੰ ਵੀ। ਪਹਿਲੀ ਗੱਲ ਤੇ ਇਹ ਮਹਿਸੂਸ ਕਰਨਾ, ਫਿਰ ਦੂਸਰੀ ਗੱਲ ਤੁਹਾਡੇ ਕੋਲ ਸ਼ਬਦਾਂ ਦਾ ਜ਼ਖੀਰਾ ਕਿੰਨਾ ਕੁ ਹੈ। ਪੰਜਾਬ ਚ ਜਦੋਂ ਬਹੁਤ ਹਾਲਾਤ ਮਾੜੇ ਤਾਂ ਮੈਂ ਇੱਕ ਨਜ਼ਮ ਲਿਖੀ ਸਰਬਜੀਤ ਜੀ ਕਿ ਇਹਦਾ ਕੱਲਾ ਮੂੰਹ ਨਾ ਵੇਖੋ। ਇਹਦਾ ਕੱਲਾ ਮੂੰਹ ਨਾ ਵੇਖੋ, ਮੂੰਹ ਅੰਦਰਲੇ ਦੰਦ ਵੀ ਵੇਖੋ। ਇਹਦਾ ਕੱਲਾ ਮੂੰਹ ਨਾ ਵੇਖੋ, ਮੂੰਹ ਅੰਦਰਲੇ ਦੰਦ ਵੀ ਵੇਖੋ। ਦੰਦ ਵੀ ਵੇਖੋ। ਮੀਸਣੀਆਂ ਮੁਸਕਾਨਾਂ ਉੱਲੇ ਜੋ ਚਾੜੇ ਚੰਦ ਵੀ ਦੇਖੋ। ਚਾੜੇ ਚੰਦ ਵੀ ਦੇਖੋ। ਜਬਰ ਵੀ ਦੇਖੋ। ਧਰਤੀ ਮਾਂ ਦਾ ਸਬਰ ਵੀ ਦੇਖੋ। ਫਰਾਂ ਦੀ ਥਾਂ ਬੰਦੇ ਬੀਜੇ ਲੰਮ ਸਲਮੀ ਕਬਰ ਵੀ ਦੇਖੋ। ਵਾਹ ਵਾਹ ਵਾਹ। ਕਾਰਨ ਕੀ ਹੈ ਕਿ ਇਹ ਬਰਜਿੰਦਰ ਤਾਂ ਜਾਣਦਾ ਕਿਉਂਕਿ ਸਾਡਾ ਨਿੱਕਾ ਬਚਪਨ ਤੋਂ ਅਸੀਂ ਇਹਨਾਂ ਦੇ ਪਿਤਾ ਜੀ ਦੇ ਚਰਨਾਂ ਕਹਾਣੀ ਇਹ ਆ ਕਿ ਸਾਨੂੰ ਕਿਸੇ ਨੇ ਦਿੱਤੀ, ਸਾਨੂੰ ਆਪਣੇ ਵਿੱਚ ਧਰਤੀ ਦੀ ਜ਼ਬਾਨ ਸੰਗ ਤੁਰਦੀ ਹੈ। ਮੈਂ ਇੱਕ ਥਾਂ ਤੇ ਲਿਖਿਆ ਸੀ, ਬਰਜਿੰਦਰ ਨੇ ਸ਼ਾਇਦ ਸੁਣਿਆ ਸ਼ੇਰ ਉਹ ਮੇਰਾ, ਕਿ ਕੱਚੇ ਵਿਹੜਿਆਂ ਨੇ ਜਿਹੜਾ ਸਾਨੂੰ ਸਬਕ ਪੜ੍ਹਾਇਆ। ਕੱਚੇ ਵਿਹੜਿਆਂ ਨੇ ਜਿਹੜਾ ਸਾਨੂੰ ਸਬਕ ਪੜ੍ਹਾਇਆ। ਸੱਚੀ ਅੜੇ ਥੋੜੇ ਵੇਲੇ ਸਾਨੂੰ ਬੜਾ ਕੰਮ ਆਇਆ। ਵਾਹ ਵਾਹ। ਕੱਚੇ ਵਿਹੜਿਆਂ ਨੇ ਜਿਹੜਾ ਸਾਨੂੰ ਸਬਕ ਪੜ੍ਹਾਇਆ। ਸੱਚੀ ਅੜੇ ਥੋੜੇ ਵੇਲੇ ਸਾਨੂੰ ਬੜਾ ਕੰਮ ਆਇਆ। ਆਡਾਂ ਬੰਨਿਆਂ ਤੇ ਦੌੜਦੇ ਨਾ ਅਸੀਂ ਕਿਤੇ ਡਿੱਗੇ। ਆਡਾਂ ਬੰਨਿਆਂ ਤੇ ਦੌੜਦੇ ਨਾ ਅਸੀਂ ਕਿਤੇ ਡਿੱਗੇ। ਸੰਗ ਮਰ ਉੱਤੇ ਸਾਨੂੰ ਤੁਰਨਾ ਨਾ ਆਇਆ। ਬਹੁਤ ਖੂਬ। ਵਾਹ 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 ਵਾਹ, ਕੀ ਬਾਤ। ਸੱਚੀ ਗੱਲ ਤੇ ਇਹ ਹੈ ਕਿ ਸਾਨੂੰ ਸੰਗ ਮਰ ਤੇ ਤੁਰਨਾ ਨਹੀਂ ਆਉਂਦਾ ਤੇ ਆਡਾਂ ਤੇ ਹੁਣ ਵੀ ਭੱਜ ਸਕਦੇ ਚਾਹੇ ਜਿੱਦਾਂ ਮਰਜ਼ੀ ਸਰੀਰ ਭਾਰਾ ਹੋ ਗਿਆ। ਗਿੱਲ ਸਾਹਿਬ ਤੁਹਾਡਾ ਸ਼ੇਰ ਮੈਨੂੰ ਯਾਦ ਆ ਗਿਆ, ਬੜੀ ਪੁਰਾਣਾ ਸ਼ੇਰ ਹੈ ਤੁਹਾਡਾ ਉਹ, ਕਿ ਆਪੋ ਆਪਣਾ ਜ਼ਹਿਰ ਪਿਆਲਾ ਪੀਣਾ ਪੈਣਾ ਹਮ ਸਫਰੋ। ਇਹ ਗਿੱਲ ਸਾਹਿਬ ਦਾ ਸ਼ੇਰ ਹੈ ਸਰਬਜੀਤ ਜੀ। ਅੱਛਾ। ਆਪੋ ਆਪਣਾ ਜ਼ਹਿਰ ਪਿਆਲਾ ਪੀਣਾ ਪੈਣਾ ਹਮ ਸਫਰੋ। ਹਰ ਵਾਰੀ ਨਹੀਂ ਆਉਂਦਾ ਹੁੰਦਾ ਧਰਤੀ ਤੇ ਸੁਕਰਾਤ ਮੀਆਂ। ਬਦਲੇ ਨੇ ਹਾਲਾਤ ਮੀਆਂ। ਗਿੱਲ ਸਾਹਿਬ ਦੀ ਆਵਾਜ਼ ਵਿੱਚ ਦੀ ਟੁੱਟ ਰਹੀ ਹੈ। ਹਾਂਜੀ ਤੁਸੀਂ ਸੁਣਾਓ। ਇਹਨਾਂ ਦੀ ਆਵਾਜ਼ ਵਿੱਚ ਦੀ ਕੱਟ ਰਹੀ ਸੀ ਗਿੱਲ ਸਾਹਿਬ ਦੀ। ਮੈਂ ਤਾਂ ਗਿੱਲ ਸਾਹਿਬ ਦਾ ਸ਼ੇਰ ਸੁਣਾ ਰਿਹਾ ਸੀਗਾ। ਮੈਂ ਗਿੱਲ ਸਾਹਿਬ ਦਾ ਸ਼ੇਰ ਦੁਹਰਾ ਰਿਹਾ ਸੀ ਕਿ ਆਪੋ ਆਪਣਾ ਜ਼ਹਿਰ ਪਿਆਲਾ ਪੀਣਾ ਪੈਣਾ ਹਮ ਸਫਰੋ। ਹਰ ਵਾਰੀ ਨਹੀਂ ਆਉਂਦਾ ਹੁੰਦਾ ਧਰਤੀ ਤੇ ਸੁਕਰਾਤ ਮੀਆਂ। ਵਾਹ
ਗਿੱਲ ਸਾਹਿਬ, ਵਾਹ ਜੀ ਵਾਹ, ਗਿੱਲ ਸਾਹਿਬ ਜ਼ਬਰਦਸਤ, ਬੜੀ ਵਧੀਆ ਗੱਲ ਕਹੀ ਹੈ ਜੀ। ਅੱਛਾ, ਸਾਡੇ ਨਾਲ ਬਾਜਵਾ ਸਾਹਿਬ ਕਾਫੀ ਦੇਰ ਤੋਂ ਨੇ ਜੀ। ਬਾਜਵਾ ਜੀ, ਤੁਸੀਂ ਕਾਫੀ ਦੇਰ ਤੋਂ ਸਾਡੇ ਨਾਲ ਜੁੜੇ ਹੋਏ ਹੋ, ਤੁਸੀਂ ਕੀ ਕਹਿਣਾ ਚਾਹੋਗੇ ਜੀ? ਸਤਿ ਸ਼੍ਰੀ ਅਕਾਲ ਐਂਡ ਅਸਲਾਮ ਵਾਲੇਕੁਮ। ਵਾਲੇਕੁਮ ਸਰਬਜੀਤ ਭਾਜੀ, ਆਪਣਾ ਗੁਰਭਜਨ ਗਿੱਲ ਭਾਜੀ ਹੋਰਾਂ ਨੂੰ ਇੱਕ ਰਿਕੁਐਸਟ ਕਹਿ ਲਓ ਜਾਂ ਕੁਐਸਚਨ ਕਹਿ ਲਓ ਕਿ ਜਿਹੜੀ ਸਾਡੀ ਅੱਜ ਕੱਲ੍ਹ ਦੀ ਨਵੀਂ ਜਨਰੇਸ਼ਨ ਹੈਗੀ ਆ, ਉਹਨੂੰ ਅਸੀਂ ਇਸ ਸਾਫ਼ ਸੁਥਰੀ ਸ਼ਾਇਰੀ ਨਾਲ ਕਿਵੇਂ ਜੋੜ ਸਕਦੇ ਹਾਂ? ਬਸ ਦੱਸ ਦਿਓ ਕਿ ਇਹੀ ਕਹਿਣਾ ਸੀ ਮੈਂ ਜੀ। ਇਹ ਸਵਾਲ ਅਜੇ ਥੋੜੀ ਦੇਰ ਤੱਕ ਅਸੀਂ ਪੁੱਛਣਾ ਹੈ ਜੀ। ਉਸ ਤੋਂ ਪਹਿਲਾਂ ਸਾਡੇ ਇੱਕ ਹੋਰ ਦੋਸਤ ਸਾਡੇ ਨਾਲ ਜੁੜੇ ਹੋਏ, ਉਹਨਾਂ ਨਾਲ ਕੁਝ ਵੀ ਗੱਲ ਕਰ ਲੈਂਦੇ ਜੀ। ਉਹਨਾਂ ਨੇ ਹੁਣ ਤਾਂ ਬੱਤੀ ਬਾਲ ਕੇ ਬਨੇਰੇ ਤੇ ਰੱਖਣੀ, ਬੱਤੀ ਵੀ ਬਾਹਰ ਲਿਖੇ ਉਹਨਾਂ ਨੇ। ਹਾਂਜੀ, ਗੱਲ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਤੁਸੀਂ ਕੀ ਕਹਿਣਾ? ਪੰਜਾਬੀ ਅਫਸਾਨਾ, ਪੰਜਾਬੀ ਦਾ ਇੱਕ ਜੀ, ਇਸ ਹਸਤੀ ਵਸਤੀ ਦੁਨੀਆ ਵਿੱਚ, ਇਸ ਹਸਤੀ ਵਸਤੀ ਦੁਨੀਆ ਵਿੱਚ ਜਦੋਂ ਹਰ ਪਾਸੇ ਰੰਗ ਸਨ ਫੈਲ ਗਏ, ਉਮੀਦਾਂ ਦਾ ਕਸ਼ਕੋਲ ਚੁੱਕ ਕੇ ਮੇਰਾ ਮਨ ਵੀ ਚੱਲ ਨਿਕਲਾ। ਫਿਰ ਆਉਂਦੇ ਗਏ ਹਮਦਰਦ ਮੇਰੇ ਤੇ ਭਰਦੇ ਗਏ ਕਸ਼ਕੋਰ ਮੇਲਾ। ਹਰ ਲਫ਼ਜ਼ ਦੁਆ ਦਾ ਪਰ ਤੂੰ ਸੈਂ, ਉਸ ਲਮਹਾ ਹਰ ਇੱਕ ਬੋਲ ਮੇਰਾ। ਵਾਪਸ ਆਇਆ ਦਿਲ ਦੀ ਚੌਕਟ ਤੇ ਮਨ ਆਪਣਾ ਵੀ ਫਿਰ ਸੂਰਜ ਡੁੱਬੇ। ਮੈਂ ਖੁਸ਼ ਸਾਂ ਦੁੱਖ ਹਾਰ ਗਏ, ਅੱਜ ਤੇ ਖੁਸ਼ੀਆਂ ਜਿੱਤ ਗਈਆਂ। ਦਿਲ ਵਿੱਚ ਉੱਠੀ ਹੂਕ ਤੇ ਅੱਖਾਂ ਯਕਦਮ ਭਿੱਜ ਗਈਆਂ, ਕਿਉਂਕਿ ਕਸ਼ਕੋਲ ਵਿੱਚ ਵੇਖਿਆ ਤੇ ਉੱਥੇ ਆਹਾਂ ਸਨ, ਕੁਛ ਅਥਰੂ ਸਨ, ਕੁਛ ਟੁੱਟੇ ਦਿਲ ਬੇਕਾਬੂ ਸਨ। ਖੁਸ਼ੀਆਂ ਦਾ ਉੱਥੇ ਕੋਈ ਨਾਂ ਨਹੀਂ ਸੀ, ਬਸ ਹੰਝਵਾਂ ਦੀ ਬਰਸਾਤ ਮਿਲੀ। ਦਿਲ ਟੁੱਟ ਗਿਆ ਉਹਦੀ ਯਾਦ ਤੋਂ, ਹਾਏ ਕਿਵੇਂ ਦੀ ਐ ਸੌਗਾਤ ਮਿਲੀ। ਫਿਰ ਟੁੱਟਿਆ ਜਾਮ ਤੇ ਛਲਕੀਆਂ ਅੱਖਾਂ, ਸਾਡੀ ਕਿਸਮਤ ਵਿੱਚ ਸਨ ਹੁਣ ਲੰਬੀਆਂ ਰਾਤਾਂ। ਜਦੋਂ ਯਾਦਾਂ ਨੇ ਦਿਲ ਤੋੜ ਦਿੱਤਾ, ਫਿਰ ਕੈਸੀਆਂ ਗੱਲਾਂ ਤੇ ਕੈਸੀਆਂ ਬਾਤਾਂ। ਉਮੀਦਾਂ ਦਾ ਹਰ ਇੱਕ ਬੰਧਨ ਯਾਰੋ ਬਸ ਇੱਕ ਪਲ ਵਿੱਚ ਟੁੱਟ ਗਿਆ। ਇੰਜ ਆਇਆ ਕੰਮ ਦੇ ਹੱਥਾਂ ਵਿੱਚ ਕਿ ਕਸ਼ਕੋਲ ਹੀ ਸਾਡੇ ਤੋਂ ਛੁੱਟ ਗਿਆ। ਇੱਥੇ ਮਿਲਦਾ ਏ ਕੀ ਇਸ ਦਿਲ ਨੇ ਇਹ ਤੇ ਜਾਣ ਲਿਆ। ਆਖਰ ਯਾਰੋ ਬੇਬਸ ਹੋ ਕੇ ਮੈਂ ਵੀ ਇਹ ਮੰਨ ਲਿਆ ਕਿ ਇੱਥੇ ਖੁਸ਼ੀਆਂ ਦੇ ਸਭ ਸਾਂਝੀ ਨੇ, ਇੱਥੇ ਖੁਸ਼ੀਆਂ ਦੇ ਸਭ ਸਾਂਝੀ ਨੇ। ਇਹ ਗਮਾਂ ਨੂੰ ਵੰਡਾਵਣਾ ਕੀ ਜਾਣਨ, ਤੇ ਖੁਸ਼ੀਆਂ ਜਿਨ੍ਹਾਂ ਦੀਆਂ ਦੌਲਤਾਂ ਨੇ ਉਹ ਇਹਨਾਂ ਨੂੰ ਲੁਟਾਵਣਾ ਕੀ ਜਾਣਨ। ਬਹੁਤ ਖੂਬ ਜੀ, ਬਹੁਤ ਖੂਬ ਮੇਰੇ ਵੀਰ। ਇੱਕ ਹੋਰ ਛੋਟਾ ਜਿਹਾ ਸ਼ੇਰ ਹੈ ਪੰਜਾਬੀ ਦਾ ਜੀ। ਆਂਦਾ ਕਾਫ ਕਹਿਰ ਪਵੇ, ਕਾਫ ਕਹਿਰ ਪਵੇ ਢਾਵਾਂ ਸ਼ਹਿਰ ਤੇਰਾ। ਕਾਫ ਕਹਿਰ ਪਵੇ ਢਾਵਾਂ ਸ਼ਹਿਰ ਤੇਰਾ। ਇਹ ਮੈਂ ਆਪਣੇ ਵੱਲੋਂ ਨਹੀਂ ਆਖ ਰਿਹਾ, ਵੈਸੇ ਸ਼ਾਇਰੀ ਹੈ। ਉਹ ਨਾ ਹੋਵੇ ਕਿ ਸਵੇਰੇ ਲਾਲਾ ਲਾਲਾ ਹੋਈਆ ਜੀ। ਕਾਫ ਕਹਿਰ ਪਵੇ ਢਾਵਾਂ ਸ਼ਹਿਰ ਤੇਰਾ, ਤੇਰੇ ਗਲ ਪਾਵਾਂ ਸੰਗਲ ਬੇੜੀਆਂ ਨੀ, ਤੇ ਤੇਰੇ ਸੀਨੇ ਦੇ ਕੱਟ ਕਬਾਬ ਕਰਾਂ, ਸਿੱਖਾਂ ਰੱਖਾਂ ਮੈਂ 12 ਸਾਲ ਤੇਰੀਆਂ ਨੀ, ਤੇ ਤੇਰੀਆਂ ਅੱਖੀਆਂ ਵਿੱਚ ਸੁਰਾਖ ਕਰਾਂ, ਤੇਰੀਆਂ ਅੱਖੀਆਂ ਵਿੱਚ ਸੁਰਾਖ ਕਰਾਂ, ਜਿਹੜੀਆਂ ਲਾ ਸਾਡੇ ਨਾਲ ਫੇਰੀਆਂ ਨੀ। ਰੱਬ ਬਵੇਗਾ ਅਦਲ ਇਨਸਾਫ ਉੱਤੇ, ਗੱਲਾਂ ਹੋਣਦੀਆਂ ਤੇਰੀਆਂ ਤੇ ਮੇਰੀਆਂ ਨੀ। ਬਹੁਤ ਖੂਬ, ਬਹੁਤ ਸ਼ੁਕਰੀਆ ਜੀ, ਬਹੁਤ ਖੂਬ। ਅੱਛਾ ਗੁਰਭਜਨ ਗਿੱਲ ਸਾਹਿਬ, ਤੁਹਾਡੀ ਗੈਰ ਹਾਜ਼ਰੀ ਵਿੱਚ ਸਾਡੇ ਕੁਝ ਦੋਸਤਾਂ ਨੇ ਕੁਝ ਸ਼ਾਇਰੀ ਸੁਣਾਈ, ਕੁਝ ਗੱਲਾਂ ਹੋਰ ਹੋਈਆਂ, ਪਰ ਇੱਕ ਸਵਾਲ ਆਇਆ ਜਿਹੜਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਤੁਸੀਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਿ ਜਦੋਂ ਸਿੱਧੂ ਮੂਸੇਵਾਲਾ ਗਾਏਗਾ ਤੇ ਗੁਲਾਮ ਅਲੀ ਦੇ ਸਾਹਮਣੇ, ਤੇ ਜ਼ਾਹਿਰ ਗੱਲ ਹੈ ਧੂਣਾ ਕਿਨੇ ਪੱਟਣੀ ਹੈ, ਤੁਸੀਂ ਜ਼ਿਕਰ ਕਰ ਦਿੱਤਾ। ਕੀ ਵਜ੍ਹਾ ਹੈ ਕਿ ਨਾ ਤਾਂ ਅੱਜ ਦਾ ਸ਼ਾਇਰ ਉਸ ਕਿਸਮ ਦੀ ਸ਼ਾਇਰੀ ਲਿਖ ਰਿਹਾ ਜਿਸ ਨੂੰ ਗਾਇਆ ਜਾਵੇ, ਨਾ ਗਾਉਣ ਵਾਲਾ ਉਹਨੂੰ ਗਾ ਰਿਹਾ ਤੇ ਨਾ ਉਹਨੂੰ ਸੁਣਨ ਵਾਲਾ ਸੁਣ ਰਿਹਾ। ਜਿਹੜੀ ਕਹਿਣਾ ਚਾਹੀਦਾ ਹੈ ਕਿ ਸੁਣਨ ਵਾਲੀ ਗੱਲ ਨੂੰ ਕੋਈ ਗਾ ਨਹੀਂ ਰਿਹਾ, ਗਾਉਣ ਵਾਲੀ ਜਿਹੜੀ ਸ਼ਾਇਰੀ ਲਿਖੀ ਜਾ ਰਹੀ ਹੈ, ਜਿਹੜੇ ਗੀਤਾਂ ਵਾਸਤੇ ਲਿਖੀ, ਉਹ ਬਹੁਤ ਹੀ ਜਿਸਨੂੰ ਕਿਹਾ ਜਾਵੇ ਕਿ ਨੀਵੇਂ ਲੈਵਲ ਦੀ, ਨੀਵੇਂ ਹੇਠਲੇ ਪੱਧਰ ਦੀ ਸ਼ਾਇਰੀ ਲਿਖੀ ਜਾ ਰਹੀ ਹੈ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਉਸ ਕਿਸਮ ਦੇ ਗਾਹਕ ਵੱਧ ਜਾਂਦੇ ਨੇ, ਜਿਵੇਂ ਤੁਸੀਂ ਸਿਆਲ ਦੇ ਵਿੱਚ ਕਦੇ ਬਦਾਮਾਂ ਦੀ ਰੇਹੜੀਆਂ ਲੱਗੀਆਂ ਨਹੀਂ ਵੇਖੀਆਂ ਹੋਣੀਆਂ।
ਮੂੰਗਫਲੀ ਦੀਆਂ ਰੇਹੜੀਆਂ ਲੱਗੀਆਂ ਵੇਖੀਆਂ ਹੋਣਗੀਆਂ ਜੀ। ਮੂੰਗਫਲੀ ਦੇ ਗਾਹਕ ਜ਼ਿਆਦਾ ਨੇ, ਬਦਾਮਾਂ ਦੇ ਗਾਹਕ ਘੱਟ ਨੇ। ਮੈਨੂੰ ਯਾਦ ਹੈ ਇੱਕ ਵਾਰ ਮਹਿੰਦੀ ਹਸਨ ਸਾਹਿਬ ਨੂੰ ਇੱਥੇ ਸੱਦ ਲਿਆ, ਸਾਡੇ ਲੋਧੀ ਕਲੱਬ ਦੇ ਲੁਧਿਆਣੇ ਅਰੁਣ ਗੋਇਲ ਡਿਪਟੀ ਕਮਿਸ਼ਨਰ ਸੀ, ਤੇ ਅਸੀਂ ਕੋਈ 150 ਕਿ 200 ਬੰਦਾ ਸਾਰਾ ਸੁਣਨ ਵਾਲੇ ਸੀ। ਅੱਛਾ ਜੀ। ਤੇ ਉਸ ਕਲੱਬ ਦੇ ਮੈਂਬਰ ਘੱਟੋ ਘੱਟ 2,000-3,000 ਹੈ ਜੀ। ਉਸੇ ਦੇ ਵਿੱਚ ਕਿਸੇ ਫਿਲਮ ਦੇ ਕਿਸੇ ਡਾਂਸਰ ਨੇ ਆਉਣਾ ਸੀ, ਤੇ ਮਾੜੇ ਮੋਟੇ ਕਿਸੇ ਬੇਸੁਰੇ ਆਰਕੈਸਟਰਾ ਵਾਲੇ ਨੇ ਆਉਣਾ ਸੀ, ਤੇ ਉੱਥੇ ਉਹਨਾਂ ਨੂੰ ਪੁਲਿਸ ਲਾਉਣੀ ਪਈ ਉਸ ਭੀੜ ਨੂੰ ਕੰਟਰੋਲ ਕਰਨ ਵਾਸਤੇ। ਵਾਹ, ਅੱਛਾ। ਸੋ ਗੱਲ ਜਿਹੜੀ ट्रेजेडी अरोड़ा साहब ये आ कि साकी की इनायत उन पे है, पीने का सलीका जिनको नहीं। जिंदगी ਦੇ ਵਿੱਚ ਇਸ ਵੇਲੇ ਕਾਬਲ ਵਿੱਚ ਨਾਕਾਬਲ ਮੇਵਾ ਖਾਮ ਦੇ ਵਜੀਦ ਸਾਹਿਬ ਨੇ ਕਿਹਾ ਨਾ, ਉਹ ਕਹਾਣੀ ਬਣੀ ਪਈ ਹੈ ਜੀ। ਵਾਕਈ ਤੁਹਾਡੀ ਗੱਲ, ਉਹ ਕਹਾਣੀ ਬਣੀ ਪਈ ਹੈ ਜੀ। ਤੁਹਾਡੀ ਗੱਲ ਬਹੁਤ ਸਹੀ ਹੈ ਜੀ। ਬਦਾਮਾਂ ਦੇ ਗਾਹਕ ਥੋੜੇ ਨੇ, ਇਹ ਗੱਲ ਬਹੁਤ ਵਧੀਆ ਕਹਿ ਦਿੱਤੀ ਤੁਸੀਂ। ਮੇਰੇ ਖਿਆਲ ਤੁਸੀਂ ਥੋੜੇ ਲਫ਼ਜ਼ਾਂ ਵਿੱਚ ਅਸਰਦਾਰ ਗੱਲ ਕਹਿ ਦਿੱਤੀ ਹੈ। ਅੱਛਾ ਜੀ, ਹੁਣ ਇੱਕ ਵਾਰ ਫਿਰ ਚੌਹਾਨ ਸਾਹਿਬ ਤੁਸੀਂ ਵੀ ਸਾਡੇ ਨਾਲ ਕੁਝ ਤੁਹਾਡੇ ਕੋਲ ਸੁਣਨਾ ਚਾਹਾਂਗੇ। ਗਿੱਲ ਸਾਹਿਬ ਤੁਹਾਡੇ ਕੋਲ, ਤੁਸੀਂ ਕਿੱਥੇ ਚੱਲੇ ਹੋ? ਦੋਸਤ ਅਰੋੜਾ ਸਾਹਿਬ ਦੋਸਤ ਵੀ ਕਰ ਰਹੇ ਵੀ ਆ ਨਹੀਂ ਰਹੇ, ਮੈਂ ਸਿਰਫ ਇੰਜੋਏ ਕਰ ਰਿਹਾ ਗਿੱਲ ਸਾਹਿਬ ਦੀ, ਕਿਉਂਕਿ ਮੈਂ ਫੈਨ ਬਹੁਤ ਵੱਡਾ ਗਿੱਲ ਸਾਹਿਬ ਦਾ, ਬਾਬੇ ਨਜਮੀ ਦਾ, ਸਾਬਰ ਅਲੀ ਸਾਹਿਬ ਦਾ। ਮੈਂ ਇੰਜੋਏ ਕਰ ਰਿਹਾ ਇਹਨਾਂ ਦੀ ਸ਼ਾਇਰੀ ਜੀ। ਮੈਂ ਚਾਹੁੰਦਾ ਗੱਲਾਂ ਬਾਤਾਂ ਸੁਣੀਏ ਦੋਸਤਾਂ ਨੂੰ, ਇਹਨਾਂ ਨੂੰ ਜਿਹੜੇ ਇਹਨਾਂ ਨੇ ਸਾਨੂੰ ਵਕਤ ਦਿੱਤਾ ਸੀ, ਸੁਣੀਏ। ਅਸੀਂ ਚੌਹਾਨ ਸਾਹਿਬ ਨੂੰ ਸੁਣੀਏ, ਗੁਰਭਜਨ ਗਿੱਲ ਜੀ ਨੂੰ ਸੁਣੀਏ। ਸੋ ਇੱਕ ਇੱਕ ਕਰਕੇ ਦੋਵਾਂ ਨੂੰ ਸੁਣਦੇ ਆ, ਜਿੰਨੀ ਦੇਰ ਤਿਆਰ ਹੁੰਦੇ ਨੇ ਸੁਣਾਉਣ ਵਾਸਤੇ। ਗਿੱਲ ਸਾਹਿਬ ਜੇ ਤੁਸੀਂ ਵੀ ਯਾਰ ਪਹਿਲਾਂ ਤੁਹਾਡੇ ਕੋਲ ਨਾਲ ਕਾਫੀ ਦੇਰ ਤੋਂ ਅਰੋੜਾ ਸਾਹਿਬ ਆਪਣਾ ਕੁਲਦੀਪ ਨੇ, ਜੋ ਉਹਨਾਂ ਨੂੰ ਨਾਲ 1 ਮਿੰਟ ਉਹਨਾਂ ਦਾ ਲੈ ਲਿਆ। ਕੁਲਦੀਪ ਜੀ, ਨਾਸਰ ਜੀ, ਕੁਲਦੀਪ ਜੀ ਕੀ ਕਹਿਣਾ ਚਾਹੁੰਦੇ ਹੋ? ਕੁਲਦੀਪ ਜੀ ਸਤਿ ਸ੍ਰੀ ਅਕਾਲ ਜੀ। ਨਹੀਂ ਹਾਂਜੀ, ਸਤਿ ਸ੍ਰੀ ਅਕਾਲ। ਬੁਲਾਉਂਦੀ ਨਾਸਰ, ਤੈਨੂੰ ਆਵਾਜ਼ ਆ ਰਹੀ ਮੇਰੀ? ਸਤਿ ਸ੍ਰੀ ਅਕਾਲ। ਨਾਸਰ ਹਿਲਦਾ ਹੀ। ਹਾਂਜੀ, ਮੈਂ ਤੇ ਆਪਣਾ ਕੀ ਜਾਣਦੇ ਨੇ ਥੋੜ੍ਹਾ 2-4 ਲੈਣਾ ਹੀ ਲਿਖੀਆਂ ਸਨ, ਉਹ ਸੁਣਾਉਣਾ ਚਾਹੁੰਦਾ 47 ਦੇ ਉੱਤੇ। ਕਈ ਵਾਰ ਜਦੋਂ ਪ੍ਰੋਗਰਾਮ ਤੁਸੀਂ ਕਰਦੇ ਹੋ ਮੈਨੂੰ ਯਾਦ ਆ ਜਾਂਦਾ ਕਿ ਬਜ਼ੁਰਗਾਂ ਦੇ ਅਥਰੂ ਮੈਨੂੰ ਯਾਦ ਆ ਜਾਂਦੇ ਨੇ, ਤੇ ਇਹ 2 ਲਾਣਾ ਮੈਂ ਤੁਹਾਨੂੰ ਸੁਣਾਉਣਾ ਚਾਹਾਂਗਾ। ਇਹ ਲਿਖਿਆ ਕਹਿੰਦਾ, ਇਹ ਵਾਹੀਆਂ ਕਿਹੜੇ ਸਾਬਰ ਨੇ। ਆ ਰਹੀ ਆਵਾਜ਼? ਜੀ ਜੀ ਜੀ। ਹਾਂਜੀ, ਉਹ ਕਹਿੰਦਾ, ਵਾਹੀਆਂ ਕਿਹੜੇ ਸਾਬਰ ਨੇ, ਦੇਖ ਸਿਆੜੀ ਫਾਸਲੇ, ਉੱਗੇ ਦਰਦ ਦਿਲਾਂ ਦੀ ਧਰਤੀ ਤੇ, ਗਏ ਦੂਰ ਰੂਹਾਂ ਦੇ ਕਾਫਲੇ। ਢਿੱਲੋਂ ਸਾਹਿਬ ਜਦੋਂ ਅਸੀਂ ਪੈਲੀ ਵਾਹੁੰਦੇ ਆ ਤੇ ਕੋਈ ਸਿਆੜ ਮਾਰਦਾ, ਅਣਜਾਣ ਬੰਦਾ ਜਦੋਂ ਦੂਰ ਸਿਆੜ ਮਾਰਦੇ, ਤੇ ਬਜ਼ੁਰਗ ਕਈ ਵਾਰ ਪੁਰਾਣੀ ਵੀ ਮਾਰ ਦਿੰਦੇ ਸਨ ਵੀ ਆਹ ਕੀ ਕੀਤਾ ਜੀ। ਤੇ ਇਹ ਸਾਰੀ 47 ਦੇ ਉੱਤੇ ਲਿਖੀ ਹੈ। ਮੈਂ 2 ਲੈਣਾ ਤੁਹਾਨੂੰ ਸੁਣਾਈਆਂ ਨੇ, ਕਿਸੇ ਟਾਈਮ ਫਿਰ ਤੁਹਾਨੂੰ ਪੂਰੀ ਸੁਣਾਵਾਂਗੇ ਜੀ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਜੀ। ਗੁਰਭਜਨ ਗਿੱਲ ਜੀ, ਹੁਣ ਵਾਪਸ ਅਸੀਂ ਤੁਹਾਡੇ ਕੋਲ ਆ ਗਏ ਜੀ। ਤੁਹਾਨੂੰ ਤੁਹਾਡੇ ਕੋਲ ਕੁਝ ਸੁਣਨਾ ਚਾਹੁੰਦੇ ਕਿ ਤੁਹਾਡੇ ਕੋਲ ਜੇ ਵਕਤ ਲਿਆ ਤਾਂ ਸੁਣਿਆ ਨਾ, ਤਾਂ ਫਿਰ ਫਾਇਦਾ ਕੋਈ ਨਹੀਂ। ਜ਼ਰੂਰ ਕੁਝ ਸੁਣਾਓ ਜੀ। ਗਿੱਲ ਸਾਹਿਬ ਜੇ ਸੁਣਦੇ ਹੁਣ, ਗਿੱਲ ਸਾਹਿਬ ਮੇਰੀ ਆਵਾਜ਼ ਇੱਕ ਵਾਰੀ ਫੇਰ ਮਾਈ ਨਾਤਾ ਸੁਣਾ ਦਿਓ, ਕਿਉਂਕਿ ਮੈਨੂੰ ਮੇਰਾ ਬਹੁਤ ਪਸੰਦੀਦਾ, ਮੈਂ ਆਪਣੇ ਫੋਨ 'ਚ ਰਿਕਾਰਡ ਕਰਕੇ ਰੱਖਿਆ। ਮਾਈ ਇੱਕ ਵਾਰੀ ਫੇਰ ਸੁਣਾ ਦੇ, ਆਪਣੇ ਘਰ ਪਰਦੇਸੀਆਂ ਵਾਂਗ, ਕਿਉਂਕਿ ਸਾਰੇ ਦੋਸਤ ਮੈਨੂੰ ਸੁਣਦਾ ਤੇਰੀ ਗੱਲ ਦਾ। ਕੀ ਕਹਿਣਾ ਤੂੰ? ਹੈਲੋ, ਸ਼ੇਰ ਸੁਣਾਵਾਂ? ਜੀ 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 ਜੀ। ਹੈਲੋ ਹੈ, ਆਉਣ ਦਿਓ ਸੁਣਾ ਦੀ। ਉਹ ਤਾਂ ਕਾਫੀ ਹੈ। ਹਾਂਜੀ, ਦੁਬਾਰਾ ਸੁਣਨ ਦੀ ਫਰਮਾਇਸ਼ ਹੈ ਜੀ। ਦੁਬਾਰਾ ਸੁਣਾ ਦੀ, ਇੱਕ ਵਾਰੀ ਸੁਣਾ ਦੀ ਚਾਚਾ। ਹੋਰ ਕਿੰਨੀ ਵਾਰੀ ਸੁਣਾਈ ਜਾਵਾਂ? ਤੁਹਾਡੇ ਮੂੰਹ ਰੋਜ਼ ਤੁਸੀਂ ਸਾਨੂੰ ਲੱਭਣਾ, ਰੋਜ਼ ਸਾਨੂੰ ਤੁਸੀਂ ਰੋਜ਼ ਲੱਭਣਾ ਸਾਨੂੰ ਕਿਤੇ। ਵਿਗੜਿਆ ਪਾਊ ਤੂੰ ਵੀ, ਵਿਗੜਿਆ ਪਾਊ। ਸੁਣਾ ਦਿਓ, ਕੋਈ ਨਹੀਂ, ਰਿਕੁਐਸਟ ਹੈ ਜੀ। ਲੱਭਣਾ ਬੜਾ ਯਾਰ,
ਤੂੰ ਭੁੱਲ ਜਾਂਦਾ ਮੇਰੀ ਉਮਰ ਕਿੰਨੀ ਹੈ, ਬੁੱਢਾ ਹੋ ਗਿਆ ਮੈਂ। ਹਾਂ ਲੱਭ ਗਈ ਜੀ ਜੀ ਜੀ। ਹਾਂ ਮੈਨੂੰ ਜ਼ੁਬਾਨੀ ਯਾਦ ਆ। ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ? ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਕਿਉਂ ਹੈ? ਮੈਂ 47 ਮਗਰੋਂ ਜੰਮਿਆ, ਮੇਰੇ ਪਿੰਡੇ ਲਾਸ ਕਿਉਂ ਹੈ? ਸ਼ਹਿਰ ਲਾਹੌਰ ਚ ਆ ਕੇ ਜੇ ਨਨਕਾਣੀ ਵੀ ਮੈਂ ਜਾ ਰੱਖਦਾ, ਤਾਗਲ ਵਕੜੀ ਪਾ ਕੇ ਮਿਲਦਾ ਸਤਲੁਜ ਨਾਲ ਬਿਆਸ ਕਿਉਂ ਹੈ? ਇੱਕੋ ਫਾਂਸੀ ਇੱਕੋ ਗੋਲੀ, ਰਹਿਮਤ ਅਲੀ ਸਰਾਭਾ ਬਿਸਮਿਲ, ਆਜ਼ਾਦੀ ਤੋਂ ਮਗਰੋਂ ਸਾਡਾ ਵੱਖੋ ਵੱਖ ਇਤਿਹਾਸ ਕਿਉਂ ਹੈ? ਆਜ਼ਾਦੀ ਤੋਂ ਮਗਰੋਂ ਸਾਡਾ ਵੱਖੋ ਵੱਖ ਇਤਿਹਾਸ ਕਿਉਂ ਹੈ? ਦਿੱਲੀ ਵਰਗੇ ਚੌਂਕ ਚੁਰਸਤੇ, ਕਾਰ ਵਿਹਾਰ ਬਾਜ਼ਾਰ ਵੀ ਉਹੀ, ਮਿਕਨਾਤੀਸੀ ਖਿੱਚ ਦੀ ਸ਼ਕਤੀ ਸ਼ਹਿਰ ਲਾਹੌਰ ਚ ਖਾਸ ਕਿਉਂ ਹੈ? ਬੁੱਲੇ ਸ਼ਾਹ ਦਾ ਪ੍ਰੇਮ ਦਾ ਬਿਨਾਂ ਕਸੂਰੋਂ ਪੀ ਨਹੀਂ ਸਕਦਾ, ਹਰ ਵਾਰੀ ਹੋਠਾਂ ਤੇ ਆਉਂਦੀ ਅਜਬ ਤਰ੍ਹਾਂ ਦੀ ਪਿਆਸ ਕਿਉਂ ਹੈ? ਵਾਰਸ ਦੇ ਜੰਡਿਆਲੇ ਬੈਠੇ ਮਸਤ ਔਲੀਆ ਹੀਰ ਸੁਣਾਉਂਦੇ, ਰਾਂਝਣ ਯਾਰ ਫਕੀਰਾਂ ਨੂੰ ਇਹ ਪਿਰ ਮਿਲਣੇ ਦੀ ਆਸ ਕਿਉਂ ਹੈ? ਬਹੁਤ ਸਾਡੇ 5 ਦਰਿਆਈ ਘੋੜੇ ਜਦ ਵੀ ਵੇਖ ਟਾਂਗੇ ਖਿੱਚਦੇ, ਘੋੜ ਸਵਾਰ ਗਵਾਚਣ ਵਰਗਾ ਡੰਗ ਰਿਹਾ ਅਹਿਸਾਸ ਕਿਉਂ ਹੈ? ਸਾਡੇ ਪਿੰਡ ਦੀ ਸੰਤੀ ਵਰਗਾ ਮੈਲਾ ਸੂਟ ਅਨਾਇਤਾਂ ਪਾ ਪੌਣੀ ਸਦੀ ਗਵਾਚਣ ਮਗਰੋਂ ਰਾਵੀ ਪਾਰ ਲਿਬਾਸ ਕਿਉਂ ਹੈ? ਇੱਕ ਹੋਰ ਗਜ਼ਲ ਦੇ ਸ਼ੇਰ ਕੁਝ ਸੁਣਾਉਣੇ ਚਾਹਾਂਗਾ ਵੀਰਾ ਜੀ। ਕਿ ਦਿਲ ਨੂੰ ਇਹ ਸਮਝਾਉਂਦਾ ਰਹਿਣਾ ਮੋਏ ਨਾਲ ਤੇ ਮਰ ਨਹੀਂ ਹੁੰਦਾ, ਅਕਲ ਪਰੇ ਕਰ ਦਿਲ ਕਹਿੰਦਾ ਏ, ਰੂਹ ਨੂੰ ਪੱਥਰ ਕਰ ਨਹੀਂ ਹੁੰਦਾ। ਮੁੜ ਜਾ ਚਿੜੀਏ ਸ਼ੀਸ਼ੇ ਅੱਗਿਓਂ, ਆਲਣਿਆਂ ਵਿੱਚ ਬੋਟ ਉਡੀਕਣ, ਆਪੇ ਨਾਲ ਲੜਨ ਦੀ ਜੰਗ ਦਾ ਕਦੇ ਮੋਰਚਾ ਸਰ ਨਹੀਂ ਹੁੰਦਾ। ਮੁੜ ਜਾ ਚਿੜੀਏ ਸ਼ੀਸ਼ੇ ਅੱਗਿਓਂ, ਆਲਣਿਆਂ ਵਿੱਚ ਬੋਟ ਉਡੀਕਣ, ਆਪੇ ਨਾਲ ਲੜਨ ਦੀ ਜੰਗ ਦਾ ਕਦੇ ਮੋਰਚਾ ਸਰ ਨਹੀਂ ਹੁੰਦਾ। ਆਉਂਦੀ ਹੀ ਨਹੀਂ ਚਿਰ ਹੋਇਆ ਏ ਮੇਰੀਆਂ ਅੱਖੀਆਂ ਦੇ ਵਿੱਚ ਨੀਂਦਰ, ਸੁਪਨੇ ਦਰ ਖੜਕਾ ਕੇ ਮੁੜਦੇ, ਆਖਣ ਖੁੱਲਾ ਦਰ ਨਹੀਂ ਹੁੰਦਾ। ਆਉਂਦੀ ਹੀ ਨਹੀਂ ਚਿਰ ਹੋਇਆ ਏ ਮੇਰੀਆਂ ਅੱਖਾਂ ਦੇ ਵਿੱਚ ਨੀਂਦਰ, ਸੁਪਨੇ ਦਰ ਖੜਕਾ ਕੇ ਮੁੜਦੇ, ਆਖਣ ਖੁੱਲਾ ਦਰ ਨਹੀਂ ਹੁੰਦਾ। ਸ਼ੇਰ ਜੰਦਰ ਦੇ ਵਾਸਤੇ ਕਿ ਜ਼ੋਰ ਜ਼ੁਲਮ ਦੀ ਤੇਜ਼ ਹਨੇਰੀ, ਵਗਦੀ ਬੂਹੇ ਆ ਪਹੁੰਚੀ ਏ, ਜ਼ੋਰ ਜ਼ੁਲਮ ਦੀ ਤੇਜ਼ ਹਨੇਰੀ, ਵਗਦੀ ਬੂਹੇ ਆ ਪਹੁੰਚੀ ਏ, ਲਾਟ ਬੁਝਣ ਤੋਂ ਡਰਦੇ ਮਾਰੇ ਹੌਕਾ ਵੀ ਹੁਣ ਭਰ ਨਹੀਂ ਹੁੰਦਾ। ਸ਼ੇਰ ਪਿਆਰੇ ਨਾਸਰ ਤੇਰੇ ਵਾਸਤੇ ਕਿ ਬੇਗਮਪੁਰ ਦੇ ਰਾਹੀਆਂ ਨੂੰ ਅੱਜ ਆਲਮ ਤਾਈਓ ਚੇਤੇ ਕਰਦਾ, ਬੇਗਮਪੁਰ ਦੇ ਰਾਹੀਆਂ ਨੂੰ ਅੱਜ ਆਲਮ ਤਾਈਓ ਚੇਤੇ ਕਰਦਾ, ਸੀਸ ਤਲੀ ਤਰ ਤੁਰਦੇ ਨੇ ਉਹ, ਮਨ ਖਲੜੀ ਵਿੱਚ ਡਰ ਨਹੀਂ ਹੁੰਦਾ। ਵਾਹੇ ਏਕ ਹੀ ਚ ਮਚੋੜੇ ਜ਼ਿੰਦਗੀ ਦੀ ਬਦਰੰਗ ਕੈਨਵਸ ਉੱਤੇ, ਵਾਹੇ ਏਕ ਹੀ ਚ ਮਚੋੜੇ ਜ਼ਿੰਦਗੀ ਦੀ ਬਦਰੰਗ ਕੈਨਵਸ ਤੇ, ਕਲਾਕਾਰ ਅਖਵਾਇਆ ਨਾ ਕਰ ਜੇ ਤੈਥੋਂ ਰੰਗ ਭਰ ਨਹੀਂ ਹੁੰਦਾ। ਕਲਾਕਾਰ ਅਖਵਾਇਆ ਨਾ ਕਰ ਜੇ ਤੈਥੋਂ ਭਰ ਨਹੀਂ ਹੁੰਦਾ। ਜਿਹੜਾ ਕਿ ਸੁਰਤ ਸ਼ਬਦ ਦੀ ਨਗਰੀ ਅੰਦਰ ਬੇਸੁਰਿਆਂ ਦੀ ਅਰਦਲ ਬਈਏ, ਮੈਂ ਚੱਲਿਆ ਇਹ ਨਾਟਕ ਮੈਥੋਂ ਹੋਰ ਘੜੀ ਵੀ ਜਰ ਨਹੀਂ ਹੁੰਦਾ। ਨੰਗੀ ਅੱਖ ਨੂੰ ਦਿਸਦਾ ਕੂੜਾ ਹੂੰਜ ਰਿਹਾ ਏ ਇਹ ਨਾ ਭੁੱਲੀ, ਨੰਗੀ ਅੱਖ ਨੂੰ ਦਿਸਦਾ ਕੂੜਾ ਹੂੰਜ ਰਿਹਾ ਏ ਇਹ ਨਾ ਭੁੱਲੀ, ਕੂੜ ਪਸਾਰ ਸਮੇਟੇ ਤੋਂ ਬਿਨਸਾਫ ਕਦੇ ਵੀ ਘਰ ਨਹੀਂ ਹੁੰਦਾ। ਦਿਲ ਨੂੰ ਇਹ ਸਮਝਾਉਂਦਾ ਰਹਿਣਾ ਮੋਏ ਨਾਲ ਤੇ ਮਰ ਨਹੀਂ ਹੁੰਦਾ, ਅਕਲ ਪਰੇ ਕਰ ਦਿਲ ਕਹਿੰਦਾ ਏ, ਰੂਹ ਨੂੰ ਪੱਥਰ ਕਰ ਨਹੀਂ ਹੁੰਦਾ, ਰੂਹ ਨੂੰ ਪੱਥਰ ਕਰ ਨਹੀਂ ਹੁੰਦਾ। ਬਹੁਤ ਗਿਲ ਸਾਹਿਬ, ਬਹੁਤ ਖੂਬ। ਬਹੁਤ ਸਾਰੇ ਸਾਡੇ ਦੋਸਤਾਂ ਨੇ ਬਹੁਤ ਸਾਰੇ ਕਮੈਂਟਸ ਲਿਖੇ ਨੇ, ਮੈਨੂੰ ਜਿਹੜੇ ਦੇ ਵਾਹ ਵਾਹ ਵਾਲੇ ਕਮੈਂਟਸ ਉਹ ਸਾਰੇ ਦਾ ਬਹੁਤ ਸ਼ੁਕਰੀਆ ਗਿਲ ਸਾਹਿਬ ਵੱਲੋਂ। ਜਿਹੜੀ ਸ਼ਿਕਾਇਤਾਂ ਨੇ ਸ਼ਿਕਵੇ ਨੇ ਉਹਨਾਂ ਦਾ ਮੈਂ ਜ਼ਿਕਰ ਕਰਦਾ ਜਾਂ ਅਨਿਮੇਸ਼ਵਰ ਕੌਰ ਜੀ ਕਹਿੰਦੇ ਕਿਸੇ ਸ਼ਾਇਰਾ ਕਵਿਤਰੀ ਨੂੰ ਬੁਲਾਉਂਦੇ, ਸਾਡੇ ਦਰਵਾਜ਼ੇ ਸਾਡੇ ਬੂਹੇ ਖੁੱਲੇ ਨੇ, ਸਾਡਾ ਦਰ ਖੁੱਲਿਆ ਹੈ, ਜਦੋਂ ਵੀ ਕੋਈ ਆਣਾ ਚਾਹੇ ਲਿੰਕ ਅਸੀਂ ਸ਼ੇਅਰ ਕਰ ਰਹੇ ਹਾਂ, ਸਾਡਾ ਸਾਰਿਆਂ ਲਈ ਇਹ ਬੂਹਾ ਖੁੱਲਾ ਹੈ। ਅਸੀਂ ਫੀਮੇਲ ਸਾਰਿਆਂ ਵਾਸਤੇ ਬਿਲਕੁਲ ਦਰ ਖੁੱਲਾ, ਅਸੀਂ ਤੇ ਕਹਿ ਹੀ ਸਕਦੇ ਹਾਂ, ਹੁਣ ਆਉਣਾ ਤੇ ਨਾ ਆਉਣਾ ਸੀ। ਜਿਹੜੇ ਸਾਡੇ ਦੋਸਤ ਨੇ ਉਹਨਾਂ ਤੱਕ ਅਸੀਂ ਜ਼ਰੂਰ ਮੈਸੇਜ ਉਹਨਾਂ ਨੂੰ ਦੇ ਦਿੱਤਾ ਵਾ ਆਲਰੇਡੀ,
ਵੀ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ 'ਚ ਇੱਕ ਦੋ ਦੋਸਤਾਂ ਨੂੰ, ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਨਾਲ ਗਿੱਲ ਸਾਹਿਬ ਨੇ ਇੱਕ ਦੋ ਦੋਸਤ ਆਈ ਜਾਣ, ਤੇ ਅਸੀਂ ਜ਼ਰੂਰ ਨਾਲ ਆਪਣੇ ਪ੍ਰੋਗਰਾਮ ਦਾ ਹਿੱਸਾ ਬਣਾਵਾਂਗੇ। ਸਾਡੀ ਤਾਂ ਖੁਸ਼ਕਿਸਮਤੀ ਹੈ ਜੀ, ਅਸੀਂ ਸਮਝਦੇ ਹਾਂ ਵੀ ਇਹ ਬੜੇ ਵੱਡੇ ਸ਼ਾਇਰ ਨੇ, ਬੜੇ ਕੀ ਕਹਿੰਦੇ ਸਾਨੂੰ ਸੁਣਨ ਨੂੰ ਘੱਟ ਮਿਲਦੇ ਨੇ, ਸਾਡੇ ਪ੍ਰੋਗਰਾਮ 'ਚ ਆਉਣ ਤੇ ਸਾਡਾ ਇਹਦੇ ਨਾਲ ਦੀ ਹੋਰ ਗੱਲ ਕਿਹੜੀ। ਅੱਛਾ, ਸਾਡੇ ਨਾਲ ਇੱਕ ਜੀ ਬੜੇ ਪਿਆਰੇ ਦੋਸਤ ਨੇ ਅਹਿਮਦ ਅਲੀ ਸਾਹਿਬ, ਤੁਸੀਂ ਸ਼ਾਇਦ ਸਾਡੇ ਪੁਰਾਣੇ ਪ੍ਰੋਗਰਾਮ ਵੇਖਿਓ, ਉਹ ਜਦੋਂ ਜੁੜਦੇ ਨੇ ਪ੍ਰੋਫੈਸਰ ਅੰਗਰੇਜ਼ੀ ਦੇ ਨੇ, ਡਾਕਟਰ ਚਰਨਦਾਸ ਸਿੱਧੂ ਸਾਹਿਬ ਨੇ ਵਾਂਗ ਨੇ ਜੀ, ਬਰਜਿੰਦਰ ਚੌਹਾਨ ਜੀ, ਇਹ ਪੜ੍ਹਾਉਂਦੇ ਅੰਗਰੇਜ਼ੀ ਨੇ ਪਰ ਗੱਲਾਂ ਪੰਜਾਬੀ ਦੀਆਂ ਕਰਦੇ ਨੇ, ਲੋਕ ਇਹਨਾਂ ਦੀ ਗੱਲਾਂ ਨੂੰ ਪਸੰਦ ਬਹੁਤ ਕਰਦੇ ਨੇ। ਸੋ ਅਹਿਮਦ ਅਲੀ ਸਾਹਿਬ ਡਾਕਟਰ ਚਰਨਦਾਸ ਸਿੱਧੂ ਦਿੱਲੀ ਯੂਨੀਵਰਸਿਟੀ ਦੇ ਅੰਗਰੇਜ਼ੀ ਦੇ ਪ੍ਰੋਫੈਸਰ ਸਨ, ਬਰਨਰ ਸ਼ਾਅ 'ਚ PhD ਸੀ, ਪਰ ਡਰਾਮਾ ਉਹਨੇ 32 ਜਾਂ 33 ਡਰਾਮੇ ਲਿਖੇ, ਸਾਰੇ ਪੰਜਾਬੀ ਜ਼ੁਬਾਨ ਵਿੱਚ ਲਿਖੇ ਨੇ। ਸੋ ਮੈਨੂੰ ਜਦੋਂ ਵੀ ਤੁਹਾਨੂੰ ਸੁਣਦਾ ਨਾ, ਮੈਨੂੰ ਉਹ ਯਾਦ ਆ ਜਾਂਦੇ ਨੇ ਕਿ ਪੜ੍ਹਾਉਣੀ ਅੰਗਰੇਜ਼ੀ ਤੇ ਗੱਲ ਸਾਰੀ ਪੰਜਾਬੀ ਦੀ ਕਰਨੀ। ਸੋ ਇਸ ਕਰਕੇ ਤੁਹਾਡੇ ਕੋਲ ਵੀ ਸੁਣ ਲਈ ਤੇ ਫਿਰ ਡਾਕਟਰ ਚੌਹਾਨ ਕੋਲ ਫਿਰ ਜਾਂਦੇ ਆ ਜੀ। ਜੀ अस्सलाम वालेकुम जी, सत श्री अकाल डॉक्टर साहब। अभी सर ਅਸੀਂ ਅੰਗਰੇਜ਼ੀ ਪੜ੍ਹਾਈਏ, ਕੋਈ ਹੋਰ ਦੂਆ ਤੀਆ ਸਬਜੈਕਟ ਪੜ੍ਹਾਵਾਂ, ਜੇ ਕੁਝ ਵੀ ਕਰਾਂ, ਲੇਕਿਨ ਜਿਹੜੀ ਆਪਣੀ ਜ਼ਬਾਨ ਹੈ ਉਸ ਨਾਲ ਮਜ਼ਾ ਆਪਣਾ ਹੀ ਹੈ, ਜਿਹੜਾ ਇਜ਼ਹਾਰ ਉਸ 'ਚ ਕਰ ਰੱਖਨੇ ਆ। ਉਸ ਤੋਂ ਬਲਕਿ ਮੈਂ ਯਾਦ ਆ ਗਿਆ ਇੱਕ ਦਫਾ ਇੱਕ ਬਜ਼ੁਰਗ ਹੈ, ਉਹਦਾ ਕਹਿ ਮੌਜੂ ਤੇ ਜ਼ਬਾਨ ਨਹੀਂ, ਕੋਈ ਮੌਜੂ ਹੈ ਅਰਬੀ ਨੇ ਹਵਾਲੇ ਨਾਲ ਕਰਨੇ ਪਏ, ਤੇ ਉਸ 'ਚ ਉਹਨਾਂ ਮਿਸਾਲ ਲਿਖ ਦਿੱਤੀ ਵੀ ਜਿਹੜੇ ਅਹਲੇ ਜ਼ਬਾਨ ਜਿੰਦੀ ਕੋਈ ਵੀ ਆਪਣੀ ਜ਼ਬਾਨ ਹੈ ਵੀ ਉਹਦੇ कैसे इजहार होना ਉਸ 'ਚ ਉਹਨਾਂ ਕਹਿ ਬਜ਼ੁਰਗ ਨੇ ਜ਼ਿਕਰ ਕੀਤਾ ਪਾਕਿਸਤਾਨੀ ਜਿਹੜੇ ਕਿ ਕਹਿ ਦੌਰ 'ਚ ਫਾਰਸੀ ਨੇ ਬੜੇ ਮਾਹਿਰ ਸਮਝੇ ਹੋਏ ਨੇ, ਤੇ ਉਹਨਾਂ ਜ਼ਿਕਰ ਕੀਤਾ ਨੇ ਵੀ ਉਹਨਾਂ ਕਦਰੇ ਗਏ ईरान ने टूर ਤੇ ਉੱਥੇ ਹੋਇਆ ਇਸ ਤਰ੍ਹਾਂ ਹਨ ਵੀ ਕਿਆ ਘਰ ਮੁਕੀਮ ਹੈ, ਮਹਿਮਾਨ ਹੈ, ਤੇ ਆਨ ਉਸ ਘਰ ਜਿਹੜੀ ਕੋਈ ਅੰਮਾ ਹੀ ਵੀ ਉਸ ਇਸ ਤਰ੍ਹਾਂ ਕੀਤਾ ਵੀ ਕੋਈ ਕਟਵੀ ਧਰੀ ਵੀ ਚੁੱਲ੍ਹੇ ਤੇ ਕੋਈ ਸ਼ਾਹੀ ਵਿੱਚ ਕਿਆ ਕਮੇ ਮਾਰੇ ਉੱਠੀ ਨੇ ਵਿੱਚੋਂ ਥੋੜੀ ਦੇਰ, ਤਾਂ ਕੋਈ ਬੱਚੀ ਛੋਟੀ ਜੀ 8-10 ਸਾਲ ਨਹੀਂ ਖੇਡਣੀ ਪਈ, ਉਸਾਂ ਆਖਿਆ ਸੀ ਵੀ ਜਰਾ ਪੁੱਤਰ ਖਿਆਲ ਰੱਖੇ ਇਸ ਨੂੰ, ਉਹ ਫਾਰਸੀ ਜੀ ਸਾਰਾ, ਤੇ ਉਹਨਾਂ ਬਜ਼ੁਰਗਾਂ ਨੇ ਦੱਸਣੇ ਆਖਣ ਵੀ ਮੈਂ ਹੁਣ ਬਹਿ ਕੇ ਨਾ ਵੀ ਇੰਤਜ਼ਾਰ ਕਰਨ ਲੱਗ ਪਿਆ ਵੀ ਕਿਸ ਟਾਈਮ ਉਬਾਲ ਆਵੇ ਸਾਂ, ਠੀਕ ਹੈ, ਔਰ ਮੈਂ ਫਿਰ ਬੱਚੀ को ਸੁਣਾ ਬਈ ਕਿਸ ਤਰ੍ਹਾਂ ਜਿਹੜਾ ਆਈ ਉਸਾਂ ਵੜਕੀਆਂ ਗੱਲ ਸਮਝਾਇਆ ਸੀ ਆਪਣੀ ਕੀ ਆਖ ਸੀ, ਤੇ ਆਨੰਦ ਉਸ ਸਾਰੇ ਦੌਰਾਨ ਆਨੰਦ पे मैं जितने उसने मुख्तलिफ इजहार ने तरीके है, एक्सप्रेशंस है, मैं अपने ज़हन च सोच सकन फारसी च ही जुमला सी, हिंज सी, बड़े शायराना अंदाज नाल सोच सटा सारा कुछ। आनंद जिस टाइम उबाल आया ना तो देगची जो थाली एकदम उठना शुरू हुई ना, आनंद उसको इसना मिलना जुलना जो फारसी नमा इतना महारत नहीं है, उन्हें कोई जुमला भी अमा थाली सर करता, जिसने को मतलब लिटरली मीनिंग ही बनना भी अमा थाली सर चाहनी पी है, और आनंद भाई मैंने वहमो गुमान च भी नहीं है, मैं सोचा भी नहीं है, और मैं आख्या भी यार वाकई भी जिस बच्ची की जुबान है मैं जितना मर्जी माहिर हो वजा, ये 8-10 साल नहीं हो के भी ये बहुत खूबसूरत इस्तेमाल इस कीता जुबान ना, ये जब मैं ना कर जी इस तो जुबान अपनी जड़ी वो तो अपनी है जी। बहुत खूब बहुत खूब, बहुत वधिया गल कही अहमद अली साहब, तुसी अपनी जुबान अपनी है, जो मर्जी हो जाए अपनी जुबान का जिहड़ा असर है रसूख है साडी जिंदगी दे उत्ते, जे असीं ਉਹ हमेशा रहेगा, जे ਉਹਨੂੰ जुबान ਨੂੰ ਛੱਡ ਦਿੱਤਾ ਤੇ ਫਿਰ ਸਾਡੇ ਕੋਲ ਹੈ ਵੀ ਕੁਝ ਨਹੀਂ। ਅੱਛਾ ਅਹਿਮਦ ਅਲੀ ਸਾਹਿਬ ਆਏ ਹੋ, ਪ੍ਰੋਗਰਾਮ ਕਰੀਬ 2 ਘੰਟੇ ਦਾ ਹੋ ਵੀ ਚੱਲਿਆ ਸੀ, ਤੁਹਾਡੇ ਕੋਲ ਵੀ ਕੁਝ ਸੁਣਨਾ, ਫਿਰ ਡਾਕਟਰ ਚੌਹਾਨ ਕੋਲ ਵੀ ਸੁਣਨਾ, ਤੇ ਕਿਉਂ ਨਾ ਤੁਸੀਂ ਤੁਹਾਡੇ ਤੋਂ ਸ਼ੁਰੂਆਤ ਕਰੀ, ਤੁਸੀਂ ਕੁਝ ਸੁਣਾਓ ਤੇ ਫਿਰ ਉਸ ਤੋਂ ਬਾਅਦ ਅਸੀਂ ਡਾਕਟਰ ਚੌਹਾਨ ਕੋਲ ਵਾਪਸ ਜਾਂਦੇ ਹਾਂ ਜੀ। ਬਿਲਕੁਲ, ਮੇਰੇ ਕੋਲ ਇਸ ਟਾਈਮ ਮੈਂ ਕਿਹਾ ਵੀ ਜੀ ਵਾਸਿਫ ਅਲੀ ਵਾਸਿਫ ਸਾਹਿਬ ਨੇ ਜਿਹੜਾ ਪਬਲਿਸ਼ ਕਲਾਮ ਹੈ ਪੰਜਾਬੀ ਨੇ ਭਰੇ ਬੜੋਲੇ, ਉसी ने टाइटल है, ਤੇ ਉसी ने ਜਿਹੜੀ टाइटल नज़म है भरे बड़ोले, मैं वो सुना देना चूंकि बड़ी आसान भी वे, चूंकि पंजाब ने लोग कणकां बीजणियां वो सारा ने ਜਿਹੜਾ ਜ਼ਿੰਦਗੀ ने हिस्सा वे, ਤੇ बड़ी स्ट्रेट फॉरवर्ड समझ भी आने रही, लेकिन उस एक होर अंदाज ना भी मैं अपने सारे सुनने वाले अगे जड़ा रिक्वेस्ट रखसा बई ई डेडिकेट मैं करना पाया जी नासिर साहब भी जिन्हें की शुरुआत की थी, और उस तो बाद तुसां भी अरोड़ा साहब के मतलब जड़ा इन्हां ਜਿਹੜੀ कणक बीजी गई जिस कणक की गल होनी पई जिसां उस अंदाज ना भी गिनो वो प्यार जड़ा नासिर साहब शुरू किया लोकां मिलावणे ना, ठीक है, और उसने नतीजे ते उसने वो मतलब भी निकल सी, तुसां एंजॉय कर जी जरूर। अच्छा इस वासिफ साहब आखने ने जी अज कणकां पक्कियां प्यार दियां सिर चुक के वाजा मार दियां, अज कणकां पक्कियां प्यार दियां सिर चुक के वाजा मार दियां, ए अद्धी राती लाइयां सन ए हक दी गल नितार दियां, ए विच हनेरे रहिंदियां सन अज दिन नूं अखां मार दियां, असा रो रो के जो कट्टे सन वो पैंडे सब विसार दियां। वो जिहड़े रो रो के पैंडे कट्टे हो सन औखे होके, जिस मारे बड़ा ट्रैवलिंग की, बड़े सफर की नासिर साहब, ठीक है, उस चीज़ ज़हन च रखो दे, असा रो रो के जो कट्टे सन वो पैंडे सब विसार दियां, असा अपनी जिंद नूं वारिया सी ए अपनी जान नूं वार दियां, बी एक एक करके केरिया सी ए खबरां देण हजार दियां, ठीक, उस एक बी तो किवें हजार बन रहे, ए लड़ियां सुच्चे जी ए लड़ियां सुच्चे मोती ने ए दूरों चमका मार दियां, ए सब भड़ोले भर देवण ए सारे भार उतार दियां,
ਇਹ ਕੁਨ ਫਯਕੂਨ ਨੂੰ ਲਾਈਆਂ ਸਨ ਇਹ ਕਣਕਾਂ ਵਾਸਿਫ ਯਾਰ ਦੀਆਂ। ਤੇ ਇਸ ਮਕਤੇ ਨਹੀਂ ਮੈਂ ਗੱਲ ਕਰਦੇ, ਮੈਂ ਕੁਨ ਫਯਕੂਨ ਅਰਬੀ ਨੇ ਚੁੱਕੇ ਕੁਰਾਨ ਵਿੱਚ ਐਜ਼ ਇਟ ਇਜ਼ ਉਹਨਾਂ ਕੋਟ ਕੀਤਾ ਵੇ ਵੀ ਰੱਬ ने बारे दस्या ना भी जिसम रब आखना भी मैं किसी चीज ना इरादा करना तो मैं सिर्फ कुन आखना भी हो जा तो फयकून एक प्रोसेस शुरू होवे ना, अमल होना शुरू होवे ना। ते ई कणका भी जेडे सी जरी गल जमींदार लोग रहने हैं वो इसी आस ते इसी भरोसे ते रब ने भरोसे ते कि बी ला सटा, बल्कि उस तो गालबन मियां मोहम्मद बख्श साहब ना शेर है भी माली दा कम पानी लावना परवर मशकां पावे, मालक दा कम फल फुल लाना लावे या ना लावे। वो वाली गल है कि उस हुक्म ते ठीक है जी उस भरोसे ते कुन फयकून नु लाइयां सन एक कणकां वासिफ यार दी। बहुत खूब, बहुत शुक्रिया जी अहमद साहब। सब तो ਜਿਹੜੀ ਅਹਿਮ ਗੱਲ ਹੈ, ਅਸੀਂ ਹਮੇਸ਼ਾ ਜਿਸ ਸਾਂਝੀ ਸਾਥ ਜਿਹੜੀ ਅਸੀਂ ਜਾਣਦੇ ਆ ਇਹਦੇ ਮਕਸਦ ਵੀ ਇਹੀ ਹੈ ਕਿ ਅਸੀਂ ਪੰਜਾਬੀ ਦੇ ਵੱਖੋ ਵੱਖਰੇ ਉਹਦੀ ਪੰਜਾਬੀ ਦੀ ਵੰਨਗੀਆਂ ਅਸੀਂ ਪੇਸ਼ ਕਰੀਏ। ਤੁਹਾਡੀ ਪੰਜਾਬੀ ਨੂੰ ਹਿੰਦਕੋ ਦੇ ਇਲਾਕੇ ਦੀ ਹਿੰਦਕੋ ਦੀ ਬੋਲੀ ਨੂੰ ਲੋਕ ਬਹੁਤ ਪਸੰਦ ਕਰਦੇ ਨੇ, ਕਿਉਂਕਿ ਖਾਸ ਤੌਰ ਤੇ ਉਹ ਲੋਕ ਜੋ ਉਸ ਇਲਾਕੇ ਤੋਂ ਨਹੀਂ ਨੇ ਉਹ ਕਦੇ ਕਦੇ ਉਹਨਾਂ ਨੂੰ ਸੁਣਨ ਨੂੰ ਮਿਲਦੀ ਹੈ। ਤਾਂ ਇਸ ਪੰਜਾਬੀ ਦੀ ਮਿਠਾਸ ਸਾਡੇ ਤੱਕ, ਉਸ ਪੰਜਾਬੀ ਸ਼ਾਇਰੀ ਦੀ ਮਿਠਾਸ ਸਾਡੇ ਤੱਕ ਪਹੁੰਚਾਉਣ ਲਈ ਤੁਹਾਡਾ ਬਹੁਤ ਸ਼ੁਕਰੀਆ, ਮਿਹਰਬਾਨੀ। ਬਹੁਤ ਸ਼ੁਕਰੀਆ ਜੀ। ਅੱਛਾ ਜੀ ਡਾਕਟਰ ਸਾਹਿਬ, ਹੁਣ ਤੁਸੀਂ ਤੇ ਮੈਂ ਜੀ ਦੋਵੇਂ ਸਕਰੀਨ ਤੇ ਆ, ਹੁਣ ਤੁਹਾਡੇ ਕੋਲ ਕੁਝ ਸੁਣਨਾ ਹੈ ਜੀ। ਕਾਫੀ ਦੇਰ ਤੋਂ ਤੁਸੀਂ ਤੁਸੀਂ ਕੈਮਰਾ ਵੀ ਬੜਾ ਬਦਲ ਕੇ ਲੋਕੇਸ਼ਨ ਲਾਦੇ ਰਹੋ ਕਿ ਆਵਾਜ਼ ਵੀ ਵਧੀਆ ਆਵੇ, ਤਸਵੀਰ ਠੀਕ ਰਹੇ, ਤੇ ਹੁਣ ਤੁਹਾਡੀ ਵਾਰੀ ਹੈ ਜੀ। ਪਰ ਹੁਣ ਤੁਹਾਡਾ ਮਾਈਕ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ। ਮਿਊਟ ਤਾਂ ਨਹੀਂ ਹੈ, ਅਸਲ 'ਚ ਇਹਦੀ ਚਾਰਜਿੰਗ ਖਤਮ ਹੋ ਰਹੀ ਸੀ, ਮੈਂ ਫਿਰ ਨੇੜੇ ਹੋ ਕੇ ਪਲੱਗ ਤੇ ਬੈਠਿਆ। ਹੁਣ ਚਾਰਜਿੰਗ ਤਾਂ ਚਾਰਜਿੰਗ ਕੱਢ ਕੇ ਇਹਦੇ ਵਿੱਚੋਂ ਲਾਉਣ ਲੱਗਿਆ ਆਪਣਾ ਜੀ ਹੈਡਫੋਨ। ਜੀ ਤੁਸੀਂ ਜ਼ਰੂਰ ਆਪਣੀ ਗੱਲ ਰੱਖੋ ਜੀ, ਤੁਸੀਂ ਅਸੀਂ ਬੜੀ ਦੇਰ ਤੋਂ ਤੁਹਾਨੂੰ ਸੁਣਨ ਵਾਸਤੇ ਵੇਟ ਕਰ ਰਹੇ ਹਾਂ ਜੀ। ਹਾਂਜੀ ਹਾਂ, ਹੁਣ ਆ ਰਹੀ ਹੈ ਆਵਾਜ਼ ਜੀ? ਬਿਲਕੁਲ, ਬਹੁਤ ਵਧੀਆ ਜੀ। ਹਾਂ, ਹੁਣ ਮੈਂ ਹੈਡਫੋਨ ਲਗਾ ਲਿਆ ਨਾ ਜੀ, ਬਹੁਤ ਖੂਬ ਜੀ। ਸੁਣਾਓ। ਮੈਂ ਕੁਝ ਸ਼ੇਅਰ ਤੁਹਾਡੇ ਨਾਲ ਸਾਂਝੇ ਕਰਨਾ। ਇੱਕ ਗਜ਼ਲ ਮੇਰੀ ਬੜੀ ਲੋਕਾਂ ਨੇ ਵੀ ਪਸੰਦ ਕੀਤੀ ਔਰ ਮੇਰੀ ਪਸੰਦੀਦਾ ਗਜ਼ਲ ਉਹ ਵੀ ਸੁਣਾਉਂਗਾ ਤੁਹਾਨੂੰ। ਇੱਕ ਦੋ ਗਜ਼ਲਾਂ ਚੋਂ ਹੋਰ ਸ਼ੇਅਰ ਸੁਣਾਉਣਾ ਤੁਹਾਨੂੰ ਕਿ ਇਹ ਤਾਂ ਨਹੀਂ ਕਿ ਕੋਈ ਸ਼ਿਕਾਇਤ ਨਹੀਂ ਰਹੀ, ਇਹ ਤਾਂ ਨਹੀਂ ਕਿ ਕੋਈ ਸ਼ਿਕਾਇਤ ਨਹੀਂ ਰਹੀ, ਆਪਣੇ ਚ ਹੀ ਹੁਣ ਰੋਣ ਦੀ ਹਿੰਮਤ ਨਹੀਂ ਰਹੀ। ਵਾਹ, ਬਹੁਤ ਖੂਬ, ਬਹੁਤ ਖੂਬ। ਇਹ ਤਾਂ ਨਹੀਂ ਕਿ ਕੋਈ ਸ਼ਿਕਾਇਤ ਨਹੀਂ ਰਹੀ, ਆਪਣੇ ਚ ਹੀ ਹੁਣ ਰੋਣ ਦੀ ਹਿੰਮਤ ਨਹੀਂ ਰਹੀ, ਐਵੇਂ ਹੀ ਭਾਰ ਢੋ ਰਿਹਾ ਹੈ ਤੂੰ ਤਾਂ ਜ਼ਮੀਰ ਦਾ, ਐਵੇਂ ਹੀ ਭਾਰ ਢੋ ਰਿਹਾ ਹੈ ਤੂੰ ਤਾਂ ਜ਼ਮੀਰ ਦਾ, ਐਵੇਂ ਹੀ ਭਾਰ ਢੋ ਰਿਹਾ ਹੈ ਤੂੰ ਤਾਂ ਜ਼ਮੀਰ ਦਾ, ਅੱਜ ਕੱਲ ਅਜਿਹੀ ਸ਼ਾਇਦ ਦੀ ਜ਼ਰੂਰਤ ਨਹੀਂ ਰਹੀ। ਬਹੁਤ ਖੂਬ, ਬਹੁਤ ਖੂਬ, ਵਾਹ। ਹੋਰ ਸ਼ੇਰ ਦੇਖਣਾ ਇਹ ਆ ਤੁਹਾਡੇ ਮੇਰੇ ਵਰਗੇ ਸਾਰਿਆਂ ਲਈ ਹੈ ਜੀ। ਸ਼ੀਸ਼ੇ ਵੀ ਧੁੰਦਲੇ ਪੈ ਗਏ ਕੁਝ ਤਾਂ ਸਮੇਂ ਦੇ ਨਾਲ, ਸ਼ੀਸ਼ੇ ਵੀ ਧੁੰਦਲੇ ਪੈ ਗਏ ਕੁਝ ਤਾਂ ਸਮੇਂ ਦੇ ਨਾਲ, ਸ਼ੀਸ਼ੇ ਵੀ ਧੁੰਦਲੇ ਪੈ ਗਏ ਕੁਝ ਤਾਂ ਸਮੇਂ ਦੇ ਨਾਲ, ਪਹਿਲਾਂ ਜਿਹੀ ਆਪਣੀ ਵੀ ਸੂਰਤ ਨਹੀਂ ਰਹੀ, ਪਹਿਲਾਂ ਜਿਹੀ ਆਪਣੀ ਸੂਰਤ ਨਹੀਂ ਰਹੀ। ਬਹੁਤ ਖੂਬ, ਬਹੁਤ ਖੂਬ। ਸ਼ੀਸ਼ੇ ਵੀ ਧੁੰਦਲੇ ਪੈ ਗਏ ਕੁਝ ਤਾਂ ਸਮੇਂ ਦੇ ਨਾਲ, ਕੁਝ ਪਹਿਲਾਂ ਜਿਹੀ ਆਪਣੀ ਵੀ ਸੂਰਤ ਨਹੀਂ ਰਹੀ। ਹੋਰ ਗਜ਼ਲ ਤੋਂ ਦੇਖੋ ਸ਼ੇਰ ਕਿ ਹੁਨਰ ਇਸ ਸ਼ਹਿਰ ਦੇ ਹਰ ਸ਼ਖਸ ਕੋਲ ਇੱਕ ਖਾਸ ਬਾਤ ਹੈ, ਹੁਨਰ ਇਸ ਸ਼ਹਿਰ ਦੇ ਹਰ ਸ਼ਖਸ ਕੋਲ ਇੱਕ ਖਾਸ ਬਹੁਤ ਹੈ, ਬਿਨਾਂ ਹੰਝੂਆਂ ਦੇ ਸਭ ਨੂੰ ਰੋਣ ਦਾ ਅਭਿਆਸ ਬਹੁਤ ਹੈ, ਬਿਨਾਂ ਹੰਝੂਆਂ ਦੇ ਸਭ ਨੂੰ ਰੋਣ ਦਾ ਅਭਿਆਸ ਬਹੁਤ ਹੈ। ਬਹੁਤ ਖੂਬ। ਹੁਨਰ ਇਸ ਸ਼ਹਿਰ ਦੇ ਹਰ ਸ਼ਖਸ ਕੋਲ ਇੱਕ ਖਾਸ ਬਹੁਤ ਹੈ, ਬਿਨਾਂ ਹੰਝੂਆਂ ਦੇ ਸਭ ਨੂੰ ਰੋਣ ਦਾ ਅਭਿਆਸ ਬਹੁਤ ਹੈ। ਇੱਕ ਜੋ ਸਿਆਸੀ ਮੰਜ਼ਰ ਹੈ ਸਾਡਾ ਉਹਦੇ ਬਾਰੇ ਦੇਖਣਾ ਸ਼ੇਰ ਇਹ ਕਿ ਨਹੀਂ ਉਸ ਕੋਲ ਭਾਵੇਂ ਦਰਦ ਮੇਰੇ ਦੀ ਦਵਾ ਕੋਈ, ਨਹੀਂ ਉਸ ਕੋਲ ਭਾਵੇਂ ਦਰਦ ਮੇਰੇ ਦੀ ਦਵਾ ਕੋਈ, ਪਰ ਉਸਦੇ ਮਖਮਲੀ ਲਹਿਜੇ ਦੇ ਵਿੱਚ ਤਰਵਾਸ ਬਹੁਤ ਹੈ। ਬਹੁਤ ਖੂਬ, ਬਹੁਤ ਖੂਬ, ਬਹੁਤ ਖੂਬ। ਇੱਕ ਵਾਰ ਫਿਰ ਮੁਕਰਰ, ਇੱਕ ਵਾਰ ਫਿਰ ਵੀ। ਨਹੀਂ ਉਸ ਕੋਲ ਭਾਵੇਂ ਦਰਦ ਮੇਰੇ ਦੀ ਦਵਾ ਕੋਈ, ਪਰ ਉਸਦੇ ਮਖਮਲੀ ਲਹਿਜੇ ਦੇ ਵਿੱਚ ਤਰਵਾਸ ਬਹੁਤ ਹੈ। ਬਹੁਤ ਖੂਬ, ਬਹੁਤ ਖੂਬ। ਨਾ ਭੇਜੀ ਜਿਸਮ ਦੇ ਜੰਗਲ ਚ ਹੁਣ ਮੁੜ ਕੇ ਮੇਰੇ ਖੁਦਾ, ਨਾ ਭੇਜੀ, ਨਾ ਭੇਜੀ ਜਿਸਮ ਦੇ ਜੰਗਲ ਚ ਹੁਣ ਮੁੜ ਕੇ ਮੇਰੇ ਖੁਦਾ, ਮੇਰੀ ਰੂਹ ਵਾਸਤੇ ਇੱਕ ਉਮਰ ਦਾ ਬਨਵਾਸ ਬਹੁਤ ਹੈ, ਮੇਰੀ ਰੂਹ ਵਾਸਤੇ ਇੱਕ ਉਮਰ ਦਾ ਬਨਵਾਸ ਬਹੁਤ। ਬਹੁਤ ਖੂਬ, ਬਹੁਤ ਖੂਬ। ਨਾ ਭੇਜੀ ਜਿਸਮ ਜੰਗਲ ਚ, ਨਾ ਭੇਜੀ ਜਿਸਮ ਦੇ ਜੰਗਲ ਚ ਹੁਣ ਮੁੜ ਕੇ ਮੇਰੇ ਖੁਦਾ,
ਮੇਰੀ ਰੂਹ ਵਾਸਤੇ ਇੱਕ ਉਮਰ ਦਾ ਬਨਵਾਸ ਬਹੁਤ ਹੈ। ਗਜ਼ਲ ਤੁਹਾਡੇ ਨਾਲ ਸਾਂਝੀ ਕਰਦਾ, ਕਾਫੀ ਪਸੰਦ ਕੀਤੀ ਹੈ ਲੋਕਾਂ ਨੇ। ਬਹੁਤ ਕਿ ਦਰਦ ਵਿੱਚ ਵੀ ਅਜਬ ਖੁਮਾਰੀ ਹੈ, ਕਿ ਦਰਦ ਵਿੱਚ ਵੀ ਅਜਬ ਖੁਮਾਰੀ ਹੈ, ਦਰਦ ਵਿੱਚ ਵੀ ਅਜਬ ਖੁਮਾਰੀ ਹੈ, ਇਹ ਨਸ਼ਾ ਹਰ ਨਸ਼ੇ ਤੇ ਭਾਰੀ ਹੈ, ਇਹ ਨਸ਼ਾ ਹਰ ਨਸ਼ੇ ਤੇ ਭਾਰੀ ਹੈ। ਬਹੁਤ ਖੂਬ, ਵਾਹ। ਦਰਦ ਵਿੱਚ ਵੀ ਅਜਬ ਖੁਮਾਰੀ ਹੈ, ਇਹ ਨਸ਼ਾ ਹਰ ਨਸ਼ੇ ਤੇ ਭਾਰੀ ਹੈ, ਔਰ ਸ਼ਹਿਰ ਤਾਂ ਬੇਜ਼ੁਬਾਨ ਹੈ ਸਾਰਾ। ਸ਼ਹਿਰ ਤਾਂ ਬੇਜ਼ੁਬਾਨ ਹੈ ਸਾਰਾ, ਮੈਨੂੰ ਆਵਾਜ਼ ਕਿਸਨੇ ਮਾਰੀ ਹੈ। ਸ਼ਹਿਰ ਤਾਂ ਬੇਜ਼ੁਬਾਨ ਹੈ ਸਾਰਾ, ਮੈਨੂੰ ਆਵਾਜ਼ ਕਿਸਨੇ ਮਾਰੀ। ਬਹੁਤ ਖੂਬ। शहर तो बेजुबान है सारा, मैनू आवाज किसने मारी है, और सब नफा सोचते वफा दी जगह। ਇਹ ਜਿਹੜੀ ਅੱਜ ਕੱਲ ਗੀਤਕਾਰੀ ਗਾਇਕੀ ਦੀ ਗੱਲ ਕਰ ਰਹੇ ਹੋ ਤੁਸੀਂ, ਸਾਰਾ ਕੁਝ ਹੀ ਆ ਜਾਂਦਾ ਇਹਦੇ ਵਿੱਚ ਜੀ। ਸ਼ਹਿਰ ਤਾਂ ਬੇਜ਼ੁਬਾਨ ਹੈ ਸਾਰਾ, ਮੈਨੂੰ ਆਵਾਜ਼ ਕਿਸਨੇ ਮਾਰੀ ਹੈ, ਕਿ ਸਭ ਨਫਾ ਸੋਚਦੇ ਵਫਾ ਦੀ ਜਗ੍ਹਾ, ਇਸ਼ਕ ਵੀ ਹੁਣ ਦੁਕਾਨਦਾਰੀ ਹੈ। ਇਸ਼ਕ ਵੀ ਹੁਣ ਬਹੁਤ ਖੂਬ, ਬਹੁਤ ਖੂਬ, ਜ਼ਬਰਦਸਤ, ਜ਼ਬਰਦਸਤ। ਸਭ ਨਫਾ ਸੋਚਦੇ ਵਫਾ ਦੀ ਜਗ੍ਹਾ, ਇਸ਼ਕ ਵੀ ਹੁਣ ਦੁਕਾਨਦਾਰੀ ਹੈ, ਔਰ ਫੇਰ ਜਾਗੀ ਹੈ ਦਿਲ ਚ ਰੀਝ ਨਵੀਂ, ਫੇਰ ਜਾਗੀ ਹੈ ਦਿਲ ਚ ਰੀਝ ਨਵੀਂ, ਫਿਰ ਨਵੇਂ ਜ਼ਖਮ ਦੀ ਤਿਆਰੀ ਹੈ। वाह 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 वाह, बहुत खूब, बहुत ही खूब, जबरदस्त। फिर जागी है दिल च रीझ नवी, फिर नवे जख्म दी तैयारी है। इस दुनिया च आए हां जद तो, इस दुनिया च आए हां जद तो, इस दुनिया च आए हां जद तो, जिंदगी नाल बहस जारी है। जिंदगी नाल बहस जारी है। बहुत खूब, जबरदस्त। दुनिया वाह, इस दुनिया च आए हां जद तो, जिंदगी नाल बहस जारी है। वक्त हो गया जी के और कुछ नहीं नहीं नहीं, ਤੁਸੀਂ ਕਰੋ ਜੀ, ਆਪਣੀ ਗੱਲ ਰੱਖੋ ਜੀ, ਬਿਲਕੁਲ ਤੁਹਾਡੀ ਗੱਲ ਸੁਣ ਰਹੇ ਹਾਂ ਜੀ। ਨਾਸਿਰ ਸਾਹਿਬ ਤੁਹਾਡੀ ਆਵਾਜ਼ ਦੀ ਹੈ, ਤੁਹਾਡਾ ਮਾਈਕ ਬੰਦ ਹੈ। ਮੈਂ ਕੀ ਨਾਸਿਰ ਤੁਸੀਂ ਕੁਝ ਕਹਿ ਰਹੇ ਸੀ ਜੀ? ਹਾਂਜੀ, ਦੁਬਾਰਾ ਦੋਸਤ ਵੀ ਕਹਿ ਰਿਹਾ ਤੇ ਮੈਂ ਵੀ ਕਹਿ ਰਿਹਾ ਵੀ ਆਵਾਜ਼ ਕਿਸ ਨੇ ਮਾਰੀ ਹੈ, ਇੱਕ ਵਾਰੀ ਫੇਰ ਹੋ ਜੇ। हाँ जी। दर्द विच भी अजब खुमारी है, ये नशा हर नशे ते भारी है, भारी है। शहर ता बेज आवाज कट गई है, थोड़ा डिवाइस में लगता माइक आवाज कट गई है। एक बार फिर ਅਸੀਂ ਸੁਣਨਾ ਚਾਹਾਂਗੇ ਚੌਹਾਨ ਸਾਹਿਬ ਤੁਹਾਨੂੰ। ਤੁਹਾਡੇ ਇੰਟਰਨੈਟ ਫ੍ਰੀਜ਼ ਹੋ ਗਿਆ ਚੌਹਾਨ ਸਾਹਿਬ, ਦੁਬਾਰਾ ਕਨੈਕਟ ਕਰਨ ਦੀ ਕੋਸ਼ਿਸ਼ ਕਰਦਾ। ਤੇਜ ਸੰਧੂ ਸਾਹਿਬ ਤੁਸੀਂ ਕੁਇਕਲੀ ਆਪਣੀ ਗੱਲ ਰੱਖੋ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਫਿਰ ਮੈਂ ਇੱਕ ਵਾਰ ਫਿਰ ਚੌਹਾਨ ਸਾਹਿਬ ਨੂੰ ਪਰਨਾ ਤੇਜ ਸੰਧੂ ਦਾ, ਡੱਬੀਆਂ ਵਾਲਾ ਪਰਨਾ ਤੇਜ ਸੰਧੂ ਦਾ। ਸੰਧੂ ਕੀ ਹਾਲ ਹੈ? ਠੀਕ ਆ ਜੀ, ਸਤਿ ਸ੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਦੱਸੋ ਜੀ? ਡੱਬੀਆਂ ਵਾਲਾ ਪਰਨਾ ਤੇ ਥੱਲੇ ਮੁੰਡਿਆਂ ਵਾਲੀ ਸ਼ਰਟ ਹੈ ਵੀ ਮੁੰਡਾ ਹੀ ਹੈ। ਚੌਹਾਨ ਸਾਹਿਬ ਆ ਗਏ, ਕੁਝ ਉਹਨਾਂ ਕੋ ਸ਼ੇਅਰ ਸੁਣ ਲਈਏ ਜੀ। ਚੌਹਾਨ ਸਾਹਿਬ ਦੁਬਾਰਾ ਕੋ ਸ਼ੇਅਰ ਸੁਣ ਲਈਏ। ठीक, हाँ जी चौहान साहब दोबारा सुनना चाहते थे, फ्रीज हो गया सी, फ्रीज हो गया दोबारा तो चौहान साहब। ਉਹ ਹਾਂ ਨੈਟ ਦੀ ਪ੍ਰੋਬਲਮ ਹੋ ਗਈ ਸੀ ਮੇਰੀ, ਜੀ ਮੈਂ ਬੰਦ ਕਰ ਦਿੱਤਾ ਤੇ ਜੀ ਸੁਣਨਾ ਚਾਹਾਂਗੇ ਜੀ ਦੁਬਾਰਾ। ਜੀ ਜੀ ਦੋਸਤਾਂ ਦੀ ਫਰਮਾਇਸ਼ ਹੈ ਕਿ ਜੀ ਦੁਬਾਰਾ ਸੁਣਨਾ ਚਾਹੁੰਦੇ ਨੇ ਜੀ। ਕੀ ਸੁਣਾਇਆ ਜਾਵੇ ਜੀ ਤੁਹਾਨੂੰ? ਨਹੀਂ ਜੀ, ਮੈਂ ਨਵੀਂ ਗਜ਼ਲ ਪਿਛਲੇ ਦਿਨਾਂ ਚ ਕੁਝ ਲਿਖੀ ਸੀ, ਇੱਕ ਨਵੀਂ ਗਜ਼ਲ, ਉਹ ਦੇਖੋ ਸ਼ੇਅਰ। डॉक्टर साहब नवी तो पहला आवाज किसने मारी, दोबारा सुनने की फरमाइश आई, कहते दोबारा सुननी है जी, और आई नहीं सी आवाज, नहीं सी आई ਉਹਦੀ, ਉਹ ਦੁਬਾਰਾ ਸੁਣਨਾ ਚਾਹੁੰਦੇ ਆ ਜੀ। ਮੇਰਾ ਇੰਟਰਨੈਟ ਬੰਦ ਹੋ ਗਿਆ ਸੀ, ਹੁਣ ਮੈਂ ਫੋਨ ਤੇ ਲਾਇਆ 4G ਜੀ ਤੇ ਜੀ। ਦਰਦ ਵਿੱਚ ਵੀ ਅਜਬ ਖੁਮਾਰੀ ਹੈ, दर्द ਵਿੱਚ ਵੀ ਅਜਬ ਖੁਮਾਰੀ ਹੈ, ਅਜਬ ਖੁਮਾਰੀ, ਇਹ ਨਸ਼ਾ ਹਰ ਨਸ਼ੇ ਤੇ ਭਾਰੀ ਹੈ, ਭਾਰੀ ਹੈ। शहर ता बेजुबान है सारा, शहर ता बेजुबान है सारा, आवाज किसने मारी है, आवाज वाह जी, वाह वाह, क्या बात, बहुत जबरदस्त जबरदस्त जबरदस्त। सब नफा सोच दे वफा दी जगह, इश्क भी हुन दुकानदारी है। वाह, जबरदस्त। इस दुनिया च आए हां जद तो, जिंदगी नाल बहस जारी है, जिंदगी बहस जारी है, ਜ਼ਬਰਦਸਤ। ਉਹ ਨਵੀਂ ਗਜ਼ਲ ਜ਼ਰੂਰ ਤੁਸੀਂ ਜਿੰਨੇ ਦਿਨ ਆਪਣੀ ਨਵੀਂ ਗਜ਼ਲ ਤਿਆਰੀ ਕਰਦੇ ਹੋ, ਤੇਜ ਸੰਧੂ ਸਾਹਿਬ ਨੂੰ ਸੁਣ ਲਈ ਜੀ। ਸੰਧੂ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਬਿਲਕੁਲ ਬਿਲਕੁਲ।
ਜੀ ਸੰਧੂ ਸੰਧੂ ਸਾਹਿਬ ਸਾਹਿਬ ਹਾਂਜੀ ਦੇਖੋ ਮੈਂ ਸੰਧੂ ਸਾਹਿਬ ਤੇ ਫੁੱਲ ਸਕਰੀਨ ਕਰਨੀ ਆ। ਸੰਧੂ ਸਾਹਿਬ ਬਣੇ ਅੱਜ ਮੁੰਡੇ ਹਾਂਜੀ ਸੁਣਾਓ ਜੀ ਸੰਧੂ ਸਾਹਿਬ। ਉਤੋਂ ਦੇਸੀ ਥੱਲਿਓਂ ਵਲੈਤੀ। ਢਿੱਲੋਂ ਸਾਹਿਬ ਅਜੇ ਆਪਣੀ ਇੰਨੀ ਉਮਰ ਨਹੀਂ ਹੋਈ, ਅਜੇ ਆਪਣੀ ਇੰਨੀ ਉਮਰ ਨਹੀਂ ਹੋਈ, ਆਪਾਂ ਮੁੰਡੇ ਖੁੰਡੇ ਹੀ ਆ, ਹੁਣੇ ਢੇਰੀ ਢਾਲੀ ਤੇ ਆਪਣੀ ਉਮਰ ਕਿਵੇਂ ਟੱਪੂ ਬਾਕੀ ਰਹਿੰਦੀ। ਕੋਈ ਗੱਲ ਨਹੀਂ, ਮੁੰਡਿਆਂ ਵਾਲੀ ਗੱਲ ਦਾ ਤਾਂ ਪਤਾ ਨਹੀਂ ਤੇ ਖੁੰਡੇ ਹੋ ਸਕਦਾ। ਅੱਛਾ ਜੀ, ਮੈਂ ਅਰੋੜਾ ਸਾਹਿਬ ਜੀ, ਜਿਹੜਾ ਅੱਗੇ ਗੱਲ ਚੱਲਦੀ ਸੀਗੀ ਵੀ ਅੱਜ ਕੱਲ ਜੇ ਲੋਕਾਂ ਨੂੰ, ਅੱਜ ਕੱਲ ਦੀ ਯੁਵਾ ਪੀੜ੍ਹੀ ਨੂੰ ਇਹ ਸ਼ਹਿਰੀ ਨਾਲ ਕਿਵੇਂ ਜੋੜਿਆ ਜਾਵੇ, ਕਿਉਂਕਿ ਸ਼ਹਿਰੀ ਕੁਝ ਇਹ ਜਿਹੜੇ ਸ਼ਹਿਰ ਆਪ ਢੇਰੀ ਢਾਹ ਗਏ ਆ, ਕਿਉਂਕਿ ਇਹਨਾਂ ਨੂੰ ਐਵੇਂ ਲੱਗਦਾ ਸਾਨੂੰ ਲੋਕ ਸੁਣਦੇ ਨਹੀਂ। ਹੁਣ ਤੁਸੀਂ ਇਹ ਸੋਚੋ ਵੀ 2.25 ਘੰਟਿਆਂ ਦਾ ਪ੍ਰੋਗਰਾਮ ਹੋ ਗਿਆ, ਲੋਕ ਸੁਣੀ ਜਾਂਦੇ ਆ ਨਾ ਜੀ, ਫਿਰ ਇਹ ਆਪ ਦਿਲ ਕਿਉਂ ਛੱਡਦੇ ਆ? ਕਿਉਂਕਿ ਦਿਲ ਇਹਨਾਂ ਨੂੰ ਨਹੀਂ ਛੱਡਣਾ ਚਾਹੀਦਾ, ਇਹਨਾਂ ਨੂੰ ਹੌਸਲਾ ਰੱਖਣਾ ਚਾਹੀਦਾ। ਜ਼ਰੂਰੀ ਨਹੀਂ ਵੀ ਸਾਰੇ ਲੋਕ ਸਿੱਧੂ ਮੂਸੇ ਵਾਲਾ ਹੀ ਸੁਣਦੇ ਆ, ਬਥੇਰੇ ਲੋਕ ਬੈਠੇ ਆ ਜਿਹੜੇ ਸਿੱਧੂ ਮੂਸੇ ਵਾਲੇ ਨੂੰ ਨਹੀਂ ਸੁਣਦੇ, ਤੇ ਬਥੇਰੇ ਹੈਗੇ ਆ ਜਿਹੜੇ ਬੱਬੂ ਮਾਨ ਨੂੰ ਵੀ ਸੁਣਦੇ ਆ। ਮੈਂ ਇੱਕ ਚੰਦ ਲੈਣਾ ਉਹਦੀਆਂ ਦੇਬੀ ਮਖਸੂਸਪੁਰੀ ਦੀਆਂ ਸੁਣਾਉਣਾ, ਉਹ ਵੀ ਸਾਡੇ ਯੁਵਾ ਪੀੜ੍ਹੀ ਦੇ ਹਿਸਾਬ ਨਾਲ, ਹੁਣ ਮੈਨੂੰ ਢਿੱਲੋਂ ਸਾਹਿਬ ਤਾਂ ਬਜ਼ੁਰਗ ਸਮਝਦੇ ਆ, ਤੇ ਯੁਵਾ ਪੀੜ੍ਹੀ ਦੇ ਹਿਸਾਬ ਨਾਲ ਬਹੁਤ ਸੋਹਣਾ ਸ਼ਾਇਰੀ ਕਰਦੇ ਆ, ਤੇ ਉਹਨਾਂ ਦੀਆਂ ਕੋਈ 4 ਲੈਣਾ, 2 ਮਿੰਟ ਟਾਈਮ ਲਊਂਗਾ ਜੀ। ਤੇ ਜਾਣਦੇ ਹਾਂ ਇਸ ਦੁਨੀਆ ਨੂੰ ਤੂੰ ਰਿਹਾ ਚਲਾ ਰੱਬਾ, ਅਸੀਂ ਕਿੰਨੇ ਵੇਖ ਨਾ ਸ਼ੁਕਰੇ ਹਾਂ ਤੈਨੂੰ ਛੱਡਿਆ ਦਿਲੋਂ ਭੁਲਾ ਰੱਬਾ। ਧਰਤੀ ਦੇ ਚੱਪੇ ਚੱਪੇ ਤੇ ਬ੍ਰਹਿਮੰਡੀ ਰਾਜ ਤੇਰਾ, ਤੇਰੇ ਹੁਕਮ ਤੇ ਦੁਨੀਆ ਵਸਦੀ ਏ, ਸਾਹ ਇੱਕ ਇੱਕ ਮੁਹਤਾਜ ਤੇਰਾ। ਕਾਇਨਾਤ ਦਾ ਮਾਲਕ ਇੱਕੋ ਤੂੰ ਹੈ, ਕਾਇਨਾਤ ਦਾ ਮਾਲਕ ਇੱਕੋ ਤੂੰ ਹੈ, ਅਸੀਂ ਰੱਖੇ ਤੇਰੇ ਨਾਮ ਬੜੇ, ਤੂੰ ਪਾ ਕੇ ਜਗਾਦੋਂ ਹੀ ਤੇਰੇ ਬੰਦਿਆਂ ਤੇ ਇਲਜ਼ਾਮ ਬੜੇ। ਤੇਰੇ ਤੱਕ ਇੱਕੋ ਜਾਂਦਾ ਏ, ਅਸੀਂ ਕਈ ਬਣਾ ਲਏ ਰਾਹ ਰੱਬਾ, ਅਸੀਂ ਕਿੰਨੇ ਵੇਖ ਨਾ ਸ਼ੁਕਰੇ ਹਾਂ ਤੈਨੂੰ ਛੱਡਿਆ ਦਿਲੋਂ ਭੁਲਾ ਰੱਬਾ। ਜੋ ਚੰਗਾ ਕੀਤਾ ਮੈਂ ਕੀਤਾ, ਜੋ ਚੰਗਾ ਕੀਤਾ ਮੈਂ ਕੀਤਾ, ਜੋ ਮਾੜਾ ਹੁੰਦਾ ਰੱਬ ਕਰਦਾ ਹੈ, ਕਰੇ ਕਾਣੀ ਵੰਡ ਹਮੇਸ਼ਾ ਹੀ, ਮੇਰੇ ਨਾਲ ਸਾੜਾ ਹੈ ਰੱਬ ਕਰਦਾ। ਸਾਨੂੰ ਮੰਗਦਿਆਂ ਨੂੰ ਸਬਰ ਨਹੀਂ, ਸਾਨੂੰ ਮੰਗਦਿਆਂ ਨੂੰ ਸਬਰ ਨਹੀਂ, ਨਹੀਂ ਰਹਿੰਦੇ ਵਿੱਚ ਰਜਾ ਰੱਬਾ, ਅਸੀਂ ਕਿੰਨੇ ਵੇਖ ਨਾ ਸ਼ੁਕਰੇ ਹਾਂ ਤੈਨੂੰ ਛੱਡਿਆ ਦਿਲੋਂ ਭੁਲਾ ਰੱਬਾ। ਸਾਡੇ ਚਿਹਰੇ ਦੇਖ ਇਨਸਾਨਾਂ ਦੇ, ਸਾਡੇ ਚਿਹਰੇ ਦੇਖ ਇਨਸਾਨਾਂ ਦੇ, ਇਨਸਾਨ ਵਾਲੀ ਬਾਤ ਨਹੀਂ, ਅਸੀਂ ਪੈਸੇ ਚੌਧਰ ਚੇਤੇ ਰੱਖੇ, ਪਰ ਰੱਖੀ ਚੇਤੇ ਆਪਣੀ ਔਕਾਤ ਨਹੀਂ। ਕੱਚਿਆਂ ਮਹਿਬੂਬਾਂ ਵਾਂਗ ਕੋਲ ਭੁੱਲ ਬੇਵਫਾ ਬੈਠੇ ਆ, ਨਾ ਤੇਰਾ ਬਸ ਲੈਣਾ ਕੀ ਅਸੀਂ ਆਪ ਖੁਦਾ ਬਣ ਬੈਠੇ ਆ, ਨਾ ਤੇਰਾ ਬਸ ਲੈਣਾ ਕੀ ਅਸੀਂ ਆਪ ਖੁਦਾ ਬਣ ਬੈਠੇ ਆ। ਨੇਕੀ ਤਾਂ ਭੁੱਲ ਕੇ ਹੋ ਜਾਵੇ ਪਰ ਛੱਡਦੇ ਨਹੀਂ ਗੁਨਾਹ ਕੋਈ, ਨੇਕੀ ਤਾਂ ਭੁੱਲ ਕੇ ਹੋ ਜਾਵੇ ਪਰ ਛੱਡਦੇ ਨਹੀਂ ਗੁਨਾਹ ਕੋਈ। ਗੁਨਾਹ ਰੱਬਾ ਅਸੀਂ ਕਿੰਨੇ ਵੇਖ ਨਾ ਸ਼ੁਕਰੇ ਹਾਂ ਤੈਨੂੰ ਛੱਡਿਆ ਦਿਲੋਂ ਭੁਲਾ ਰੱਬਾ। ਮੰਨਦੇ ਹਾਂ ਤੈਨੂੰ ਮਤਲਬ ਲਈ, ਮੰਨਦੇ ਹਾਂ ਤੈਨੂੰ ਮਤਲਬ ਲਈ, ਕਈ ਤਰ੍ਹਾਂ ਦੇ ਭੇਖ ਬਣਾਉਂਦੇ ਹਾਂ, ਤੇਰੀ ਓਟ 'ਚ ਆਪਣੀਆਂ ਹੱਟੀਆਂ ਪਏ ਚਲਾਉਂਦੇ ਹਾਂ, ਤੇਰੀ ਓਟ 'ਚ ਆਪਣੀਆਂ ਹੱਟੀਆਂ ਪਏ ਚਲਾਉਂਦੇ ਹਾਂ, ਲੋਕਾਂ ਦੇ ਪੈਸੇ ਨਾਲ ਈਮਾਨ ਵੀ ਆਪਣਾ ਖਾ ਛੱਡਿਆ। ਸੌਰੀ, ਤੇਰੇ ਨਾਂ ਤੇ ਲੋਕਾਂ ਨੂੰ ਅਸੀਂ ਆਪਣੇ ਪਿੱਛੇ ਲਾ ਛੱਡਿਆ, ਲੋਕਾਂ ਦੇ ਪੈਸੇ ਨਾਲ ਈਮਾਨ ਵੀ ਆਪਣਾ ਖਾ ਛੱਡਿਆ। ਤੂੰ ਓਲੇ ਕਰਕੇ ਬਚਿਆ ਏ, ਨਹੀਂ ਤਾਂ ਜਾਂਦੇ ਤੈਨੂੰ ਵੀ ਵੇਚ ਖਾ ਰੱਬਾ, ਅਸੀਂ ਕਿੰਨੇ ਨਾ ਸ਼ੁਕਰੇ ਹਾਂ ਜੋ ਛੱਡਿਆ ਤੈਨੂੰ ਭੁਲਾ ਰੱਬਾ। ਵਾਹ ਜੀ ਵਾਹ। ਨਹੀਂ ਇੱਛਾ ਤੈਨੂੰ ਪਾਉਣੇ ਦੀ, ਅਸੀਂ ਤਲਬਗਾਰ ਹਾਂ ਕੁਰਸੀ ਦੇ, ਨਹੀਂ ਇੱਛਾ ਤੈਨੂੰ ਪਾਉਣੇ ਦੀ, ਅਸੀਂ ਤਲਬਗਾਰ ਹਾਂ ਕੁਰਸੀ ਦੇ, ਅਸੀਂ ਉੱਪਰੋਂ ਉੱਪਰੋਂ ਤੇਰੇ ਹਾਂ, ਅੰਦਰੋਂ ਯਾਰ ਹਾਂ ਕੁਰਸੀ ਦੇ। ਇੱਜ਼ਤ ਭਾਵੇਂ ਰਹੇ ਨਾ ਕੋਈ, ਕੁਰਸੀ ਸਾਡੀ ਰਹਿ ਜਾਵੇ, ਕੁਰਸੀ ਸਣੇ ਕਿਤੇ ਰੱਬਾ ਨਜ਼ਰੀ ਸਾਡੀ ਪੈ ਜਾਵੇ, ਮਿੰਟ 'ਚ ਤੈਨੂੰ ਲਾ ਕੇ ਦਈਏ ਕੋਈ ਆਪਣਾ ਬੱਠਾ ਰੱਬਾ, ਅਸੀਂ ਕਿੰਨੇ ਨਾ ਸ਼ੁਕਰੇ ਹਾਂ ਤੈਨੂੰ ਛੱਡਿਆ ਦਿਲੋਂ ਭੁਲਾ ਰੱਬਾ। ਕਿਉਂਕਿ ਅੱਜ ਦਾ ਜਿਹੜਾ ਮਾਹੌਲ, ਰੱਬ ਕਿਹਦੇ ਯਾਦ ਹੈ? ਰੱਬ ਕਿਸੇ ਦੇ ਵੀ ਯਾਦ ਨਹੀਂਗਾ, ਸਾਰੇ ਕੋਈ ਮੇਰੇ ਵਰਗਾ ਪੈਸੇ ਪਿੱਛੇ ਭੱਜਿਆ ਫਿਰਦਾ, ਕੋਈ ਕੁਰਸੀ ਪਿੱਛੇ ਭੱਜਿਆ ਫਿਰਦਾ। ਇਸ ਕਰਕੇ ਮੈਂ ਤੁਹਾਡਾ 2 ਮਿੰਟ ਟਾਈਮ ਜ਼ਿਆਦਾ ਲੈ ਲਿਆ, ਮੈਂ ਮਾਫੀ ਚਾਹੁੰਦਾ। ਬਾਕੀ
ਢਿੱਲੋਂ ਸਾਹਿਬ, ਤੁਸੀਂ ਸਾਨੂੰ ਇੰਨਾ ਪਿਆਰ ਦਿੰਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਪ੍ਰੋਗਰਾਮ ਰਾਹੀਂ ਇੰਨਾ ਕੁ ਪੰਜਾਬੀਆਂ ਨੂੰ ਜੋੜਿਆ, ਇੰਨਾ ਕੁ ਪੰਜਾਬੀਆਂ ਨੂੰ ਤੁਸੀਂ ਜੋੜਿਆ ਵੀ ਪੰਜਾਬੀ ਸਮੁੱਚੀ ਕੌਮ ਤੁਹਾਡੀ ਕਰਜ਼ਦਾਰ ਰਹੂਗੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਪੰਜਾਬੀ ਦੇ ਹਿਸਾਬ ਨਾਲ ਮੈਨੂੰ ਬਾਬਾ ਜੀ ਦਾ, ਬਾਬਾ ਨਜਮੀ ਦਾ ਚੌਹਾਨ ਸਾਹਿਬ ਸ਼ੇਰ ਬੜਾ ਵਧੀਆ ਲੱਗਦਾ, ਮੈਂ ਆਪਣੇ ਲਾਇਆ ਵੀ ਆ। ਅੰਬਰਾਂ ਦਾ ਮੈਂ ਬੂਹਾ ਖੋਲ ਕੇ ਵੇਖਾਂਗਾ, ਅੰਬਰਾਂ ਦਾ ਮੈਂ ਬੂਹਾ ਖੋਲ ਕੇ ਵੇਖਾਂਗਾ, ਰੱਬ ਨਾਲ ਪੰਜਾਬੀ ਬੋਲ ਕੇ ਵੇਖਾਂਗਾ। ਤੋ ਪੰਜਾਬੀ ਨਾਲ ਥੋੜਾ ਜਿਹਾ ਪਿਆਰ, ਤੋਂ ਥੋੜਾ ਜਿਹਾ ਇੰਨਾ ਤਾਂ ਨਹੀਂ, ਸ਼ਾਇਰੀ ਦਾ ਨਹੀਂ ਇੰਨਾ ਨਹੀਂ ਵੱਲ, ਲੇਕਿਨ ਕੋਸ਼ਿਸ਼ ਕਰ ਲਈਦੀ ਆ ਥੋੜਾ ਬਹੁਤਾ ਤੁਹਾਡੇ ਕੋਲ ਜੋ ਸਿੱਖਿਆ ਮਿਲਦੀ, ਸਿੱਖਣ ਨੂੰ ਮਿਲਦਾ, ਉਹਦੇ ਵਿਹਾਰ ਤੇ ਕੁਝ ਨਾ ਕੋਈ ਗੱਲ ਅੱਗੇ ਤੋਰ ਲਈਦੀ ਹੈ। ਤੇ ਚੌਹਾਨ ਸਾਹਿਬ ਸਾਡੇ ਨਾਲ ਇੱਕ ਹੋਰ, ਇੱਕ ਮਿੰਟ ਮੈਂ ਇੱਕ ਸ਼ੇਰ ਤੁਹਾਨੂੰ ਸੁਣਾਉਣਾ। ਮੇਰੇ ਸ਼ੇਰ 'ਚ ਵੀ ਰੱਬ ਆਉਂਦਾ, ਕਿਤੇ ਕਿਤੇ ਆ ਜਾਂਦਾ ਵਿੱਚ ਵਿੱਚ, ਮੇਰਾ ਫਟ ਗਿਆ। ਹਾਂ, ਅਸੀਂ ਕਿ ਰੱਬਾ ਰਿਜ਼ਕ ਬਰਾਬਰ ਜੇਕਰ ਤੂੰ, ਰੱਬਾ ਰਿਜ਼ਕ ਬਰਾਬਰ ਲਿਖਦਾ ਜੇਕਰ ਤੂੰ, ਇੱਥੇ ਕੋਈ ਬੰਦਾ ਨਾ ਕਾਫਰ ਹੁੰਦਾ। ਆਵਾਜ਼ ਤੁਹਾਡੀ ਨਾ ਡਿਸਟੋਰਸ਼ਨ ਆ ਗਈ ਹੈ, ਸ਼ਾਇਦ ਦੁਬਾਰਾ ਡਿਸਟੋਰਸ਼ਨ ਆ ਗਈ, ਡਬਲ ਆਉਣ ਲੱਗੀ ਤੁਹਾਡੀ ਆਵਾਜ਼, ਡਬਲ ਆਉਣ ਲੱਗੀ। ਮੈਂ ਦੁਬਾਰਾ ਜੋੜਾਂ ਤੁਹਾਡੇ ਨਾਲ, ਫਿਰ ਸ਼ਾਇਦ ਠੀਕ ਹੋ ਜੇ। ਠੀਕ ਆ ਰਹੀ ਹੈ ਹੁਣ? ਚਲੋ ਤੁਸੀਂ ਦੁਬਾਰਾ ਜੁੜ ਜਾਓ, ਤੁਹਾਡੀ ਆਵਾਜ਼ ਡਬਲ ਆਉਣ ਲੱਗ ਗਈ ਹੈ। ਮੇਰਾ ਨਾਮ ਹੈ ਨਵੀਦ ਸੰਧੂ। ਨਵੀਦ ਜੀ ਵੈਲਕਮ। ਹਾਂਜੀ ਨਾਸਰ ਭਾਈ, ਸਲਾਮ ਬਹੁਤ ਜ਼ਿਆਦਾ ਜੀ। ਸੰਧੂ ਸਾਹਿਬ ਐਡੀ ਵੱਡੀ ਘੜੀ ਭਾਈ ਭਾਰ ਕਿਵੇਂ ਚੁੱਕਦੇ, ਗੁੱਟ ਸਕਦਾ ਨਹੀਂ ਤੁਹਾਡਾ? ਨਹੀਂ ਬਾਬੇ, ਗੌਰ ਨਾਲ ਵੇਖੋ ਜੀ, ਕੈਸੀ ਉਹਦੀ ਹੈਗੀ ਹੈ, ਇਹ ਤਾਂ ਬਹੁਤ ਹਲਕੀ ਜੀ ਹੈ ਜੀ। ਵੇਖਣ ਨੂੰ ਵੱਡੀ ਲੱਗਦੀ ਹੈ। ਵੇਖਣ ਨੂੰ ਵੱਡੀ ਲੱਗਦੀ ਹੈ ਜੀ, ਪਾਕਿਸਤਾਨ ਦੇ ਹਿਸਾਬ ਨਾਲ ਤਾਂ ਬਹੁਤ ਵੱਡੀ ਹੋਣੀ ਹੈ। ਇਹ ਹਟਦੇ ਨਹੀਂ ਜੀ, ਫੈਸਲਾਬਾਦੀ ਟੱਚ ਲਾ ਹੀ ਦਿੰਦੇ ਜਿੱਥੇ ਦਾ ਲੱਗਦਾ ਇਹਨਾਂ ਦਾ ਨਾ। ਇਹ ਬਿਲਕੁਲ ਪੱਕੇ ਫੈਸਲਾਬਾਦੀ ਹੈ ਜੀ, ਪੱਕੇ ਫੈਸਲਾਬਾਦੀ ਹੈ ਜੀ। ਉਹ ਕੋਈ ਨਹੀਂ, ਅਸੀਂ 2 ਮਿੰਟ ਵਾਸਤੇ ਆਣਾ, ਅਸੀਂ ਹੁਣ ਕਿਉਂ ਏਦਾਂ ਕਰਨਾ ਜੀ, ਹੈਗੇ ਤਾਂ ਅਸੀਂ ਫੈਸਲਾਬਾਦੀ ਆ। ਚੌਹਾਨ ਸਾਹਿਬ ਕਿੱਧਰ ਚਲੇ ਗਏ ਜੀ? ਮੈਂ ਚੌਹਾਨ ਸਾਹਿਬ ਫਿਕਸ ਕਰ ਰਹੇ ਆ ਗਏ। ਇੱਕ ਮੈਂ ਸ਼ੇਰ ਲਿਖਤਾ ਸੀਗਾ ਜੀ। ਜੀ ਹਾਂਜੀ ਸਰ ਜੀ, ਇਹ ਤਾਂ ਸਾਡੀ ਖੁਸ਼ਕਿਸਮਤੀ ਹੈ ਜੀ, ਤੁਹਾਨੂੰ ਸੁਣ ਲੈਣਾ, ਆਪਣੇ ਗਰੁੱਪ ਦੇ ਵਿੱਚ ਲਾਈਵ ਦੇਖ ਲੈਣਾ ਜੀ, ਇਹ ਤਾਂ ਸਾਡੀ ਖੁਸ਼ਕਿਸਮਤੀ ਹੈ ਜੀ, ਚੰਗੇ ਵਕਤ ਸਾਡੇ। ਮੈਂ ਸਰ ਜੀ ਇਹ ਨਾ ਇਸ ਤਰ੍ਹਾਂ ਤੁਹਾਡੀ ਪੋਇਟਰੀ ਸੁਣਦਿਆਂ ਹੋਇਆ ਇੱਕ ਲਾਈਨ ਲਿਖ ਦਿੱਤੀ ਸੀਗੀ। ਮੈਂ ਕੋਈ ਸ਼ਾਇਰ ਤਾਂ ਹੈ ਨਹੀਂਗਾ, ਤੁਹਾਡੇ ਸਾਰਿਆਂ ਨੂੰ ਸੁਣਨ ਵਾਲਿਆਂ ਦੇ ਨਜ਼ਰ ਕਰਦਾ ਜੀ, ਕਿ ਹੱਥ ਜੋੜ ਕੇ ਮਿੰਨਤਾਂ ਕਰਦਾ ਵਾਂ, ਨਾ ਪਰਤੇ ਵਰਕ 47 ਦੇ। ਹੱਥ ਜੋੜ ਕੇ ਮਿੰਨਤਾਂ ਕਰਦਾ ਵਾਂ, ਨਾ ਪਰਤੇ ਵਰਕ 47 ਦੇ। ਅੱਖਾਂ ਰੋਣਗੀਆਂ ਹੋ ਕੇ ਭਰਨਗੇ ਉਦਾਸ ਹੋਣਗਾ। ਸੌਰੀ ਮੈਂ ਐਕਚੁਅਲੀ ਹੁਣੀ ਲਿਖਿਆ ਸੀ, ਤਾਂ ਮੈਂ ਜ਼ਰਾ ਖਰਾਬ ਹੋ ਗਿਆ। ਕੋਈ ਗੱਲ ਨਹੀਂ, ਖਿਆਲ ਜੁਰਮਾਨਾ ਹੋ ਜਾਂਦਾ ਨਾ ਕਰ ਲਓ, ਕੋਈ ਨਹੀਂ, ਭਰ ਦਾਂਗੇ ਜੀ। ਈਦ ਆਏਗੀ, ਅਸੀਂ ਤੁਹਾਨੂੰ ਗਿਫਟ ਭੇਜ ਦਾਂਗੇ ਈਦ ਦਾ। ਹਾਂਜੀ ਆਉਣ ਦਿਓ। ਕਿ ਹੱਥ ਜੋੜ ਕੇ ਮਿੰਨਤਾਂ ਕਰਦਾ ਵਾਂ, ਨਾ ਪਰਤੇ ਵਰਕ 47 ਦੇ। ਅੱਖਾਂ ਰੋਸ਼ਨ ਦਿਲ ਹੋਸੀ ਉਦਾਸ ਤੇਰਾ, ਫਿਰ ਹੋ ਕੇ ਪਰਸੇ ਤੂੰ 47 ਦੇ। ਫਿਰ ਹੋ ਕੇ ਪਰਸੇ ਤੂੰ 47 ਦੇ। ਉਹ ਏਦਾਂ ਸੁਣਦਿਆਂ ਮਤਲਬ ਕਿ ਇੱਕ ਲਾਈਨ ਲਿਖ ਦਿੱਤੀ, ਮੈਂ ਕਿਹਾ ਵੀ ਦਿਲ ਚ ਆ ਗਈ, ਚਲੋ ਲਿਖ ਦਈਏ। ਇਹ ਤਾਂ ਪੋਇਟਰਾਂ ਦਾ ਕੰਮ ਹੈ ਜੀ, ਸਾਡਾ ਤਾਂ ਹੈਗਾ ਕੰਮ ਸੁਣਨਾ ਤੁਹਾਨੂੰ। ਤੇ ਇੱਕ ਤਾਂ ਜਾਂਦੇ ਜੇ ਇੱਕ ਨਜ਼ਰ ਤੁਹਾਡਾ ਮੂਡ ਵਧੀਆ ਕਰ ਦੇਵਾ। ਚਾਹ ਤੇ ਮੈਨੂੰ ਇੱਕ ਸ਼ੇਰ ਯਾਦ ਆ ਗਿਆ, ਕਹਿੰਦਾ ਕਿ ਚਾਹ ਦੀ ਨਹੀਂ ਸੀ ਚਾਹ ਸਾਨੂੰ। ਨਾਸਰ ਭਾਈ ਚਾਹ ਨਹੀਂ ਪੀ ਰਹੇ, ਨਾ ਅਰੋੜਾ ਸਾਹਿਬ ਚਾਹ ਪੀ ਰਹੇ ਆ। ਕਹਿੰਦਾ ਕਿ ਚਾਹ ਦੀ ਨਹੀਂ ਸੀ ਚਾਹ ਸਾਨੂੰ, ਉਹ ਚਾਹ ਵਾਲਿਆ ਚਾਹ ਤੇ ਲਾ ਛੱਡਿਆ। ਜਦੋਂ ਚਾਹ ਦੀ ਸਾਨੂੰ ਚਾਹ ਹੋਈ, ਚਾਹ ਵਾਲਿਆਂ ਚਾਹ ਦਾ ਹੀ ਚੁੱਲ੍ਹਾ ਚਾਹ ਛੱਡਿਆ। ਚਾਹ ਵਾਲਿਆਂ ਚਾਹ ਦਾ ਹੀ ਚੁੱਲ੍ਹਾ ਚਾਹ ਛੱਡਿਆ। ਕਿਆ ਬਾਤ ਹੈ ਸੰਧੂ ਸਾਹਿਬ। ਕੋਈ ਨਾ ਥੋੜੀ ਜਿਹੀ ਪ੍ਰੋਬਲਮ ਆ ਰਹੀ ਨੈਟਵਰਕ ਦੇ ਵਿੱਚ ਕੋਈ, ਤੇ ਹਾਂਜੀ ਆਵਾਜ਼ ਕਿਤੇ ਘੱਟ ਜਾਂਦੀ ਆ ਰਹੀ ਆ। ਹਾਂਜੀ ਥੈਂਕ ਯੂ ਬਹੁਤ ਜ਼ਿਆਦਾ ਜੀ ਤੁਹਾਡਾ ਆਨਲਾਈਨ ਲੈਣ ਲਈ ਜੀ। ਵਾਸਤੇ ਰਹੋ ਜੀ, ਥੈਂਕ ਯੂ ਬਹੁਤ ਸ਼ੁਕਰੀਆ। ਚੌਹਾਨ ਸਾਹਿਬ ਆਖਰੀ ਮਿੰਟ ਨੇ ਸਾਡੇ ਕੋਲ, ਤੁਸੀਂ ਜ਼ਰੂਰ ਸਾਨੂੰ ਦੱਸੋ, ਇਸ ਤੋਂ ਬਾਅਦ ਅਸੀਂ ਪ੍ਰੋਗਰਾਮ ਦਾ ਇਖਤਤਾਮ ਕਰਾਂਗੇ ਆਪਣੇ ਦਾ, ਕਿਉਂਕਿ 2 ਘੰਟੇ ਦਾ ਹੁੰਦਾ, 25 ਮਿੰਟ ਸਾਡੇ ਉੱਤੇ ਹੋ ਗਏ। ਐਵੇਂ ਆਂਦੇ ਵੀ ਸ਼ਾਇਦ ਸੁਣਦੇ ਨਹੀਂਗੇ, ਸਾਡਾ ਪ੍ਰੋਗਰਾਮ 25 ਮਿੰਟ ਉੱਤੇ ਹੋ ਚੱਲਾ। ਇਹ ਅਸਲ ਦੇ ਵਿੱਚ ਪ੍ਰੋਗਰਾਮ ਤੇ ਤੁਸੀਂ ਗਿੱਲ ਸਾਹਿਬ ਤੇ ਸਾਬਿਰ ਨਾਲ ਕਰ ਰਹੇ ਸੀਗੇ, ਮੈਂ ਤੇ ਐਵੇਂ ਫਸ ਗਿਆ ਵਿੱਚ ਆ ਕੇ ਖਾਮ ਖਾ। ਉਹ ਸਾਬਰ ਦਾ ਇੰਟਰਨੈਟ ਕਨੈਕਟ ਨਹੀਂ ਹੋਇਆ ਜੀ, ਉਦੋਂ ਇੰਟਰਨੈਟ ਦਾ ਪ੍ਰੋਬਲਮ ਆ ਗਿਆ, ਇਸ ਤੋਂ ਆਇਆ ਨਹੀਂ। ਮੈਂ ਤਾਂ ਸਾਡੀ ਖੁਸ਼ਕਿਸਮਤੀ ਤੁਸੀਂ ਆ ਗਏ। ਮੈਂ ਇਹੀ ਸੋਚ ਕੇ ਆਇਆ ਸੀ ਵੀ ਚਲੋ ਸਾਬਿਰ ਹੋਰਾਂ ਨਾਲ ਸੁਣਦੇ ਤੇ ਰਹੀਦਾ, ਉਹਨਾਂ ਨੂੰ ਵੀ ਚਲੋ ਥੋੜੀ ਬਹੁਤ ਗੱਲ ਕਰਾਂਗੇ, ਪਰ ਅੱਜ ਉਹ ਆ ਨਹੀਂ ਸਕੇ।
ਗਿੱਲ ਸਾਹਿਬ ਨੂੰ ਤੇ ਮਿਲਦੇ ਰਹੀਦਾ ਆਮ ਵੀ ਇੱਥੇ ਅਸੀਂ। ਚਲੋ ਜੀ ਹੁਣ ਤੁਹਾਡੇ ਤੇ ਮਾਈਕ। ਚਲੋ ਮੈਂ ਇੱਕ ਗਜ਼ਲ ਸੁਣਾਉਣਾ, ਫਿਰ ਆਪਾਂ ਉਸ ਤੋਂ ਬਾਅਦ ਖਤਮ ਕਰਦੇ ਹਾਂ। ਹਾਂਜੀ। ਇੱਕ ਸਬਰ ਦੇ ਬਿਨ ਹੋਰ ਚਾਰਾ ਵੀ ਨਹੀਂ, ਸਬਰ ਦੇ ਬਿਨ ਹੋਰ ਚਾਰਾ ਵੀ नहीं, सबर करके पर गुजारा भी नहीं। वाह वाह। सबर दे बिन होर चारा भी नहीं, सबर करके पर गुजारा भी नहीं, और इश्तिहारां विच तां आई है बहार, इश्तिहारां विच तां आई है बहार, बाग विच इसदा इशारा भी नहीं। वाह बहुत खूब। इश्तिहारां आगे अरोड़ा साहब बैठी है जी, दोबारा शुरू करा मैं। नहीं बैठी है जी। अच्छा, सबर दे बिन होर चारा भी नहीं, सबर दे बिन होर चारा भी नहीं, सबर करके पर गुजारा भी नहीं, इश्तिहारां विच तां आई है बहार, बाग विच इसदा इशारा भी नहीं, और हिजर ने मैनू जिवें है चीरिया, जिवें हिजर ने मैनू जिवें है चीरिया, चीरदा रुखां नू आरा भी नहीं, चीरदा रुखां नू आरा भी नहीं। बहुत खूब, बहुत खूब। हिजर ने मैनू जिवें है चीरिया, चीरदा रुखां नू आरा भी नहीं, और होर दावेदार ने मेरे कई, होर दावेदार ने मेरे कई, होर दावेदार ने मेरे कई, मैं तेरे हिस्से च सारा भी नहीं। ओह जबरदस्त जबरदस्त। होर दावेदार ने मेरे कई, मैं तेरे हिस्से च सारा भी नहीं, और जाब्ते हुंदे ने नदियां वास्ते, जाब्ते हुंदे ने नदियां वास्ते, जाब्ते हुंदे ने नदियां वास्ते, प्यास दा कोई किनारा भी नहीं। किनारा भी नहीं। वाह जी वाह। बहुत खूब। जाब्ते हुंदे ने नदियां वास्ते, प्यास दा कोई किनारा भी नहीं, और साफ कर दिता बड़ा कुछ वक्त ने, साफ कर दिता बड़ा कुछ वक्त ने, दिल च हुण बहुता खलारा भी नहीं। बहुत खूब। क्या बात क्या बात क्या बात, जबरदस्त। चलो ਇਸ ਨਾਲ ਆਪਾਂ ਵਿਦਾ ਲੈਣੇ, ਹੁਣ ਬੜਾ ਟਾਈਮ ਹੋ ਗਿਆ ਉੱਪਰ ਦੀ, ਲੋਕ ਵੀ ਅੱਕ ਜਾਣਗੇ ਨਹੀਂ ਸਾਡੇ ਤੋਂ। ਬਲਜਿੰਦਰ ਜੀ ਹੋਰ ਜਿੰਨੇ ਵੀ ਦੋਸਤ ਸੁਣਦੇ ਨੇ ਸਾਨੂੰ, ਅਸੀਂ ਕੋਈ ਸਟੇਜ ਵਾਲਾ ਕੰਮ ਸਾਡਾ ਕੋਈ ਨਹੀਂ, ਅਸੀਂ ਕੋਈ ਕੀ ਕਹਿੰਦੇ ਮਨਕਬਤ ਵਾਲੇ ਕੋਈ ਨਹੀਂ, ਅਸੀਂ ਸ਼ਾਇਰ ਕੋਈ ਨਹੀਂ, ਲੇਕਿਨ ਕੋਸ਼ਿਸ਼ ਕੀਤੀ ਆ ਵੀ ਸਾਰਿਆਂ ਨੂੰ ਇਕੱਠੇ ਕਰਕੇ ਸਾਂਝੀ ਸੱਚ। ਆਪਣੇ ਇੱਕ ਦੋਸਤ ਆਏ ਸੀ ਹੁਣੇ, ਕਹਿੰਦੇ ਸੀ ਕਵੀ ਆਪ ਜ਼ਿੰਮੇਵਾਰ ਨੇ ਇਸ ਗੱਲ ਦੇ ਕਿ ਲੋਕ ਸੁਣਦੇ ਨਹੀਂ ਹੈਗੇ। ਮੈਨੂੰ ਪਾਤਰ ਸਾਹਿਬ ਦੀਆਂ ਲਾਈਨਾਂ ਯਾਦ ਆ ਰਹੀਆਂ ਸੀ ਦੋ ਚਾਰ, ਤੁਸੀਂ ਦੇਖੋ ਖੁੱਲੀ ਕਵਿਤਾ, ਪਰ ਉਹਦੇ ਚ ਰਿਦਮ ਵੀ ਦੇਖੋ ਔਰ ਉਹ ਚ ਵਿਅੰਗ ਵੀ ਦੇਖੋ ਕਿ ਮੇਰੀ ਮਾਂ ਨੂੰ ਮੇਰੀ ਕਵਿਤਾ ਸਮਝ ਨਾ ਆਈ, ਭਾਵੇਂ ਮੇਰੀ ਮਾਂ ਬੋਲੀ ਵਿੱਚ ਲਿਖੀ ਹੋਈ ਸੀ। ਮੇਰੀ ਮਾਂ ਨੂੰ ਮੇਰੀ ਕਵਿਤਾ ਸਮਝ ਆਈ, ਭਾਵੇਂ ਮੇਰੀ ਮਾਂ ਨੂੰ ਮੇਰੀ ਕਵਿਤਾ ਸਮਝ ਨਾ ਆਈ, ਭਾਵੇਂ ਮੇਰੀ ਮਾਂ ਬੋਲੀ ਵਿੱਚ ਲਿਖੀ ਹੋਈ ਸੀ। ਉਹ ਤਾਂ ਬਸ ਇੰਨਾ ਹੀ ਸਮਝੀ ਪੁੱਤ ਦੀ ਰੂਹ ਨੂੰ ਦੁੱਖ ਹੈ ਕੋਈ, ਉਹ ਤਾਂ ਬਸ ਇੰਨਾ ਹੀ ਦੀ ਰੂਹ ਨੂੰ ਦੁੱਖ ਹੈ ਕੋਈ, ਉਹ ਤਾਂ ਬਸ ਇੰਨਾ ਹੀ ਸਮਝੀ ਪੁੱਤ ਦੀ ਰੂਹ ਨੂੰ ਦੁੱਖ ਹੈ ਕੋਈ। ਮੇਰੀ ਮਾਂ ਨੇ ਕਾਗਜ਼ ਚੁੱਕ ਸੀਨੇ ਨੂੰ ਲਾਇਆ, ਸ਼ਾਇਦ ਏਦਾਂ ਹੀ ਨੇੜੇ ਹੋਵੇ ਕੁਝ ਮੇਰਾ ਜਾਇਆ। ਇਹ ਦੇਖੋ ਵੀ ਛੋਟੀ ਜਿਹੀ ਕਵਿਤਾ ਕਿੱਡੀ ਖੂਬਸੂਰਤ ਔਰ ਕਿੱਡਾ ਵਿਅੰਗ ਔਰ ਕਿੱਡਾ ਰਿਦਮ ਹੈ ਇਹਦੇ ਵਿੱਚ। ਔਰ ਸਾਡੇ ਕਵੀਆਂ ਨੇ ਆਪ ਹੀ ਦੂਰ ਕਰ ਲਏ ਸਰੋਤੇ ਬੁਝਾਰਤਾਂ ਪਾ ਪਾ ਕੇ, ਜਿਹੜੀ ਮੈਂ ਪਹਿਲਾਂ ਗੱਲ ਕੀਤੀ ਹੈ। ਹੁਣ ਪਾਕਿਸਤਾਨ ਵਾਲੇ ਤੇ ਅਜੇ ਬੰਦੇ ਠੀਕ ਨੇ, ਉਹਨਾਂ ਦੀ ਗੱਲ ਕਮਿਊਨੀਕੇਟ ਹੁੰਦੀ ਹੈ, ਪਰ ਸਾਡੇ ਬੰਦੇ ਜ਼ਿਆਦਾ ਪੜ੍ਹ ਲਿਖ ਕੇ ਇੱਧਰ ਵਾਲੇ ਨੇ ਜਿਹੜੇ ਗਿੱਲ ਸਾਹਿਬ ਕਹਿ ਰਹੇ ਸੀ ਜੀ, ਹਾਂ, ਤੇ ਉਹ ਭਾਸ਼ਾ ਦਾ ਵੀ ਬਹੁਤ ਫਰਕ ਪੈ ਗਿਆ। ਸੰਸਕ੍ਰਿਤ ਹਿੰਦੀ ਸਾਡੇ ਵਿੱਚ ਜ਼ਿਆਦਾ ਆ ਗਈ, ਉਰਦੂ ਸਾਨੂੰ ਓਪਰੀ ਜ਼ੁਬਾਨ ਲੱਗਣ ਲੱਗ ਗਈ, ਜੇ ਕਿ ਸਾਡੀ ਆਪਣੀ ਜ਼ੁਬਾਨ ਸੀਗੀ। ਹੁਣ ਮੇਰੀ ਜਿਹੜੀ ਜ਼ੁਬਾਨ ਹੈ ਉਹਦੇ ਵਿੱਚ ਕਈ ਲਫ਼ਜ਼ ਆ ਜਾਂਦੇ ਉਰਦੂ ਦੇ, ਸਹਿ ਸੁਭਾਅ ਆ ਜਾਂਦੇ ਨੇ, ਕਿਉਂਕਿ ਮੈਂ ਘਰੋਂ ਸਿੱਖੇ ਨੇ, ਸਾਡੀ ਸਕੂਲਿੰਗ ਇਹੋ ਜਿਹੀ ਹੋਈ ਹੈ। ਔਰ ਅੱਜ ਕੱਲ੍ਹ ਜਿਹੜੇ, ਮੈਂ ਪਹਿਲਾਂ ਵੀ ਜਾਵੇਦ ਅਖਤਰ ਹੋਰਾਂ ਦਾ ਜ਼ਿਕਰ ਕੀਤਾ ਸੀ, ਬੜੀਆਂ ਸਿਆਣੀਆਂ ਗੱਲਾਂ ਕਰਦੇ ਨੇ, ਕਦੇ ਜਿਹੜੀ ਨਵੀਂ ਜਨਰੇਸ਼ਨ ਹੈ ਜਿਹੜੇ ਸਕੂਲਾਂ 'ਚ ਪੜ੍ਹ ਰਹੀ ਹੈ ਇੰਗਲਿਸ਼ ਸਕੂਲਾਂ ਦੇ ਵਿੱਚ, ਉਹਨਾਂ ਤੋਂ ਕੀ ਤਵੱਕੋ ਰੱਖਦੇ ਹੋ ਤੁਸੀਂ ਜ਼ੁਬਾਨ ਦੀ? ਜੀ, ਉਹਨਾਂ ਨੂੰ ਪਤਾ ਹੀ ਨਹੀਂ। ਜੋ ਉਹਨਾਂ ਨੇ ਪੜ੍ਹਿਆ ਉਹ ਤੁਹਾਨੂੰ ਪਰੋਸੀ ਜਾ ਰਹੇ ਨੇ। ਫਿਲਮੀ ਗੀਤਾਂ ਦੇ ਵਿੱਚ ਜਿਸ ਤਰ੍ਹਾਂ ਦਾ ਮਿਊਜ਼ਿਕ ਆ ਰਿਹਾ ਹੈ, ਜਿਸ ਤਰ੍ਹਾਂ ਦੇ ਗੀਤ ਲਿਖੇ ਜਾ ਰਹੇ ਨੇ, ਪਹਿਲਾਂ ਸਾਡੇ ਕੋਲ ਫਿਲਮਾਂ ਦੇ ਵਿੱਚ ਜਿਹੜੇ ਲਿਖਣ ਵਾਲੇ ਸੀ ਕਿੱਡੇ ਵੱਡੇ ਨਾਂ ਸੀਗੇ, ਕਿਤੇ ਸਾਹਿਰ ਸੀ, ਕੈਫੀ ਆਜ਼ਮੀ ਸੀ, ਮਜਰੂ ਸੁਲਤਾਨਪੁਰੀ ਸੀ, ਪਤਾ ਨਹੀਂ ਕਿੱਡੇ ਕਿੱਡੇ ਨਾਂ ਸੀਗੇ ਸਾਡੇ ਕੋਲ। ਹੁਣ ਹਰ ਬੰਦਾ ਹੁਣ ਅੱਜ ਕੱਲ੍ਹ ਹਰ ਬੰਦਾ ਸ਼ਾਇਰ ਬਣਿਆ ਹੋਇਆ ਫਿਲਮ ਦੇ ਵਿੱਚ। ਪਹਿਲੇ ਦੌਰ ਵਿੱਚ ਜਿਹੜੇ ਫਿਲਮੀ ਸ਼ਾਇਰ ਸਨ ਉਹ ਅਦਬੀ ਸ਼ਾਇਰੀ ਨਹੀਂ ਲਿਖਦੇ ਸੀ, ਫਿਲਮੀ ਸ਼ਾਇਰੀ ਲਿਖਦੇ ਸੀ। ਸੋ ਅਦਬੀ ਸ਼ਾਇਰੀ ਦਾ ਜਿਹੜਾ ਅਸਰ ਸੀ ਉਹ ਫਿਲਮੀ ਦੇ ਥੋੜਾ ਉਹ ਨਜ਼ਰ ਆਉਂਦਾ ਸੀ। ਇਸੇ ਕਰਕੇ ਜਿਹੜੇ ਪੁਰਾਣੇ ਗੀਤ ਨੇ ਉਹਨਾਂ ਦੀ ਉਮਰ ਲੰਬੀ ਹੈ, ਕਿਉਂਕਿ ਉਹਨਾਂ 'ਚ ਸ਼ਾਇਰੀ ਹੈ। ਲੋਕਾਂ ਨੂੰ ਸ਼ਾਇਰੀ ਯਾਦ ਰਹਿੰਦੀ ਹੈ, ਬਾਕੀ ਤੇ ਗੀਤ ਚੱਲਦੇ ਹੀ ਰਹਿੰਦੇ ਨੇ। ਅੱਜ ਕੱਲ੍ਹ ਜਿਹੜੇ ਗੀਤ ਉਹਨਾਂ 'ਚ ਮਿਊਜ਼ਿਕ ਦਾ ਹੀ ਢੋਲ ਢਮੱਕਾ ਹੁੰਦਾ, ਉਹ ਹਫ਼ਤਾ 10 ਦਿਨ 15 ਦਿਨ ਚੱਲਦਾ ਗੀਤ, ਉਸ ਤੋਂ ਬਾਅਦ ਖਤਮ ਕਹਾਣੀ ਉਹਦੀ।
ਵਿਆਹ ਸ਼ਾਦੀਆਂ 'ਚ ਵੱਜਣ ਜੋਗਾ ਰਹਿ ਜਾਂਦਾ ਬਸ ਉਹ। ਮੈਨੂੰ ਕਿਤੇ ਚੌਹਾਨ ਸਾਹਿਬ, ਮੈਨੂੰ ਕਿਤੇ ਕਿਤੇ ਥੋੜੀ ਥੋੜੀ ਉਮੀਦ ਹੈ, ਕੁਝ ਸਾਡੇ ਕੋਲ ਹੋਰ ਅਜੇ ਵੀ ਲਿਖਾਰੀ ਬੱਚੇ, ਵਰੁਣ ਗਰੋਵਰ ਵਰਗੇ ਜਿਹੜੇ ਨੌਜਵਾਨ ਸ਼ਾਇਰ ਜਿਹੜੇ ਲਿਖ ਰਹੇ ਨੇ, ਇਹ ਮੋਹ ਨਹੀਂ, ਉਸ ਕਿਸਮ ਦੇ ਕੁਝ ਬੱਚੇ ਜਿਹੜੇ ਆਪਣੇ ਜਿਹੜੇ ਅਦਬੀ ਫੀਲਡ ਦੇ ਵਿੱਚ ਨੇ ਬੰਦੇ, ਬੱਚੇ ਪੜ੍ਹ ਰਹੇ ਨੇ, ਲਿਖ ਰਹੇ ਨੇ, ਉਹ ਤਾਂ ਬਹੁਤ ਅੱਛਾ ਲਿਖ ਰਹੇ ਨੇ। ਅਸੀਂ ਪਹਿਲਾਂ ਸਾਡੇ ਨਾਲ ਪਹਿਲੀ ਜਨਰੇਸ਼ਨ ਸੀ, ਗਿੱਲ ਹੋ ਰਹੀ ਸੀ, ਉਸ ਤੋਂ ਪਹਿਲਾਂ ਮੇਰੇ ਫਾਦਰ ਜੀ, ਉਹਨਾਂ ਨੇ ਗੱਲ ਕੀਤੀ ਹੈ ਰਣਧੀਰ ਸਿੰਘ ਚੰਦ, ਜਗਤਾਰ, ਸ਼ਿਵ ਕੁਮਾਰ, ਇਹ ਸਾਰੀ ਉਹ ਸੀਗੀ ਜਨਰੇਸ਼ਨ। ਉਸ ਤੋਂ ਬਾਅਦ ਸਾਡੀ ਆਈ, ਥੋੜੀ ਜਿਹੀ ਹੋਰ ਘਟ ਗਈ ਉਹਨਾਂ ਨਾਲੋਂ, ਕਿਉਂਕਿ ਸਾਡੇ ਕੋਲ ਉਰਦੂ ਨਹੀਂ ਸੀ, ਉਹਨਾਂ ਕੋਲ ਉਰਦੂ ਵੀ ਸੀ ਪਹਿਲੀ ਪੀੜ੍ਹੀ ਕੋਲੇ। ਹੁਣ ਜਿਹੜੇ ਨਵੇਂ ਆ ਰਹੇ ਨੇ ਸਾਡੇ ਕੋਲ, ਬਿਲਕੁਲ ਹੀ ਟੁੱਟਦੇ ਜਾ ਰਹੇ ਆ ਜ਼ੁਬਾਨ ਨਾਲੋਂ, ਪਰ ਜਿਹੜੇ ਕੋਸ਼ਿਸ਼ ਕਰਦੇ ਨੇ ਕੁਝ ਨਵੇਂ ਬੰਦੇ, ਸਾਡੇ ਕੋਲੇ ਨਵੇਂ ਸ਼ਾਇਰ ਬਹੁਤ ਅੱਛੇ ਨੇ, ਗਜ਼ਲ ਦੇ ਵੀ ਔਰ ਨਜ਼ਮ ਦੇ ਵੀ। ਜੀ, ਪਰ ਬਹੁਤ ਸ਼ੁਕਰੀਆ ਜੀ, ਮੈਂ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦਾ। ਮੈਂ ਇਹਨਾਂ ਨੂੰ ਕਹਿ ਰਿਹਾ ਸੀ, ਨਾਸਿਰ ਹੋਰਾਂ ਨੂੰ, ਮੈਂ ਕਿਹਾ ਪ੍ਰੋਗਰਾਮ ਕਿਸੇ ਹੋਰ ਤੇ ਕਰਨਾ ਸੀ, ਸਾਰਾ ਮੇਰੇ ਨਾਲ ਹੀ ਨਿਬੇੜ ਲਿਆ ਤੁਸੀਂ ਅੱਜ। ਬਹੁਤ ਸ਼ੁਕਰੀਆ ਜੀ। ਇਹ ਸਾਡਾ ਇਸ ਤਰ੍ਹਾਂ ਹੀ ਆ, ਸਾਡਾ ਇਸ ਤਰ੍ਹਾਂ ਹੀ ਤੀਰ ਜਿੱਧਰ ਨੂੰ ਚੱਲ ਜੇ ਚੱਲ ਗਿਆ। ਬਹੁਤ ਸ਼ੁਕਰੀਆ ਤੁਹਾਡਾ ਚੌਹਾਨ ਸਾਹਿਬ। ਲੋਕ ਗਾਲਾਂ ਕੱਢਦੇ ਹੋਣੇ ਵੀ ਸਾਬਿਰ ਆਇਆ ਨਹੀਂ, ਬੰਦਾ ਕੌਣ ਆ ਗਿਆ। ਨਹੀਂ ਡਾਕਟਰ ਸਾਹਿਬ, ਗੱਲ ਇਸ ਤਰ੍ਹਾਂ ਕੀ ਹੈ ਜੀ ਕਿ ਅਸੀਂ ਜਿਹੜੀ ਨਾ ਸਾਥ ਹੈਗੀ ਹੈ, ਸਾਥ ਜਦੋਂ ਨਾਮ ਹੀ ਇਸੇ ਕਰਕੇ ਸਾਥ ਹੈ ਕਿ ਸਾਰੇ ਕੋਈ ਆ ਸਕਦਾ ਆਪਣੀ ਬਾਤ ਪਾਵੇ, ਆ ਗਿਆ ਉਹਦੀ ਬਾਤ ਹੈ, ਜਿਹੜਾ ਨਹੀਂ ਆਇਆ ਤੇ ਉਹ ਨਹੀਂ ਹੈ, ਬਸ ਤੁਸੀਂ ਆਏ। ਮੇਰਾ ਉਧਰ ਲੋਕ ਨਾਚਾਂ ਵਾਲੇ ਦਿਨ ਵੀ ਜੋੜਨ ਨੂੰ ਜੀ ਕਰ ਰਿਹਾ ਸੀ, ਕਿਉਂਕਿ ਲੋਕ ਨਾਚਾਂ ਦੇ ਵਿੱਚ ਬਹੁਤ ਟੱਕਰਾਂ ਮਾਰੀਆਂ, ਤੁਹਾਨੂੰ ਪਤਾ ਹੈ, ਔਰ ਲੋਕ ਨਾਚ ਹੀ ਹੈ ਜਿਹਦੇ ਕਰਕੇ ਮੇਰੀ ਦਿੱਲੀ 'ਚ ਜੜ ਲੱਗੀ ਸੀ ਖਾਲਸਾ ਕਾਲਜ ਦੇ ਵਿੱਚ। ਅੱਛਾ, ਜਿਹੜਾ ਪਰ ਉਸ ਦਿਨ ਮੇਰਾ, ਮੈਂ ਤੁਹਾਡੇ ਕੋਲ ਮਾਫੀ ਚਾਹੁੰਦਾ, ਤੁਹਾਡੀ ਗੱਲ ਕਰ ਰਿਹਾ, ਉਸ ਦਿਨ ਮੇਰਾ ਲਿੰਕ ਜੁੜ ਨਹੀਂ ਸਕਿਆ ਤੁਹਾਡੇ ਨਾਲ, ਮੈਂ ਇਹਦੇ ਤੇ ਟਰਾਈ ਕਰਦਾ ਰਿਹਾ, ਤੁਸੀਂ ਲਿੰਕ ਭੇਜੇ ਪਰ ਬਣੀ ਨਹੀਂ ਗੱਲ ਉਦੋਂ। ਚੌਹਾਨ ਸਾਹਿਬ ਭੰਗੜੇ ਦੇ ਬੜੇ ਵੱਡੇ ਉਸਤਾਦ ਨੇ, ਪਿਛਲੇ ਲੰਬੇ ਅਰਸੇ ਤੋਂ, ਕਰੀਬ 22-25 ਸਾਲਾਂ ਤੋਂ ਇਹ ਦਿੱਲੀ ਦੇ ਖਾਲਸਾ ਕਾਲਜ ਵਿੱਚ ਭੰਗੜੇ ਦੇ ਉਸਤਾਦ ਨੇ, ਕੋਚ ਨੇ, ਪੰਜਾਬੀ ਦੇ ਪ੍ਰੋਫੈਸਰ ਹੋਣ ਦੇ ਨਾਲ ਨਾਲ। ਮੈਨੂੰ ਹੁਣ 33 ਸਾਲ ਹੋ ਗਏ ਸਰਬਜੀਤ, ਖਾਲਸਾ ਕਾਲਜ। ਚੌਹਾਨ ਜੀ ਹੁਣ ਆਨਲਾਈਨ ਸਾਡੀ ਵੀ ਕਲਾਸ ਕੇ ਦਿਨ ਲੈ ਲਓ, ਇੱਥੇ ਪਾਕਿਸਤਾਨ ਤੁਹਾਨੂੰ ਵੀ ਭੰਗੜਾ ਸਿਖਾ ਦਿਓ। ਮੇਰਾ ਤਾਂ ਸਟੂਡੈਂਟ ਰਿਹਾ, ਇਹ ਮੇਰਾ ਉਸਤਾਦ ਹੈ, ਥੋੜਾ ਡਰ ਕੇ ਗੱਲ ਕਰੀਦੀ ਆ। ਮੈਂ ਕਈ ਪਾਸੇ ਭੰਗੜਾ ਹੁੰਦਾ ਸੀ, ਥੀਏਟਰ ਵੀ ਸੀਗਾ, ਭੰਗੜਾ ਵੀ ਸੀਗਾ, ਪੋਇਟਰੀ ਤਾਂ ਚੱਲੀ ਜਾਂਦੀ ਸੀ ਨਾਲ ਨਾਲ ਜੀ। ਚਲੋ ਬਹੁਤ ਸ਼ੁਕਰੀਆ ਚੌਹਾਨ ਸਾਹਿਬ ਤੁਹਾਡਾ। ਸਾਡੇ ਨਾਲ ਦੋਸਤ ਹੋਰ ਨੇ, ਇਹਨਾਂ ਦਾ ਕਮੈਂਟ ਇੱਕ ਲੈ ਲਈਏ ਤੇ ਇਸ ਤੋਂ ਬਾਅਦ ਅਸੀਂ ਪ੍ਰੋਗਰਾਮ ਖਤਮ ਕਰਾਂਗੇ, ਕਿਉਂਕਿ 2 ਘੰਟੇ 32 ਮਿੰਟ ਹੋ ਗਿਆ। ਠੀਕ ਹੈ ਜੀ, ਠੀਕ ਹੈ। ਹਾਂਜੀ ਭਾਜੀ, ਬਹੁਤ ਮਿਹਰਬਾਨੀ। ਥੈਂਕ ਯੂ ਜੀ। ਜੀ ਵਾਲੇਕੁਮ ਅਸਲਾਮ, ਕੀ ਹਾਲ ਹੈ ਜੀ? ਠੀਕ ਠਾਕ? ਬਹੁਤ ਵਧੀਆ ਜੀ, ਵਧੀਆ। ਨਾਂ ਤੁਹਾਡਾ ਨਹੀਂ ਪੜਿਆ ਜਾ ਰਿਹਾ, iPost@live ਲਿਖਿਆ। ਹਾਂਜੀ, ਮੇਰਾ ਨਾਂ ਹੈਗਾ ਗੁਲ ਅਹਿਮਦ ਗੁਲ, ਤੇ ਮੈਂ ਇੱਥੇ ਗਲਾਸਗੋ ਬਰਤਾਨੀਆ ਦੇ ਵਿੱਚ ਹੁੰਦਾ ਵਾਂ, ਤੇ ਤਾਲੁਕ ਮੇਰਾ ਪਾਕਿਸਤਾਨ ਤੋਂ ਹੈ, ਤੇ ਮੈਂ ਕੋਈ ਤਕਰੀਬਨ 18 ਸਾਲ ਤੋਂ ਇੱਥੇ ਹੈਗਾ। ਤੇ ਮੈਂ ਤੁਹਾਡਾ ਪ੍ਰੋਗਰਾਮ ਮੇਰਾ ਇੱਥੇ, ਤੇ ਉਹਨੇ ਮੈਨੂੰ ਦੱਸਿਆ ਕਿ ਤੁਹਾਡਾ ਪੰਜਾਬੀ ਦਾ ਪ੍ਰੋਗਰਾਮ ਬੜਾ ਜ਼ਬਰਦਸਤ ਹੁੰਦਾ ਹੈ, ਤੇ ਮੈਂ ਪਿਛਲੇ ਦਿਨਾਂ 'ਚ ਤੁਹਾਡਾ ਦੇਖਿਆ ਵੀ ਨਾ, ਲਾਈਵ 'ਚ ਨਹੀਂ ਦੇਖਿਆ, ਲੇਕਿਨ ਤੁਹਾਡੇ ਕੋਈ ਪਿਛਲੇ ਕਲਿੱਪ ਮੈਂ ਦੇਖੇ ਤੇ ਮੈਨੂੰ ਬਹੁਤ ਮਜ਼ਾ ਆਇਆ, ਔਰ ਬਹੁਤ ਹੀ ਅੱਛਾ ਤੁਸੀਂ ਪ੍ਰੋਗਰਾਮ ਇਹ ਮੈਨੇਜ ਕੀਤਾ ਹੈ, ਦੋਨਾਂ ਪੰਜਾਬਾਂ ਨੂੰ ਮਿਲਾਇਆ ਹੈ, ਤੇ ਬਹੁਤ ਹੀ ਸਾਡੀ ਮਾਲੂਮਾਤ 'ਚ ਇਜ਼ਾਫਾ ਹੋਇਆ, ਤੇ ਮੈਨੂੰ ਸ਼ੌਕ ਹੋਇਆ ਕਿ ਮੈਂ ਵੀ ਇਹਦੇ ਵਿੱਚ ਸ਼ਿਰਕਤ ਕਰਾਂ। ਤੇ ਮੇਰੀ ਖੁਸ਼ਕਿਸਮਤੀ ਕਿ ਤੁਸੀਂ ਮੈਨੂੰ ਲੈ ਲਿਆ, ਔਰ ਜਦ ਕਿ ਤੁਸੀਂ ਦੱਸਿਆ ਕਿ ਅੱਧਾ ਘੰਟਾ ਤੁਹਾਡਾ ਉੱਪਰ ਹੋ ਗਿਆ, ਤੇ ਖਾਸ ਤੌਰ ਤੇ ਮੈਂ ਸਾਬਿਰ ਸਾਹਿਬ ਦੇ ਵਾਸਤੇ ਆਇਆ ਸੀਗਾ। ਉਹ ਪਤਾ ਚੱਲਿਆ ਕਿ ਉਹਨਾਂ ਦਾ ਨੈਟ ਨਹੀਂ ਚੱਲਿਆ, ਤੇ ਮੈਨੂੰ ਇਹ ਇੱਕ ਐਜ਼ਾਜ਼ ਹਾਸਿਲ ਹੈ ਕਿ ਉਹਨਾਂ ਦੀ ਇੱਕ ਕਿਤਾਬ ਦਾ ਟਾਈਟਲ ਜਿਹੜਾ ਉਹ ਮੈਂ ਬਣਾਇਆ ਹੈ। ਮੇਰੀ ਉਹਨਾਂ ਨਾਲ ਮੁਲਾਕਾਤ ਵੀ ਰਹੀ ਹੈ ਪਾਕਿਸਤਾਨ ਦੇ ਵਿੱਚ, ਤੇ ਉਹਨਾਂ ਦੀ ਕਿਤਾਬ ਸੀਗੀ, ਹੁਣੀ ਪਿੱਛੇ ਆਈ ਸੀ, ਅਲਫੋਂ ਅੱਗੇ। ਅਲਫੋਂ ਅੱਗੇ ਦਾ ਜਿਹੜਾ ਟਾਈਟਲ ਹੈ, ਹਾਂਜੀ, ਉਹ ਮੇਰਾ ਬਣਿਆ। ਮੇਰਾ ਤਾਲੁਕ ਥੋੜਾ ਜਿਹਾ ਡਿਜ਼ਾਈਨਿੰਗ ਦੇ ਨਾਲ ਵੀ ਹੈ, ਤੇ ਮੈਂ ਸ਼ਾਇਰੀ ਵੀ ਕਰਦਾ। ਅਗਰ ਇਜਾਜ਼ਤ ਹੋਵੇ ਤੇ ਮੈਂ ਤੁਹਾਨੂੰ ਜ਼ਰੂਰ ਲਿਮਿਟਡ ਟਾਈਮ ਹੈ, ਜ਼ਰੂਰ ਤੁਸੀਂ ਜ਼ਰੂਰ ਆਉਣ ਦਿਓ ਜੀ। ਹਾਲੀ ਤੂੰ ਸਿਆਣਾ ਨਹੀਂ ਹੋ। ਮੇਰੀ ਆਵਾਜ਼ ਆ ਰਹੀ ਹੈ ਜੀ? ਜੀ ਜੀ ਬਿਲਕੁਲ ਜੀ। ਹਾਲੀ ਤੂੰ ਸਿਆਣਾ ਨਹੀਂ ਹੋ। ਹਾਲੀ ਤੂੰ ਸਿਆਣਾ ਨਹੀਂ ਹੋ, ਘਰ ਵਿੱਚ ਤੇਰੇ ਦਾਣਾ ਨਹੀਂ ਹੋ। ਘਰ ਵਿੱਚ ਤੇਰੇ ਦਾਣਾ ਨਹੀਂ ਹੋ। ਹਾਲੀ ਤੂੰ ਸਿਆਣਾ ਨਹੀਂ ਹੋ, ਹਾਲੀ ਤੂੰ ਸਿਆਣਾ ਨਹੀਂ ਹੋ, ਘਰ ਵਿੱਚ ਤੇਰੇ ਦਾਣਾ ਨਹੀਂ ਹੋ। ਦੜ ਵੱਟ ਬਹਿ ਜਾ, ਮੂੰਹ ਨਾ ਖੋਲ। ਦੜ ਵੱਟ ਬਹਿ ਜਾ, ਤੇਰੀ ਮੁੱਲ, ਦੜ ਵੱਟ ਬਹਿ ਜਾ, ਮੂੰਹ ਨਾ ਖੋਲ। ਗੱਲ ਤੇਰੀ ਮੁੱਲ ਪਾਣਾ ਨਹੀਂ ਹੋ। ਜੇ ਤੂੰ ਮੰਜ਼ਿਲ ਪਾਣੀ ਹੈ ਤੇ ਰਾਹ ਵਿੱਚ ਰੌਲਾ ਪਾਣਾ ਨਹੀਂ ਹੋ। ਜੇ ਤੂੰ ਮੰਜ਼ਿਲ ਪਾਣੀ ਹੈ ਤੇ ਰਾਹ ਵਿੱਚ ਰੌਲਾ ਪਾਣਾ ਨਹੀਂ ਹੋ ਜੀ। ਆਪਣਾ ਹੱਕ ਵੀ ਖਾਣ ਨਹੀਂ ਦੇਣਾ,
ਦੂਜੇ ਦਾ ਵੀ ਖਾਣਾ ਨਹੀਂ ਹੋ। ਬਹੁਤ ਖੂਬ, ਵਾਹ ਆਲਾ, ਬਹੁਤ ਸ਼ੁਕਰੀਆ ਜੀ। ਸ਼ੇਰ ਜ਼ਰਾ ਸੁਣਿਆ ਗਿਆ ਕਿ ਹੱਥ ਆਪਣੇ ਤੇ ਮਾਣ ਏ ਮੈਨੂੰ, ਹੱਥ ਆਪਣੇ ਤੇ ਮਾਣ ਏ ਮੈਨੂੰ, ਕਿਸੇ ਨੂੰ ਹੱਥ ਵਿਖਾਣਾ ਨਹੀਂ ਹੋ। ਬਹੁਤ ਖੂਬ। ਦਿਲ ਵੀ ਦਿਲ ਦੇ ਨਾਲ ਮਿਲਾਵੀਂ, ਖਾਲੀ ਹੱਥ ਮਿਲਾਣਾ ਨਹੀਂ ਹੋ। ਵਾਹ ਵਾਹ ਵਾਹ। ਜਿਹੜਾ ਦਰ ਲਜਪਾਲ ਦਾ ਨਹੀਂ ਹੈ, ਬਹੁਤ ਸ਼ੁਕਰੀਆ ਜੀ, ਜਿਹੜਾ ਦਰ ਲਜਪਾਲ ਦਾ ਨਹੀਂ ਹੈ, ਮੈਂ ਉਹ ਦਰ ਖੜਕਾਣਾ ਨਹੀਂ ਹੋ। ਵਾਹ 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 ਵਾਹ, ਕੀ ਬਾਤ। ਆਪਣਾ ਹਾਲ, ਬਹੁਤ ਸ਼ੁਕਰੀਆ ਜੀ, ਆਪਣਾ ਹਾਲ ਵਿਖਾਣਾ ਹੈ ਤੈਨੂੰ, ਆਪਣਾ ਹਾਲ ਸੁਣਾਣਾ ਨਹੀਂ ਹੋ। ਇੱਕ ਵਾਰੀ ਜੇ ਮਿਲ ਜਾ ਮੈਨੂੰ, ਤੈਨੂੰ ਫੇਰ ਗਵਾਣਾ ਨਹੀਂ ਹੋ। ਵਾਹ ਵਾਹ ਵਾਹ। ਤੇ ਭੁੱਲ ਭੁਲਈਆਂ ਸ਼ਾਮਾਂ ਪਈਆਂ, ਮੁੜ ਜਾ ਘਰ ਨੂੰ, ਜਾਣਾ ਨਹੀਂ। ਸ਼ਾਮਾਂ ਪਈਆਂ, ਮੁੜ ਜਾ ਘਰ ਨੂੰ, ਜਾਣਾ ਨਹੀਂ ਹੋ। ਜਾਣਾ ਨਹੀਂ। ਗੁਲ ਅਹਿਮਦ, ਆਖਰੀ ਸ਼ੇਰ ਹੈ ਜੀ, ਕਿ ਗੁਲ ਅਹਿਮਦ ਗੱਲ ਮੂੰਹ ਤੇ ਕਰਦਾ, ਇਹ ਤੇ ਕਿਸੇ ਦਾ ਕਾਣਾ ਨਹੀਂ ਹੋ। ਵਾਹ 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 ਵਾਹ। ਅੱਛਾ ਗੁਲ ਭਾਜੀ, ਹੱਥ ਕਿਸੇ ਨੂੰ ਵਿਖਾਣਾ ਨਹੀਂ ਹੋ, ਅਰਸ਼ਾਦ ਨੂੰ ਰਿਪੀਟ ਜ਼ਰਾ ਦੁਬਾਰਾ। ਹਾਂਜੀ, ਉਹ ਸੀਗਾ ਕਿ ਹੱਥ ਆਪਣੇ ਤੇ ਮਾਣ ਏ ਮੈਨੂੰ, ਮਾਣ ਏ ਮੈਨੂੰ, ਹੱਥ ਆਪਣੇ ਤੇ ਮਾਣ ਏ ਮੈਨੂੰ, ਹੱਥ ਆਪਣੇ ਤੇ ਮਾਣ ਏ ਮੈਨੂੰ, ਕਿਸੇ ਨੂੰ ਹੱਥ ਵਿਖਾਣਾ ਨਹੀਂ ਹੋ। ਵਾਹ ਵਾਹ ਵਾਹ, ਕੀ ਬਾਤ। ਬਹੁਤ ਸ਼ੁਕਰੀਆ ਜੀ। ਤੇ ਅਗਰ ਤੁਹਾਡੇ ਕੋਲ ਟਾਈਮ ਘੱਟ ਹੈ, ਅਗਰ ਟਾਈਮ ਹੋਏਗਾ ਤਾਂ ਮੈਂ ਅਗਲੀ ਸੁਣਾ ਸਕਦਾ ਤੇ ਅੱਗੇ। ਅੱਜ ਪ੍ਰੋਗਰਾਮ ਸਾਡਾ ਕੁਝ ਜ਼ਿਆਦਾ ਲੰਬਾ ਹੋ ਗਿਆ ਹੈ, 2 ਘੰਟੇ। ਹਾਂਜੀ, ਅਸੀਂ ਮਾਜ਼ਰਤ ਚਾਹਾਂਗੇ, ਅਗਲੀ ਦਫਾ ਤੁਹਾਡੇ ਨਾਲ ਜ਼ਰੂਰ ਅਸੀਂ ਤੁਹਾਡੇ ਕੋਲ ਹੋਰ ਸੁਣਨਾ ਚਾਹਾਂਗੇ। ਬੜੀ ਮੈਨੂੰ ਬਲਕਿ ਖੁਸ਼ੀ ਹੋਈ ਕਿ ਤੁਸੀਂ ਟਾਈਮ ਦੀ ਕਮੀ ਦੇ ਬਾਵਜੂਦ ਮੈਨੂੰ ਆਨਲਾਈਨ ਲੈ ਲਿਆ, ਤੇ ਬੜੀ ਮਿਹਰਬਾਨੀ। ਬਹੁਤ ਸ਼ੁਕਰੀਆ ਭਾਜੀ ਤੁਹਾਡਾ, ਗੁਲ ਸਾਹਿਬ ਬਹੁਤ ਸ਼ੁਕਰੀਆ, ਬਹੁਤ ਜ਼ਬਰਦਸਤ, ਬਹੁਤ ਮਿਹਰਬਾਨੀ। ਅਰੋੜਾ ਸਾਹਿਬ, ਮੈਂ ਫਾਈਨਲੀ ਅਖੀਰ ਤੇ ਜਾਂਦੇ ਇੱਕ ਤੁਹਾਨੂੰ WhatsApp ਕੀਤੀ ਕਵਿਤਾ, ਉਹਨਾਂ ਨੇ ਈਮੇਲ ਕਮੈਂਟ 'ਚ ਭੇਜਿਆ ਹੋਇਆ, ਇੱਕ ਵਾਰੀ ਪੜ੍ਹ ਕੇ ਉਸ ਤੋਂ ਬਾਅਦ ਇਜਾਜ਼ਤ ਚਾਹਾਂਗਾ। ਜੀ ਜ਼ਰੂਰ, ਮੈਂ ਪੜ੍ਹ ਦੇਣਾ ਜੀ। ਮੈਂ ਮੇਰੀ ਲਿਖੀ ਹੋਈ ਨਹੀਂ ਕਿ ਮੈਨੂੰ WhatsApp ਤੇ ਭੇਜੀ ਗਈ, ਮੈਂ ਆਸਿਫ ਸਾਹਿਬ ਨੇ ਭੇਜੀ, ਮੈਂ ਪੜ੍ਹ ਦੇਣਾ। ਅੱਗ ਜੇ ਲਾਟ ਹੋ ਜਾਏ ਤਾਂ ਅਥਰੂ ਅੱਖਰ ਹੋ ਜਾਂਦੇ ਹਨ, ਅੱਗ ਜੇ ਲਾਟ ਹੋ ਜਾਏ ਤਾਂ ਅਥਰੂ ਅੱਖਰ ਹੋ ਜਾਂਦੇ ਹਨ, ਤੇ ਜਿਨ੍ਹਾਂ ਲੋਕਾਂ ਕੋਲ ਅੱਖਰ ਨਹੀਂ ਹੁੰਦੇ, ਸਿਰਫ ਅਥਰੂ ਹੁੰਦੇ ਹਨ, ਉਹ ਆਪਣੀ ਮਾਂ ਨਜ਼ਮਾਂ ਸਿਰਫ ਦਿਲ ਦੀਆਂ ਕਰਨਾ ਤੇ ਲਿਖਦੇ ਹਨ। ਆਤਮਾ ਜੇ ਆਵਾਜ਼ ਹੋ ਜਾਏ ਤਾਂ ਆਦਮੀ ਅੰਬਰ ਹੋ ਜਾਂਦਾ ਹੈ, ਤੇ ਆਵਾਜ਼ ਜੇ ਸੁਣਨੀ ਆ ਜਾਵੇ ਤਾਂ ਇੱਕ ਕਰਾਮਾਤ ਹੁੰਦੀ ਹੈ। ਇਸ਼ਕ ਜੇ ਜਨੂਨ ਹੋ ਜਾਏ ਤਾਂ ਜਿਸ ਦਿਲ ਹੋ ਜਾਂਦਾ ਹੈ, ਤੇ ਜਿਉਂਦੇ ਦਿਲਾਂ ਵਿੱਚ ਮੋਇਆ ਕੰਧਾਂ ਵੀ ਧੜਕ ਪੈਂਦੀਆਂ ਹਨ। ਸ਼ਾਇਰੀ ਜਿਹੜੀ ਹੈ ਰੂਹ ਦੀ ਖੁਰਾਕ ਹੈ। ਉਹ ਦਿਲ ਜੋ ਆਪਣੇ ਲਈ ਨਹੀਂ ਕਿਸੇ ਹੋਰ ਲਈ ਧੜਕਦਾ ਹੈ, ਕਿਸੇ ਹੋਰ ਦੇ ਦਰਦ ਨੂੰ ਮਹਿਸੂਸ ਕਰਦਾ ਹੈ, ਉਹ ਦਿਲ ਸ਼ਾਇਰ ਦਾ ਦਿਲ ਹੈ। ਉਹੀ ਆਪਣੀ ਗੱਲ, ਆਪਣੇ ਜਜ਼ਬਾਤ ਨੂੰ ਲੋਕਾਂ ਤੱਕ ਪਹੁੰਚਾ ਸਕਦਾ ਹੈ। ਜੇ ਦਿਲ ਦੀ ਧੜਕਣ ਦੂਸਰੇ ਦਿਲ ਤੱਕ ਨਾ ਪਹੁੰਚੀ ਕਵਿਤਾ ਰਾਹੀਂ, ਤੇ ਉਹ ਕਵਿਤਾ ਨਹੀਂ। ਬਸ ਇਸੇ ਹੀ ਗੱਲ ਦੇ ਨਾਲ ਮੈਂ ਆਪ ਸਭ ਤੋਂ ਇਜਾਜ਼ਤ ਚਾਹਾਂਗਾ। ਇਜਾਜ਼ਤ ਲੈਣ ਤੋਂ ਪਹਿਲਾਂ ਹਮੇਸ਼ਾ ਵਾਂਗ 30 ਸੈਕਿੰਡ ਦਾ ਅਸੀਂ ਦੋਸਤਾਂ ਨੂੰ ਕਹਾਂਗੇ ਕਿ 30 ਸੈਕਿੰਡ ਵਾਸਤੇ ਅਸੀਂ ਸਾਇਲੈਂਸ ਰੱਖਾਂਗੇ। ਇਸ ਦੇ ਨਾਲ